ਸਾਡੀ ਸਰਕਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਜੋ ਕਰ ਰਹੀ ਹੈ ਨਾਲ ਪੰਜਾਬ ਦੀ ਜਵਾਨੀ ਨੂੰ ਪ੍ਰੇਰਿਤ ਕਰ ਰਹੀ ਹੈ ਕਿ ਅਸੀਂ ਪੰਜਾਬ ਨੂੰ ਅੱਗੇ ਵਧਾਉਣਾ ਹੈ, ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ। ਪੰਜਾਬ ਦੀ ਨੌਜਵਾਨੀ ਇਹਨਾਂ ਪਾਸਿਆਂ ਤੋਂ ਹਟ ਕੇ ਭਾਵੇਂ ਉਹ ਨਸ਼ਾ ਹੈ, ਭਾਵੇਂ ਗਨ ਕਲਚਰ ਹੈ, ਭਾਵੇਂ ਉਹ ਸ਼ਕਤੀਆਂ ਜਿਹੜੀਆਂ ਉਹਨਾਂ ਨੂੰ ਕਿਸੇ ਗੁੰਮਰਾਹ ਕਰਨੀਆਂ ਚਾਹੁੰਦੀਆਂ ਉਹਨਾਂ ਤੋਂ ਬਚ ਕੇ ਪੰਜਾਬ ਦੇ ਪੜ੍ਹੇ ਲਿਖੇ ਤੁਸੀਂ ਗੱਲ ਕਰ ਰਹੇ ਹੋ ਸ਼ਕਤੀਆਂ ਦੀ ਬਾਰ-ਬਾਰ, ਕਿਹੜੀਆਂ ਸ਼ਕਤੀਆਂ ਨੇ ਉਹ ਜਿਹੜੀਆਂ ਗੁੰਮਰਾਹ ਕਰ ਰਹੀਆਂ ਨੇ? ਉਹਨਾਂ ਸ਼ਕਤੀਆਂ ਨੂੰ ਸਰਕਾਰਾਂ ਪਛਾਣ ਕਰ ਸਕਦੀਆਂ ਜ਼ਰੂਰ ਸੀ। ਸਰਕਾਰ ਦੀ ਗੱਲ ਕਰੀਏ, ਸਰਕਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਆ। ਜਗਰੂਪ ਸਿੰਘ ਗਿੱਲ ਉਹਨਾਂ ਦਾ ਇੱਕ ਹਿੱਸਾ ਹੈ ਸਰਕਾਰ ਦਾ। ਤੁਸੀਂ ਕਹਿ ਰਹੇ ਹੋ ਕਿ ਸਰਕਾਰਾਂ ਪਹਿਚਾਣ ਕਰ ਸਕਦੀਆਂ ਨੇ, ਸਰਕਾਰਾਂ ਕੋਲ ਕੁਛ ਤਾਂ ਪਾਵਰ ਹੋਊਗੀ ਨਾ ਜਿਹੜੀ ਉਹਨਾਂ ਦੀ ਪਹਿਚਾਣ ਹੋ ਸਕੇ। ਸਮੇਂ-ਸਮੇਂ ਉਹਨਾਂ ਦਾ ਪਤਾ ਲੱਗਦਾ ਰਹਿੰਦਾ। ਮੈਂ ਤਾਂ ਖੁਲਾਸਾ ਨਹੀਂ ਕਰ ਸਕਦਾ, ਨਾ ਤਾਂ ਮੈਂ ਹੋਮ ਮਿਨਿਸਟਰ ਹਾਂ ਜਿਹਦੇ ਕੋਲ ਰਿਪੋਰਟ ਹੁੰਦੀ ਹੋਵੇ, ਨਾ ਹੀ ਮੇਰੇ ਕੋਲ ਉਹ ਸਾਧਨ ਹੈ ਜਿਹਦੇ ਬਾਰੇ ਮੈਂ ਦੱਸ ਸਕਦਾ। ਪਿਛਲੇ ਮਹੀਨਿਆਂ ਦੌਰਾਨ ਜਿਹੜਾ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਂਦਾ, ਸਿੱਧੂ ਮੂਸੇਵਾਲੇ ਦੇ ਕਤਲ ਨੂੰ ਹਲੇ ਤੱਕ ਫੜਿਆ ਨਹੀਂ ਗਿਆ, ਜਿਹੜਾ ਕਿ ਗੋਲਡੀ ਬਰਾੜਾ ਲਗਾਤਾਰ ਜ਼ਿੰਮੇਵਾਰੀਆਂ ਲੈ ਰਿਹਾ, ਉਸ ਉੱਪਰ ਕੀ ਆ? ਦੇਖੋ, ਮੂਸੇਵਾਲੇ ਦਾ ਕਤਲ ਹੋ ਜਾਣਾ ਬਹੁਤ ਮਾੜੀ ਗੱਲ ਹੈ। ਇਸ ਤਰ੍ਹਾਂ ਤਾਂ ਕਾਫੀ ਉਂਗਲਾਂ ਖੜੀਆਂ ਕਰਦਿਆਂ ਨੇ ਕਿ ਜਿੰਨੀ ਗੈਂਗਵਾਰ ਇਸ ਸਰਕਾਰ ਦੇ ਆਉਣ ਦੇ ਨਾਲ ਸ਼ੁਰੂ ਹੋਈ ਆ, ਜਾਂ ਜਿੰਨਾ ਨਸ਼ਾ ਇਸ ਸਰਕਾਰ ਦੇ ਆਉਣ ਦੇ ਨਾਲ ਸ਼ੁਰੂ ਹੋਇਆ, ਪਹਿਲਾਂ ਕਦੇ ਨਹੀਂ ਸੀਗਾ। ਵਿਰੋਧੀ ਧਿਰਾਂ ਹਮੇਸ਼ਾ ਹੀ ਉਂਗਲਾਂ ਖੜੀਆਂ ਕਰਦੀਆਂ। ਨਸ਼ਾ ਤਾਂ 30,000 ਕਰੋੜ ਦਾ ਅਡਾਨੀ ਦੀ ਬੰਦਰਗਾਹ ਤੇ ਫੜਿਆ ਗਿਆ। ਉਹ ਗੁਜਰਾਤ 'ਚ ਪੀਤਾ ਜਾਣਾ ਸੀ ਜਾਂ ਪੰਜਾਬ ਦੇ ਲੋਕ ਲਏ ਸੀ। 20,000 ਕਰੋੜ ਦਾ ਬਾਅਦ 'ਚ ਫੜਿਆ ਗਿਆ। ਕੀ ਲੱਗਦਾ ਹੈ ਜਿਹੜਾ ਪੰਜਾਬ ਦੇ ਵਿੱਚ ਗਨ ਕਲਚਰ ਆ ਉਸ ਨੂੰ ਪ੍ਰਮੋਟ ਕਰਿਆ ਜਾ ਰਿਹਾ, ਜਿਹੜੇ ਲੋਕਾਂ ਦੇ ਉੱਪਰ ਪਰਚੇ ਕੀਤੇ ਜਾ ਰਹੇ ਨੇ, ਜਿਵੇਂ ਤੁਹਾਡੀ ਸਰਕਾਰ ਦੇ ਵਿੱਚ ਹੀ ਪਿਛਲੇ ਦਿਨਾਂ ਦੇ ਦੌਰਾਨ 10 ਸਾਲਾਂ ਦਾ ਜਿਹੜਾ ਜਵਾਕ ਸੀ ਉਸ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਸੀ। ਕੀ ਤੁਹਾਡਾ ਲਾ ਕਹਿੰਦਾ ਵੀ 10 ਸਾਲਾਂ ਦੇ ਜਵਾਕ ਦੇ ਉੱਪਰ ਪਰਚਾ ਦਰਜ ਹੋਊ? ਦੇਖੋ, ਭਗਵੰਤ ਸਿੰਘ ਮਾਨ ਨੇ ਜਾ ਕੇ ਸਾਰੇ ਹਥਿਆਰਾਂ ਦੀ ਚੈਕਿੰਗ ਕਰਨੀ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਬੇਹੱਦ ਖਾਸ ਮੁਲਾਕਾਤ ਦੇ ਤਹਿਤ ਬਠਿੰਡਾ ਦੀ ਧਰਤੀ ਤੇ ਪਹੁੰਚੇ ਹਾਂ। ਬਠਿੰਡਾ ਇੱਕ ਉਹ ਸ਼ਹਿਰ ਆ ਜਿਹੜਾ ਕਿ ਪੰਜਾਬ ਦੀ ਦੂਜੀ ਰਾਜਧਾਨੀ ਮੰਨਿਆ ਜਾਂਦਾ। ਪੰਜਾਬ ਦੀ ਦੂਜੀ ਰਾਜਧਾਨੀ ਤਾਂ ਕਰਕੇ ਮੰਨਿਆ ਜਾਂਦਾ ਕਿਉਂਕਿ ਇਸ ਸ਼ਹਿਰ ਨੂੰ ਵੀ 3 ਸਟੇਟਾਂ ਆ ਕੇ ਘੇਰਦੀਆਂ ਨੇ। ਤਾਂ ਸਾਡੇ ਨਾਲ ਅੱਜ ਜਗਰੂਪ ਸਿੰਘ ਗਿੱਲ ਜੀ ਮੌਜੂਦ ਰਹਿਣਗੇ, ਤਾਂ ਅਸੀਂ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ। ਮੁਲਾਕਾਤ ਆ ਖਾਸ ਆ ਕਿਉਂਕਿ ਕਾਫੀ ਮੁੱਦੇ ਨੇ ਜਿਹੜੇ ਪੰਜਾਬ ਦੇ ਇਸ਼ੂ ਬਣਦੇ ਨਜ਼ਰ ਆ ਰਹੇ ਨੇ, ਤੇ ਪੰਜਾਬ ਦੇ ਮੁੱਦਿਆਂ ਦੇ ਉੱਪਰ ਅਸੀਂ ਗੱਲਬਾਤ ਕਰਾਂਗੇ। ਗਿੱਲ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਧੰਨਵਾਦ ਢਿੱਲੋਂ ਸਾਹਿਬ, ਇੰਡੋ ਆਸਟ੍ਰੇਲੀਅਨ TV ਤੁਹਾਡਾ। ਤੁਸੀਂ ਟਾਈਮ ਕੱਢਿਆ, ਮੇਰੇ ਕੋਲ ਆਏ, ਇਹਨਾਂ ਇਸ਼ੂਜ਼ ਦੇ ਉੱਤੇ ਵਿਚਾਰ ਸਾਂਝੇ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ। ਗਿੱਲ ਸਾਹਿਬ, ਪਹਿਲਾ ਸਵਾਲ ਇਹ ਆ ਕਿ ਪੰਜਾਬ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਕਿਉਂਕਿ ਤੁਸੀਂ ਸੱਤਾ ਦੇ ਵਿੱਚ ਵੀ ਆ ਗਏ ਹੋ, ਇੱਕ MLA ਵੀ ਹੋ, ਇੱਕ ਲਾਇਰ ਵੀ ਹੋ। ਪੰਜਾਬ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਪੰਜਾਬ ਜਿਹੜਾ ਇਸ ਟਾਈਮ ਐਸੇ ਮੋੜ ਤੇ ਖੜਾ ਹੈ, ਜੇ ਪੰਜਾਬੀ ਮੱਥ ਲੈਣ, ਇਹ ਪੰਜਾਬ ਪੁਰਾਣੀਆਂ ਬਹਾਰਾਂ 'ਚ ਆ ਸਕਦਾ ਹੈ। ਇਹ ਅੱਜ ਉਸ ਮੋੜ ਤੇ ਵੀ ਖੜਾ ਹੈ ਜਿੱਥੇ ਪਿਛਲੇ ਸਮਿਆਂ ਦੇ ਵਿੱਚ ਜਿਹੜੀਆਂ ਵੱਡੀਆਂ ਸ਼ਕਤੀਆਂ ਪੰਜਾਬ ਨੂੰ ਖਤਮ ਕਰਨ ਵਾਸਤੇ ਕੰਮ ਕਰਦੀਆਂ ਰਹੀਆਂ ਨੇ, ਉਹ ਵੀ ਪੂਰੀ ਤਰ੍ਹਾਂ ਸਰਗਰਮ ਨੇ। ਇਸ ਕਰਕੇ ਸਰਕਾਰ ਹੈ ਜਿਹੜੀ ਬਹੁਤ ਹੀ ਬਰੀਕੀ ਦੇ ਨਾਲ ਇਹਨਾਂ ਗੱਲਾਂ ਨੂੰ ਦੇਖ ਕੇ ਪੰਜਾਬ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ। ਔਰ ਆਮ ਆਦਮੀ ਪਾਰਟੀ ਦੀ ਸਰਕਾਰ ਇਸੇ ਕਰਕੇ ਪੰਜਾਬ ਦੀ ਨੌਜਵਾਨੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਨਸ਼ਿਆਂ ਤੋਂ ਪਾਸੇ ਕਰਨ ਦੇ ਲਈ ਬਹੁਤ ਬਰੀਕੀ ਦੇ ਨਾਲ ਪੁਣਛਾਣ ਕਰਕੇ ਇਸ ਪਾਸੇ ਲੱਗੀ ਹੋਈ ਹੈ। ਗਿੱਲ ਸਾਹਿਬ, ਤੁਸੀਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਰੀਕੀ ਦੇ ਨਾਲ ਜਾਂਚ ਕਰ ਰਹੀ ਆ, ਪਰ ਕਾਫੀ ਸਵਾਲ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਉੱਪਰ ਵੀ ਖੜੇ ਕਰਦੇ ਨੇ, ਬੇਸ਼ੱਕ ਉਹ ਵਿਰੋਧੀ ਧਿਰਾਂ ਹੋਣ, ਬੇਸ਼ੱਕ ਆਪਦੇ ਹੋਣ। ਉਹਨਾਂ ਬਾਰੇ ਕੀ ਕਹੋਗੇ ਫਿਰ? ਉਹ ਕਿਹੜੇ ਸਵਾਲ ਹੈ, ਮੈਂ ਸਮਝ ਨਹੀਂ ਸਕਿਆ। ਜੇਕਰ ਅਸੀਂ ਗੱਲ ਕਰਦੇ, ਜਿਵੇਂ ਹੁਣ ਪੰਜਾਬ ਦੇ ਵਿੱਚ ਪਿਛਲੇ ਦਿਨੀ ਇੱਕ ਬਿਆਨ ਦਾਗਿਆ ਗਿਆ ਕਿ ਗਨ ਕਲਚਰ ਨੂੰ ਲੈ ਕੇ ਜਿਹੜਾ ਵੀ ਕਿਸੇ ਦੀ ਸੋਸ਼ਲ ਮੀਡੀਆ ਦੇ ਉੱਪਰ ਫੋਟੋ ਹੋਊਗੀ ਤਾਂ ਉਸ ਨੂੰ ਅਸੀਂ ਡਿਲੀਟ ਕੀਤਾ ਜਾਵੇ ਜਾਂ ਫਿਰ ਉਸ ਦੇ ਉੱਪਰ FIR ਦਰਜ ਹੋਊਗੀ। ਕਿਹੜਾ ਗਨ ਕਲਚਰ ਆ ਜਿਹੜਾ ਬੰਦ ਹੋਣਾ ਚਾਹੀਦਾ, ਤੇ ਕਿਹੜਾ ਗਨ ਕਲਚਰ ਆ ਜਿਹੜੇ ਗਨ ਕਲਚਰ ਦੀ ਸਰਕਾਰ ਗੱਲ ਕਰ ਰਹੀ ਆ? ਦੇਖੋ, ਪੰਜਾਬ ਦੇ ਲੋਕ ਬੇਸਿਕਲੀ ਵਾਰੀਅਰ ਨੇ, ਬਹਾਦਰ ਨੇ, ਹੀਰੋ ਵਰਸ਼ਿਪ ਇਹਨਾਂ ਦੇ ਵਿੱਚ ਹੈਗੀ, ਹਥਿਆਰਾਂ ਦੇ ਸ਼ੌਕੀਨ ਨੇ। ਜਦੋਂ ਤੋਂ ਲੈ ਕੇ ਮੁਗਲਾਂ ਦਾ ਰਾਜ ਸੀ, ਜੇ ਤਲਵਾਰ ਜ਼ੁਲਮ ਦੇ ਖਿਲਾਫ ਉਠਾਈ ਤਾਂ ਇਹ ਪੰਜਾਬੀ ਸੀ, ਜਾਂ ਉਸ ਸਮੇਂ ਦੇ ਗੁਰੂਆਂ ਦੇ ਪੈਰੋਕਾਰ ਸਿੱਖ ਯੋਧੇ ਸੀ। ਇਸ ਕਰਕੇ
ਜਿਹੜਾ ਹਥਿਆਰਾਂ ਨੂੰ ਰੱਖਣਾ ਇਹਨਾਂ ਦਾ ਸ਼ੌਕ ਹੈ। ਘੋੜਾ ਤੇ ਹਥਿਆਰ ਪੰਜਾਬੀਆਂ ਦਾ ਸ਼ੌਕ ਸੀ, ਪਰ ਇਸ ਨੂੰ ਗਲਤ ਪਾਸੇ ਯੂਜ਼ ਹੋ ਜਾਣਾ ਤੇ ਇਹ ਲਕਬ ਜਿਹੜਾ ਤੁਸੀਂ ਕਹਿੰਦੇ ਹੋ ਗੈਂਗਸਟਰ, ਇਹ ਦਿੱਤਾ ਸਾਨੂੰ ਕੀ ਨਹੀਂ। ਪੰਜਾਬ 'ਚ ਤਾਂ ਗੈਂਗਸਟਰ ਨਾ ਹੀ ਨਹੀਂ ਸੀ, ਸ਼ਬਦ ਹੀ ਨਹੀਂ ਸੀ ਕਿਤੇ। ਸਾਡੇ ਉੱਤੇ ਇਹ ਥੋਪਿਆ ਜਾ ਰਿਹਾ ਬਹੁਤ ਜਗ੍ਹਾ ਤੋਂ। ਤੁਸੀਂ ਦੱਸੋ ਯੂਪੀ, ਬਿਹਾਰ, ਕਿਹੜੀਆਂ ਸਟੇਟਾਂ ਜਿੱਥੇ ਸਭ ਤੋਂ ਵੱਧ ਜਿਹੜਾ ਅਸਲਾ ਹੈ ਕਿੱਥੋਂ ਆਉਂਦਾ? ਕਿੰਨੇ ਇੱਥੇ ਅਸਲਾ ਫੜੇ ਗਏ ਨੇ? ਕੋਈ ਬਿਹਾਰ 'ਚੋਂ ਆ ਰਿਹਾ, ਕੋਈ ਯੂਪੀ 'ਚੋਂ ਆ ਰਿਹਾ। ਜਿੰਨੇ ਆ ਹੁਣ ਪਿੱਛੇ ਜੇ ਆ ਡੇਰਾ ਪ੍ਰੇਮੀ ਦਾ ਜਿਹੜਾ ਮਰਡਰ ਹੋਇਆ, ਜਾਂ ਉਸ ਤੋਂ ਪਹਿਲਾਂ 2 ਮਰਡਰ ਹੋਏ ਨੇ, ਉਹ ਹੈਡ ਕੀਤੇ ਬੰਦੇ ਹਰਿਆਣੇ ਦੇ ਨਿਕਲੇ। ਉਹ ਕੀ ਸਾਬਤ ਕਰਦੇ ਨੇ? ਪੰਜਾਬ ਦੇ ਲੋਕ ਨੇ ਉਹ। ਮੈਂ ਨਹੀਂ ਮੰਨਦਾ ਪੰਜਾਬੀ ਕਦੇ ਵੀ ਕਿਸੇ ਦਾ ਅਜ਼ਾਈ ਖੂਨ ਵਹਾਉਣ ਯਕੀਨ ਨਹੀਂ ਰੱਖਦੇ। ਤੁਸੀਂ ਜੇ ਸਿੱਖ ਹਿਸਟਰੀ ਨੂੰ ਅਸੀਂ ਫਰੋਲੀਏ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲੈ ਲਓ। ਜਿਹੜੀ ਸਰਕਾਰਾਂ ਯੋਧਿਆਂ ਦੀਆਂ ਕਦਰਾਂ ਕਰਨ ਲੱਗ ਜਾਂਦੀਆਂ, ਨੌਜਵਾਨੀ ਨੂੰ ਇੱਕ ਸੇਧ ਦੇਣ ਦੀ ਲੋੜ ਹੁੰਦੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ਦੇ ਵਿੱਚ ਇੱਕ ਡਾਕੂ ਹੋਇਆ ਮਾਨ ਸਿੰਘ, ਬਹੁਤ ਯੋਧਾ ਸੀ। ਉਸ ਨੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਇਹ ਐਲਾਨ ਕਰਤਾ ਵੀ ਜਿਹੜਾ ਇਹਨੂੰ ਜਿਉਂਦੇ ਨੂੰ ਫੜਾਊ ਉਹਨੂੰ ਬਹੁਤ ਵੱਡਾ ਇਨਾਮ ਦਿੱਤਾ ਜਾਊ। ਅਗਲੇ ਦਿਨ ਕਹਿੰਦੇ ਲਾਹੌਰ ਦੀਆਂ ਕੰਧਾਂ 'ਤੇ ਹੱਥ ਲਿਖਤ ਇਸ਼ਤਿਹਾਰ ਲੱਗ ਗਿਆ ਮਾਨ ਸਿੰਘ ਵੱਲੋਂ ਵੀ ਜਿਹੜਾ ਮਾਨ ਸਿੰਘ ਨੂੰ ਜਿੰਦਾ ਫੜਾ ਦੂ, ਉਹ ਜਿਹੜਾ ਲਾਹੌਰ ਦਾ ਰਾਜ ਹੈ ਮਾਨ ਸਿੰਘ ਉਹਨੂੰ ਦਵਾ ਦੂ। ਇਸ ਚੈਲੰਜ ਨੂੰ ਲੈ ਕੇ ਮਹਾਰਾਜਾ ਆਪ ਨਿਕਲਿਆ, ਚੋਣਵੇਂ ਗੱਭਰੂ ਲੈ ਕੇ। ਟਾਕਰਾ ਹੁੰਦਾ ਹੈ ਮਾਨ ਸਿੰਘ ਨਾਲ। ਮਾਨ ਸਿੰਘ ਕਦੇ ਮਹਾਰਾਜੇ 'ਤੇ ਭਾਰੂ ਹੁੰਦਾ ਸੀ, ਕਦੇ ਮਹਾਰਾਜਾ ਮਾਨ ਸਿੰਘ 'ਤੇ ਭਾਰੂ ਹੁੰਦਾ ਸੀ। ਮਹਾਰਾਜਾ ਰਣਜੀਤ ਸਿੰਘ ਬੜਾ ਤਲਵਾਰ ਦਾ ਧਨੀ ਸੀ। ਇੱਕ ਕਾਂ ਦੀ ਝਪਕ ਹੁੰਦੀ ਹੈ ਗੱਤਕੇ ਦੇ ਵਿੱਚ ਜਿਹੜੀ, ਉਸ ਨਾਲ ਉਹਨੇ ਮਾਨ ਸਿੰਘ ਦੀ ਤਲਵਾਰ ਖੋਲ੍ਹੀ ਅਤੇ ਮਾਨ ਸਿੰਘ ਨੂੰ ਕਿਹਾ, ਦੱਸ ਹੁਣ ਤੂੰ ਕਹਿੰਦਾ ਸੀ ਮੈਂ ਲਾਹੌਰ ਦਾ ਰਾਜ ਦਊਂ। ਮਾਨ ਸਿੰਘ ਪੜਾਕੀ ਮਾਰ ਕੇ ਘੋੜੇ 'ਤੇ ਚੜ੍ਹਿਆ ਅਤੇ ਅੱਗੇ ਲੱਗ ਰਿਹਾ, ਕਹਿੰਦਾ ਚੱਲ ਜਾਂ ਜਾਣ ਦਿਊਂ ਜਾਂ ਰਾਜ ਦਿਊਂ। ਬਟਾਇਆ ਭੇਜ ਸੀ, ਮਹਾਰਾਜੇ ਨੂੰ ਦੇਖ ਕੇ ਦਰਵਾਜ਼ਾ ਖੁੱਲ੍ਹ ਗਿਆ। ਮਹਾਰਾਜੇ ਨੇ ਮਾਨ ਸਿੰਘ ਨੂੰ ਪ੍ਰੇਰਿਤ ਕੀਤਾ ਵੀ ਤੂੰ ਐਡਾ ਵੱਡਾ ਯੋਧਾ ਹੈ, ਜੇ ਤੂੰ ਪੰਥ ਦੀ ਸੇਵਾ ਕਰੇ, ਇਸ ਰਾਜ ਦੀ ਸੇਵਾ ਕਰੇ, ਤੇਰਾ ਬਹੁਤ ਵੱਡਾ ਯੋਗਦਾਨ ਹੋਊ। ਅਤੇ ਉਸ ਤੋਂ ਬਾਅਦ ਮਾਨ ਸਿੰਘ ਨੇ ਹਰੀ ਸਿੰਘ ਨਲੂਏ ਦੇ ਨਾਲ ਰਲ ਕੇ ਜਮਰੌਦ ਦੀ ਜੰਗ ਵੀ ਲੜੀ। ਜੰਮੂ ਕਸ਼ਮੀਰ ਦੀਆਂ ਮਹਾਰਾਜਾ ਸ਼ੇਰ ਸਿੰਘ ਨਾਲ ਜਾ ਕੇ ਜੰਗਾਂ 'ਚ ਜਿੱਤ ਪ੍ਰਾਪਤ ਕੀਤੀ। ਇਹ ਪ੍ਰੇਰਨਾ ਦੀ ਲੋੜ ਹੈ। ਅੱਜ ਸਾਡੀ ਸਰਕਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਜੋ ਚੱਲ ਰਹੀ ਹੈ, ਨਾਲ ਨਾਲ ਪੰਜਾਬ ਦੀ ਜਵਾਨੀ ਨੂੰ ਪ੍ਰੇਰਿਤ ਕਰ ਰਹੀ ਹੈ ਕਿ ਅਸੀਂ ਪੰਜਾਬ ਨੂੰ ਅੱਗੇ ਵਧਾਉਣਾ ਹੈ, ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ। ਪੰਜਾਬ ਦੀ ਨੌਜਵਾਨੀ ਇਹਨਾਂ ਪਾਸਿਆਂ ਤੋਂ ਹਟ ਕੇ, ਭਾਵੇਂ ਉਹ ਨਸ਼ਾ ਹੈ, ਭਾਵੇਂ ਗਨ ਕਲਚਰ ਹੈ, ਭਾਵੇਂ ਉਹ ਸ਼ਕਤੀਆਂ ਜਿਹੜੀਆਂ ਉਹਨਾਂ ਨੂੰ ਕਿਸੇ ਗੁੰਮਰਾਹ ਕਰਨੀਆਂ ਚਾਹੁੰਦੀਆਂ, ਉਹਨਾਂ ਤੋਂ ਬਚ ਕੇ ਪੰਜਾਬ ਦੇ ਭਲੇ ਲਈ ਕੰਮ ਕਰਨ। ਗਿੱਲ ਸਾਹਿਬ ਦੀ ਨਿਗਾਹ 'ਚ ਕਿਹੜੀਆਂ ਸ਼ਕਤੀਆਂ ਨੇ ਜਿਹੜੀਆਂ ਪੰਜਾਬ ਦੀ ਨੌਜਵਾਨੀ ਨੂੰ ਗੁੰਮਰਾਹ ਕਰ ਰਹੀਆਂ ਨੇ? ਜੇ ਤੁਸੀਂ ਗੱਲ ਕਰ ਰਹੇ ਹੋ ਸ਼ਕਤੀਆਂ ਦੀ ਬਾਰ-ਬਾਰ, ਕਿਹੜੀਆਂ ਸ਼ਕਤੀਆਂ ਨੇ ਉਹ ਜਿਹੜੀਆਂ ਗੁੰਮਰਾਹ ਕਰ ਰਹੀਆਂ ਨੇ? ਇਹਨਾਂ ਦੇ ਉੱਤੇ ਕਿਉਂਕਿ ਇਹ ਸ਼ਕਤੀਆਂ ਅਦਿੱਖ ਹੁੰਦੀਆਂ ਨੇ, ਕਦੇ ਤੁਹਾਨੂੰ ਦਿਸ ਨਹੀਂ ਸਕਦੀਆਂ ਜਿਨ੍ਹਾਂ ਨੇ ਕੰਮ ਕਰਨਾ ਹੁੰਦਾ ਹੈ। ਤੁਸੀਂ ਮੈਨੂੰ ਇਹ ਦੱਸੋ ਵੀ ਨਿਊਜ਼ੀਲੈਂਡ ਦੇ ਵਿੱਚ 0 FIR ਹੈ। ਪੰਜਾਬ ਦੇ ਲੋਕ ਵਾਰੀਅਰ ਹੈ। ਪੰਜਾਬ ਦੇ ਲੋਕਾਂ ਦਾ ਤੁਸੀਂ ਕਦੇ ਇਤਿਹਾਸ ਦੱਸ ਦਿਓ ਵੀ ਇਹਨਾਂ ਨੇ ਕਿਸੇ ਉਸ 'ਤੇ ਨਿਸ਼ਾਨੇ ਨਿਹੱਥੇ 'ਤੇ ਕੋਈ ਵਾਰ ਕੀਤਾ ਹੋਵੇ। ਜੇ ਕੁਛ ਪੈਦਾ ਹੋ ਰਿਹਾ ਹੈ ਪੰਜਾਬ ਦੇ ਵਿੱਚ, ਇਹਦਾ ਸਕੂਲ ਹੈ ਨਹੀਂ। ਉਹਨਾਂ ਸ਼ਕਤੀਆਂ ਨੂੰ ਸਰਕਾਰਾਂ ਪਛਾਣ ਕਰ ਸਕਦੀਆਂ, ਜਗਰੂਪ ਸਿੰਘ ਨਹੀਂ ਜਾਂ ਲੋਕ। ਸਰਕਾਰ ਦੀ ਗੱਲ ਕਰੀਏ, ਸਰਕਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਆ। ਜਗਰੂਪ ਸਿੰਘ ਗਿੱਲ ਉਹਨਾਂ ਦਾ ਇੱਕ ਹਿੱਸਾ ਗਏ ਸਰਕਾਰ ਦਾ। ਤੁਸੀਂ ਕਹਿ ਰਹੇ ਹੋ ਕਿ ਸਰਕਾਰਾਂ ਪਹਿਚਾਣ ਕਰ ਸਕਦੇ ਨੇ। ਸਰਕਾਰਾਂ ਕੋਲ ਕੁਛ ਤਾਂ ਪਾਵਰ ਹੋਊਗੀ ਨਾ ਜਿਹੜੀ ਉਹਨਾਂ ਦੀ ਪਹਿਚਾਣ ਹੋ ਸਕੇ। ਮੈਂ ਉਹ ਸਰਕਾਰਾਂ ਪੰਜਾਬ ਦੀਆਂ ਨਹੀਂ ਗੱਲ ਕਰਦਾ। ਸਰਕਾਰਾਂ ਹਰੇਕ, ਭਾਵੇਂ ਉਹ ਕੇਂਦਰ ਦੀ ਹੋਵੇ, ਭਾਵੇਂ ਸਟੇਟ ਦੀ ਹੋਵੇ, ਇਹਨਾਂ ਕੋਲੇ ਵਸੀਹ ਸਾਧਨ ਹੁੰਦੇ ਆ। ਸਮੇਂ-ਸਮੇਂ ਉਹਨਾਂ ਦਾ ਪਤਾ ਲੱਗਦਾ ਰਹਿੰਦਾ। ਮੈਂ ਤਾਂ ਖੁਲਾਸਾ ਨਹੀਂ ਕਰ ਸਕਦਾ, ਨਾ ਤਾਂ ਮੈਂ ਹੋਮ ਮਿਨਿਸਟਰ ਹਾਂ ਜਿਹਦੇ ਕੋਲੇ ਰਿਪੋਰਟ ਹੁੰਦੀ ਹੋਵੇ, ਨਾ ਹੀ ਮੇਰੇ ਕੋਲੇ ਉਹ ਸਾਧਨ ਹੈ ਜਿਹਦੇ ਬਾਰੇ ਮੈਂ ਦੱਸ ਸਕਾਂ। ਗਿੱਲ ਸਾਹਿਬ, ਇੱਕ ਕਾਫੀ ਚਰਚਾ ਦਾ ਵਿਸ਼ਾ ਬਣਿਆ, ਤੁਸੀਂ ਗਨ ਕਲਚਰ ਦੀ ਗੱਲ ਕਰ ਰਹੇ ਹੋ, ਗੈਂਗਵਾਰ ਦੀ ਗੱਲ ਕਰ ਰਹੇ ਹੋ। ਪਿਛਲੇ ਮਹੀਨਿਆਂ ਦੌਰਾਨ ਜਿਹੜਾ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਂਦਾ, ਸਿੱਧੂ ਮੂਸੇਵਾਲੇ ਦੇ ਕਤਲ ਨੂੰ ਹਲੇ ਤੱਕ ਫੜਿਆ ਨਹੀਂ ਗਿਆ, ਜਿਹੜਾ ਕਿ ਗੋਲਡੀ ਬਰਾੜਾ ਲਗਾਤਾਰ ਜ਼ਿੰਮੇਵਾਰੀਆਂ ਲੈ ਰਿਹਾ, ਉਸ ਉੱਪਰ ਕੀ ਆ ਤੁਹਾਡਾ? ਦੇਖੋ, ਮੂਸੇਵਾਲੇ ਦਾ ਕਤਲ ਹੋ ਜਾਣਾ ਬਹੁਤ ਮਾੜੀ ਗੱਲ ਹੈ। ਉਹ ਇਕੱਲਾ ਲੜਕਾ ਸੀ, ਬਹੁਤ ਵਧੀਆ ਗਾਇਕ ਸੀ, ਉਹਦੇ ਫਾਲੋਅਰ ਕਰੋੜਾਂ ਦੇ ਵਿੱਚ ਸੀਗੇ। ਸਭ ਨੂੰ ਦੁੱਖ ਹੋਇਆ, ਮੈਨੂੰ ਵੀ ਦੁੱਖ ਹੈ ਇਸ ਗੱਲ ਦਾ। ਪਰ ਜਿੱਥੋਂ ਤੱਕ ਗੋਲਡੀ ਬਰਾੜ ਦਾ, ਮੈਂ ਤਾਂ ਉਹ ਵਿਚਾਰੇ ਨੂੰ ਜਾਣਦਾ ਵੀ ਨਹੀਂ, ਮੈਂ ਉਹਦੇ ਬਾਰੇ ਕੀ ਕਹਿ ਸਕਦਾ। ਇੱਕ ਬੰਦਾ ਕਿਤੇ ਬੈਠਾ ਹੈ, ਮੈਂ ਤਾਂ ਆਪ ਤੁਹਾਡੇ ਨੂੰ ਅਖਬਾਰਾਂ 'ਚ ਪੜ੍ਹਦਾ ਜਾਂ TV 'ਤੇ ਸੁਣਦਾ। ਕੋਈ ਵੀ ਬੰਦਾ, ਬੇਸ਼ੱਕ ਤੁਸੀਂ ਬੈਠ ਕੇ ਜ਼ਿੰਮੇਵਾਰੀ ਲੈ ਲਓ, ਉਹਦੀ ਜਿਹੜੀ
ਸੱਚਾਈ ਹੈ ਉਹ ਤਾਂ ਫਿਰ ਜਦੋਂ ਪੜਤਾਲ ਹੁੰਦੀ ਹੈ ਉਸ 'ਚ ਹੀ ਪਤਾ ਲੱਗ ਸਕਦੀ ਹੈ। ਇਹਦੇ ਬਾਰੇ ਮੈਂ ਕੁਛ ਕਹਿ ਨਹੀਂ ਸਕਦਾ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਇਹ ਜ਼ਿੰਮੇਵਾਰੀ ਕਹਿੰਦੇ ਨਜ਼ਰ ਆਉਂਦੇ ਨੇ, ਦਾਅਵਾ ਕਰਦੇ ਪੇਸ਼ ਆਉਂਦੇ ਨੇ ਗੁਜਰਾਤ ਚੋਣਾਂ ਦੇ ਦੌਰਾਨ ਕਿ ਜਿਹੜਾ ਗੋਲਡੀ ਬਰਾੜਾ ਉਸ ਨੂੰ ਫੜ ਲਿਆ ਗਿਆ ਤੇ ਜਲਦੀ ਹੀ ਪੰਜਾਬ ਲਿਆਂਦਾ ਜਾਊਗਾ। ਕੀ ਇਹ ਸੱਚ ਸੀਗਾ? ਮੈਨੂੰ ਇਹਦੇ ਬਾਰੇ ਨਹੀਂ ਪਤਾ। ਕਦੇ ਮਾੜੀ ਮੋਟੀ ਵਾਰਤਾਲਾਪ ਹੋਵੇ ਕਿਸੇ ਪੁਲਿਸ ਅਧਿਕਾਰੀ ਨਾਲ ਜਾਂ ਕਿਸੇ ਪੁਲਿਸ ਆਫੀਸਰ ਨਾਲ ਜਾਂ ਇੰਟੈਲੀਜੈਂਸੀ ਨਾਲ, ਕਿਸੇ ਨਾਲ? ਨਹੀਂ, ਮੈਂ ਜਿੰਨਾ ਕੁ ਮੀਡੀਆ ਦੇ ਵਿੱਚੋਂ ਜਾਂ ਜਿੰਨੀ ਕਿ ਮੇਰੀ ਆਪਦੀ ਸਮਰੱਥਾ ਸ਼ਕਤੀ ਹੈ ਉਸ ਤੋਂ ਬਾਹਰ ਗੱਲ ਨਹੀਂ ਕਰਦਾ। ਮੈਨੂੰ ਨਹੀਂ ਪਤਾ ਇਸ ਬਾਰੇ ਬਿਲਕੁਲ ਵੀ। ਗਿੱਲ ਸਾਹਿਬ, ਜੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਜਿਵੇਂ ਤੁਸੀਂ ਗੱਲ ਕਰੀਏ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ, ਖਾਲਸਾ ਰਾਜ ਰਿਹਾ, ਖਾਲਸਾ ਰਾਜ ਤੋਂ ਬਾਅਦ ਜਿਹੜਾ ਪੰਜਾਬ ਉਸ ਨੂੰ ਦਬਾਇਆ ਗਿਆ, ਪੰਜਾਬ ਨੂੰ ਦਬਾਉਣ ਦੇ ਵਿੱਚ ਕਿਸ ਦਾ ਹੱਥ ਮੰਨ ਰਹੇ ਹੋ? ਸਾਰੀਆਂ ਸ਼ਕਤੀ ਨੇ, ਅੰਗਰੇਜ਼ਾਂ ਨੇ ਵੀ ਦਬਾਇਆ ਪੰਜਾਬ ਨੂੰ। ਕਾਫੀ ਦੇਰ ਉਹਨਾਂ ਨੇ ਇਸ ਨੂੰ ਦਬਾ ਕੇ ਰੱਖਣ ਦੀ ਕੋਸ਼ਿਸ਼ ਕੀਤੀ। ਫਿਰ ਉਹਨਾਂ ਨੇ ਦੇਖਿਆ ਵੀ ਇਹ ਬੜੇ ਤਕੜੇ ਜੁੱਸਿਆਂ ਵਾਲੇ ਅਤੇ ਜੁਰਤ ਵਾਲੇ ਇਨਸਾਨ ਨੇ ਪੰਜਾਬ ਦੇ ਲੋਕ, ਭਾਵੇਂ ਉਹ ਹਿੰਦੂ ਸੀ, ਖੱਤਰੀ ਸੀ, ਸਿੱਖ ਸੀ ਜਾਂ ਕੋਈ ਹੋਰ ਕੌਮਾਂ ਸੀ, ਜਿਹੜੇ ਪੰਜਾਬ ਦੀ ਮਿੱਟੀ ਅਤੇ ਪੰਜਾਬ ਦਾ ਪਾਣੀ ਪੀਂਦੇ ਸੀ। ਉਹਨਾਂ ਨੂੰ ਫਿਰ ਉਹਨਾਂ ਨੇ ਫੌਜ ਭਰਤੀ ਕਰਨਾ ਸ਼ੁਰੂ ਕਰਤਾ। ਉਹਨਾਂ ਨੂੰ ਜ਼ਮੀਨਾਂ ਦਿੱਤੀਆਂ 12 ਦੇ ਵਿੱਚ, ਲੈਲਪੁਰ ਪਾਕਿਸਤਾਨ 'ਚ, ਬਹਾਵਲਪੁਰ। ਉਹਨਾਂ ਲੋਕਾਂ ਨੇ ਉੱਥੇ ਟਿੱਬਿਆਂ ਨੂੰ ਜਰਖੇਜ਼ ਬਣਾਤਾ ਔਰ ਉਸ ਦਾ ਫਾਇਦਾ ਵੀ ਹੋਇਆ। ਇਸ ਕਰਕੇ ਉਸ ਤੋਂ ਬਾਅਦ ਵੀ ਜੇ ਹੁਣ 1948 ਦੇ ਵਿੱਚ ਇੱਕ ਸਰਕੂਲਰ ਜਾਰੀ ਹੋਇਆ ਜਿਹਦੇ 'ਚ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਲਿਖਤਾ ਗਿਆ ਸੀ, ਜਿਹਦਾ ਬੜਾ ਵਿਰੋਧ ਵੀ ਹੋਇਆ। ਜਿਹੜੀ ਕੌਮ ਨੇ 98% ਕੁਰਬਾਨੀਆਂ ਦੇ ਕੇ ਪੰਜਾਬ ਨੂੰ ਆਜ਼ਾਦ ਕਰਾਤਾ ਹੋਵੇ, ਉਹ ਗਦਾਰ ਕਿਵੇਂ ਹੋ ਸਕਦੀ ਹੈ? ਉਹਦੇ ਮੁਲਕ ਨੂੰ ਪਿਆਰ ਕਿਉਂ ਨਹੀਂ ਕਰਦੀ? ਉਸ ਤੋਂ ਬਾਅਦ ਜੰਗਾਂ ਆਈਆਂ, ਭਾਵੇਂ ਉਹ 48 ਦੇ ਵਿੱਚ ਜਿਹੜੇ ਅਫਗਾਨ ਇੰਟਰੂਡਰ ਸੀਗੇ ਜੇਕੇ ਦੇ ਵਿੱਚ, ਜਨਰਲ ਹਰਬਖਸ਼ ਸਿੰਘ ਹੋਰਾਂ ਨੇ ਜਾ ਕੇ ਖਦੇੜੇ, ਜਿਹੜੇ ਪਟਿਆਲਾ ਸਿੱਖ ਰੈਜੀਮੈਂਟ ਦੇ ਸੀ। 71 ਦੀ ਵਾਰ ਆਈ, ਕਿੰਨੀਆਂ ਜਿਹੜੀਆਂ ਕੁਰਬਾਨੀਆਂ ਸੀ। ਇੱਥੇ ਵੀ ਜਨਰਲ ਹਰਬਖਸ਼ ਸਿੰਘ ਸੀ 65 ਦੀ ਜੰਗ ਦੇ ਵਿੱਚ, 71 ਦੇ ਵਿੱਚ ਸੀ। ਉਸ ਵੇਲੇ ਵੀ ਪੰਜਾਬ ਦੇ ਜਿਹੜੇ ਬਹੁਤ ਬੰਦੇ ਸ਼ਹੀਦ ਹੋਏ। ਕਾਰਗਿਲ ਦੀ ਜੰਗ 'ਚ ਪੰਜਾਬ ਦੇ ਬੰਦੇ ਕਿੰਨੇ ਸ਼ਹੀਦ ਹੋਏ। ਹੁਣ ਚਾਈਨਾ ਦੇ ਬਾਰਡਰ ਦੇ ਉੱਤੇ ਕਿੰਨੇ ਪੰਜਾਬੀ ਮੁੰਡੇ ਸ਼ਹੀਦ ਹੋਏ। ਅਸੀਂ ਤਾਂ ਪੈਟਰੋਟ ਸਾਡੇ ਤਾਂ ਜਰੇ ਜਰੇ ਦੇ ਵਿੱਚ ਹੈ। ਮੈਂ ਨਹੀਂ ਮੰਨਦਾ ਪੰਜਾਬ ਦੇ ਬੰਦੇ ਹਿੰਦੁਸਤਾਨ ਨਾਲ ਕਦੇ ਕੋਈ ਗਦਾਰੀ ਕਰ ਸਕਣ। ਇਹਨਾਂ ਨੂੰ ਤਾਂ ਮੌਕਾ ਅਤੇ ਪਿਆਰ ਕਰਨ ਵਾਲਾ ਚਾਹੀਦਾ। ਪਿਆਰ ਨਾਲ ਗੁਲਾਮੀ ਕਰਦੇ ਆ। ਪ੍ਰੋਫੈਸਰ ਪੂਰਨ ਸਿੰਘ ਨੇ ਇਹਨਾਂ ਬਾਰੇ ਠੀਕ ਲਿਖਿਆ ਸੀ, ਇਹ ਜਵਾਨ ਪੰਜਾਬ ਦੇ ਪਿਆਰ ਨਾਲ ਇਹ ਕਰਨ ਗੁਲਾਮੀ, ਨਹੀਂ ਖੜ੍ਹ ਜਾਂਦੇ ਮੋਢੇ 'ਤੇ ਡਾਂਗਾਂ ਲਾਰ ਕੇ। ਹੁਣ ਅਸੀਂ ਜਿਹੜੀ ਸਾਡੀ ਸਰਕਾਰ ਹੈ, ਇਹਨਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਪੰਜਾਬ ਦੀ ਖੁਸ਼ਹਾਲੀ ਵੱਲ ਲੈ ਕੇ ਜਾਣਾ ਚਾਹੁੰਦੀ ਹੈ, ਲੱਗੀ ਹੈ। ਕਿਉਂਕਿ ਵਿਰੋਧੀ ਧਿਰਾਂ ਤਾਂ ਕਾਫੀ ਉਂਗਲਾਂ ਖੜੀਆਂ ਕਰਦਿਆਂ ਨੇ ਕਿ ਜਿੰਨੀ ਗੈਂਗਵਾਰ ਇਸ ਸਰਕਾਰ ਦੇ ਆਉਣ ਦੇ ਨਾਲ ਸ਼ੁਰੂ ਹੋਈ ਆ, ਜਾਂ ਜਿੰਨਾ ਨਸ਼ਾ ਇਸ ਸਰਕਾਰ ਦੇ ਆਉਣ ਦੇ ਨਾਲ ਸ਼ੁਰੂ ਹੋਇਆ, ਪਹਿਲਾਂ ਕਦੇ ਨਹੀਂ ਸੀਗਾ। ਵਿਰੋਧੀ ਧਿਰਾਂ ਹਮੇਸ਼ਾ ਹੀ ਉਂਗਲਾਂ ਖੜੀਆਂ ਕਰਦੀਆਂ ਨੇ। ਨਸ਼ਾ ਤਾਂ 30,000 ਕਰੋੜ ਦਾ ਅਡਾਨੀ ਦੀ ਬੰਦਰਗਾਹ 'ਤੇ ਫੜਿਆ ਗਿਆ। ਉਹ ਗੁਜਰਾਤ 'ਚ ਪੀਤਾ ਜਾਣਾ ਸੀ ਜਾਂ ਪੰਜਾਬ ਦੇ ਲੋਕ ਲਏ ਸੀ। 20,000 ਕਰੋੜ ਦਾ ਬਾਅਦ 'ਚ ਫੜਿਆ ਗਿਆ। ਨਸ਼ੇ ਦੇ ਵਿੱਚ ਇੱਕ ਇੰਟਰਨੈਸ਼ਨਲ ਸਿਸਟਮ ਹੈ। ਤੁਸੀਂ ਦੱਸੋ, ਇੱਥੇ 5 ਗ੍ਰਾਮ ਚਿੱਟੇ ਵਾਲੇ ਦੇ ਪਰਚਾ ਹੋ ਜਾਂਦਾ, ਜਿਹਦਾ ਸਕੂਟਰ ਹੋਵੇ ਲਿਖਿਆ NDPS ਐਕਟ ਦੇ ਵਿੱਚ, ਅਤੇ ਫਿਰ ਉਹ ਅਡਾਨੀ ਦੀ ਬੰਦਰਗਾਹ ਉਹਦੇ 'ਤੇ ਕਿਉਂ ਨਹੀਂ ਹੋਇਆ? ਸਾਡੇ ਨਾਲ ਕਈ ਗੱਲਾਂ ਦੇ ਵਿੱਚ ਸਾਨੂੰ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਲੋਕ ਨਸ਼ੇੜੀ, ਡਾਕੂ, ਲੁਟੇਰੇ ਹੈ। ਇਹ ਹਥਿਆਰਾਂ ਵਿੱਚ ਯਕੀਨ ਰੱਖਦੇ ਹੈ, ਜਦੋਂ ਕਿ ਪੰਜਾਬ ਦੇ ਲੋਕ ਬਹੁਤ ਮਿਹਨਤੀ ਹੈ, ਬਹੁਤ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਹੈ। ਪਿਆਰ ਨਾਲ ਇਹਨਾਂ ਨੂੰ ਚਲਾਉਣ ਵਾਲਾ ਹੋਵੇ, ਇਹ ਮੁਲਕ ਦੀ ਤਰੱਕੀ 'ਚ ਬਹੁਤ ਯੋਗਦਾਨ ਪਾਉਣਗੇ। ਕੀ ਲੱਗਦਾ ਗਾ ਜਿਹੜਾ ਪੰਜਾਬ ਦੇ ਵਿੱਚ ਗਨ ਕਲਚਰ ਆ ਉਸ ਨੂੰ ਪ੍ਰਮੋਟ ਕਰਿਆ ਜਾ ਰਿਹਾ, ਜਿਹੜੇ ਲੋਕਾਂ ਦੇ ਉੱਪਰ ਪਰਚੇ ਕੀਤੇ ਜਾ ਰਹੇ ਨੇ, ਜਿਵੇਂ ਤੁਹਾਡੀ ਸਰਕਾਰ ਦੇ ਵਿੱਚ ਹੀ ਪਿਛਲੇ ਦਿਨਾਂ ਦੇ ਦੌਰਾਨ 10 ਸਾਲਾਂ ਦਾ ਜਿਹੜਾ ਜਵਾਕ ਸੀ ਉਸ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਸੀ। ਕੀ ਤੁਹਾਡਾ ਲਾ ਕਹਿੰਦਾ ਵੀ 10 ਸਾਲਾਂ ਦੇ ਜਵਾਕ ਦੇ ਉੱਪਰ ਪਰਚਾ ਦਰਜ ਹੋਈ? ਦੇਖੋ, ਮੇਰਾ ਨਿੱਜੀ ਵਿਚਾਰ ਹੈ। ਇੱਕ ਤਾਂ ਮੈਂ ਆਪਦੀ ਜਾਤੀ ਹਿਫਾਜ਼ਤ ਵਾਸਤੇ ਹਥਿਆਰ ਰੱਖਦਾ, ਉਹ ਹੋਣਾ ਚਾਹੀਦਾ। ਇੱਕ ਹਥਿਆਰ ਹੈ ਵੀ ਜੇ ਕੋਈ ਬੰਦਾ ਕ੍ਰਾਈਮ ਕਰਦਾ ਹੈ, ਉਸ ਤੋਂ ਹਥਿਆਰ ਲੈ ਲੈਣਾ ਚਾਹੀਦਾ। ਉਹਦੇ ਕਾਨੂੰਨ ਨੂੰ ਉਹਦੇ ਖਿਲਾਫ ਕੰਮ ਕਰਨਾ ਚਾਹੀਦਾ। ਜੇ ਕਿਸੇ ਨਾਬਾਲਗ ਦੇ ਖਿਲਾਫ, ਦੇਖੋ ਭਗਵੰਤ ਸਿੰਘ ਮਾਨ ਨੇ ਜਾ ਕੇ ਸਾਰੇ ਹਥਿਆਰਾਂ ਦੀ ਚੈਕਿੰਗ ਨਹੀਂ ਕਰਨੀ, ਅਤੇ ਜਿਹੜੀਆਂ ਕੰਮ ਕਰਨ ਵਾਲੀਆਂ ਧਿਰਾਂ ਨੇ ਜਿਹਦੇ 'ਚ ਐਡਮਿਨਿਸਟ੍ਰੇਸ਼ਨ ਹੁੰਦੀ ਹੈ, ਇਹ ਉਹ ਕੁਤਾਹੀ ਹੈ ਉਸ ਅਫਸਰ ਦੀ ਜਿਹਨੇ ਉਸ ਨਾਬਾਲਗ ਬੱਚੇ 'ਤੇ ਪਰਚਾ ਦਰਜ ਕੀਤਾ। ਪਰ ਨਾਬਾਲਗ ਬੱਚੇ ਦੇ ਕੋਲੇ ਹਥਿਆਰ ਆਇਆ ਕਿਵੇਂ, ਇਹ ਮੈਨੂੰ ਤੁਹਾਤੋਂ ਪੁੱਛਣਾ ਚਾਹੁੰਦਾ। ਕਿਉਂਕਿ ਉਹਨਾਂ ਦੇ ਬਾਪ ਜਿਹੜੇ ਕਹਿੰਦੇ ਨਜ਼ਰ ਆਏ ਨੇ ਮੀਡੀਆ ਦੇ ਸਾਹਮਣੇ ਕਿ ਇਹ ਸਾਡੀ 5 ਸਾਲ ਪਹਿਲਾਂ ਦੀ ਫੋਟੋ ਆ, ਉਸ ਵਕਤ ਉਹ ਜਵਾਕ 5 ਸਾਲ ਦਾ ਹੀ ਹੋਣਾ ਤਕਰੀਬਨ। ਜਿਹੜੀ ਉਹਦੀ ਬੰਦੂਕ ਵਾਲੀ ਫੋਟੋ ਸੀ ਉਹਦੇ ਨਾਲੋਂ ਲੰਬੀ ਦੀਦੀ ਸੀ।
ਇਹ ਉਹਨਾਂ ਨੂੰ ਮੰਨ ਲੈਣਾ ਚਾਹੀਦਾ ਸੀ, ਜਿਹੜਾ ਵੀ ਪੁਲਿਸ ਅਧਿਕਾਰੀ ਸੀ, ਤੇ ਉਸ 'ਤੇ ਕੋਈ ਕਾਰਵਾਈ ਨਹੀਂ ਸੀ ਕਰਨੀ ਚਾਹੀਦੀ। ਗਲਤ ਸੀ। ਤੁਸੀਂ ਕਿਹਾ ਕਿ ਹਿਫਾਜ਼ਤ ਦੇ ਲਈ ਜਿਹੜਾ ਹਥਿਆਰ ਰੱਖਣਾ ਉਹ ਜਾਇਜ਼ ਆ, ਜਿਹੜਾ ਨਜਾਇਜ਼ ਹਥਿਆਰ ਆ ਫਿਰ ਨਜਾਇਜ਼ ਤਾਂ ਕੋਈ ਵੀ ਨਹੀਂ ਰੱਖਦਾ ਹੈਗਾ, ਹਿਫਾਜ਼ਤ ਦੇ ਲਈ ਰੱਖਦੇ ਨੇ। ਹਿਫਾਜ਼ਤ ਲਈ ਸਾਰੇ ਰੱਖਦੇ ਆ, ਜੇ ਕੋਈ ਉਹਦੀ ਦੁਰਵਰਤੋਂ ਕਰਦਾ ਉਸ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ। ਦੁਰਵਰਤੋਂ ਜਿਹੜਾ ਲਾਇਸੈਂਸੀ ਹਥਿਆਰ ਆ ਉਹਦੇ ਨਾਲ ਹੀ ਹੁੰਦੀ ਆ? ਨਹੀਂ, ਦੋਨਾਂ ਤਰ੍ਹਾਂ ਨਾਲ ਹੁੰਦੀ ਹੈ। ਅਸੀਂ ਵਿਆਹਾਂ ਸ਼ਾਦੀਆਂ ਜਾਂਦੇ ਹਾਂ, ਨਜਾਇਜ਼ ਫਾਇਰਿੰਗ ਹੁੰਦੀ ਹੈ। ਜਿਹੜੇ ਨਜਾਇਜ਼ ਹਥਿਆਰ ਆਉਂਦੇ ਆ ਉਹ ਕਿਸੇ ਪਾਸਿਓਂ ਆਉਂਦੇ ਹੋਣ, ਭਾਵੇਂ ਉਹ ਪਾਕਿਸਤਾਨ ਦੇ ਬਾਰਡਰ ਤੋਂ ਹੋਣ ਜਾਂ ਪੰਜਾਬ ਦੀਆਂ ਦੂਜੀਆਂ ਸਟੇਟਾਂ ਦੇ ਬਾਰਡਰ ਤੋਂ, ਉਹਨਾਂ 'ਤੇ ਸਖਤੀ ਕੀਤੀ ਜਾਣੀ ਚਾਹੀਦੀ ਹੈ, ਫੜਨੇ ਚਾਹੀਦੇ ਆ। ਫੜੇ ਕਿਵੇਂ ਜਾਣਗੇ? ਇਹ ਤਾਂ ਪ੍ਰੋਸੈਸ ਹੈ ਜੀ, ਫੜਨ ਦਾ ਇੱਕ ਪ੍ਰੋਸੈਸ ਹੈ। ਕੋਈ ਚੈਕਿੰਗ ਦੌਰਾਨ ਫੜੇ ਜਾਂਦੇ ਆ, ਕੋਈ ਇੰਟੈਲੀਜੈਂਸ ਨਾਲ ਫੜੇ ਜਾਂਦੇ ਆ, ਕੋਈ ਜਿਹੜੇ ਪਿੰਡਾਂ ਦੇ ਵਿੱਚ ਸੋਰਸ ਹੁੰਦੇ ਆ ਪੁਲਿਸ ਦੇ, ਉਹ ਫੜਵਾਉਂਦੇ ਆ। ਇਹ ਤਾਂ ਅੱਜ ਦਾ ਵਰਤਾਰਾ ਨਹੀਂ, ਇਹ ਤਾਂ 1947 ਤੋਂ ਪਹਿਲਾਂ ਵੀ ਇਸੇ ਤਰ੍ਹਾਂ ਹੀ ਹੁੰਦਾ ਰਿਹਾ। ਪੰਜਾਬ ਦੀ ਗੱਲ ਕਰ ਰਹੇ ਹੋ ਤਾਂ ਨੌਜਵਾਨੀ ਜਿਹੜੀ ਬਾਹਰ ਭੱਜ ਰਹੀ ਹੈ, ਨੌਜਵਾਨੀ ਨੂੰ ਕਿਵੇਂ ਰੋਕਿਆ ਜਾਊਗਾ? ਇਹ ਵੀ ਇੱਕ ਸਵਾਲ ਆ, ਬਹੁਤ ਵੱਡੀ ਤਰਾਸਦੀ ਆ ਪੰਜਾਬ ਦੀ। ਇਹਦੇ 'ਚ ਦੋਵੇਂ ਧਿਰਾਂ ਸਿਰ ਜੋੜ ਕੇ ਬੈਠਣ। ਪੰਜਾਬ ਦਾ ਨੌਜਵਾਨ ਵੀ ਸਿਰ ਜੋੜ ਕੇ ਬੈਠੇ, ਪੰਜਾਬ ਦੀ ਸਰਕਾਰ ਸਾਧਨ ਦੇਣ ਦੇ ਪ੍ਰਤੀ ਉਦਾਰ ਹੋਵੇ, ਔਰ ਪੰਜਾਬ ਦਾ ਨੌਜਵਾਨ ਇਹ ਚਾਹਵੇ ਕਿ ਮੈਂ ਪੰਜਾਬ ਦੇ ਵਿੱਚ ਹੀ ਰਹਿਣਾ, ਇੱਥੇ ਆਪਦੀ ਰੋਜੀ ਰੋਟੀ ਪੈਦਾ ਕਰਨੀ ਹੈ। ਪਰ ਸਾਡੀ ਬਦਕਿਸਮਤੀ ਹੈ ਕਿ ਅਸੀਂ ਜਿਸ ਗੱਲ ਦੇ ਪੰਜਾਬੀ ਮਗਰ ਪੈ ਜਾਣ ਉਹਦਾ ਸਿਰਾ ਲਾ ਦਿੰਦੇ ਆ। ਸਾਡੇ ਬੱਚੇ ਬਾਹਰ ਜਾਣ ਲੱਗ ਗਏ, ਅਸੀਂ ਇੰਡੀਵਿਜੂਅਲਿਜ਼ਮ ਪੜ ਗਏ। ਸਾਡੇ ਅੱਗੇ 20 ਜੀ ਹੁੰਦੇ ਪਰਿਵਾਰ ਦੇ, ਯੂਨਾਈਟਿਡ ਪਰਿਵਾਰ ਹੁੰਦੇ ਸੀ, ਹੁਣ ਕੋਈ ਰਹਿ ਕੇ ਨਹੀਂ ਰਾਜੀ। ਹਰੇਕ ਜਿਹੜਾ ਮੇਰਾ, ਸਾਡਾ, ਅਸੀਂ, ਉਹ ਤਾਂ ਖਤਮ ਹੋ ਗਿਆ। ਹੁਣ ਮੈਂ, ਮੇਰਾ ਸ਼ੁਰੂ ਹੋ ਗਿਆ। ਜਦੋਂ ਇੰਡੀਵਿਜੂਅਲਿਜ਼ਮ ਆਉਂਦਾ, ਬੱਚੇ ਮਾਂ ਪਿਓ ਨਾਲ ਵੀ ਰਹਿਣਾ ਪਸੰਦ ਕਰਦੇ ਆ ਜੀ। ਹਾਲਤ ਇਹ ਹੈ, ਇਸੇ ਕਰਕੇ 100 ਕਿੱਲੇ ਦੇ ਮਾਲਕ ਹੈ ਅਤੇ ਬਾਹਰ ਨੂੰ ਤੁਰੇ ਜਾਂਦੇ ਆ। ਜਵਾਕ ਕਿਉਂ ਤੁਰੇ ਜਾਂਦੇ ਆ? 100 ਏਕੜ 'ਚ ਤਾਂ ਵਧੀਆ ਰੋਟੀ ਖਾਧੀ ਜਾ ਸਕਦੀ ਹੈ। ਉਹੀ ਕਾਰਨ ਹੈ ਇੰਡੀਵਿਜੂਅਲਿਜ਼ਮ। ਕੀ ਵਿਸ਼ਵਾਸ ਨਹੀਂ ਰਿਹਾ ਸਰਕਾਰਾਂ 'ਤੇ, ਜਾਂ ਫਿਰ ਆਪਣੇ ਆਪ ਕੋਈ ਸ਼ੌਂਕੀਆ ਤੌਰ 'ਤੇ ਜਾ ਰਹੇ? ਨਹੀਂ, ਬੱਚਿਆਂ 'ਚ ਇੰਡੀਵਿਜੂਅਲਿਜ਼ਮ ਆ ਗਿਆ। ਉਹ ਮਾਂ ਪਿਓ ਦਾ ਵੀ ਸਾਇਆ ਨਹੀਂ ਚਾਹੁੰਦੇ ਵੀ ਸਾਡੇ 'ਤੇ ਕੋਈ, ਸਾਨੂੰ ਕੋਈ ਟੋਕੇ। ਜਦੋਂ ਕਿ ਮਾਂ ਪਿਓ ਦਾ ਫਰਜ਼ ਹੈ ਕਿ ਜਿੰਨੀ ਦੇਰ ਉਹ ਹਿੰਮਤ ਰੱਖਦੇ ਆ ਬੱਚੇ ਨੂੰ ਸਮਝਾਉਣ, ਉਹਨਾਂ ਨੂੰ ਸੇਧ ਦੇਣ। ਕਿਉਂਕਿ ਅਸੀਂ ਕਾਫੀ ਨੌਜਵਾਨਾਂ ਦੇ ਨਾਲ ਗੱਲ ਕਰੀ ਆ, ਜਦੋਂ ਆਈਲੈਟਸਾਂ ਦੇ ਸੈਂਟਰਾਂ ਦੇ ਮੂਹਰੇ ਜਾਂਦੇ ਆ ਤਾਂ ਨੌਜਵਾਨਾਂ ਦੇ ਨਾਲ ਗੱਲ ਕਰੀ ਆ। ਨੌਜਵਾਨ ਕਹਿੰਦੇ ਨੇ ਕਿ ਇੱਥੇ ਕ੍ਰਾਈਮ ਬਹੁਤ ਜ਼ਿਆਦਾ ਆ, ਇੱਥੇ ਸਾਡੀ ਹਿਫਾਜ਼ਤ ਨਹੀਂ ਹੈਗੀ, ਅਸੀਂ ਇਕੱਲੇ ਹੈਗੇ ਆ, ਕਿਸੇ 'ਤੇ ਕੋਈ ਪਰਚਾ ਚੱਕ ਕੇ ਦੇ ਦਿੰਦਾ, ਕਿਸੇ ਨੂੰ ਕੋਈ ਗੋਲੀ ਮਾਰ ਜਾਂਦਾ। ਅਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ। ਨਹੀਂ, ਇਹ ਦੋ ਗੱਲਾਂ ਨੇ। ਮੈਂ ਸਾਰਿਆਂ ਨੂੰ ਇਸ 'ਤੇ ਦੋਸ਼ੀ ਨਹੀਂ ਠਹਿਰਾਉਂਦਾ। ਮੈਂ ਉਹਨਾਂ ਬੱਚਿਆਂ ਨੂੰ ਇਹ ਵੀ ਪੁੱਛਣਾ ਚਾਹੁੰਦਾ, ਜੇ ਪੰਜਾਬ ਦੇ ਬੱਚੇ ਹੀ ਕ੍ਰਾਈਮ ਦੇ ਵਿੱਚ ਇਨਵੋਲਵ ਹੁੰਦੇ ਆ ਉਹਨਾਂ ਦੇ ਕਹਿਣ ਮੁਤਾਬਕ, ਅਤੇ ਉਹਨਾਂ ਦੇ ਸਾਥੀ ਨੇ ਕਿੰਨੇ ਕੁ ਬੱਚੇ ਕ੍ਰਾਈਮ? ਸਾਰੇ ਤਾਂ ਇਨਵੋਲਵ ਨਹੀਂ ਹੁੰਦੇ। ਜੇ ਹੁੰਦੇ ਵੀ ਹੈ, ਪੁਆਇੰਟ ਹੋਣਗੇ, ਅਤੇ ਦੂਜੇ ਤਾਂ ਹਿੰਮਤ ਨਾਲ ਆਪਦੇ ਪੰਜਾਬ ਦੇ ਵਿੱਚ ਕੰਮ ਕਰਨ ਨੂੰ ਤਰਜੀਹ ਦੇਣ। ਨਹੀਂ ਦਿੰਦਾ। ਵਾਈਟ ਕਲਰਡ ਜੋਬ ਅੰਗਰੇਜ਼ਾਂ ਨੇ ਜਿਹੜੀ ਸਾਨੂੰ ਦੇਤੀ ਨਾ, ਉਹ ਨਹੀਂ ਸਾਡੇ ਮਗਰੋਂ ਲੈ ਰਹੀ। ਜੇ ਤੁਸੀਂ ਕਿਸੇ ਨੂੰ ਕਹੋ ਨਾ ਵੀ ਆ ਪ੍ਰਾਈਵੇਟ ਕੰਪਨੀ ਤੈਨੂੰ 35,000 ਕਹਿੰਦਾ, ਸਰਕਾਰੀ ਨੌਕਰੀ ਦਵਾ, ਕੰਮ ਕਰਨ ਦਾ ਕਲਚਰ ਖਤਮ ਹੁੰਦਾ ਜਾਂਦਾ। ਲੱਗਦਾ ਵੀ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਉਹ ਇੰਨੇ ਪੈਸੇ ਦੇ ਦਿੰਦੀਆਂ ਨੇ, ਕਈ ਕੰਪਨੀਆਂ ਤਾਂ ਪੈਸੇ ਲੈ ਕੇ ਉੱਡ ਜਾਂਦੀਆਂ ਨੇ। ਪੈਸੇ ਲੈ ਕੇ ਨਹੀਂ ਉੱਡਦੀਆਂ, ਜਿਹੜੀਆਂ ਕੰਮ ਕਰਾਉਣ ਵਾਲੀਆਂ ਕੰਪਨੀਆਂ ਨੇ ਉਹ ਕੰਮ 'ਚ ਤਾਂ ਜਾਨ ਕੱਢਦੀਆਂ ਪਰ ਪੇਮੈਂਟ ਦਿੰਦੀਆਂ। ਜਿਹੜੇ ਬੱਚੇ ਸਾਡੇ ਉਹ ਵੀ ਨੇ ਜਿਹੜੇ ਅੱਜ 10-10 ਲੱਖ ਰੁਪਏ ਮਹੀਨਾ ਦੇ ਜਾਂਦੇ ਆ, ਉਹਨਾਂ 'ਚ ਸਕਿੱਲ ਸੀਗੀ, ਉਹਨਾਂ ਨੂੰ ਨਹੀਂ ਛੱਡਦੀਆਂ। ਦੇਖੋ, ਜਿਹੜਾ ਮਾਰਕੀਟਿੰਗ ਵਾਲਾ ਬੰਦਾ ਹੈ, ਉਹਨੇ ਤਾਂ ਮਾਰਕੀਟਿੰਗ ਦੇ ਵਿੱਚੋਂ ਵਧੀਆ ਸੌਦਾ ਚੱਕਣਾ। ਜਿਹੜੀਆਂ ਕੰਪਨੀਆਂ ਜਿਨ੍ਹਾਂ ਨੇ ਇਨਵੈਸਟਮੈਂਟ ਕਰਨੀ ਹੈ, ਜਿਹੜੇ ਆਪਦੇ ਮੁਲਾਜ਼ਮ ਉਹਨਾਂ ਨੇ ਰੱਖਣੇ ਆ, ਉਹ ਤਾਂ ਜਿਹੜਾ ਬੈਸਟ ਲੋਟ ਹੈ, ਭਾਵੇਂ ਉਹ ਪੰਜਾਬ 'ਚੋਂ ਮਿਲੇ, ਯੂਪੀ 'ਚੋਂ ਮਿਲੇ, ਹਰਿਆਣੇ 'ਚੋਂ ਮਿਲੇ, ਕਰਨਾਟਕ 'ਚੋਂ ਮਿਲੇ, ਉਹ ਲੈਣਾ। ਗਿੱਲ ਸਾਹਿਬ, ਇੱਕ ਹੋਰ ਸਵਾਲ ਆ, ਜਿਹੜਾ ਮੈਨੀਫੈਸਟੋ ਤੁਸੀਂ ਜਾਰੀ ਕਰਿਆ ਸੀ ਵੋਟਾਂ ਤੋਂ ਪਹਿਲਾਂ, ਉਹਦੇ ਵਿੱਚ ਕਾਫੀ ਗਰੰਟੀਆਂ ਦਿੱਤੀਆਂ ਸੀ। ਕਿੰਨੀਆਂ ਕੁ ਗਰੰਟੀਆਂ ਨੇ ਜਿਹੜੀਆਂ ਲਾਗੂ ਹੋ ਗਈਆਂ, ਕਿੰਨੀਆਂ ਕੁ ਗਰੰਟੀਆਂ ਨੇ ਜਿਹੜੀਆਂ ਪੂਰੀਆਂ ਕਰਤੀਆਂ? ਤੁਸੀਂ ਕਹਿੰਦੇ ਸੀ ਕਿ ਦੂਜੀਆਂ ਸਰਕਾਰਾਂ ਵਾਅਦੇ ਕਰਦੀਆਂ, ਅਸੀਂ ਗਰੰਟੀਆਂ ਦੇਵਾਂਗੇ। ਦੇਖੋ, ਬਿਜਲੀ ਮਾਫ ਕਰਨ ਦੀ ਗਰੰਟੀ ਜਿਹੜੀ ਅਸੀਂ ਲਾਗੂ ਕਰਤੀ, 75-80% ਲੋਕਾਂ ਦੇ ਜ਼ੀਰੋ ਬਿੱਲ ਆਏ, ਉਹ ਗਰੰਟੀ ਹੈ। ਜਿੱਥੋਂ ਤੱਕ ਆਟਾ ਦਾਲ ਸਕੀਮ ਦਾ ਸੀ, ਸਰਕਾਰ ਨੇ ਇਹ ਵਾਅਦਾ ਕੀਤਾ ਸੀ ਅਸੀਂ ਨਜਾਇਜ਼ ਜਿਹੜੇ ਬਣਾਏ ਹੋਏ ਕਾਰਡ ਆ ਉਹ ਕੱਟਾਂਗੇ। ਉਹਦੀ ਵੈਰੀਫਿਕੇਸ਼ਨ ਚੱਲ ਰਹੀ ਹੈ, ਦੂਜਿਆਂ ਨੂੰ ਘਰ ਪਹੁੰਚਾਵਾਂਗੇ, ਉਹ ਸ਼ੁਰੂ ਹੋ ਜੂ। ਜਿੱਥੋਂ ਤੱਕ ਸਟਾਰਟਅਪ ਦੀ ਗੱਲ ਹੈ, ਥਾਂ ਦੇ ਉੱਤੇ ਸੈਮੀਨਾਰ ਕਰਾਏ ਜਾ ਰਹੇ ਹੈ। ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ, ਸਪੋਰਟਸ ਜਿਹੜੀ ਵਿੱਢੀ ਹੈ, ਕਿੰਨੇ ਬੱਚੇ ਐਤਕੀ ਇਨਵਾਲਵ ਹੋਏ ਆ, ਜਿਹੜੀਆਂ ਪੇਂਡੂ
ਖੇਡਾਂ ਹੋਈਆਂ ਨੇ ਲੱਖਾਂ ਦੇ ਵਿੱਚ। ਜਿੰਨੇ ਬੱਚਿਆਂ ਨੇ ਮੈਡਲ ਲਏ ਉਨੇ ਬੱਚੇ ਤਾਂ ਕਦੇ ਪਾਰਟੀਸਪੇਟ ਹੀ ਨਹੀਂ ਕੀਤੇ ਸੀ ਪਿਛਲੀਆਂ ਸਰਕਾਰਾਂ 'ਚ। ਹੌਲੀ ਹੌਲੀ ਮੋੜਾ ਪੈਂਦਾ। ਜੇ ਅਸੀਂ ਇੱਕਦਮ ਕਹੀਏ ਇਹ ਕੋਈ ਟੂਟ ਹੀ ਨਹੀਂ ਜਿਹਨੂੰ ਬੰਦ ਕੀਤਾ ਜਾ ਸਕਦਾ, ਸਮਾਂ ਲੱਗਦਾ ਹਰ ਚੀਜ਼ 'ਤੇ। ਨਾ ਹੀ ਸਰਕਾਰ ਕੋਲ ਇੱਕਦਮ ਇੰਨੇ ਸਾਧਨ ਆ ਸਕਦੇ ਆ। ਜਿਹੜੇ ਪੰਜਾਬ ਦੀ ਆਰਥਿਕਤਾ ਹੈ ਉਹ ਤਾਂ ਤਬਾਹੀ ਦੇ ਕੰਢੇ 'ਤੇ ਆ ਗਈ ਸੀ। ਇਹਨੂੰ ਦੁਆਰੇ ਲੀਹਾਂ 'ਤੇ ਲਿਆਉਣ ਵਾਸਤੇ ਬਹੁਤ ਕੁਝ ਕਰਨਾ ਪਊਗਾ। ਗਿੱਲ ਸਾਹਿਬ, ਤੁਸੀਂ ਕਿਹਾ ਕਿ ਅਸੀਂ ਖੇਡਾਂ ਵੱਲ ਜਵਾਕਾਂ ਨੂੰ ਤੋਰ ਰਹੇ ਹਾਂ। ਜਵਾਕ ਮੈਡਲ ਵੀ ਇਕੱਠੇ ਕਰਦੇ ਨੇ। ਪਿਛਲੇ ਦਿਨ ਜਿਹੜੇ ਪੈਰਾ ਓਲੰਪਿਕ ਨੇ ਉਹ CM ਦੀ ਕੋਠੀ ਮੂਹਰੇ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆਏ ਨੇ। ਮੈਡਲ ਸੀ ਉਹਨਾਂ ਕੋਲ, ਉਹ ਮੈਡਲ ਸਾਹਮਣੇ ਰੱਖੇ ਸੀ ਉਹਨਾਂ ਨੇ। ਕਿਹਾ ਅਸੀਂ ਮੈਡਲ ਜਿੱਤ ਕੇ ਲਿਆਏ ਹਾਂ ਪੰਜਾਬ ਦੀ ਖਾਤਰ, ਸਾਨੂੰ ਕੋਈ ਰੁਜ਼ਗਾਰ ਨਹੀਂ ਦਿੱਤਾ, ਸਾਨੂੰ ਕਿਸੇ ਕੰਮਕਾਰ ਨਹੀਂ ਲਾਇਆ। ਕਦੇ ਵੀ ਸਭ ਨੂੰ ਰੁਜ਼ਗਾਰ ਮਿਲ ਨਹੀਂ ਸਕਦਾ। ਖੇਡਾਂ ਇਕੱਲੀਆਂ ਰੁਜ਼ਗਾਰ ਲੈਣ ਵਾਸਤੇ ਨਹੀਂ ਮੈਂ ਕਹਿ ਰਿਹਾ। ਖੇਡਾਂ ਦੇ ਨਾਲ ਸਿਹਤ ਚੰਗੀ ਹੁੰਦੀ ਹੈ। ਖੇਡਾਂ ਦੇ ਨਾਲ ਮਨੁੱਖ ਦੇ ਵਿੱਚ ਜਿੱਤਣ ਦੀ ਭਾਵਨਾ ਪੈਦਾ ਹੁੰਦੀ ਹੈ, ਕੰਮ ਕਰਨ ਦੀ ਹਿੰਮਤ ਅਤੇ ਸ਼ਕਤੀ ਪੈਦਾ ਹੁੰਦੀ ਹੈ। ਉਹ ਸ਼ਕਤੀ ਇਕੱਲੀਆਂ ਖੇਡਾਂ 'ਚ ਨਹੀਂ, ਆਪਦੇ ਘਰ ਦੇ ਖੇਤਾਂ ਦੇ ਵਿੱਚ, ਹੋਰ ਕੰਮਾਂ ਦੇ ਵਿੱਚ ਜਿੱਥੇ ਉਹ ਕੰਮ ਕਰ ਸਕਦੇ ਆ ਉੱਥੇ ਉਹ ਵਰਤੀ ਦੀ ਹੈ। ਦੂਜਿਆਂ ਦੇ ਮੁਕਾਬਲੇ 'ਚ ਉਹਦੀ ਐਫੀਸ਼ੀਐਂਸੀ ਜ਼ਿਆਦਾ ਹੁੰਦੀ ਹੈ। ਜਿਹੜੇ ਪੈਰਾ ਓਲੰਪਿਕ ਨੇ ਉਹਨਾਂ ਦੀ ਕਿਤੇ ਨਾ ਕਿਤੇ ਜਾ ਕੇ, ਕਿਉਂਕਿ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਹੁਣ ਤੱਕ ਉਹਨਾਂ ਦੀ ਸੁਣੀ ਨਹੀਂ ਗਈ। ਉਹ ਪਿਛਲੀਆਂ ਸਰਕਾਰਾਂ 'ਚ ਵੀ ਧਰਨੇ ਲਾਉਂਦੇ ਰਹੇ ਅਤੇ ਹੁਣ ਵੀ ਉਹ ਧਰਨੇ ਲਾ ਰਹੇ ਨੇ। ਜਿੰਨੀਆਂ ਸਰਵਿਸ ਆਉਂਦੀਆਂ ਨੇ, ਹਰ ਸਰਵਿਸ ਦਾ ਕੋਟਾ ਹੈ, ਉਹਨੂੰ ਵਧਾਇਆ ਘਟਾਇਆ ਨਹੀਂ ਜਾ ਸਕਦਾ। ਉਨੀਆਂ ਦੇ ਰਹੀ ਹੈ ਸਰਕਾਰ। ਜੇ ਇਕੱਲੇ ਪੈਰਾ ਓਲੰਪਿਕ ਵਾਲਿਆਂ ਨੂੰ ਇਹ ਕਹਿਣਾ ਸੀ ਸਾਰਿਆਂ ਨੂੰ ਨੌਕਰੀ ਦਿੱਤੀ, ਅਤੇ ਦੂਜੇ ਜਿਹੜੇ ਬੰਦੇ ਆ ਕੁਛ ਮੈਰਿਟ 'ਤੇ ਆਉਂਦੇ ਨੇ, ਕੁਛ ਹੋਰ ਹੈ, ਰਿਜ਼ਰਵੇਸ਼ਨ ਹਰ ਚੀਜ਼ ਦੀ, ਉਹ ਕਿੱਥੇ ਜਾਣਗੇ ਫਿਰ? ਇਹ ਤਾਂ ਜੋ ਕ੍ਰਾਈਟੇਰੀਆ ਹੈ ਗੌਰਮੈਂਟ ਦਾ, ਉਹਦੇ ਮੁਤਾਬਕ ਉਹਨਾਂ ਨੂੰ ਮਿਲ ਰਹੀ ਹੈ। ਤੁਸੀਂ ਕੋਟੇ ਦੀ ਗੱਲ ਕਰੀ ਆ, ਪੰਜਾਬ ਦੇ ਵਿੱਚ ਅਦਰ ਸਟੇਟਾਂ ਦਾ ਕੋਟਾ ਕਾਫੀ ਜ਼ਿਆਦਾ ਵਾਧਾ ਨਜ਼ਰ ਆਇਆ। ਜਿਵੇਂ ਕਿ ਵੈਟਰਨਰੀ ਡਾਕਟਰਾਂ ਦੀ ਭਰਤੀ ਹੋਈ ਤਾਂ ਉਹਦੇ ਵਿੱਚੋਂ 62 ਡਾਕਟਰਾਂ ਦੇ ਵਿੱਚੋਂ ਜਿਹੜੇ ਕਿ ਅੱਧ ਦੇ ਹਿਸਾਬ ਦੇ ਨਾਲ ਜਿਹੜੇ ਬਾਹਰਲੀਆਂ ਸਟੇਟਾਂ ਦੇ ਸੀਗੇ। ਅਜਿਹਾ ਕੋਟਾ ਜਿਹੜਾ ਕਿ ਬੰਦ ਹੋਣਾ ਚਾਹੀਦਾ ਪੰਜਾਬ ਦੇ ਵਿੱਚੋਂ। ਨਹੀਂ, ਮੈਂ ਨਹੀਂ ਮੰਨਦਾ। ਜੇ ਅਸੀਂ ਇਸ ਗੱਲ 'ਤੇ ਆ ਜਾਈਏ ਕਿ ਬਾਹਰਲੀਆਂ ਸਟੇਟਾਂ ਦਾ ਕੋਟਾ ਪੰਜਾਬ ਤੋਂ ਬੰਦ ਕਰ ਦਈਏ, ਪੰਜਾਬੀਆਂ ਨੇ ਤਾਂ ਵਰਲਡ ਲੈਵਲ 'ਤੇ ਮੱਲਾਂ ਮਾਰਤੀਆਂ। ਅੱਜ ਸਾਡੇ ਉੱਥੇ MP ਮਿਨਿਸਟਰ ਬਣੇ ਬੈਠੇ ਆ। ਸਾਡੇ ਰਾਜਸਥਾਨ ਹਰਿਆਣੇ ਦੇ ਵਿੱਚ ਜਿਹੜੀ ਸਾਡੀ ਪੰਜਾਬ ਦੇ ਲੋਕ ਜਿਹੜੇ ਜਾ ਕੇ ਵਸੇ ਸੀ, ਉਹ ਅੱਜ ਬਹੁਤ ਉੱਚੀਆਂ ਪਦਵੀਆਂ 'ਤੇ ਬੈਠੇ ਆ। ਇਹ ਨਹੀਂ ਕਦੇ, ਜੇ ਅਸੀਂ ਹਿੰਦੁਸਤਾਨ ਦੇ ਵਿੱਚ ਰਹਿਣਾ, ਅਸੀਂ ਉਸ ਮੁਲਕ ਦੇ ਵਾਸੀ ਹਾਂ ਜਿਹਨੂੰ ਸਾਰਿਆਂ ਨੇ ਇਕੱਠੇ ਹੋ ਕੇ ਯਾਦ ਕਰਾਇਆ ਸੀ। ਜੇ ਹਿੰਦੁਸਤਾਨ 'ਚ ਰਹਿਣਾ, ਜਿਹੜੀ ਵੀ ਸਟੇਟ ਇਹ ਗੱਲ ਕਰੂਗੀ ਉਹ ਕਦੇ ਮੁਲਕ ਦਾ ਭਲਾ ਨਹੀਂ ਕਰ ਸਕਦੀ। ਕਿਉਂਕਿ ਪੰਜਾਬ ਦੇ ਵਿੱਚ ਹਰ ਕੋਈ ਆ ਕੇ ਜ਼ਮੀਨ ਖਰੀਦ ਲੈਂਦਾ, ਪਰ ਪੰਜਾਬ ਦੇ ਲੋਕਾਂ ਨੂੰ ਕਿਉਂ ਨਹੀਂ ਦੂਸਰੀਆਂ ਸਟੇਟਾਂ 'ਚ ਜ਼ਮੀਨ ਮਿਲਦੀ? ਹਿਮਾਚਲ 'ਚ ਚਲੇ ਜਾਓ, ਉੱਥੇ ਪਾਬੰਦੀ ਆ। ਰਾਜਸਥਾਨ 'ਚ ਚਲੇ ਜਾਓ, ਉੱਥੇ ਨਹੀਂ ਜ਼ਮੀਨ ਮਿਲਦੀ। ਜੇਕਰ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਪਾਣੀ ਵੀ ਲੁੱਟੇ ਜਾ ਰਹੇ ਨੇ। ਪੰਜਾਬ ਦੇ ਪੱਲੇ ਕਿਉਂ ਨਹੀਂ ਕੁਛ ਪੈ ਰਿਹਾ ਫਿਰ? ਇਸ ਦੇ ਬਾਰੇ ਤਾਂ ਸਦਾ ਲੜਾਈ ਰਹੀ ਹੈ, ਔਰ ਪੰਜਾਬ ਸਰਕਾਰ ਵੀ ਡਿਮਾਂਡ ਕਰਦੀ ਹੈ। ਪਰ ਉੱਥੇ ਜਿਹੜੇ ਰੂਲ ਰੈਗੂਲੇਸ਼ਨ ਜਾਂ ਕਾਨੂੰਨ ਨੇ, ਉਹ ਤਾਂ ਹਰੇਕ ਸਟੇਟ ਨੇ ਆਪਦੇ ਬਣਾਉਣੇ ਆ। ਪੰਜਾਬੀ ਅਸੀਂ ਬੜੇ ਖੁੱਲ੍ਹੇ ਸੁਭਾਅ ਦੇ ਹਾਂ। ਸਾਡੇ ਇੱਥੇ ਹਰੇਕ ਨੂੰ ਜੀ ਐਂ। ਜੇ ਤੁਸੀਂ, ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਤੁਸੀਂ ਪਿੰਡਾਂ ਦੇ ਵਿੱਚ ਰਹਿੰਦੇ ਹੋ, ਸਾਡੇ ਪਿੰਡਾਂ ਦੇ ਵਿੱਚ ਖੇਤੀਬਾੜੀ ਕਰਨ ਵਾਲੇ ਬਿਹਾਰ ਦੇ ਮਜ਼ਦੂਰ ਕਿੰਨੇ ਆ? ਜੇ ਸਾਡੇ ਆਪਦੇ ਬੱਚੇ ਕੰਮ ਕਰਦੇ ਰਹਿੰਦੇ ਜਾਂ ਪੰਜਾਬ ਦੀ ਲੇਬਰ ਉਸ ਕੰਮ ਨੂੰ ਨਾ ਛੱਡਦੀ, ਅਤੇ ਜਦੋਂ ਉਹਨੂੰ ਕੰਮ ਹੀ ਨਹੀਂ ਸੀ ਮਿਲਣਾ, ਆਉਂਦੇ ਹੀ ਕਿਉਂ ਇੱਥੇ? ਅਸੀਂ ਤਾਂ ਜਾ ਕੇ ਲੈ ਕੇ ਆਉਂਦੇ। ਮੈਂ ਤੁਹਾਨੂੰ ਹਾੜ੍ਹੀ ਦੇ ਸੀਜ਼ਨ 'ਚ, ਝੋਨੇ ਦੇ ਸੀਜ਼ਨ 'ਚ ਦਿਖਾਊਂ। ਇੱਥੇ ਅਸੀਂ ਆਪ ਟਰਾਲੀਆਂ ਕਾਰਾਂ ਲੈ ਕੇ ਉਹਨਾਂ ਨੂੰ ਲੈਣ ਜਾਂਦੇ ਹਾਂ ਵੀ ਆਓ ਸਾਡੇ ਚੱਲੋ। ਅਸੀਂ ਕਿਉਂ ਸੱਦਾ ਦਿੰਦੇ ਹਾਂ? ਅਸੀਂ ਆਪ ਕੰਮ ਕਰੀਏ, ਆਪ ਆਟੋਮੈਟਿਕਲੀ ਹਟ ਜਾਓ। ਜਿੱਥੇ ਕੰਮ ਕਰਨ ਦੇ ਸਾਧਨ ਮਿਲਣਗੇ ਲੋਕ ਉੱਥੇ ਜਾਣਗੇ। ਅਸੀਂ ਕੈਨੇਡਾ ਅਮਰੀਕਾ ਜਾ ਕੇ ਕਿਉਂ ਸੈਟਲ ਹਾਂ? ਉੱਥੋਂ ਦੇ ਲੋਕ ਉਹ ਸਖਤ ਕੰਮ ਕਰਨ ਨੂੰ ਤਿਆਰ ਨਹੀਂ, ਅਸੀਂ ਜਾ ਕੇ ਕਰਦੇ ਹਾਂ। ਕੈਨੇਡਾ ਅਮਰੀਕਾ ਦੀ ਗੱਲ ਕਰੀਏ, ਕੈਨੇਡਾ ਅਮਰੀਕਾ ਦੇ ਵਿੱਚ ਕਹਿੰਦੇ ਕਿ ਪੰਜਾਬੀ 25 ਤੋਂ 30 ਲੱਖ ਰੁਪਇਆ ਲਾ ਕੇ ਜਾਂਦਾ, ਪਰ ਜਿਹੜਾ ਬਿਹਾਰ ਦੇ ਵਿੱਚੋਂ ਆਉਂਦਾ 150 ਜਾਂ 200 ਦੀ ਟਿਕਟ ਲੈ ਕੇ ਆ ਜਾਂਦਾ ਪੰਜਾਬ ਦੇ ਵਿੱਚ, ਫਿਰ ਜਾ ਕੇ ਪੰਜਾਬ ਦੇ ਉੱਪਰ ਕਬਜ਼ਾ ਕਰਨਾ ਸ਼ੁਰੂ ਕਰ ਦਿੰਦਾ। ਕੀ ਉਹ ਕੋਈ ਇੱਦਾਂ ਦਾ ਸਿਸਟਮ ਤਾਂ ਕਰਕੇ ਨਹੀਂ ਹੁੰਦਾ ਵੀ ਉਹ ਪੰਜਾਬ ਨੂੰ ਟੈਕਸ ਦੇਵੇ, 25-30 ਲੱਖ ਰੁਪਇਆ ਦੇ ਕੇ ਆਵੇ? ਹਿੰਦੁਸਤਾਨ ਦੀ ਕਿਸੇ ਸਟੇਟ ਦੇ ਵਿੱਚ ਕਿਤੇ ਜਾਣ 'ਚ ਕੋਈ ਟੈਕਸ ਨਹੀਂ। ਆਪਦੇ ਮੁਲਕ 'ਚ ਕੋਈ ਟੈਕਸ ਲਾਇਆ ਨਹੀਂ ਜਾ ਸਕਦਾ। ਉਹ ਦੂਜੇ ਮੁਲਕ ਹੈ, ਉਹਨਾਂ ਦੇ ਰੂਲ ਕਾਨੂੰਨ ਆ, ਉਹ ਆਪਦੀਆਂ ਰੂਲ ਰੈਗੂਲੇਸ਼ਨ ਮੁਤਾਬਕ ਜਿੰਨਾ ਖਰਚਾ ਹੁੰਦਾ ਕਰਕੇ ਜਾਣਾ ਪੈਂਦਾ ਉਹਨਾਂ ਨੂੰ। ਐਵੇਂ ਉੱਥੇ ਵੜ ਹੀ ਨਹੀਂ ਸਕਦਾ। ਇਹ ਤਾਂ ਹਿੰਦੁਸਤਾਨ ਦੀ ਗਵਰਨਮੈਂਟ ਕਾਨੂੰਨ ਬਣਾ ਦੇ। ਪੰਜਾਬ ਇੱਕ ਜਰਖੇਜ਼ ਧਰਤੀ ਹੈ, ਜਿਸ ਧਰਤੀ ਦੇ ਉੱਪਰ ਕਿਹਾ ਜਾਂਦਾ ਸੀ ਕਿ ਬੰਦਾ ਵੱਢ ਕੇ ਬੀਜ ਦਿਓ ਉਹ ਵੀ ਹਰਾ ਹੋ ਜੂ, ਪਰ ਅੱਜ ਪੰਜਾਬ ਦੇ ਲੋਕ ਹੀ ਬਾਹਰ ਭੱਜ ਰਹੇ ਨੇ। ਉਹੀ ਤਾਂ ਮੈਂ ਕਹਿ ਰਿਹਾ, ਪੰਜਾਬ ਦੇ ਲੋਕਾਂ ਨੂੰ ਬਾਹਰ ਜਾਣਾ ਨਹੀਂ ਚਾਹੀਦਾ। ਪੰਜਾਬ ਦੀ ਨੌਜਵਾਨੀ ਨੂੰ ਤੁਹਾਡੇ ਲਈ ਮੈਂ ਤਾਂ ਸੁਨੇਹਾ ਦਿੰਦਾ, ਜੇ ਅਸੀਂ ਆਪ ਕੰਮ ਕਰਦੇ ਹੋਈਏ, ਬਾਹਰੋਂ ਆ ਕੇ ਬਸੇ ਕਿਉਂ ਕੋਈ? ਬਾਹਰੋਂ ਆ ਕੇ ਇੱਥੇ ਲੇਬਰ ਕਰੇ ਕਿਉਂ ਕੋਈ? ਅੱਜ ਤੁਸੀਂ ਮੈਨੂੰ ਜਾਓ ਸ਼ਹਿਰ ਦੇ ਵਿੱਚ, ਮੈਨੂੰ ਕੋਈ ਮਿਸਤਰੀ ਪੰਜਾਬ ਦਾ ਕੱਢ ਕੇ ਦਿਖਾਇਓ, ਕੋਈ ਪੱਥਰ ਵਾਲਾ ਪੰਜਾਬ 'ਤੇ ਕੱਢ ਕੇ ਦਿਖਾ ਦਿਓ,
ਕੋਈ ਪਲੰਬਰ ਪੰਜਾਬ ਦਾ ਕੱਢ ਕੇ ਦਿਖਾ ਦਿਓ, ਅਸੀਂ ਕਿਉਂ ਨਹੀਂ ਕਰਦੇ? ਸਾਨੂੰ ਸਾਡੇ ਬੱਚਿਆਂ ਨੂੰ ਇਹ ਸਮਝਾਉਣਾ ਚਾਹੀਦਾ, ਜਿਹੜਾ ਮੈਂ ਤੁਹਾਡੇ ਰਾਹੀਂ ਪਹਿਲਾਂ ਕਹਿ ਕੇ ਚੁੱਕਿਆ ਕਿ ਅਸੀਂ ਕੰਮ ਕਲਚਰ ਨੂੰ ਛੱਡਦੇ ਜਾ ਰਹੇ ਹਾਂ। ਇੱਕ ਪਲੰਬਰ ਸ਼ਾਮ ਮਹੀਨੇ ਦਾ 30-40 ਹਜ਼ਾਰ ਰੁਪਇਆ ਕਮਾਉਂਦਾ ਹੈ, ਅਸੀਂ ਕਿਉਂ ਨਹੀਂ ਕਰ ਲੈਂਦੇ ਉਹ ਕੰਮ? ਅਸੀਂ ਇਕੱਲੇ ਵਾਈਟ ਕਲਰ ਜੋਬ ਵੱਲ ਤੁਰ ਪਏ, ਉਹ ਛੱਡਣੀ ਪਊਗੀ। ਕਿਉਂਕਿ ਪੰਜਾਬ ਦੀਆਂ ਮਾਵਾਂ ਵੀ ਰੋਂਦੀਆਂ ਨਜ਼ਰ ਆਈਆਂ ਨੇ। ਪਿਛਲੇ ਦਿਨੀ ਖਾਲਸਾ ਵੀਰ ਚੱਲੀ, ਉਸ ਦੇ ਵਿੱਚ ਕਾਫੀ ਮਾਵਾਂ ਜਿਹੜੀਆਂ ਰੋਂਦੀਆਂ ਨਜ਼ਰ ਆਈਆਂ ਨੇ। ਉਹ ਕਹਿੰਦੀਆਂ ਨੇ ਕਿ ਅਸੀਂ ਤਾਂ ਅੰਮ੍ਰਿਤਪਾਲ ਨੂੰ ਇਹ ਮੁੰਡਾ ਸਮਾਤਾ, ਚਾਹੇ ਜੀ ਉਹਨੂੰ ਰੱਖ ਲਈ, ਚਾਹੇ ਜੀ ਉਹਨੂੰ ਮਾਰ ਦੇ। ਅਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਰਹੀਆਂ ਨੇ। ਨਸ਼ਾ ਜਿਹੜਾ ਕਿ ਕਾਫੀ ਪੰਜਾਬ ਦੇ ਵਿੱਚ ਵੱਧ ਚੁੱਕਿਆ ਹੈਗਾ। ਦੇਖੋ ਉਹਨਾਂ ਦੀ ਭਾਵਨਾ ਮਾਵਾਂ ਦੀ ਆਪਣੀ ਹੋ, ਮੈਂ ਤਾਂ ਸੁਣਿਆ ਨਹੀਂ ਕਦੇ, ਨਾ ਇਸ 'ਤੇ ਮੈਂ ਕੋਈ ਕਮੈਂਟ ਕਰਨਾ ਚਾਹੁੰਦਾ। ਕਿਵੇਂ ਦੇਖਦੇ ਹੋ? ਕਿਉਂਕਿ ਕਾਫੀ ਜਿਹੜੇ ਕਿ ਸਿਆਸੀ ਲੀਡਰ ਨੇ ਉਹ ਕਮੈਂਟ ਕਰ ਰਹੇ ਨੇ ਕਿ ਅੰਮ੍ਰਿਤਪਾਲ ਪੰਜਾਬ ਨੂੰ ਮਰਵਾ ਦੂਗਾ, ਪੰਜਾਬ ਦੇ ਪੁੱਤਾਂ ਨੂੰ ਪੁੱਠੇ ਪਾਸੇ ਤੋਰ ਦੂ। ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਤੁਸੀਂ ਉਸ ਐਂਗਲ ਤੋਂ ਵੀ ਦੇਖ ਸਕਦੇ ਹੋ ਜਿਹੜਾ ਇੱਕ ਕਾਨੂੰਨੀ ਦਾਇਰੇ ਦੇ ਵਿੱਚ ਰਹਿੰਦਾ ਹੈਗਾ। ਨਹੀਂ, ਮੈਂ ਇਸ 'ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ। ਜੇ ਕੋਈ ਗੈਰ ਕਾਨੂੰਨੀ ਕੰਮ ਕਰੂਗਾ, ਉਹ 'ਤੇ ਕਾਨੂੰਨ ਹਮੇਸ਼ਾ ਐਕਟ ਕਰਦਾ। ਹਰ ਸਮੇਂ ਕਾਨੂੰਨ ਆਪਦੇ ਐਕਸ਼ਨ 'ਚ ਰਹਿੰਦਾ ਹੈ। ਜੋ ਕੋਈ ਗੈਰ ਕਾਨੂੰਨੀ ਕੰਮ ਹੋਊਗਾ, ਜੇ ਕੋਈ ਦਾਇਰੇ ਦੇ ਅੰਦਰ ਰਹਿ ਕੇ ਕੰਮ ਕਰਦਾ ਹੈ, ਉਹਨੂੰ ਸਾਰੇ ਮੁਲਕ 'ਚ ਹੀ ਕਿਤੇ ਰੋਕ ਨਹੀਂ। ਗਿੱਲ ਸਾਹਿਬ, ਇੱਕ ਲਾਸਟ ਦੇ ਵਿੱਚ ਸਵਾਲ ਆ, ਮੀਡੀਆ ਦਾ ਰੋਲ ਕੀ ਦੇਖਦੇ ਹੋ? ਮੀਡੀਆ, ਅੱਜ ਦਾ ਮੀਡੀਆ ਤੇ ਪਹਿਲਾਂ ਦਾ ਮੀਡੀਆ ਦੇ ਵਿੱਚ ਕੀ ਫਰਕ ਆ? ਅੱਜ ਦਾ ਮੀਡੀਆ ਬਾਉਂਡ ਮੀਡੀਆ ਹੈ। ਉਹ ਇੱਕ ਤਰਫੀ ਗੱਲ ਜੋ ਉਹਨਾਂ ਦੇ ਮਾਲਕ ਨੇ ਜਾਂ ਉਹ ਚੈਨਲਾਂ ਨੂੰ ਚਲਾਉਣ ਵਾਲੇ, ਅਖਬਾਰਾਂ ਨੂੰ ਚਲਾਉਣ ਵਾਲੇ, ਸਰਕਾਰਾਂ ਦੇ ਦਬਾਅ ਥੱਲੇ ਸੱਚੀ ਗੱਲ ਲਿਆਉਣੋਂ ਗੁਰੇਜ਼ ਕਰਦੇ ਨੇ। ਔਰ ਹੁਣ ਖਾਸ ਤੌਰ ਦੇ ਉੱਤੇ ਤੁਹਾਡਾ ਜਿਹੜਾ ਇਲੈਕਟ੍ਰੋਨਿਕ ਮੀਡੀਆ ਹੈ, ਇੱਥੇ ਮਾੜੀ ਜਿਹੀ ਗੱਲ ਹੋ ਜਾਏ ਜਿਹਦੀ ਕੋਈ ਸਾਰਥਕਤਾ ਵੀ ਨਹੀਂ ਹੁੰਦੀ, ਉਸ ਨੂੰ ਲੈ ਕੇ ਘੰਟਿਆਂ ਬੱਧੀ ਉਹਦਾ ਪ੍ਰਚਾਰ ਕਰੀ ਜਾਂਦਾ। ਜੇ ਕੋਈ ਪੋਜ਼ੀਟਿਵ ਗੱਲ ਹੋਵੇ, ਉਹਦਾ ਕੋਈ ਪ੍ਰਚਾਰ ਨਹੀਂ ਕਰਦਾ, ਛੱਡ ਜਾਂਦਾ। ਇਹ ਜ਼ਿੰਮੇਵਾਰੀ ਹੈ ਮੀਡੀਆ ਦੀ। ਮੀਡੀਆ ਵੀ ਇੰਡੀਆ ਦਾ ਹੈ, ਪੰਜਾਬ ਦਾ ਹੈ। ਉਹਨਾਂ ਨੇ ਪੰਜਾਬ ਦੇ ਮੀਡੀਆ ਨੂੰ ਤਾਂ ਘੱਟੋ ਘੱਟ ਚਾਹੀਦਾ ਪੰਜਾਬ ਨੂੰ ਬਚਾਉਣ ਵਾਸਤੇ, ਜਿੱਥੇ ਪੋਜ਼ੀਟਿਵ ਕੰਮ ਹੁੰਦੇ ਆ ਪੋਜ਼ੀਟਿਵ ਦੱਸੇ, ਜਿੱਥੇ ਕੋਈ ਨੈਗੇਟਿਵ ਹੁੰਦੇ ਉਹਦੀ ਸੁਜੈਸ਼ਨਾਂ ਵੀ ਦੇ ਸਕਦਾ ਮੀਡੀਆ। ਪਰ ਉਹ ਦੇਣ ਦੀ ਬਜਾਏ ਉਹ ਕਹਿੰਦੇ ਸਾਡੀ ਤਾਂ ਜਿਹੜੀ ਤਾਂ ਵੱਧਦੀ ਹੈ, ਜਿਹੜੀ ਸ਼ਿਕਾਇਤ ਹੈ, ਜੇ ਅਸੀਂ ਕੋਈ ਨਾ ਕੋਈ ਸਨਸਨੀਖੇਜ਼ ਖਬਰ ਛੱਡਾਂਗੇ। ਉਸ ਕਰਕੇ ਮੀਡੀਆ ਦਾ ਰੋਲ ਅਜੇ ਤੱਕ ਮੈਂ ਨਹੀਂ ਠੀਕ ਸਮਝਦਾ ਵੀ। ਤੁਸੀਂ ਬੌਂਡ ਮੀਡੀਆ ਦੀ ਗੱਲ ਕਰੀ ਆ, ਤੁਹਾਡੇ ਸਰਕਾਰ ਦੇ ਉੱਪਰ ਵੀ ਕਾਫੀ ਇਲਜ਼ਾਮ ਲੱਗਦੇ ਨੇ ਕਿ ਮੀਡੀਆ ਖਰੀਦਿਆ ਗਿਆ ਸੀ ਤੇ ਮੀਡੀਆ ਨੇ ਕਾਫੀ ਜਿਹੜਾ ਪ੍ਰਚਾਰ ਆ ਉਹ ਕੀਤਾ ਗਾ, ਤੇ ਇਸ ਕਰਕੇ ਇਹਨਾਂ ਦੀ ਸਰਕਾਰ ਆ ਗਈ ਹੈ। ਕੀ ਇਹ ਸੱਚ ਆ? ਸਾਡੀ ਤਾਂ ਸਰਕਾਰ ਹੈ ਹੀ ਨਹੀਂ ਸੀ, ਨਾ ਸਾਡੇ ਕੋਲ ਪੈਸਾ ਸੀ। ਸਰਕਾਰ ਤਾਂ ਹੁਣ ਆਈ ਹੈ। ਜੇ ਸਾਡੀ ਸਰਕਾਰ ਤਾਂ ਉਦੋਂ ਹੈ ਹੀ ਨਹੀਂ ਸੀ, ਆਈ ਕਿੱਥੋਂ? ਸਾਡੀ ਸਰਕਾਰ ਤਾਂ ਲੋਕਾਂ ਨੇ ਲਿਆਤੀ। ਜੇ ਮੀਡੀਏ ਨੂੰ ਪੈਸੇ ਦੇਣ ਵਾਸਤੇ ਆਮ ਆਦਮੀ ਪਾਰਟੀ ਕੋਲ ਪੈਸੇ ਹੁੰਦੇ ਤੇ ਤਾਂ ਹੀ ਲਾਉਂਦੇ ਨਾ। ਆਮ ਆਦਮੀ ਪਾਰਟੀ ਕੋਲ ਤਾਂ ਪੈਸੇ ਹੀ ਕੋਈ ਨਹੀਂ ਸੀ। ਉਹਦੇ ਜਿਹੜੇ ਉਮੀਦਵਾਰ ਸੀ ਸਾਰੇ ਮੇਰੇ ਵਰਗੇ ਸੀਗੇ, ਸਧਾਰਨ ਪਰਿਵਾਰਾਂ ਦੇ। ਉਹਨਾਂ ਕੋਲ ਪੈਸਾ ਲਾਉਣ ਨਹੀਂ ਕੋਈ ਨਹੀਂ ਸੀ। ਮੀਡੀਆ ਨੂੰ ਕਿੱਥੋਂ ਦੇਤਾ? ਕਹਿੰਦੇ ਗੁਜਰਾਤ ਦੇ ਵਿੱਚ ਕਾਫੀ ਪੈਸਾ ਲਟਾਇਆ ਗਿਆ ਪੰਜਾਬ ਦਾ, ਹਿਮਾਚਲ ਚੋਣਾਂ ਦੇ ਵਿੱਚ ਕਾਫੀ ਪੈਸਾ ਪੰਜਾਬ ਦਾ ਲਟਾਇਆ ਗਿਆ। ਨਹੀਂ, ਕਿਤੇ ਪੈਸਾ ਨਹੀਂ ਲਟਾਇਆ ਗੁਜਰਾਤ 'ਚ, ਕੋਈ ਪੈਸਾ ਗਿਆ ਹੀ ਨਹੀਂ। ਦੱਸੋ ਕਿੱਥੇ ਗਿਆ ਪੈਸਾ ਪੰਜਾਬ ਦਾ? ਕਿਤੇ ਪੰਜਾਬ ਨੇ ਜਾ ਕੇ ਉੱਥੇ ਪੈਸਾ ਨਹੀਂ ਦਿੱਤਾ ਵੋਟਰ ਨੂੰ। ਮੈਂ ਨਹੀਂ ਮੰਨਦਾ ਇਹ। ਹਾਰ ਦਾ ਕੀ ਕਾਰਨ ਮੰਨਦੇ ਹੋ? ਕਿਉਂਕਿ ਕਾਫੀ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਹੋਇਆ, 92 ਸੀਟਾਂ ਪੰਜਾਬ 'ਚੋਂ ਆਈਆਂ, ਪੰਜਾਬ ਦੇ ਮਾਡਲ ਨੂੰ ਉੱਥੇ ਲਾਗੂ ਕਰਨ ਦੀਆਂ ਗੱਲਾਂ ਕਰੀਆਂ ਗਈਆਂ, ਦਿੱਲੀ ਮਾਡਲ ਨੂੰ ਲਾਗੂ ਕਰਨ ਦੀਆਂ ਗੱਲਾਂ ਕਰੀਆਂ ਗਈਆਂ ਗੁਜਰਾਤ ਦੇ ਵਿੱਚ, ਤੇ ਫਿਰ ਵੀ ਹਾਰ ਜਾਂਦੀ ਆ ਆਮ ਆਦਮੀ ਪਾਰਟੀ। ਇਹਦਾ ਕੀ ਕਾਰਨ ਮੰਨਦੇ ਹੋ? ਦੇਖੋ, ਪ੍ਰਚਾਰ ਕਰਨਾ ਹਰ ਪਾਰਟੀ ਦਾ ਹੱਕ ਹੈ, ਕਿਉਂਕਿ ਇਲੈਕਸ਼ਨ ਦੇ ਵਿੱਚ ਪ੍ਰਚਾਰ ਹੀ ਇੱਕ ਇਹੋ ਜਿਹਾ ਸਾਧਨ ਹੈ ਜਿਹੜਾ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਅਤੇ ਆਮ ਆਦਮੀ ਪਾਰਟੀ ਨੇ ਵੀ ਕੀਤਾ ਜੋ ਦੂਜੀਆਂ ਪਾਰਟੀਆਂ ਕਰਦੀਆਂ ਨੇ। ਸਾਡੇ ਕੋਲ ਇਦੋਂ ਪਹਿਲਾਂ ਗੁਜਰਾਤ 'ਚ ਕੋਈ ਕਾਡਰ ਨਹੀਂ ਸੀ। ਪਹਿਲੀ ਇਲੈਕਸ਼ਨ ਆਮ ਆਦਮੀ ਪਾਰਟੀ ਸਹੀ ਉੱਥੇ ਲੜੀ ਹੈ ਅਤੇ 5 ਸੀਟਾਂ ਜਿੱਤ ਲਈਆਂ, 35 ਤੇ ਦੂਜੇ ਨੰਬਰ 'ਤੇ ਆਈ ਹੈ। 40 ਸੀਟਾਂ ਦੇ ਉੱਤੇ ਆਪਦੀ ਹਾਜ਼ਰੀ ਦਰਜ ਕਰਵਾ ਕੇ ਨੈਸ਼ਨਲ ਪਾਰਟੀ ਬਣ ਜਾਣਾ, ਇਹ ਆਮ ਆਦਮੀ ਪਾਰਟੀ ਦੀ ਪ੍ਰਾਪਤੀ ਹੈ। ਅੰਨਾ ਹਜ਼ਾਰੇ ਅੰਦੋਲਨ 'ਚੋਂ ਨਿਕਲੀ ਪਾਰਟੀ ਅੱਜ ਅੰਦੋਲਨਕਾਰੀਆਂ ਦੀ ਵਿਰੁੱਧ ਹੋ ਰਹੀ ਹੈਗੀ। ਕਿਤੇ ਨਾ ਕਿਤੇ ਜਾ ਕੇ ਭਗਵੰਤ ਸਿੰਘ ਮਾਨ ਜਿਹੜੇ ਕਿ ਮੁੱਖ ਮੰਤਰੀ ਨੇ, ਉਹ ਵੀ ਬਿਆਨ ਦਾਗਦੇ ਨਜ਼ਰ ਆਉਂਦੇ ਨੇ ਕਿ ਧਰਨਾ ਲਾਉਣਾ ਮਸਲੇ ਦਾ ਹੱਲ ਨਹੀਂ। ਇਹ ਤਾਂ ਹਰ ਸਰਕਾਰਾਂ ਹੀ ਕਹਿੰਦੀਆਂ ਧਰਨਾ ਲਾਉਣਾ ਮਸਲੇ ਦਾ ਹੱਲ, ਅਤੇ ਨਾ ਹੀ ਹੱਲ ਹੁੰਦਾ। ਇਹ ਤਾਂ ਟੇਬਲ 'ਤੇ ਬੈਠ ਕੇ ਹੈ, ਜੋ ਸਹੀ ਗੱਲਾਂ ਨੇ ਕੁਛ ਨੈਗੋਸ਼ੀਏਟ ਕਰਕੇ ਮਨ ਬਣਾ ਲੈਣੀਆਂ ਚਾਹੀਦੀਆਂ ਨੇ। ਜੇ ਰੋਜ਼ ਆਪਾਂ ਰਸਤੇ ਰੋਕਾਂਗੇ, ਉਹਦੇ ਨਾਲ ਕਈ ਵਾਰੀ ਜਿਹੜੀ ਜਨਤਾ ਹੈ ਉਹ ਪ੍ਰਭਾਵਿਤ ਹੁੰਦੀ ਹੈ। ਫਿਰ ਉਹਦੇ 'ਚ ਜ਼ਿਮੀਂਦਾਰ ਭਰਾ ਵੀ ਹੁੰਦੇ ਆ ਜਿਹੜੇ ਬੱਸਾਂ 'ਚ ਬੈਠੇ ਨੇ, ਮੇਰੇ ਵਰਗੇ ਵੀ ਹੁੰਦੇ ਆ, ਤੁਹਾਡੇ ਵਰਗੇ ਵੀ ਹੁੰਦੇ ਆ। ਜਿਹੜੀ ਅੰਦੋਲਨ ਕਰਨਾ ਕੋਈ ਰੋਕ ਨਹੀਂ, ਹਰ ਪਾਰਟੀਆਂ ਕਰਦੀਆਂ ਨੇ। ਆਜ਼ਾਦੀ ਤੋਂ ਪਹਿਲਾਂ ਵੀ ਕਰਦੀਆਂ ਰਹੀਆਂ, ਅੱਜ ਵੀ ਕਰਦੀਆਂ ਰਹੀਆਂ। ਲੰਮਾ ਸਮਾਂ ਕਿਸਾਨਾਂ ਨੇ ਅੰਦੋਲਨ ਕੀਤਾ ਹੈ, ਉਹ ਆਪਦੇ ਹੱਕਾਂ ਵਾਸਤੇ ਕੀਤਾ ਹੈ।
ਹੱਕਾਂ ਵਾਸਤੇ ਅੰਦੋਲਨ ਕਰਨਾ ਕੋਈ ਗੁਨਾਹ ਨਹੀਂ, ਡੈਮੋਕ੍ਰੇਸੀ 'ਚ ਹੱਕ ਹੈ, ਪਰ ਥੋੜ੍ਹਾ ਜਿਹਾ ਇਸ ਪਾਸਿਓਂ ਗੁਰੇਜ਼ ਕਰਨਾ ਚਾਹੀਦਾ ਜਿਹਦੇ ਨਾਲ ਆਮ ਜਨਤਾ ਨੂੰ ਇਨਕਨਵੀਨੀਅੰਸ ਹੋਵੇ। ਗਿੱਲ ਸਾਹਿਬ ਇੱਕ ਹੋਰ ਸਵਾਲ ਪੁੱਛ ਲਈ ਜਾਂਦੇ ਕੱਲ੍ਹ ਜਿਹੜਾ ਬੁਲਟ ਦੇ ਮਗਰ ਬੈਠੇ ਸੀ ਉਹਦਾ ਕਿਵੇਂ ਮੁਲਾਕਾਤ ਕਿਵੇਂ ਹੋਈ ਬੀਬੀ ਜੀ ਨਾਲ? ਸ਼ਾਇਦ ਤੁਹਾਨੂੰ ਨਹੀਂ ਪਤਾ ਕਿ ਬਠਿੰਡਾ ਪੰਜਾਬੀ ਕਲਚਰ ਦੀ ਧਰਤੀ ਹੈ, ਮਾਂ ਹੈ। ਪੰਜਾਬ 'ਚ ਕਿਤੇ ਵੀ ਵਿਰਾਸਤੀ ਮੇਲਾ ਨਹੀਂ ਹੁੰਦਾ। ਇੱਥੇ 16ਵਾਂ ਵਿਰਾਸਤੀ ਮੇਲਾ ਸੀ ਜਿਹੜਾ ਮਾਲਵਾ ਹੈਰੀਟੇਜ ਫਾਊਂਡੇਸ਼ਨ ਵੱਲੋਂ ਕਰਾਇਆ ਜਾਂਦਾ। ਕੋਵਿਡ ਤੋਂ 2 ਸਾਲ ਬਾਅਦ ਇਹ ਪਹਿਲਾ ਮੇਲਾ ਸੀ, ਔਰ ਉਸ ਮੇਲੇ ਦੇ ਵਿੱਚ ਕੋਈ ਨਾ ਆਮ ਆਦਮੀ ਪਾਰਟੀ ਸ਼ਾਮਲ ਹੁੰਦੀ ਹੈ, ਨਾ ਅਕਾਲੀ ਦਲ, ਨਾ ਕਾਂਗਰਸ। ਉੱਥੇ ਪੰਜਾਬ ਦੇ ਲੋਕ ਸ਼ਾਮਲ ਹੁੰਦੇ ਆ। ਉੱਥੇ ਹਰਸਿਮਰਤ ਵੀ ਪੰਜਾਬੀ ਦੇ ਤੌਰ 'ਤੇ ਆਈ, ਮੈਂ ਵੀ ਪੰਜਾਬੀ ਦੇ ਤੌਰ 'ਤੇ ਗਿਆ ਸੀ। ਅਸੀਂ ਹਾਜੀ ਰਤਨ ਸਾਹਿਬ ਮੱਥਾ ਟੇਕਿਆ, ਫਿਰ ਦਰਗਾਹ ਚਾਦਰ ਚੜ੍ਹਾਈ, ਸਾਰਿਆਂ ਨੇ ਇਕੱਠਿਆਂ ਨੇ ਚੜ੍ਹਾਈ ਜੋ ਪੰਜਾਬੀ ਉੱਥੇ ਸ਼ਾਮਲ ਸੀ। ਉਸ ਤੋਂ ਬਾਅਦ ਮੋਟਰਸਾਈਕਲ ਦੇ ਸ਼ੋਅ ਸੀ। ਮੋਟਰਸਾਈਕਲ ਦੇ ਸ਼ੋਅ ਦੇ ਵਿੱਚ ਉਹ ਫੋਟੋ ਨੇ ਖਿਚਾਉਣੀ ਸੀ, ਕਿਉਂਕਿ ਇੱਕ ਰਸ਼ ਬੜਾ ਸੀ, ਮੈਂ ਬਹਿੰਦਾ ਨਹੀਂ, ਮੈਨੂੰ ਬੈਕ ਦੀ ਪ੍ਰੋਬਲਮ ਹੈ। ਉਹ ਮੈਨੂੰ ਕਹਿੰਦੇ ਮੇਰੇ ਪਿੱਛੇ ਬਹਿ ਜਾਓ। ਪਿੱਛੇ ਬਹਿ ਗਈ। ਮੀਡੀਆ ਦੀ ਜਿਹੜੀ ਮੈਂ ਤੁਹਾਨੂੰ ਪਹਿਲੀ ਗੱਲ ਕਹਿ ਕੇ ਚੁੱਕਿਆ, ਇਹ ਜਿਹੜਾ ਬੰਦਾ ਜਿਸ ਨਜ਼ਰੀਏ ਨਾਲ ਉਸ ਨੂੰ ਵੇਖਦਾ ਸਮਝ ਲਓ ਉਹ ਜਿਹਾ ਹੈ। ਮੇਰਾ ਇਹ ਨਜ਼ਰੀਆ ਨਹੀਂ। ਉਹ ਮੇਰੀ ਤਾਂ ਆਪਦੀ ਬੇਟੀ ਦੀ ਉਮਰ 42-43 ਸਾਲ ਹੈ, ਮੇਰੀ ਤਾਂ ਬੱਚੀਆਂ ਵਰਗੀ ਹੈ, ਛੋਟੀ ਮੇਰੀ ਭੈਣ ਹੈ। ਉਹਨੇ ਕਿਹਾ ਤੁਸੀਂ ਪਿੱਛੇ ਆ ਜਾਓ ਗਿੱਲ ਸਾਹਿਬ, ਮੈਂ ਪਿੱਛੇ ਬਹਿ ਜਾਂਦੀ। ਇਹ ਕੋਈ ਖਾਸ ਗੱਲ ਨਹੀਂ। ਇਸ ਨੂੰ ਮੀਡੀਆ ਨੇ ਸਨਸਨੀਖੇਜ਼ ਬਣਾਉਣਾ, ਜਿਹੜਾ ਮੈਂ ਪਹਿਲੀ ਗੱਲ ਦੱਸ ਕੇ ਚੁੱਕਿਆ। ਕੋਈ ਪੋਜ਼ੀਟਿਵ ਖਬਰ ਨਹੀਂ ਦਿਖਾਉਂਦੇ। ਉਹ ਖਬਰ ਨਹੀਂ ਦਿਖਾਈ ਕਿ ਬਠਿੰਡੇ ਦੇ ਵਿੱਚ ਪੰਜਾਬੀ ਕਲਚਰ ਨੂੰ ਬਚਾਇਆ ਜਾ ਰਿਹਾ। ਕਿੱਡਾ ਵੱਡਾ ਉੱਥੇ ਜਿਹੜੇ ਪੁਰਾਣੇ ਸੰਦ ਜਿੰਦਾ, ਕੁਹਾੜੀ, ਸੁਹਾਗਾ, ਪੁਰਾਣੇ ਰੱਥ, ਪੁਰਾਣੇ ਜੈਲਦਾਰਾਂ ਦੀ ਟੌਰ, ਹਵੇਲੀਆਂ ਵੀ ਕੀ ਹੁੰਦਾ ਸੀ, ਸਰੋਂ ਦਾ ਸਾਗ, ਕੱਚੇ ਹਾਰੇ, ਕੱਚੇ ਚੁੱਲ੍ਹੇ, ਉਹ ਸਾਡੇ ਬੱਚਿਆਂ ਨੂੰ ਉਹ ਕਲਚਰ ਦਿਖਾਉਣ ਦੀ ਬਜਾਏ ਇਕੱਲਾ ਮੋਟਰਸਾਈਕਲ ਦਿਖਾਤਾ, ਜਿਹੜਾ ਉਹ ਦਿਖਾਉਣ ਵਾਲਿਆਂ ਦੀ ਸੋਚ ਨੂੰ ਪ੍ਰਗਟ ਕਰਦਾ, ਮੇਰੀ ਨੂੰ ਨਹੀਂ। ਕਿਉਂਕਿ ਮਜ਼ਾਕ ਹੀ ਕਾਫੀ ਲਹਿਜੇ ਦੇ ਵਿੱਚ ਕਰੇ ਗਏ ਸੀ, ਜਿੱਦਾਂ ਕਿ ਬੀਬੀ ਜੀ ਕਹਿੰਦੇ ਨੇ ਕਿ ਪਿੱਛੇ ਬਹਿ ਅਸੀਂ ਲੈ ਕੇ ਭੱਜਾਂਗੇ, ਇੱਦਾਂ ਦੀਆਂ ਗੱਲਾਂ ਆਉਂਦੀਆਂ ਨੇ, ਉਹ ਔਨ ਰਿਕਾਰਡ ਆਈਆਂ ਨੇ ਉਹ ਗੱਲਾਂ। ਇਹ ਤਾਂ ਬੀਬੀ ਜੀ ਦੱਸ ਸਕਦੇ ਉਹਨਾਂ ਨੇ ਕਿਉਂ ਕਹੀਆਂ। ਮੈਂ ਜੋ ਬੈਠਾ ਸੀ, ਮੈਂ ਤਾਂ ਇਸ ਕਾਰਨ ਬੈਠਾ ਸੀ ਕਿ ਮੈਂ ਮੋਟਰਸਾਈਕਲ ਦੇ ਅੱਗੇ ਬੈਠ ਨਹੀਂ ਸਕਦਾ, ਨਾ ਹੀ ਮੈਂ ਚਲਾ ਸਕਦਾ, ਮੈਂ ਕਦੇ ਵੀ ਨਹੀਂ ਬਹਿੰਦਾ। ਗਿੱਲ ਸਾਹਿਬ ਹੋਰ ਕੋਈ ਸੁਨੇਹਾ ਦੇਣਾ ਹੋਵੇ, ਕਿਉਂਕਿ ਅੱਜ ਰਾਜਨੀਤੀ ਤੋਂ ਕਾਫੀ ਹਟ ਕੇ ਗੱਲਾਂ ਹੋਈਆਂ ਨੇ, ਕੋਈ ਹੋਰ ਸੁਨੇਹਾ ਦੇਣਾ ਹੋਵੇ? ਮੈਂ ਤਾਂ ਪੰਜਾਬ ਦੇ ਸਾਰੇ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦਾ, ਖਾਸ ਤੌਰ 'ਤੇ ਪੰਜਾਬ ਦੀ ਨੌਜਵਾਨੀ ਨੂੰ। ਆਉਣ ਵਾਲਾ ਪੰਜਾਬ ਉਹਨਾਂ ਦਾ ਹੈ, ਉਹਨੂੰ ਕਿਹੋ ਜਿਹਾ ਬਣਾਉਣਾ, ਕਿਹੋ ਜਿਹਾ ਸਾਂਭਣਾ, ਉਹਨਾਂ ਦੇ ਹੱਥ 'ਚ ਹੈ। ਪੰਜਾਬ ਦੇ ਬੱਚਿਆਂ ਨੂੰ ਚਾਹੀਦਾ, ਨੰਬਰ 1 ਤਾਂ ਸਾਡੇ ਸੱਭਿਆਚਾਰ ਖਤਮ ਹੁੰਦਾ ਜਾ ਰਿਹਾ, ਉਹਨੂੰ ਸਾਂਭਣ ਦੀ ਲੋੜ ਹੈ। ਤੁਸੀਂ ਮੈਨੂੰ ਇਹ ਦੱਸੋ, ਸਾਰਾ ਦਿਨ ਸੋਸ਼ਲ ਮੀਡੀਆ 'ਤੇ ਲੱਗੇ ਰਹਿਣਾ, 8-8 ਘੰਟੇ, ਕੋਈ ਬੱਚਾ 8 ਘੰਟੇ ਕੰਮ ਕਰਦਾ। ਸਾਡੇ ਆਪ ਉਹ ਆਪਦੇ ਕੰਮ ਕਰਨ, ਆਪਦੇ ਹੱਥੀਂ ਕੰਮ ਕਰਨ, ਕਿਰਤ ਨੂੰ ਤਰਜੀਹ ਦੇਣ। ਸਰਕਾਰਾਂ ਤੋਂ ਉਹ ਸਹਾਇਤਾ ਮੰਗਣ, ਸੇਧ ਮੰਗਣ। ਸਰਕਾਰਾਂ ਦਾ ਫਰਜ਼ ਹੈ ਉਹਨਾਂ ਨੂੰ ਸੇਧ ਦੇਣਾ। ਪੰਜਾਬ 'ਚ ਜਿਹੜੀ ਇੱਥੇ ਕਾਟੇਜ ਇੰਡਸਟਰੀ, ਸਮਾਲ ਸਕੇਲ ਇੰਡਸਟਰੀ, ਜਿਹੜੀ ਐਗਰੀਕਲਚਰ ਸੈਕਟਰ ਨਾਲ ਸੰਬੰਧਿਤ ਹੈ, ਉਹ ਸੈਕਟਰ ਹੈ, ਉੱਥੇ ਫੈਕਟਰੀਆਂ ਕਾਮਯਾਬ ਹੋ ਸਕਦੀਆਂ। ਸਾਨੂੰ ਚਾਹੀਦਾ ਬਾਹਰ ਵਿਦੇਸ਼ਾਂ 'ਚ ਭੱਜਣ ਦੀ ਬਜਾਏ ਆਪਦੇ ਸੂਬੇ ਦੇ ਵਿੱਚ ਹੀ ਕੰਮਾਂ ਦਾ ਪ੍ਰਬੰਧ ਕਰੀਏ, ਤਾਂ ਕਿ ਅਸੀਂ ਸੂਬੇ ਨੂੰ ਖੁਸ਼ਹਾਲ ਬਣਾ ਸਕੀਏ, ਸਾਡਾ ਸੂਬਾ ਚੜ੍ਹਦੀਆਂ ਕਲਾਂ 'ਚ ਰਹੇ। ਜਿਹੜਾ ਬੁਢਾਪਾ ਘਰ ਨੇ, ਜਿਹੜਾ ਕਦੇ ਪੰਜਾਬ ਦਾ ਕਲਚਰ ਨਹੀਂ ਸੀ, ਅੱਜ ਕਿਉਂ ਹੋਈ ਜਾਂਦਾ? ਘਰ ਟੁੱਟਦੇ ਜਾ ਰਹੇ ਆ, ਉਹਨਾਂ ਨੂੰ ਸੰਭਾਲਣ ਦੀ ਲੋੜ ਹੈ। ਬਹੁਤ ਆਸ ਨਾਲ ਮਾਂ ਪਿਓ ਦੇ ਬੱਚਿਆਂ ਨੂੰ ਪਾਲਦੇ ਆ, ਜਦੋਂ ਬਾਹਰ ਜਾਂਦੇ ਆ ਉਹਨਾਂ ਦਾ ਮਨ ਨਹੀਂ ਕਰਦਾ, ਉਹਨਾਂ ਦਾ ਅੰਦਰ ਹੁੰਦਾ ਹੈ। ਉਹਨਾਂ ਨੂੰ ਸਮਝਣ ਦੀ ਲੋੜ ਹੈ, ਉਹਨਾਂ ਦੀ ਭਾਵਨਾ ਦੇ ਨਾਲ ਜੁੜ ਕੇ ਇੱਥੇ ਕੰਮ ਕਰਨ। ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਸਰਦਾਰ ਜਗਰੂਪ ਸਿੰਘ ਗਿੱਲ ਮੌਜੂਦ ਸਨ, ਮੌਜੂਦਾ ਸਰਕਾਰ ਦੇ MLA ਵੀ ਨੇ, ਅਤੇ ਕਾਫੀ ਲੰਮਾ ਸਮਾਂ ਜਿਹੜੀ ਕਿ ਲਾਇਰ ਵੀ ਰਹੇ ਨੇ, ਪ੍ਰੈਕਟਿਸ ਵੀ ਕਰੀ ਆ। ਤਾਂ ਅਸੀਂ ਤਾਂ ਕਰਕੇ ਥੋੜ੍ਹੀਆਂ ਜਿਹੀਆਂ ਰਾਜਨੀਤੀ ਤੋਂ ਹਟ ਕੇ ਗੱਲਾਂ ਕਰੀਆਂ ਨੇ ਇਸ ਮੁਲਾਕਾਤ ਦੇ ਵਿੱਚ। ਇਸੇ ਕਰਕੇ ਕਿਹਾ ਸੀ ਕਿ ਇਹ ਮੁਲਾਕਾਤ ਬੇਹੱਦ ਖਾਸ ਰਹਿਣ ਵਾਲੀ ਹੈ, ਕਿਉਂਕਿ ਇਸ ਦੇ ਵਿੱਚ ਕਾਫੀ ਪੰਜਾਬ ਦਾ ਜਿਹੜਾ ਦਰਦ ਆ ਉਹ ਅਸੀਂ ਬਿਆਨ ਕੀਤਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਅੱਜ ਸਾਡੀ ਸਰਕਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਕਰ ਰਹੀ ਹੈ, ਨਾਲ ਨਾਲ ਪੰਜਾਬ ਦੀ ਜਵਾਨੀ ਨੂੰ ਪ੍ਰੇਰਿਤ ਕਰ ਰਹੀ ਹੈ ਕਿ ਅਸੀਂ ਪੰਜਾਬ ਨੂੰ ਅੱਗੇ ਵਧਾਉਣਾ ਹੈ, ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ। ਪੰਜਾਬ ਦੀ ਨੌਜਵਾਨੀ ਇਹਨਾਂ ਪਾਸਿਆਂ ਤੋਂ ਹਟ ਕੇ, ਭਾਵੇਂ ਉਹ ਨਸ਼ਾ ਹੈ, ਭਾਵੇਂ ਗਨ ਕਲਚਰ ਹੈ,
ਭਾਵੇਂ ਉਹ ਸ਼ਕਤੀਆਂ ਜਿਹੜੀਆਂ ਉਹਨਾਂ ਨੂੰ ਕਿਸੇ ਗੁੰਮਰਾਹ ਕਰਨੀਆਂ ਚਾਹੁੰਦੀਆਂ, ਉਹਨਾਂ ਤੋਂ ਬਚ ਕੇ ਪੰਜਾਬ 'ਚ ਪੜੇ ਲਿਖੇ ਹੋਣ। ਤੁਸੀਂ ਗੱਲ ਕਰ ਰਹੇ ਹੋ ਸ਼ਕਤੀਆਂ ਦੀ ਵਾਰ-ਵਾਰ, ਕਿਹੜੀਆਂ ਸ਼ਕਤੀਆਂ ਨੇ ਉਹ ਜਿਹੜੀਆਂ ਗੁੰਮਰਾਹ ਕਰ ਰਹੀਆਂ ਨੇ? ਉਹਨਾਂ ਸ਼ਕਤੀਆਂ ਨੂੰ ਸਰਕਾਰਾਂ ਪਛਾਣ ਕਰ ਸਕਦੀਆਂ ਜ਼ਰੂਰ ਸੀ। ਸਰਕਾਰ ਦੀ ਗੱਲ ਕਰੀਏ, ਸਰਕਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਆ। ਜਗਰੂਪ ਸਿੰਘ ਗਿੱਲ ਉਹਨਾਂ ਦਾ ਇੱਕ ਹਿੱਸਾ ਹੈ ਸਰਕਾਰ ਦਾ। ਤੁਸੀਂ ਕਹਿ ਰਹੇ ਹੋ ਕਿ ਸਰਕਾਰਾਂ ਪਹਿਚਾਣ ਕਰ ਸਕਦੀਆਂ ਨੇ, ਸਰਕਾਰਾਂ ਕੋਲ ਕੁਛ ਤਾਂ ਪਾਵਰ ਹੋਊਗੀ ਨਾ ਜਿਹੜੀ ਉਹਨਾਂ ਦੀ ਪਹਿਚਾਣ ਹੋ ਸਕੇ। ਸਮੇਂ-ਸਮੇਂ ਉਹਨਾਂ ਦਾ ਪਤਾ ਲੱਗਦਾ ਰਹਿੰਦਾ। ਮੈਂ ਤਾਂ ਖੁਲਾਸਾ ਨਹੀਂ ਕਰ ਸਕਦਾ, ਨਾ ਤਾਂ ਮੈਂ ਹੋਮ ਮਿਨਿਸਟਰ ਹਾਂ ਜਿਹਦੇ ਕੋਲ ਰਿਪੋਰਟ ਹੁੰਦੀ ਹੋਵੇ, ਨਾ ਹੀ ਮੇਰੇ ਕੋਲ ਉਹ ਸਾਧਨ ਹੈ ਜਿਹਦੇ ਬਾਰੇ ਮੈਂ ਦੱਸ ਸਕਦਾ। ਪਿਛਲੇ ਮਹੀਨਿਆਂ ਦੌਰਾਨ ਜਿਹੜਾ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਂਦਾ, ਸਿੱਧੂ ਮੂਸੇਵਾਲੇ ਦੇ ਕਤਲ ਨੂੰ ਹਲੇ ਤੱਕ ਫੜਿਆ ਨਹੀਂ ਗਿਆ, ਜਿਹੜਾ ਕਿ ਗੋਲਡੀ ਬਰਾੜਾ ਲਗਾਤਾਰ ਜ਼ਿੰਮੇਵਾਰੀਆਂ ਲੈ ਰਿਹਾ, ਉਸ ਉੱਪਰ ਕੀ ਆ? ਦੇਖੋ, ਮੂਸੇਵਾਲੇ ਦਾ ਕਤਲ ਹੋ ਜਾਣਾ ਬਹੁਤ ਮਾੜੀ ਗੱਲ ਹੈ। ਇਸ ਤਰ੍ਹਾਂ ਤਾਂ ਕਾਫੀ ਉਂਗਲਾਂ ਖੜੀਆਂ ਕਰਦਿਆਂ ਨੇ ਕਿ ਜਿੰਨੀ ਗੈਂਗਵਾਰ ਇਸ ਸਰਕਾਰ ਦੇ ਆਉਣ ਦੇ ਨਾਲ ਸ਼ੁਰੂ ਹੋਈ ਆ, ਜਾਂ ਜਿੰਨਾ ਨਸ਼ਾ ਇਸ ਸਰਕਾਰ ਦੇ ਆਉਣ ਦੇ ਨਾਲ ਸ਼ੁਰੂ ਹੋਇਆ, ਪਹਿਲਾਂ ਕਦੇ ਨਹੀਂ ਸੀਗਾ। ਵਿਰੋਧੀ ਧਿਰਾਂ ਹਮੇਸ਼ਾ ਹੀ ਉਂਗਲਾਂ ਖੜੀਆਂ ਕਰਦੀਆਂ ਨੇ। ਨਸ਼ਾ ਤਾਂ 30,000 ਕਰੋੜ ਦਾ ਅਡਾਨੀ ਦੀ ਬੰਦਰਗਾਹ ਤੇ ਫੜਿਆ ਗਿਆ। ਉਹ ਗੁਜਰਾਤ 'ਚ ਪੀਤਾ ਜਾਣਾ ਸੀ ਜਾਂ ਪੰਜਾਬ ਦੇ ਲੋਕ ਲਏ ਸੀ। 20,000 ਕਰੋੜ ਦਾ ਬਾਅਦ 'ਚ ਫੜਿਆ ਗਿਆ। ਕੀ ਲੱਗਦਾ ਹੈ ਜਿਹੜਾ ਪੰਜਾਬ ਦੇ ਵਿੱਚ ਗਨ ਕਲਚਰ ਆ ਉਸ ਨੂੰ ਪ੍ਰਮੋਟ ਕਰਿਆ ਜਾ ਰਿਹਾ, ਜਿਹੜੇ ਲੋਕਾਂ ਦੇ ਉੱਪਰ ਪਰਚੇ ਕੀਤੇ ਜਾ ਰਹੇ ਨੇ, ਜਿਵੇਂ ਤੁਹਾਡੀ ਸਰਕਾਰ ਦੇ ਵਿੱਚ ਹੀ ਪਿਛਲੇ ਦਿਨਾਂ ਦੇ ਦੌਰਾਨ 10 ਸਾਲਾਂ ਦਾ ਜਿਹੜਾ ਜਵਾਕ ਸੀ ਉਸ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਸੀ। ਕੀ ਤੁਹਾਡਾ ਲਾ ਕਹਿੰਦਾ ਵੀ 10 ਸਾਲਾਂ ਦੇ ਜਵਾਕ ਦੇ ਉੱਪਰ ਪਰਚਾ ਦਰਜ ਹੋਊ? ਦੇਖੋ, ਭਗਵੰਤ ਸਿੰਘ ਮਾਨ ਨੇ ਜਾ ਕੇ ਸਾਰੇ ਹਥਿਆਰਾਂ ਦੀ ਚੈਕਿੰਗ ਕਰਨੀ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਬੇਹੱਦ ਖਾਸ ਮੁਲਾਕਾਤ ਦੇ ਤਹਿਤ ਬਠਿੰਡਾ ਦੀ ਧਰਤੀ ਤੇ ਪਹੁੰਚੇ ਹਾਂ। ਬਠਿੰਡਾ ਇੱਕ ਉਹ ਸ਼ਹਿਰ ਆ ਜਿਹੜਾ ਕਿ ਪੰਜਾਬ ਦੀ ਦੂਜੀ ਰਾਜਧਾਨੀ ਮੰਨਿਆ ਜਾਂਦਾ। ਪੰਜਾਬ ਦੀ ਦੂਜੀ ਰਾਜਧਾਨੀ ਤਾਂ ਕਰਕੇ ਮੰਨਿਆ ਜਾਂਦਾ ਕਿਉਂਕਿ ਇਸ ਸ਼ਹਿਰ ਨੂੰ ਵੀ 3 ਸਟੇਟਾਂ ਆ ਕੇ ਘੇਰਦੀਆਂ ਨੇ। ਤਾਂ ਸਾਡੇ ਨਾਲ ਅੱਜ ਜਗਰੂਪ ਸਿੰਘ ਗਿੱਲ ਜੀ ਮੌਜੂਦ ਰਹਿਣਗੇ, ਤਾਂ ਅਸੀਂ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ। ਮੁਲਾਕਾਤ ਆ ਖਾਸ ਆ ਕਿਉਂਕਿ ਕਾਫੀ ਮੁੱਦੇ ਨੇ ਜਿਹੜੇ ਪੰਜਾਬ ਦੇ ਇਸ਼ੂ ਬਣਦੇ ਨਜ਼ਰ ਆ ਰਹੇ ਨੇ, ਤੇ ਪੰਜਾਬ ਦੇ ਮੁੱਦਿਆਂ ਦੇ ਉੱਪਰ ਅਸੀਂ ਗੱਲਬਾਤ ਕਰਾਂਗੇ। ਗਿੱਲ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਧੰਨਵਾਦ ਢਿੱਲੋਂ ਸਾਹਿਬ, ਇੰਡੋ ਆਸਟ੍ਰੇਲੀਅਨ TV ਤੁਹਾਡਾ। ਤੁਸੀਂ ਟਾਈਮ ਕੱਢਿਆ, ਮੇਰੇ ਕੋਲ ਆਏ, ਇਹਨਾਂ ਇਸ਼ੂਜ਼ ਦੇ ਉੱਤੇ ਵਿਚਾਰ ਸਾਂਝੇ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ। ਗਿੱਲ ਸਾਹਿਬ, ਪਹਿਲਾ ਸਵਾਲ ਇਹ ਆ ਕਿ ਪੰਜਾਬ ਨੂੰ ਕਿੱਥੇ ਖੜਾ ਦੇਖਦੇ ਹੋ? ਕਿਉਂਕਿ ਤੁਸੀਂ ਸੱਤਾ ਦੇ ਵਿੱਚ ਵੀ ਆ ਗਏ ਹੋ, ਇੱਕ MLA ਵੀ ਹੋ, ਇੱਕ ਲਾਇਰ ਵੀ ਹੋ, ਪੰਜਾਬ ਨੂੰ ਕਿੱਥੇ ਖੜਾ ਦੇਖਦੇ ਹੋ? ਪੰਜਾਬ ਜਿਹੜਾ ਇਸ ਟਾਈਮ ਐਸੇ ਮੋੜ ਤੇ ਖੜਾ ਹੈ, ਜੇ ਪੰਜਾਬੀ ਮੱਥ ਲੈਣ, ਇਹ ਪੰਜਾਬ ਪੁਰਾਣੀਆਂ ਬਹਾਰਾਂ 'ਚ ਆ ਸਕਦਾ ਹੈ। ਇਹ ਅੱਜ ਉਸ ਮੋੜ ਤੇ ਵੀ ਖੜਾ ਹੈ ਜਿੱਥੇ ਪਿਛਲੇ ਸਮਿਆਂ ਦੇ ਵਿੱਚ ਜਿਹੜੀਆਂ ਵੱਡੀਆਂ ਸ਼ਕਤੀਆਂ ਪੰਜਾਬ ਨੂੰ ਖਤਮ ਕਰਨ ਵਾਸਤੇ ਕੰਮ ਕਰਦੀਆਂ ਰਹੀਆਂ ਨੇ, ਉਹ ਵੀ ਪੂਰੀ ਤਰ੍ਹਾਂ ਸਰਗਰਮ ਨੇ। ਇਸ ਕਰਕੇ ਸਰਕਾਰ ਹੈ ਜਿਹੜੀ ਬਹੁਤ ਹੀ ਬਰੀਕੀ ਦੇ ਨਾਲ ਇਹਨਾਂ ਗੱਲਾਂ ਨੂੰ ਦੇਖ ਕੇ ਪੰਜਾਬ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ। ਔਰ ਆਮ ਆਦਮੀ ਪਾਰਟੀ ਦੀ ਸਰਕਾਰ ਇਸੇ ਕਰਕੇ ਪੰਜਾਬ ਦੀ ਨੌਜਵਾਨੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਨਸ਼ਿਆਂ ਤੋਂ ਪਾਸੇ ਕਰਨ ਦੇ ਲਈ ਬਹੁਤ ਬਰੀਕੀ ਦੇ ਨਾਲ ਪੁਣਛਾਣ ਕਰਕੇ ਇਸ ਪਾਸੇ ਲੱਗੀ ਹੋਈ ਹੈ। ਗਿੱਲ ਸਾਹਿਬ, ਤੁਸੀਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਰੀਕੀ ਦੇ ਨਾਲ ਜਾਂਚ ਕਰ ਰਹੀ ਆ, ਪਰ ਕਾਫੀ ਸਵਾਲ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਉੱਪਰ ਵੀ ਖੜੇ ਕਰਦੇ ਨੇ, ਬੇਸ਼ੱਕ ਉਹ ਵਿਰੋਧੀ ਧਿਰਾਂ ਹੋਣ, ਬੇਸ਼ੱਕ ਆਪ ਦੇ ਹੋਣ। ਉਹਨਾਂ ਬਾਰੇ ਕੀ ਕਹੋਗੇ ਫਿਰ? ਉਹ ਕਿਹੜੇ ਸਵਾਲ ਹੈ, ਮੈਂ ਸਮਝ ਨਹੀਂ ਸਕਿਆ। ਜੇਕਰ ਅਸੀਂ ਗੱਲ ਕਰਦੇ, ਜਿਵੇਂ ਹੁਣ ਪੰਜਾਬ ਦੇ ਵਿੱਚ ਪਿਛਲੇ ਦਿਨੀ ਇੱਕ ਬਿਆਨ ਦਾਗਿਆ ਗਿਆ ਕਿ ਗਨ ਕਲਚਰ ਨੂੰ ਲੈ ਕੇ ਜਿਹੜਾ ਵੀ ਕਿਸੇ ਦੀ ਸੋਸ਼ਲ ਮੀਡੀਆ ਦੇ ਉੱਪਰ ਫੋਟੋ ਹੋਊਗੀ ਤਾਂ ਉਸ ਨੂੰ ਅਸੀਂ ਡਿਲੀਟ ਕੀਤਾ ਜਾਵੇ ਜਾਂ ਫਿਰ ਉਸ ਦੇ ਉੱਪਰ FIR ਦਰਜ ਹੋਊਗੀ। ਕਿਹੜਾ ਗਨ ਕਲਚਰ ਆ ਜਿਹੜਾ ਬੰਦ ਹੋਣਾ ਚਾਹੀਦਾ, ਤੇ ਕਿਹੜਾ ਗਨ ਕਲਚਰ ਆ ਜਿਹੜੇ ਗਨ ਕਲਚਰ ਦੀ ਸਰਕਾਰ ਗੱਲ ਕਰ ਰਹੀ ਆ? ਦੇਖੋ, ਪੰਜਾਬ ਦੇ ਲੋਕ ਬੇਸਿਕਲੀ ਵਾਰੀਅਰ ਨੇ, ਬਹਾਦਰ ਨੇ, ਹੀਰੋ ਵਰਸ਼ਿਪ ਇਹਨਾਂ ਦੇ ਵਿੱਚ ਹੈਗੀ, ਹਥਿਆਰਾਂ ਦੇ ਸ਼ੌਕੀਨ ਨੇ। ਜਦੋਂ ਤੋਂ ਲੈ ਕੇ ਮੁਗਲਾਂ ਦਾ ਰਾਜ ਸੀ, ਜੇ ਤਲਵਾਰ ਜ਼ੁਲਮ ਦੇ ਖਿਲਾਫ ਉਠਾਈ ਤਾਂ ਇਹ ਪੰਜਾਬੀ ਸੀ, ਜਾਂ ਉਸ ਸਮੇਂ ਦੇ ਗੁਰੂਆਂ ਦੇ ਪੈਰੋਕਾਰ ਸਿੱਖ ਯੋਧੇ ਸੀ। ਇਸ ਕਰਕੇ ਜਿਹੜਾ ਹਥਿਆਰਾਂ ਨੂੰ ਰੱਖਣਾ ਇਹਨਾਂ ਦਾ ਸ਼ੌਕ ਹੈ। ਘੋੜਾ ਤੇ ਹਥਿਆਰ ਪੰਜਾਬੀਆਂ ਦਾ ਸ਼ੌਕ ਸੀ, ਪਰ ਇਸ ਨੂੰ ਗਲਤ ਪਾਸੇ ਯੂਜ਼ ਹੋ ਜਾਣਾ, ਤੇ ਇਹ ਲਕਬ ਜਿਹੜਾ ਤੁਸੀਂ ਕਹਿੰਦੇ ਹੋ ਗੈਂਗਸਟਰ,
ਇਹ ਦਿੱਤਾ ਸਾਨੂੰ ਕੀ ਨਹੀਂ। ਪੰਜਾਬ 'ਚ ਤਾਂ ਗੈਂਗਸਟਰ ਨਾ ਹੀ ਨਹੀਂ ਸੀ, ਸ਼ਬਦ ਹੀ ਨਹੀਂ ਸੀ ਕਿਤੇ। ਸਾਡੇ ਉੱਤੇ ਇਹ ਥੋਪਿਆ ਜਾ ਰਿਹਾ ਬਹੁਤ ਜਗ੍ਹਾ ਤੋਂ। ਤੁਸੀਂ ਦੱਸੋ ਯੂਪੀ, ਬਿਹਾਰ, ਕਿਹੜੀਆਂ ਸਟੇਟਾਂ ਜਿੱਥੇ ਸਭ ਤੋਂ ਵੱਧ ਜਿਹੜਾ ਅਸਲਾ ਹੈ ਕਿੱਥੋਂ ਆਉਂਦਾ ਹੈ? ਕਿੰਨੇ ਇੱਥੇ ਅਸਲਾ ਫੜੇ ਗਏ ਨੇ? ਕੋਈ ਬਿਹਾਰ 'ਚੋਂ ਆ ਰਿਹਾ, ਕੋਈ ਯੂਪੀ 'ਚੋਂ ਆ ਰਿਹਾ। ਜਿੰਨੇ ਆ ਹੁਣ ਪਿੱਛੇ ਜੇ ਆ ਡੇਰਾ ਪ੍ਰੇਮੀ ਦਾ ਜਿਹੜਾ ਮਰਡਰ ਹੋਇਆ, ਜਾਂ ਉਸ ਤੋਂ ਪਹਿਲਾਂ 2 ਮਰਡਰ ਹੋਏ ਨੇ, ਉਹ ਹੈਡ ਕੀਤੇ ਬੰਦੇ ਹਰਿਆਣੇ ਦੇ ਨਿਕਲੇ। ਉਹ ਕੀ ਸਾਬਤ ਕਰਦੇ ਨੇ? ਪੰਜਾਬ ਦੇ ਲੋਕ ਨੇ ਉਹ। ਮੈਂ ਨਹੀਂ ਮੰਨਦਾ ਪੰਜਾਬੀ ਕਦੇ ਵੀ ਕਿਸੇ ਦਾ ਅਜ਼ਾਈਂ ਖੂਨ ਬਹਾਉਣ ਯਕੀਨ ਨਹੀਂ ਰੱਖਦੇ। ਤੁਸੀਂ ਜੇ ਸਿੱਖ ਹਿਸਟਰੀ ਨੂੰ ਅਸੀਂ ਫਰੋਲੀਏ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲੈ ਲਓ। ਜਿਹੜੀ ਸਰਕਾਰਾਂ ਯੋਧਿਆਂ ਦੀਆਂ ਕਦਰਾਂ ਕਰਨ ਲੱਗ ਜਾਂਦੀਆਂ, ਨੌਜਵਾਨੀ ਨੂੰ ਇੱਕ ਸੇਧ ਦੇਣ ਦੀ ਲੋੜ ਹੁੰਦੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ਦੇ ਵਿੱਚ ਇੱਕ ਡਾਕੂ ਹੋਇਆ ਮਾਨ ਸਿੰਘ, ਬਹੁਤ ਯੋਧਾ ਸੀ। ਉਸ ਨੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਇਹ ਐਲਾਨ ਕਰਤਾ ਵੀ ਜਿਹੜਾ ਇਹਨੂੰ ਜਿਉਂਦੇ ਨੂੰ ਫੜਾਊ ਉਹਨੂੰ ਬਹੁਤ ਵੱਡਾ ਇਨਾਮ ਦਿੱਤਾ ਜਾਊ। ਅਗਲੇ ਦਿਨ ਕਹਿੰਦੇ ਲਾਹੌਰ ਦੀਆਂ ਕੰਧਾਂ 'ਤੇ ਹੱਥ ਲਿਖਤ ਇਸ਼ਤਿਹਾਰ ਲੱਗ ਗਿਆ ਮਾਨ ਸਿੰਘ ਵੱਲੋਂ ਵੀ ਜਿਹੜਾ ਮਾਨ ਸਿੰਘ ਨੂੰ ਜਿੰਦਾ ਫੜਾ ਦੂ, ਉਹ ਜਿਹੜਾ ਲਾਹੌਰ ਦਾ ਰਾਜ ਹੈ ਮਾਨ ਸਿੰਘ ਉਹਨੂੰ ਦਵਾ ਦੂ। ਇਸ ਚੈਲੰਜ ਨੂੰ ਲੈ ਕੇ ਮਹਾਰਾਜਾ ਆਪ ਨਿਕਲਿਆ, ਚੋਣਵੇਂ ਗੱਭਰੂ ਲੈ ਕੇ। ਟਾਕਰਾ ਹੁੰਦਾ ਹੈ ਮਾਨ ਸਿੰਘ ਨਾਲ। ਮਾਨ ਸਿੰਘ ਕਦੇ ਮਹਾਰਾਜੇ 'ਤੇ ਭਾਰੂ ਹੁੰਦਾ ਸੀ, ਕਦੇ ਮਹਾਰਾਜਾ ਮਾਨ ਸਿੰਘ 'ਤੇ ਭਾਰੂ ਹੁੰਦਾ ਸੀ। ਮਹਾਰਾਜਾ ਰਣਜੀਤ ਸਿੰਘ ਬੜਾ ਤਲਵਾਰ ਦਾ ਧਨੀ ਸੀ। ਇੱਕ ਕਾਂ ਦੀ ਚਪਕ ਹੁੰਦੀ ਹੈ ਗੱਤਕੇ ਦੇ ਵਿੱਚ ਜਿਹੜੀ, ਉਸ ਨਾਲ ਉਹਨੇ ਮਾਨ ਸਿੰਘ ਦੀ ਤਲਵਾਰ ਖੋਲ੍ਹੀ ਅਤੇ ਮਾਨ ਸਿੰਘ ਨੂੰ ਕਿਹਾ, ਦੱਸ ਹੁਣ ਤੂੰ ਕਹਿੰਦਾ ਸੀ ਮੈਂ ਲਾਹੌਰ ਦਾ ਰਾਜ ਦਊਂ। ਮਾਨ ਸਿੰਘ ਪੜਾਕੀ ਮਾਰ ਕੇ ਘੋੜੇ 'ਤੇ ਚੜ੍ਹਿਆ ਅਤੇ ਅੱਗੇ ਲੱਗ ਰਿਹਾ, ਕਹਿੰਦਾ ਚੱਲ ਜਾਂ ਜਾਣ ਦਿਊਂ ਜਾਂ ਰਾਜ ਦਿਊਂ। ਬਟਾਇਆ ਭੇਜ ਸੀ, ਮਹਾਰਾਜੇ ਨੂੰ ਦੇਖ ਕੇ ਦਰਵਾਜ਼ਾ ਖੁੱਲ੍ਹ ਗਿਆ। ਮਹਾਰਾਜੇ ਨੇ ਮਾਨ ਸਿੰਘ ਨੂੰ ਪ੍ਰੇਰਿਤ ਕੀਤਾ ਵੀ ਤੂੰ ਐਡਾ ਵੱਡਾ ਯੋਧਾ ਹੈ, ਜੇ ਤੂੰ ਪੰਥ ਦੀ ਸੇਵਾ ਕਰੇ, ਇਸ ਰਾਜ ਦੀ ਸੇਵਾ ਕਰੇ, ਤੇਰਾ ਬਹੁਤ ਵੱਡਾ ਯੋਗਦਾਨ ਹੋਊ। ਅਤੇ ਉਸ ਤੋਂ ਬਾਅਦ ਮਾਨ ਸਿੰਘ ਨੇ ਹਰੀ ਸਿੰਘ ਨਲੂਏ ਦੇ ਨਾਲ ਰਲ ਕੇ ਜਮਰੌਦ ਦੀ ਜੰਗ ਵੀ ਲੜੀ। ਜੰਮੂ ਕਸ਼ਮੀਰ ਦੀਆਂ ਮਹਾਰਾਜਾ ਸ਼ੇਰ ਸਿੰਘ ਨਾਲ ਜਾ ਕੇ ਜੰਗਾਂ 'ਚ ਜਿੱਤ ਪ੍ਰਾਪਤ ਕੀਤੀ। ਇਹ ਪ੍ਰੇਰਨਾ ਦੀ ਲੋੜ ਹੈ। ਅੱਜ ਸਾਡੀ ਸਰਕਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਜੋ ਚੱਲ ਰਹੀ ਹੈ, ਨਾਲ ਨਾਲ ਪੰਜਾਬ ਦੀ ਜਵਾਨੀ ਨੂੰ ਪ੍ਰੇਰਿਤ ਕਰ ਰਹੀ ਹੈ ਕਿ ਅਸੀਂ ਪੰਜਾਬ ਨੂੰ ਅੱਗੇ ਵਧਾਉਣਾ ਹੈ, ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ। ਪੰਜਾਬ ਦੀ ਨੌਜਵਾਨੀ ਇਹਨਾਂ ਪਾਸਿਆਂ ਤੋਂ ਹਟ ਕੇ, ਭਾਵੇਂ ਉਹ ਨਸ਼ਾ ਹੈ, ਭਾਵੇਂ ਗਨ ਕਲਚਰ ਹੈ, ਭਾਵੇਂ ਉਹ ਸ਼ਕਤੀਆਂ ਜਿਹੜੀਆਂ ਉਹਨਾਂ ਨੂੰ ਕਿਸੇ ਗੁੰਮਰਾਹ ਕਰਨੀਆਂ ਚਾਹੁੰਦੀਆਂ, ਉਹਨਾਂ ਤੋਂ ਬਚ ਕੇ ਪੰਜਾਬ ਦੇ ਭਲੇ ਲਈ ਕੰਮ ਕਰਨ। ਗਿੱਲ ਸਾਹਿਬ ਦੀ ਨਿਗਾਹ 'ਚ ਕਿਹੜੀਆਂ ਸ਼ਕਤੀਆਂ ਨੇ ਜਿਹੜੀਆਂ ਪੰਜਾਬ ਦੀ ਨੌਜਵਾਨੀ ਨੂੰ ਗੁੰਮਰਾਹ ਕਰ ਰਹੀਆਂ ਨੇ? ਜੇ ਤੁਸੀਂ ਗੱਲ ਕਰ ਰਹੇ ਹੋ ਸ਼ਕਤੀਆਂ ਦੀ ਬਾਰ-ਬਾਰ, ਕਿਹੜੀਆਂ ਸ਼ਕਤੀਆਂ ਨੇ ਉਹ ਜਿਹੜੀਆਂ ਗੁੰਮਰਾਹ ਕਰ ਰਹੀਆਂ ਨੇ? ਇਹਨਾਂ ਦੇ ਉੱਤੇ ਕਿਉਂਕਿ ਇਹ ਸ਼ਕਤੀਆਂ ਅਦਿੱਖ ਹੁੰਦੀਆਂ ਨੇ, ਕਦੇ ਤੁਹਾਨੂੰ ਦਿਸ ਨਹੀਂ ਸਕਦੀਆਂ ਜਿਨ੍ਹਾਂ ਨੇ ਕੰਮ ਕਰਨਾ ਹੁੰਦਾ ਹੈ। ਤੁਸੀਂ ਮੈਨੂੰ ਇਹ ਦੱਸੋ ਵੀ ਨਿਊਜ਼ੀਲੈਂਡ ਦੇ ਵਿੱਚ 0 FIR ਹੈ। ਪੰਜਾਬ ਦੇ ਲੋਕ ਵਾਰੀਅਰ ਹੈ। ਪੰਜਾਬ ਦੇ ਲੋਕਾਂ ਦਾ ਤੁਸੀਂ ਕਦੇ ਇਤਿਹਾਸ ਦੱਸ ਦਿਓ ਵੀ ਇਹਨਾਂ ਨੇ ਕਿਸੇ ਉਸ 'ਤੇ ਨਿਸ਼ਾਨੇ ਨਿਹੱਥੇ 'ਤੇ ਕੋਈ ਵਾਰ ਕੀਤਾ ਹੋਵੇ। ਜੇ ਕੁਛ ਪੈਦਾ ਹੋ ਰਿਹਾ ਹੈ ਪੰਜਾਬ ਦੇ ਵਿੱਚ, ਤਾਂ ਇਹਦਾ ਸਕੂਲ ਹੈ ਨਹੀਂ। ਉਹਨਾਂ ਸ਼ਕਤੀਆਂ ਨੂੰ ਸਰਕਾਰਾਂ ਪਛਾਣ ਕਰ ਸਕਦੀਆਂ, ਜਗਰੂਪ ਸਿੰਘ ਨਹੀਂ ਜਾਂ ਲੋਕ। ਸਰਕਾਰ ਦੀ ਗੱਲ ਕਰੀਏ, ਸਰਕਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਆ। ਜਗਰੂਪ ਸਿੰਘ ਗਿੱਲ ਉਹਨਾਂ ਦਾ ਇੱਕ ਹਿੱਸਾ ਗਏ ਸਰਕਾਰ ਦਾ। ਤੁਸੀਂ ਕਹਿ ਰਹੇ ਹੋ ਕਿ ਸਰਕਾਰਾਂ ਪਹਿਚਾਣ ਕਰ ਸਕਦੇ ਨੇ। ਸਰਕਾਰਾਂ ਕੋਲ ਕੁਛ ਤਾਂ ਪਾਵਰ ਹੋਊਗੀ ਨਾ ਜਿਹੜੀ ਉਹਨਾਂ ਦੀ ਪਹਿਚਾਣ ਹੋ ਸਕੇ। ਮੈਂ ਉਹ ਸਰਕਾਰਾਂ ਪੰਜਾਬ ਦੀਆਂ ਨਹੀਂ ਗੱਲ ਕਰਦਾ। ਸਰਕਾਰਾਂ ਹਰੇਕ, ਭਾਵੇਂ ਉਹ ਕੇਂਦਰ ਦੀ ਹੋਵੇ, ਭਾਵੇਂ ਸਟੇਟ ਦੀ ਹੋਵੇ, ਇਹਨਾਂ ਕੋਲੇ ਵਸੀਹ ਸਾਧਨ ਹੁੰਦੇ ਆ। ਸਮੇਂ-ਸਮੇਂ ਉਹਨਾਂ ਦਾ ਪਤਾ ਲੱਗਦਾ ਰਹਿੰਦਾ। ਮੈਂ ਤਾਂ ਖੁਲਾਸਾ ਨਹੀਂ ਕਰ ਸਕਦਾ, ਨਾ ਤਾਂ ਮੈਂ ਹੋਮ ਮਿਨਿਸਟਰ ਹਾਂ ਜਿਹਦੇ ਕੋਲ ਰਿਪੋਰਟ ਹੁੰਦੀ ਹੋਵੇ, ਨਾ ਹੀ ਮੇਰੇ ਕੋਲ ਉਹ ਸਾਧਨ ਨੇ ਜਿਹਦੇ ਬਾਰੇ ਮੈਂ ਦੱਸ ਸਕਾਂ। ਗਿੱਲ ਸਾਹਿਬ, ਇੱਕ ਕਾਫੀ ਚਰਚਾ ਦਾ ਵਿਸ਼ਾ ਬਣਿਆ, ਤੁਸੀਂ ਗਨ ਕਲਚਰ ਦੀ ਗੱਲ ਕਰ ਰਹੇ ਹੋ, ਗੈਂਗਵਾਰ ਦੀ ਗੱਲ ਕਰ ਰਹੇ ਹੋ। ਪਿਛਲੇ ਮਹੀਨਿਆਂ ਦੌਰਾਨ ਜਿਹੜਾ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਂਦਾ, ਸਿੱਧੂ ਮੂਸੇਵਾਲੇ ਦੇ ਕਤਲ ਨੂੰ ਹਲੇ ਤੱਕ ਫੜਿਆ ਨਹੀਂ ਗਿਆ, ਜਿਹੜਾ ਕਿ ਗੋਲਡੀ ਬਰਾੜਾ ਲਗਾਤਾਰ ਜ਼ਿੰਮੇਵਾਰੀਆਂ ਲੈ ਰਿਹਾ, ਉਸ ਉੱਪਰ ਕੀ ਆ ਤੁਹਾਡਾ? ਦੇਖੋ, ਮੂਸੇਵਾਲੇ ਦਾ ਕਤਲ ਹੋ ਜਾਣਾ ਬਹੁਤ ਮਾੜੀ ਗੱਲ ਹੈ। ਉਹ ਇਕੱਲਾ ਲੜਕਾ ਸੀ, ਬਹੁਤ ਵਧੀਆ ਗਾਇਕ ਸੀ, ਉਹਦੇ ਫਾਲੋਅਰ ਕਰੋੜਾਂ ਦੇ ਵਿੱਚ ਸੀਗੇ। ਸਭ ਨੂੰ ਦੁੱਖ ਹੋਇਆ, ਮੈਨੂੰ ਵੀ ਦੁੱਖ ਹੈ ਇਸ ਗੱਲ ਦਾ। ਪਰ ਜਿੱਥੋਂ ਤੱਕ ਗੋਲਡੀ ਬਰਾੜ ਦਾ, ਮੈਂ ਤਾਂ ਉਹ ਵਿਚਾਰੇ ਨੂੰ ਜਾਣਦਾ ਵੀ ਨਹੀਂ, ਮੈਂ ਉਹਦੇ ਬਾਰੇ ਕੀ ਕਹਿ ਸਕਦਾ। ਇੱਕ ਬੰਦਾ ਕਿਤੇ ਬੈਠਾ ਹੈ, ਮੈਂ ਤਾਂ ਆਪ ਤੁਹਾਡੇ ਨੂੰ ਅਖਬਾਰਾਂ 'ਚ ਪੜ੍ਹਦਾ ਜਾਂ TV 'ਤੇ ਸੁਣਦਾ। ਕੋਈ ਵੀ ਬੰਦਾ, ਤੂੰ ਬੇਸ਼ੱਕ ਤੁਸੀਂ ਬੈਠ ਕੇ ਜ਼ਿੰਮੇਵਾਰੀ ਲੈ ਲਓ, ਉਹਦੀ ਜਿਹੜੀ ਸੱਚਾਈ ਹੈ ਉਹ ਤਾਂ ਫਿਰ ਜਦੋਂ ਪੜਤਾਲ ਹੁੰਦੀ ਹੈ ਉਸ 'ਚ ਪਤਾ ਲੱਗ ਸਕਦੀ ਹੈ। ਇਹਦੇ ਬਾਰੇ ਮੈਂ ਕੁਛ ਕਹਿ ਨਹੀਂ ਸਕਦਾ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਇਹ ਜ਼ਿੰਮੇਵਾਰੀ ਕਹਿੰਦੇ ਨਜ਼ਰ ਆਉਂਦੇ ਨੇ, ਦਾਅਵਾ ਕਰਦੇ ਪੇਸ਼ ਆਉਂਦੇ ਨੇ ਗੁਜਰਾਤ ਚੋਣਾਂ ਦੇ ਦੌਰਾਨ
ਕਿ ਜਿਹੜਾ ਗੋਲਡੀ ਬਰਾੜਾ ਉਸ ਨੂੰ ਫੜ ਲਿਆ ਗਿਆ ਤੇ ਜਲਦੀ ਹੀ ਪੰਜਾਬ ਲਿਆਂਦਾ ਜਾਊਗਾ। ਕੀ ਇਹ ਸੱਚ ਸੀਗਾ? ਮੈਨੂੰ ਇਹਦੇ ਬਾਰੇ ਨਹੀਂ ਪਤਾ। ਕਦੇ ਮਾੜੀ ਮੋਟੀ ਵਾਰਤਾਲਾਪ ਹੋਵੇ ਕਿਸੇ ਪੁਲਿਸ ਅਧਿਕਾਰੀ ਨਾਲ ਜਾਂ ਕਿਸੇ ਪੁਲਿਸ ਆਫੀਸਰ ਨਾਲ ਜਾਂ ਇੰਟੈਲੀਜੈਂਸੀ ਨਾਲ ਕਿਸੇ ਨਾਲ? ਨਹੀਂ, ਮੈਂ ਜਿੰਨਾ ਕੁ ਮੀਡੀਆ ਦੇ ਵਿੱਚੋਂ ਜਾਂ ਜਿੰਨੀ ਕਿ ਮੇਰੀ ਆਪਦੀ ਸਮਰੱਥਾ ਸ਼ਕਤੀ ਹੈ ਉਸ ਤੋਂ ਬਾਹਰ ਗੱਲ ਨਹੀਂ ਕਰਦਾ। ਮੈਨੂੰ ਨਹੀਂ ਪਤਾ ਇਸ ਬਾਰੇ ਬਿਲਕੁਲ ਵੀ। ਗਿੱਲ ਸਾਹਿਬ, ਜੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਜਿਵੇਂ ਤੁਸੀਂ ਗੱਲ ਕਰੀਏ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ, ਖਾਲਸਾ ਰਾਜ ਰਿਹਾ, ਖਾਲਸਾ ਰਾਜ ਤੋਂ ਬਾਅਦ ਜਿਹੜਾ ਪੰਜਾਬ ਉਸ ਨੂੰ ਦਬਾਇਆ ਗਿਆ, ਪੰਜਾਬ ਨੂੰ ਦਬਾਉਣ ਦੇ ਵਿੱਚ ਕਿਸ ਦਾ ਹੱਥ ਮੰਨ ਰਹੇ ਹੋ? ਸਾਰੀਆਂ ਸ਼ਕਤੀ ਨੇ, ਅੰਗਰੇਜ਼ਾਂ ਨੇ ਵੀ ਦਬਾਇਆ ਪੰਜਾਬ ਨੂੰ। ਕਾਫੀ ਦੇਰ ਉਹਨਾਂ ਨੇ ਇਸ ਨੂੰ ਦਬਾ ਕੇ ਰੱਖਣ ਦੀ ਕੋਸ਼ਿਸ਼ ਕੀਤੀ। ਫਿਰ ਉਹਨਾਂ ਨੇ ਦੇਖਿਆ ਵੀ ਇਹ ਬੜੇ ਤਕੜੇ ਜੁੱਸਿਆਂ ਵਾਲੇ ਅਤੇ ਜੁਰਤ ਵਾਲੇ ਇਨਸਾਨ ਨੇ। ਪੰਜਾਬ ਦੇ ਲੋਕ, ਭਾਵੇਂ ਉਹ ਹਿੰਦੂ ਸੀ, ਖੱਤਰੀ ਸੀ, ਸਿੱਖ ਸੀ ਜਾਂ ਕੋਈ ਹੋਰ ਕੌਮਾਂ ਸੀ, ਜਿਹੜੇ ਪੰਜਾਬ ਦੀ ਮਿੱਟੀ ਅਤੇ ਪੰਜਾਬ ਦਾ ਪਾਣੀ ਪੀਂਦੇ ਸੀ, ਉਹਨਾਂ ਨੂੰ ਫਿਰ ਉਹਨਾਂ ਨੇ ਫੌਜ 'ਚ ਭਰਤੀ ਕਰਨਾ ਸ਼ੁਰੂ ਕਰਤਾ। ਉਹਨਾਂ ਨੂੰ ਜ਼ਮੀਨਾਂ ਦਿੱਤੀਆਂ 12 ਦੇ ਵਿੱਚ, ਲੈਲਪੁਰ ਪਾਕਿਸਤਾਨ 'ਚ, ਬਹਾਵਲਪੁਰ। ਉਹਨਾਂ ਲੋਕਾਂ ਨੇ ਉੱਥੇ ਟਿੱਬਿਆਂ ਨੂੰ ਜਰਖੇਜ਼ ਬਣਾਤਾ ਔਰ ਉਸ ਦਾ ਫਾਇਦਾ ਵੀ ਹੋਇਆ। ਇਸ ਕਰਕੇ ਉਸ ਤੋਂ ਬਾਅਦ ਵੀ ਜੇ ਹੁਣ 1948 ਦੇ ਵਿੱਚ ਇੱਕ ਸਰਕੂਲਰ ਜਾਰੀ ਹੋਇਆ ਜਿਹਦੇ 'ਚ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਲਿਖਤਾ ਗਿਆ ਸੀ, ਜਿਹਦਾ ਬੜਾ ਵਿਰੋਧ ਵੀ ਹੋਇਆ। ਜਿਹੜੀ ਕੌਮ ਨੇ 98% ਕੁਰਬਾਨੀਆਂ ਦੇ ਕੇ ਪੰਜਾਬ ਨੂੰ ਆਜ਼ਾਦ ਕਰਾਤਾ ਹੋਵੇ, ਉਹ ਗਦਾਰ ਕਿਵੇਂ ਹੋ ਸਕਦੀ ਹੈ? ਉਹਦੇ ਮੁਲਕ ਨੂੰ ਪਿਆਰ ਕਿਉਂ ਨਹੀਂ ਕਰਦੀ? ਉਸ ਤੋਂ ਬਾਅਦ ਜੰਗਾਂ ਆਈਆਂ, ਭਾਵੇਂ ਉਹ 48 ਦੇ ਵਿੱਚ ਜਿਹੜੇ ਅਫਗਾਨ ਇੰਟਰੂਡਰ ਸੀਗੇ JK ਦੇ ਵਿੱਚ, ਜਨਰਲ ਹਰਬਖਸ਼ ਸਿੰਘ ਹੋਰਾਂ ਨੇ ਜਾ ਕੇ ਖਦੇੜੇ, ਜਿਹੜੇ ਪਟਿਆਲਾ ਸਿੱਖ ਰੈਜੀਮੈਂਟ ਦੇ ਸੀ। 71 ਦੀ ਵਾਰ ਆਈ, ਕਿੰਨੀਆਂ ਜਿਹੜੀਆਂ ਕੁਰਬਾਨੀਆਂ ਸੀ। ਇੱਥੇ ਵੀ ਜਨਰਲ ਹਰਬਖਸ਼ ਸਿੰਘ ਸੀ 65 ਦੀ ਜੰਗ ਦੇ ਵਿੱਚ, 71 ਦੇ ਵਿੱਚ ਸੀ। ਉਸ ਵੇਲੇ ਵੀ ਪੰਜਾਬ ਦੇ ਜਿਹੜੇ ਬਹੁਤ ਬੰਦੇ ਸ਼ਹੀਦ ਹੋਏ। ਕਾਰਗਿਲ ਦੀ ਜੰਗ 'ਚ ਪੰਜਾਬ ਦੇ ਬੰਦੇ ਕਿੰਨੇ ਸ਼ਹੀਦ ਹੋਏ। ਹੁਣ ਚਾਈਨਾ ਦੇ ਬਾਰਡਰ ਦੇ ਉੱਤੇ ਕਿੰਨੇ ਪੰਜਾਬੀ ਮੁੰਡੇ ਸ਼ਹੀਦ ਹੋਏ। ਅਸੀਂ ਤਾਂ ਪੈਟਰੋਟ, ਸਾਡੇ ਤਾਂ ਜਰੇ ਜਰੇ ਦੇ ਵਿੱਚ ਹੈ। ਮੈਂ ਨਹੀਂ ਮੰਨਦਾ ਪੰਜਾਬ ਦੇ ਬੰਦੇ ਹਿੰਦੁਸਤਾਨ ਨਾਲ ਕਦੇ ਕੋਈ ਗਦਾਰੀ ਕਰ ਸਕਣ। ਇਹਨਾਂ ਨੂੰ ਤਾਂ ਮੌਕਾ ਅਤੇ ਪਿਆਰ ਕਰਨ ਵਾਲਾ ਚਾਹੀਦਾ। ਪਿਆਰ ਨਾਲ ਗੁਲਾਮੀ ਕਰਦੇ ਆ। ਪ੍ਰੋਫੈਸਰ ਪੂਰਨ ਸਿੰਘ ਨੇ ਇਹਨਾਂ ਬਾਰੇ ਠੀਕ ਲਿਖਿਆ ਸੀ। ਇਹ ਜਵਾਨ ਪੰਜਾਬ ਦੇ ਪਿਆਰ ਨਾਲ ਇਹ ਕਰਨ ਗੁਲਾਮੀ, ਨਹੀਂ ਖੜ੍ਹ ਜਾਂਦੇ ਮੋਢੇ 'ਤੇ ਡਾਂਗਾਂ ਲਾਰ ਕੇ। ਹੁਣ ਅਸੀਂ ਜਿਹੜੀ ਸਾਡੀ ਸਰਕਾਰ ਹੈ, ਇਹਨਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਪੰਜਾਬ ਦੀ ਖੁਸ਼ਹਾਲੀ ਵੱਲ ਲੈ ਕੇ ਜਾਣਾ ਚਾਹੁੰਦੀ ਹੈ, ਲੱਗੀ ਹੈ। ਕਿਉਂਕਿ ਵਿਰੋਧੀ ਧਿਰਾਂ ਤਾਂ ਕਾਫੀ ਉਂਗਲਾਂ ਖੜੀਆਂ ਕਰਦਿਆਂ ਨੇ ਕਿ ਜਿੰਨੀ ਗੈਂਗਵਾਰ ਇਸ ਸਰਕਾਰ ਦੇ ਆਉਣ ਦੇ ਨਾਲ ਸ਼ੁਰੂ ਹੋਈ ਆ, ਜਾਂ ਜਿੰਨਾ ਨਸ਼ਾ ਇਸ ਸਰਕਾਰ ਦੇ ਆਉਣ ਦੇ ਨਾਲ ਸ਼ੁਰੂ ਹੋਇਆ, ਪਹਿਲਾਂ ਕਦੇ ਨਹੀਂ ਸੀਗਾ। ਵਿਰੋਧੀ ਧਿਰਾਂ ਹਮੇਸ਼ਾ ਹੀ ਉਂਗਲਾਂ ਖੜੀਆਂ ਕਰਦੀਆਂ ਨੇ। ਨਸ਼ਾ ਤਾਂ 30,000 ਕਰੋੜ ਦਾ ਅਡਾਨੀ ਦੀ ਬੰਦਰਗਾਹ 'ਤੇ ਫੜਿਆ ਗਿਆ। ਉਹ ਗੁਜਰਾਤ 'ਚ ਪੀਤਾ ਜਾਣਾ ਸੀ ਜਾਂ ਪੰਜਾਬ ਦੇ ਲੋਕ ਲਏ ਸੀ। 20,000 ਕਰੋੜ ਦਾ ਬਾਅਦ 'ਚ ਫੜਿਆ ਗਿਆ। ਨਸ਼ੇ ਦੇ ਵਿੱਚ ਇੱਕ ਇੰਟਰਨੈਸ਼ਨਲ ਸਿਸਟਮ ਹੈ। ਤੁਸੀਂ ਦੱਸੋ, ਇੱਥੇ 5 ਗ੍ਰਾਮ ਚਿੱਟੇ ਵਾਲੇ ਦੇ ਪਰਚਾ ਹੋ ਜਾਂਦਾ ਹੈ, ਜਿਹਦਾ ਸਕੂਟਰ ਹੋਵੇ, ਲਿਖਿਆ NDPS ਐਕਟ ਦੇ ਵਿੱਚ, ਅਤੇ ਫਿਰ ਉਹ ਅਡਾਨੀ ਦੀ ਬੰਦਰਗਾਹ ਉਹਦੇ 'ਤੇ ਕਿਉਂ ਨਹੀਂ ਹੋਇਆ? ਸਾਡੇ ਨਾਲ ਕਈ ਗੱਲਾਂ ਦੇ ਵਿੱਚ ਸਾਨੂੰ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਲੋਕ ਨਸ਼ੇੜੀ, ਡਾਕੂ, ਲੁਟੇਰੇ ਹੈ। ਇਹ ਹਥਿਆਰਾਂ ਵਿੱਚ ਯਕੀਨ ਰੱਖਦੇ ਹੈ, ਜਦੋਂ ਕਿ ਪੰਜਾਬ ਦੇ ਲੋਕ ਬਹੁਤ ਮਿਹਨਤੀ ਹੈ, ਬਹੁਤ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਹੈ। ਪਿਆਰ ਨਾਲ ਇਹਨਾਂ ਨੂੰ ਚਲਾਉਣ ਵਾਲਾ ਹੋਵੇ, ਇਹ ਮੁਲਕ ਦੀ ਤਰੱਕੀ 'ਚ ਬਹੁਤ ਯੋਗਦਾਨ ਪਾਉਣਗੇ। ਕੀ ਲੱਗਦਾ ਗਾ ਜਿਹੜਾ ਪੰਜਾਬ ਦੇ ਵਿੱਚ ਗਨ ਕਲਚਰ ਆ ਉਸ ਨੂੰ ਪ੍ਰਮੋਟ ਕਰਿਆ ਜਾ ਰਿਹਾ, ਜਿਹੜੇ ਲੋਕਾਂ ਦੇ ਉੱਪਰ ਪਰਚੇ ਕੀਤੇ ਜਾ ਰਹੇ ਨੇ, ਜਿਵੇਂ ਤੁਹਾਡੀ ਸਰਕਾਰ ਦੇ ਵਿੱਚ ਹੀ ਪਿਛਲੇ ਦਿਨਾਂ ਦੇ ਦੌਰਾਨ 10 ਸਾਲਾਂ ਦਾ ਜਿਹੜਾ ਜਵਾਕ ਸੀ ਉਸ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਸੀ। ਕੀ ਤੁਹਾਡਾ ਲਾ ਕਹਿੰਦਾ ਵੀ 10 ਸਾਲਾਂ ਦੇ ਜਵਾਕ ਦੇ ਉੱਪਰ ਪਰਚਾ ਦਰਜ ਹੋ ਜਾਵੇ? ਦੇਖੋ, ਮੇਰਾ ਨਿੱਜੀ ਵਿਚਾਰ ਹੈ। ਇੱਕ ਤਾਂ ਮੈਂ ਆਪਦੀ ਜਾਤੀ ਹਿਫਾਜ਼ਤ ਵਾਸਤੇ ਹਥਿਆਰ ਰੱਖਦਾ, ਉਹ ਹੋਣਾ ਚਾਹੀਦਾ। ਇੱਕ ਹਥਿਆਰ ਹੈ ਵੀ ਜੇ ਕੋਈ ਬੰਦਾ ਕ੍ਰਾਈਮ ਕਰਦਾ ਹੈ, ਉਸ ਤੋਂ ਹਥਿਆਰ ਲੈ ਲੈਣਾ ਚਾਹੀਦਾ। ਉਹਦੇ ਕਾਨੂੰਨ ਨੂੰ ਉਹਦੇ ਖਿਲਾਫ ਕੰਮ ਕਰਨਾ ਚਾਹੀਦਾ। ਜੇ ਕਿਸੇ ਨਾਬਾਲਗ ਦੇ ਖਿਲਾਫ, ਦੇਖੋ ਭਗਵੰਤ ਸਿੰਘ ਮਾਨ ਨੇ ਜਾ ਕੇ ਸਾਰੇ ਹਥਿਆਰਾਂ ਦੀ ਚੈਕਿੰਗ ਨਹੀਂ ਕਰਨੀ, ਅਤੇ ਜਿਹੜੀਆਂ ਕੰਮ ਕਰਨ ਵਾਲੀਆਂ ਧਿਰਾਂ ਨੇ ਜਿਹਦੇ 'ਚ ਐਡਮਿਨਿਸਟ੍ਰੇਸ਼ਨ ਹੁੰਦੀ ਹੈ, ਇਹ ਉਹ ਕੁਤਾਹੀ ਹੈ ਉਸ ਅਫਸਰ ਦੀ ਜਿਹਨੇ ਉਸ ਨਾਬਾਲਗ ਬੱਚੇ 'ਤੇ ਪਰਚਾ ਦਰਜ ਕੀਤਾ। ਪਰ ਨਾਬਾਲਗ ਬੱਚੇ ਦੇ ਕੋਲੇ ਹਥਿਆਰ ਆਇਆ ਕਿਵੇਂ, ਇਹ ਮੈਨੂੰ ਤੁਹਾਤੋਂ ਪੁੱਛਣਾ ਚਾਹੁੰਦਾ। ਕਿਉਂਕਿ ਉਹਨਾਂ ਦੇ ਬਾਪ ਜਿਹੜੇ ਕਹਿੰਦੇ ਨਜ਼ਰ ਆਏ ਨੇ ਮੀਡੀਆ ਦੇ ਸਾਹਮਣੇ ਕਿ ਇਹ ਸਾਡੀ 5 ਸਾਲ ਪਹਿਲਾਂ ਦੀ ਫੋਟੋ ਆ, ਉਸ ਵਕਤ ਉਹ ਜਵਾਕ 5 ਸਾਲ ਦਾ ਹੀ ਹੋਣਾ ਤਕਰੀਬਨ। ਜਿਹੜੀ ਉਹਦੀ ਬੰਦੂਕ ਵਾਲੀ ਫੋਟੋ ਸੀ ਉਹਦੇ ਨਾਲੋਂ ਲੰਬੀ ਦੀਦੀ ਸੀ। ਇਹ ਉਹਨਾਂ ਨੂੰ ਮੰਨ ਲੈਣਾ ਚਾਹੀਦਾ ਸੀ, ਜਿਹੜਾ ਵੀ ਪੁਲਿਸ ਅਧਿਕਾਰੀ ਸੀ, ਅਤੇ ਉਸ 'ਤੇ ਕੋਈ ਕਾਰਵਾਈ ਨਹੀਂ ਸੀ ਕਰਨੀ ਚਾਹੀਦੀ। ਗਲਤ ਸੀ। ਤੁਸੀਂ ਕਿਹਾ ਕਿ ਹਿਫਾਜ਼ਤ ਦੇ ਲਈ ਜਿਹੜਾ ਹਥਿਆਰ ਰੱਖਣਾ ਉਹ ਜਾਇਜ਼ ਆ, ਜਿਹੜਾ
ਨਜਾਇਜ਼ ਹਥਿਆਰ ਆ, ਫਿਰ ਨਜਾਇਜ਼ ਤਾਂ ਕੋਈ ਵੀ ਨਹੀਂ ਰੱਖਦਾ ਹੈਗਾ, ਹਿਫਾਜ਼ਤ ਦੇ ਲਈ ਰੱਖਦੇ ਨੇ। ਹਿਫਾਜ਼ਤ ਲਈ ਸਾਰੇ ਰੱਖਦੇ ਆ, ਜੇ ਕੋਈ ਉਹਦੀ ਦੁਰਵਰਤੋਂ ਕਰਦਾ ਉਸ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਦੁਰਵਰਤੋਂ ਜਿਹੜਾ ਲਾਇਸੈਂਸੀ ਹਥਿਆਰ ਆ ਉਹਦੇ ਨਾਲ ਹੀ ਹੁੰਦੀ ਆ? ਨਹੀਂ, ਦੋਨਾਂ ਤਰ੍ਹਾਂ ਨਾਲ ਹੁੰਦੀ ਹੈ। ਅਸੀਂ ਵਿਆਹਾਂ ਸ਼ਾਦੀਆਂ ਜਾਂਦੇ ਹਾਂ, ਨਜਾਇਜ਼ ਫਾਇਰਿੰਗ ਹੁੰਦੀ ਹੈ। ਜਿਹੜੇ ਨਜਾਇਜ਼ ਹਥਿਆਰ ਆਉਂਦੇ ਆ ਉਹ ਕਿਸੇ ਪਾਸਿਓਂ ਆਉਂਦੇ ਹੋਣ, ਭਾਵੇਂ ਉਹ ਪਾਕਿਸਤਾਨ ਦੇ ਬਾਰਡਰ ਤੋਂ ਹੋਣ ਜਾਂ ਪੰਜਾਬ ਦੀਆਂ ਦੂਜੀਆਂ ਸਟੇਟਾਂ ਦੇ ਬਾਰਡਰ ਤੋਂ, ਉਹਨਾਂ 'ਤੇ ਸਖਤੀ ਕੀਤੀ ਜਾਣੀ ਚਾਹੀਦੀ ਹੈ, ਫੜਨੇ ਚਾਹੀਦੇ ਆ। ਫੜੇ ਕਿਵੇਂ ਜਾਣਗੇ? ਇਹ ਤਾਂ ਪ੍ਰੋਸੈਸ ਹੈ ਜੀ, ਫੜਨ ਦਾ ਇੱਕ ਪ੍ਰੋਸੈਸ ਹੈ। ਕੋਈ ਚੈਕਿੰਗ ਦੌਰਾਨ ਫੜੇ ਜਾਂਦੇ ਆ, ਕੋਈ ਇੰਟੈਲੀਜੈਂਸ ਨਾਲ ਫੜੇ ਜਾਂਦੇ ਆ, ਕੋਈ ਜਿਹੜੇ ਪਿੰਡਾਂ ਦੇ ਵਿੱਚ ਸੋਰਸ ਹੁੰਦੇ ਆ ਪੁਲਿਸ ਦੇ, ਉਹ ਫੜਵਾਉਂਦੇ ਆ। ਇਹ ਤਾਂ ਅੱਜ ਦਾ ਵਰਤਾਰਾ ਨਹੀਂ, ਇਹ ਤਾਂ 1947 ਤੋਂ ਪਹਿਲਾਂ ਵੀ ਇਸੇ ਤਰ੍ਹਾਂ ਹੀ ਹੁੰਦਾ ਰਿਹਾ। ਪੰਜਾਬ ਦੀ ਗੱਲ ਕਰ ਰਹੇ ਹੋ ਤਾਂ ਨੌਜਵਾਨੀ ਜਿਹੜੀ ਬਾਹਰ ਭੱਜ ਰਹੀ ਹੈ, ਨੌਜਵਾਨੀ ਨੂੰ ਕਿਵੇਂ ਰੋਕਿਆ ਜਾਊਗਾ? ਇਹ ਵੀ ਇੱਕ ਸਵਾਲ ਆ, ਬਹੁਤ ਵੱਡੀ ਤਰਾਸਦੀ ਆ ਪੰਜਾਬ ਦੀ। ਇਹਦੇ 'ਚ ਦੋਵੇਂ ਧਿਰਾਂ ਸਿਰ ਜੋੜ ਕੇ ਬੈਠਣ। ਪੰਜਾਬ ਦਾ ਨੌਜਵਾਨ ਵੀ ਸਿਰ ਜੋੜ ਕੇ ਬੈਠੇ, ਪੰਜਾਬ ਦੀ ਸਰਕਾਰ ਸਾਧਨ ਦੇਣ ਦੇ ਪ੍ਰਤੀ ਉਦਾਰ ਹੋਵੇ, ਔਰ ਪੰਜਾਬ ਦਾ ਨੌਜਵਾਨ ਇਹ ਚਾਹਵੇ ਕਿ ਮੈਂ ਪੰਜਾਬ ਦੇ ਵਿੱਚ ਹੀ ਰਹਿਣਾ, ਇੱਥੇ ਆਪਦੀ ਰੋਜੀ ਰੋਟੀ ਪੈਦਾ ਕਰਨੀ ਹੈ। ਪਰ ਸਾਡੀ ਬਦਕਿਸਮਤੀ ਹੈ ਕਿ ਅਸੀਂ ਜਿਸ ਗੱਲ ਦੇ ਪੰਜਾਬੀ ਮਗਰ ਪੈ ਜਾਣ ਉਹਦਾ ਸਿਰਾ ਲਾ ਦਿੰਦੇ ਆ। ਸਾਡੇ ਬੱਚੇ ਬਾਹਰ ਜਾਣ ਲੱਗ ਗਏ, ਅਸੀਂ ਇੰਡੀਵਿਜੂਅਲਿਜ਼ਮ ਪੜ ਗਏ। ਸਾਡੇ ਅੱਗੇ 20 ਜੀ ਹੁੰਦੇ ਪਰਿਵਾਰ ਦੇ, ਯੂਨਾਈਟਿਡ ਪਰਿਵਾਰ ਹੁੰਦੇ ਸੀ, ਹੁਣ ਕੋਈ ਰਹਿ ਕੇ ਨਹੀਂ ਰਾਜੀ। ਹਰੇਕ ਜਿਹੜਾ ਮੇਰਾ, ਸਾਡਾ, ਅਸੀਂ, ਉਹ ਤਾਂ ਖਤਮ ਹੋ ਗਿਆ। ਹੁਣ ਮੈਂ, ਮੇਰਾ ਸ਼ੁਰੂ ਹੋ ਗਿਆ। ਜਦੋਂ ਇੰਡੀਵਿਜੂਅਲਿਜ਼ਮ ਆਉਂਦਾ, ਬੱਚੇ ਮਾਂ ਪਿਓ ਨਾਲ ਵੀ ਰਹਿਣਾ ਪਸੰਦ ਕਰਦੇ ਆ ਜੀ, ਹਾਲਤ ਇਹ ਹੈ। ਇਸੇ ਕਰਕੇ 100 ਕਿੱਲੇ ਦੇ ਮਾਲਕ ਹੈ ਅਤੇ ਬਾਹਰ ਨੂੰ ਤੁਰੇ ਜਾਂਦੇ ਆ, ਜਵਾਕ ਕਿਉਂ ਤੁਰੇ ਜਾਂਦੇ ਆ? 100 ਏਕੜ 'ਚ ਤਾਂ ਵਧੀਆ ਰੋਟੀ ਖਾਧੀ ਜਾ ਸਕਦੀ ਹੈ। ਉਹੀ ਕਾਰਨ ਹੈ ਇੰਡੀਵਿਜੂਅਲਿਜ਼ਮ। ਕੀ ਵਿਸ਼ਵਾਸ ਨਹੀਂ ਰਿਹਾ ਸਰਕਾਰਾਂ 'ਤੇ, ਜਾਂ ਫਿਰ ਆਪਣੇ ਆਪ ਕੋਈ ਸ਼ੌਂਕੀਆ ਤੌਰ 'ਤੇ ਜਾ ਰਹੇ? ਨਹੀਂ, ਬੱਚਿਆਂ 'ਚ ਇੰਡੀਵਿਜੂਅਲਿਜ਼ਮ ਆ ਗਿਆ। ਉਹ ਮਾਂ ਪਿਓ ਦਾ ਵੀ ਸਾਇਆ ਨਹੀਂ ਚਾਹੁੰਦੇ ਵੀ ਸਾਡੇ 'ਤੇ ਕੋਈ, ਸਾਨੂੰ ਕੋਈ ਟੋਕੇ। ਜਦੋਂ ਕਿ ਮਾਂ ਪਿਓ ਦਾ ਫਰਜ਼ ਹੈ ਕਿ ਜਿੰਨੀ ਦੇਰ ਉਹ ਹਿੰਮਤ ਰੱਖਦੇ ਆ ਬੱਚੇ ਨੂੰ ਸਮਝਾਉਣ, ਉਹਨਾਂ ਨੂੰ ਸੇਧ ਦੇਣ। ਕਿਉਂਕਿ ਅਸੀਂ ਕਾਫੀ ਨੌਜਵਾਨਾਂ ਦੇ ਨਾਲ ਗੱਲ ਕਰੀ ਆ, ਜਦੋਂ ਆਈਲੈਟਸਾਂ ਦੇ ਸੈਂਟਰਾਂ ਦੇ ਮੂਹਰੇ ਜਾਂਦੇ ਆ ਤਾਂ ਨੌਜਵਾਨਾਂ ਦੇ ਨਾਲ ਗੱਲ ਕਰੀ ਆ। ਨੌਜਵਾਨ ਕਹਿੰਦੇ ਨੇ ਕਿ ਇੱਥੇ ਕ੍ਰਾਈਮ ਬਹੁਤ ਜ਼ਿਆਦਾ ਆ, ਇੱਥੇ ਸਾਡੀ ਹਿਫਾਜ਼ਤ ਨਹੀਂ ਹੈਗੀ, ਅਸੀਂ ਇਕੱਲੇ ਹੈਗੇ ਆ, ਕਿਸੇ 'ਤੇ ਕੋਈ ਪਰਚਾ ਚੱਕ ਕੇ ਦੇ ਦਿੰਦਾ, ਕਿਸੇ ਨੂੰ ਕੋਈ ਗੋਲੀ ਮਾਰ ਜਾਂਦਾ। ਅਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ। ਨਹੀਂ, ਇਹ ਦੋ ਗੱਲਾਂ ਨੇ। ਮੈਂ ਸਾਰਿਆਂ ਨੂੰ ਇਸ 'ਤੇ ਦੋਸ਼ੀ ਨਹੀਂ ਠਹਿਰਾਉਂਦਾ। ਮੈਂ ਉਹਨਾਂ ਬੱਚਿਆਂ ਨੂੰ ਇਹ ਵੀ ਪੁੱਛਣਾ ਚਾਹੁੰਦਾ, ਜੇ ਪੰਜਾਬ ਦੇ ਬੱਚੇ ਹੀ ਕ੍ਰਾਈਮ ਦੇ ਵਿੱਚ ਇਨਵੋਲਵ ਹੁੰਦੇ ਆ ਉਹਨਾਂ ਦੇ ਕਹਿਣ ਮੁਤਾਬਕ, ਅਤੇ ਉਹਨਾਂ ਦੇ ਸਾਥੀ ਨੇ ਕਿੰਨੇ ਕੁ ਬੱਚੇ ਕ੍ਰਾਈਮ? ਸਾਰੇ ਤਾਂ ਇਨਵੋਲਵ ਨਹੀਂ ਹੁੰਦੇ। ਜੇ ਹੁੰਦੇ ਵੀ ਹੈ, ਪੁਆਇੰਟ ਹੋਣਗੇ, ਅਤੇ ਦੂਜੇ ਤਾਂ ਹਿੰਮਤ ਨਾਲ ਆਪਦੇ ਪੰਜਾਬ ਦੇ ਵਿੱਚ ਕੰਮ ਕਰਨ ਨੂੰ ਤਰਜੀਹ ਦੇਣ। ਨਹੀਂ ਦਿੰਦਾ। ਵਾਈਟ ਕਲਰਡ ਜੋਬ ਅੰਗਰੇਜ਼ਾਂ ਨੇ ਜਿਹੜੀ ਸਾਨੂੰ ਦੇਤੀ ਨਾ, ਉਹ ਨਹੀਂ ਸਾਡੇ ਮਗਰੋਂ ਲੈ ਰਹੀ। ਜੇ ਤੁਸੀਂ ਕਿਸੇ ਨੂੰ ਕਹੋ ਨਾ ਵੀ ਆ ਪ੍ਰਾਈਵੇਟ ਕੰਪਨੀ ਤੈਨੂੰ 35,000 ਕਹਿੰਦਾ, ਸਰਕਾਰੀ ਨੌਕਰੀ ਦਵਾ, ਕੰਮ ਕਰਨ ਦਾ ਕਲਚਰ ਖਤਮ ਹੁੰਦਾ ਜਾਂਦਾ। ਲੱਗਦਾ ਵੀ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਉਹ ਇੰਨੇ ਪੈਸੇ ਦੇ ਦਿੰਦੀਆਂ ਨੇ, ਕਈ ਕੰਪਨੀਆਂ ਤਾਂ ਪੈਸੇ ਲੈ ਕੇ ਉੱਡ ਜਾਂਦੀਆਂ ਨੇ। ਪੈਸੇ ਲੈ ਕੇ ਨਹੀਂ ਉੱਡਦੀਆਂ, ਜਿਹੜੀਆਂ ਕੰਮ ਕਰਾਉਣ ਵਾਲੀਆਂ ਕੰਪਨੀਆਂ ਨੇ ਉਹ ਕੰਮ 'ਚ ਤਾਂ ਜਾਨ ਕੱਢਦੀਆਂ ਪਰ ਪੇਮੈਂਟ ਦਿੰਦੀਆਂ। ਜਿਹੜੇ ਬੱਚੇ ਸਾਡੇ ਉਹ ਵੀ ਨੇ ਜਿਹੜੇ ਅੱਜ 10-10 ਲੱਖ ਰੁਪਇਆ ਮਹੀਨਾ ਦੇਈ ਜਾਂਦੇ ਆ, ਉਹਨਾਂ 'ਚ ਸਕਿੱਲ ਸੀਗੀ, ਉਹਨਾਂ ਨੂੰ ਨਹੀਂ ਛੱਡਦੀਆਂ। ਦੇਖੋ, ਜਿਹੜਾ ਮਾਰਕੀਟਿੰਗ ਵਾਲਾ ਬੰਦਾ ਹੈ ਉਹਨੇ ਤਾਂ ਮਾਰਕੀਟਿੰਗ ਦੇ ਵਿੱਚੋਂ ਵਧੀਆ ਸੌਦਾ ਚੱਕਣਾ। ਜਿਹੜੀਆਂ ਕੰਪਨੀਆਂ ਜਿਨ੍ਹਾਂ ਨੇ ਇਨਵੈਸਟਮੈਂਟ ਕਰਨੀ ਹੈ, ਜਿਹੜੇ ਆਪਦੇ ਮੁਲਾਜ਼ਮ ਉਹਨਾਂ ਨੇ ਰੱਖਣੇ ਆ, ਉਹ ਤਾਂ ਜਿਹੜਾ ਬੈਸਟ ਲੋਟ ਹੈ, ਭਾਵੇਂ ਉਹ ਪੰਜਾਬ 'ਚੋਂ ਮਿਲੇ, ਯੂਪੀ 'ਚੋਂ ਮਿਲੇ, ਹਰਿਆਣੇ 'ਚੋਂ ਮਿਲੇ, ਕਰਨਾਟਕ 'ਚੋਂ ਮਿਲੇ, ਉਹ ਲੈਣਾ। ਗਿੱਲ ਸਾਹਿਬ, ਇੱਕ ਹੋਰ ਸਵਾਲ ਆ, ਜਿਹੜਾ ਮੈਨੀਫੈਸਟੋ ਤੁਸੀਂ ਜਾਰੀ ਕਰਿਆ ਸੀ ਵੋਟਾਂ ਤੋਂ ਪਹਿਲਾਂ, ਉਹਦੇ ਵਿੱਚ ਕਾਫੀ ਗਰੰਟੀਆਂ ਦਿੱਤੀਆਂ ਸੀ। ਕਿੰਨੀਆਂ ਗਰੰਟੀਆਂ ਨੇ ਜਿਹੜੀਆਂ ਲਾਗੂ ਹੋ ਗਈਆਂ, ਕਿੰਨੀਆਂ ਗਰੰਟੀਆਂ ਨੇ ਜਿਹੜੀਆਂ ਪੂਰੀਆਂ ਕਰਤੀਆਂ? ਤੁਸੀਂ ਕਹਿੰਦੇ ਸੀ ਕਿ ਦੂਜੀਆਂ ਸਰਕਾਰਾਂ ਵਾਅਦੇ ਕਰਦੀਆਂ, ਅਸੀਂ ਗਰੰਟੀਆਂ ਦੇਵਾਂਗੇ। ਦੇਖੋ, ਬਿਜਲੀ ਮਾਫ ਕਰਨ ਦੀ ਗਰੰਟੀ ਜਿਹੜੀ ਅਸੀਂ ਲਾਗੂ ਕਰਤੀ, 75-80% ਲੋਕਾਂ ਦੇ ਜ਼ੀਰੋ ਬਿੱਲ ਆਏ, ਉਹ ਗਰੰਟੀ ਹੈ। ਜਿੱਥੋਂ ਤੱਕ ਆਟਾ ਦਾਲ ਸਕੀਮ ਦਾ ਸੀ, ਸਰਕਾਰ ਨੇ ਇਹ ਵਾਅਦਾ ਕੀਤਾ ਸੀ ਅਸੀਂ ਨਜਾਇਜ਼ ਜਿਹੜੇ ਬਣਾਏ ਹੋਏ ਕਾਰਡ ਆ ਉਹ ਕੱਟਾਂਗੇ, ਉਹਦੀ ਵੈਰੀਫਿਕੇਸ਼ਨ ਚੱਲ ਰਹੀ ਹੈ। ਦੂਜਿਆਂ ਨੂੰ ਘਰ ਪਹੁੰਚਾਵਾਂਗੇ, ਉਹ ਸ਼ੁਰੂ ਹੋ ਜੂ। ਜਿੱਥੋਂ ਤੱਕ ਸਟਾਰਟਅਪ ਦੀ ਗੱਲ ਹੈ, ਥਾਂ ਦੇ ਉੱਤੇ ਸੈਮੀਨਾਰ ਕਰਾਏ ਜਾ ਰਹੇ ਹੈ। ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ, ਸਪੋਰਟਸ ਜਿਹੜੀ ਵਿੱਢੀ ਹੈ, ਕਿੰਨੇ ਬੱਚੇ ਐਤਕੀ ਇਨਵਾਲਵ ਹੋਏ ਆ, ਜਿਹੜੀਆਂ ਪੇਂਡੂ ਖੇਡਾਂ ਹੋਈਆਂ ਨੇ ਲੱਖਾਂ ਦੇ ਵਿੱਚ। ਜਿੰਨੇ ਬੱਚਿਆਂ ਨੇ ਮੈਡਲ ਲਏ, ਉਨੇ ਬੱਚੇ ਤਾਂ ਕਦੇ ਪਾਰਟੀਸਪੇਟ ਹੀ ਨਹੀਂ ਕੀਤੇ ਸੀ ਪਿਛਲੀਆਂ ਸਰਕਾਰਾਂ 'ਚ।
ਹੌਲੀ ਹੌਲੀ ਮੋੜਾ ਪੈਂਦਾ। ਜੇ ਅਸੀਂ ਇੱਕਦਮ ਕਹੀਏ ਇਹ ਕੋਈ ਟੂਟ ਹੀ ਨਹੀਂ ਜਿਹਨੂੰ ਬੰਦ ਕੀਤਾ ਜਾ ਸਕਦਾ, ਸਮਾਂ ਲੱਗਦਾ ਹਰ ਚੀਜ਼ 'ਤੇ। ਨਾ ਹੀ ਸਰਕਾਰ ਕੋਲ ਇੱਕਦਮ ਇੰਨੇ ਸਾਧਨ ਆ ਸਕਦੇ ਆ। ਜਿਹੜੇ ਪੰਜਾਬ ਦੀ ਆਰਥਿਕਤਾ ਹੈ ਉਹ ਤਾਂ ਤਬਾਹੀ ਦੇ ਕੰਢੇ 'ਤੇ ਆ ਗਈ ਸੀ। ਇਹਨੂੰ ਦੁਬਾਰੇ ਲੀਹਾਂ 'ਤੇ ਲਿਆਉਣ ਵਾਸਤੇ ਬਹੁਤ ਕੁਝ ਕਰਨਾ ਪਊਗਾ। ਗਿੱਲ ਸਾਹਿਬ, ਤੁਸੀਂ ਕਿਹਾ ਕਿ ਅਸੀਂ ਖੇਡਾਂ ਵੱਲ ਜਵਾਕਾਂ ਨੂੰ ਤੋਰ ਰਹੇ ਹਾਂ। ਜਵਾਕ ਮੈਡਲ ਵੀ ਇਕੱਠੇ ਕਰਦੇ ਨੇ। ਪਿਛਲੇ ਦਿਨ ਜਿਹੜੇ ਪੈਰਾ ਓਲੰਪਿਕ ਨੇ ਉਹ ਸੀਐਮ ਦੀ ਕੋਠੀ ਮੂਹਰੇ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆਏ ਨੇ। ਮੈਡਲ ਸੀ ਉਹਨਾਂ ਕੋਲ, ਉਹ ਮੈਡਲ ਸਾਹਮਣੇ ਰੱਖੇ ਸੀ ਉਹਨਾਂ ਨੇ। ਕਿਹਾ ਅਸੀਂ ਮੈਡਲ ਜਿੱਤ ਕੇ ਲਿਆਏ ਹਾਂ ਪੰਜਾਬ ਦੀ ਖਾਤਰ, ਸਾਨੂੰ ਕੋਈ ਰੁਜ਼ਗਾਰ ਨਹੀਂ ਦਿੱਤਾ, ਸਾਨੂੰ ਕਿਸੇ ਕੰਮਕਾਰ ਨਹੀਂ ਲਾਇਆ। ਕਦੇ ਵੀ ਸਭ ਨੂੰ ਰੁਜ਼ਗਾਰ ਮਿਲ ਨਹੀਂ ਸਕਦਾ। ਖੇਡਾਂ ਇਕੱਲੀਆਂ ਰੁਜ਼ਗਾਰ ਲੈਣ ਵਾਸਤੇ ਨਹੀਂ ਮੈਂ ਕਹਿ ਰਿਹਾ। ਖੇਡਾਂ ਦੇ ਨਾਲ ਸਿਹਤ ਚੰਗੀ ਹੁੰਦੀ ਹੈ। ਖੇਡਾਂ ਦੇ ਨਾਲ ਮਨੁੱਖ ਦੇ ਵਿੱਚ ਜਿੱਤਣ ਦੀ ਭਾਵਨਾ ਪੈਦਾ ਹੁੰਦੀ ਹੈ, ਕੰਮ ਕਰਨ ਦੀ ਹਿੰਮਤ ਅਤੇ ਸ਼ਕਤੀ ਪੈਦਾ ਹੁੰਦੀ ਹੈ। ਉਹ ਸ਼ਕਤੀ ਇਕੱਲੀਆਂ ਖੇਡਾਂ 'ਚ ਨਹੀਂ, ਆਪਦੇ ਘਰ ਦੇ ਖੇਤਾਂ ਦੇ ਵਿੱਚ ਹੋਰ ਕੰਮਾਂ ਦੇ ਵਿੱਚ ਜਿੱਥੇ ਉਹ ਕੰਮ ਕਰ ਸਕਦੇ ਆ ਉੱਥੇ ਉਹ ਵਰਤੀ ਦੀ ਹੈ। ਦੂਜਿਆਂ ਦੇ ਮੁਕਾਬਲੇ 'ਚ ਉਹਦੀ ਐਫੀਸ਼ੀਐਂਸੀ ਜ਼ਿਆਦਾ ਹੁੰਦੀ ਹੈ। ਜਿਹੜੇ ਪੈਰਾ ਓਲੰਪਿਕ ਨੇ ਉਹਨਾਂ ਦੀ ਕਿਤੇ ਨਾ ਕਿਤੇ ਜਾ ਕੇ, ਕਿਉਂਕਿ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਹੁਣ ਤੱਕ ਉਹਨਾਂ ਦੀ ਸੁਣੀ ਨਹੀਂ ਗਈ। ਉਹ ਪਿਛਲੀਆਂ ਸਰਕਾਰਾਂ 'ਚ ਵੀ ਧਰਨੇ ਲਾਉਂਦੇ ਰਹੇ ਅਤੇ ਹੁਣ ਵੀ ਉਹ ਧਰਨੇ ਲਾ ਰਹੇ ਨੇ। ਜਿੰਨੀਆਂ ਸਰਵਿਸ ਆਉਂਦੀਆਂ ਨੇ, ਹਰ ਸਰਵਿਸ ਦਾ ਕੋਟਾ ਹੈ, ਉਹਨੂੰ ਵਧਾਇਆ ਘਟਾਇਆ ਨਹੀਂ ਜਾ ਸਕਦਾ। ਉਨੀਆਂ ਦੇ ਰਹੀ ਹੈ ਸਰਕਾਰ। ਜੇ ਇਕੱਲੇ ਪੈਰਾ ਓਲੰਪਿਕ ਵਾਲਿਆਂ ਨੂੰ ਇਹ ਕਹਿਣਾ ਸੀ ਸਾਰਿਆਂ ਨੂੰ ਨੌਕਰੀ ਦਿੱਤੀ, ਅਤੇ ਦੂਜੇ ਜਿਹੜੇ ਬੰਦੇ ਆ ਕੁਛ ਮੈਰਿਟ 'ਤੇ ਆਉਂਦੇ ਨੇ, ਕੁਛ ਹੋਰ ਹੈ ਰਿਜ਼ਰਵੇਸ਼ਨ ਹਰ ਚੀਜ਼ ਦੀ, ਉਹ ਕਿੱਥੇ ਜਾਣਗੇ ਫਿਰ? ਇਹ ਤਾਂ ਜੋ ਕ੍ਰਾਈਟੇਰੀਆ ਹੈ ਗੌਰਮੈਂਟ ਦਾ, ਉਹਦੇ ਮੁਤਾਬਕ ਉਹਨਾਂ ਨੂੰ ਮਿਲ ਰਹੀ ਹੈ। ਤੁਸੀਂ ਕੋਟੇ ਦੀ ਗੱਲ ਕਰੀ ਆ, ਪੰਜਾਬ ਦੇ ਵਿੱਚ ਅਦਰ ਸਟੇਟਾਂ ਦਾ ਕੋਟਾ ਕਾਫੀ ਜ਼ਿਆਦਾ ਵਾਧਾ ਨਜ਼ਰ ਆਇਆ। ਜਿਵੇਂ ਕਿ ਵੈਟਰਨਰੀ ਡਾਕਟਰਾਂ ਦੀ ਭਰਤੀ ਹੋਈ ਤਾਂ ਉਹਦੇ ਵਿੱਚੋਂ 62 ਡਾਕਟਰਾਂ ਦੇ ਵਿੱਚੋਂ ਜਿਹੜੇ ਕਿ ਅੱਧ ਦੇ ਹਿਸਾਬ ਦੇ ਨਾਲ ਜਿਹੜੇ ਬਾਹਰਲੀਆਂ ਸਟੇਟਾਂ ਦੇ ਸੀਗੇ। ਅਜਿਹਾ ਕੋਟਾ ਜਿਹੜਾ ਕਿ ਬੰਦ ਹੋਣਾ ਚਾਹੀਦਾ ਪੰਜਾਬ ਦੇ ਵਿੱਚੋਂ। ਨਹੀਂ, ਮੈਂ ਨਹੀਂ ਮੰਨਦਾ। ਜੇ ਅਸੀਂ ਇਸ ਗੱਲ 'ਤੇ ਆ ਜਾਈਏ ਕਿ ਬਾਹਰਲੀਆਂ ਸਟੇਟਾਂ ਦਾ ਕੋਟਾ ਪੰਜਾਬ ਤੋਂ ਬੰਦ ਕਰ ਦਈਏ, ਪੰਜਾਬੀਆਂ ਨੇ ਤਾਂ ਵਰਲਡ ਲੈਵਲ 'ਤੇ ਮੱਲਾਂ ਮਾਰਤੀਆਂ। ਅੱਜ ਸਾਡੇ ਉੱਥੇ MP ਮਿਨਿਸਟਰ ਬਣੇ ਬੈਠੇ ਹੈ। ਸਾਡੇ ਰਾਜਸਥਾਨ ਹਰਿਆਣੇ ਦੇ ਵਿੱਚ ਜਿਹੜੀ ਸਾਡੀ ਪੰਜਾਬ ਦੇ ਲੋਕ ਜਿਹੜੇ ਜਾ ਕੇ ਵਸੇ ਸੀ, ਉਹ ਅੱਜ ਬਹੁਤ ਉੱਚੀਆਂ ਪਦਵੀਆਂ 'ਤੇ ਬੈਠੇ ਹੈ। ਇਹ ਨਹੀਂ ਕਦੇ, ਜੇ ਅਸੀਂ ਹਿੰਦੁਸਤਾਨ ਦੇ ਵਿੱਚ ਰਹਿਣਾ, ਅਸੀਂ ਉਸ ਮੁਲਕ ਦੇ ਵਾਸੀ ਹਾਂ ਜਿਹਨੂੰ ਸਾਰਿਆਂ ਨੇ ਇਕੱਠੇ ਹੋ ਕੇ ਯਾਦ ਕਰਾਇਆ ਸੀ। ਜੇ ਹਿੰਦੁਸਤਾਨ 'ਚ ਰਹਿਣਾ, ਜਿਹੜੀ ਵੀ ਸਟੇਟ ਇਹ ਗੱਲ ਕਰੂਗੀ ਉਹ ਕਦੇ ਮੁਲਕ ਦਾ ਭਲਾ ਨਹੀਂ ਕਰ ਸਕਦੀ। ਕਿਉਂਕਿ ਪੰਜਾਬ ਦੇ ਵਿੱਚ ਹਰ ਕੋਈ ਆ ਕੇ ਜ਼ਮੀਨ ਖਰੀਦ ਲੈਂਦਾ, ਪਰ ਪੰਜਾਬ ਦੇ ਲੋਕਾਂ ਨੂੰ ਕਿਉਂ ਨਹੀਂ ਦੂਸਰੀਆਂ ਸਟੇਟਾਂ 'ਚ ਜ਼ਮੀਨ ਮਿਲਦੀ? ਹਿਮਾਚਲ 'ਚ ਚਲੇ ਜਾਓ ਉੱਥੇ ਪਾਬੰਦੀ ਆ, ਰਾਜਸਥਾਨ 'ਚ ਚਲੇ ਜਾਓ ਉੱਥੇ ਨਹੀਂ ਜ਼ਮੀਨ ਮਿਲਦੀ। ਜੇਕਰ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਪਾਣੀ ਵੀ ਲੁੱਟੇ ਜਾ ਰਹੇ ਨੇ, ਪੰਜਾਬ ਦੇ ਪੱਲੇ ਕਿਉਂ ਨਹੀਂ ਕੁਛ ਪੈ ਰਿਹਾ? ਫਿਰ ਇਸ ਦੇ ਬਾਰੇ ਤਾਂ ਸਦਾ ਲੜਾਈ ਰਹੀ ਹੈ ਔਰ ਪੰਜਾਬ ਸਰਕਾਰ ਵੀ ਡਿਮਾਂਡ ਕਰਦੀ ਹੈ, ਪਰ ਉੱਥੇ ਜਿਹੜੇ ਰੂਲ ਰੈਗੂਲੇਸ਼ਨ ਜਾਂ ਕਾਨੂੰਨ ਨੇ ਉਹਦਾ ਹਰੇਕ ਸਟੇਟ ਨੇ ਆਪਦੇ ਬਣਾਉਣੇ ਆ। ਪੰਜਾਬੀ ਅਸੀਂ ਬੜੇ ਖੁੱਲ੍ਹੇ ਸੁਭਾਅ ਦੇ ਹਾਂ। ਸਾਡੇ ਇੱਥੇ ਹਰੇਕ ਨੂੰ ਜੀ ਐਂ। ਜੇ ਤੁਸੀਂ, ਮੈਂ ਤੁਹਾਡੇ ਪੁੱਛਣਾ ਚਾਹੁੰਦਾ, ਤੁਸੀਂ ਪਿੰਡਾਂ ਦੇ ਵਿੱਚ ਰਹਿੰਦੇ ਹੋ, ਸਾਡੇ ਪਿੰਡਾਂ ਦੇ ਵਿੱਚ ਖੇਤੀਬਾੜੀ ਕਰਨ ਵਾਲੇ ਬਿਹਾਰ ਦੇ ਮਜ਼ਦੂਰ ਕਿੰਨੇ ਆ? ਜੇ ਸਾਡੇ ਆਪਦੇ ਬੱਚੇ ਕੰਮ ਕਰਦੇ ਰਹਿੰਦੇ ਜਾਂ ਪੰਜਾਬ ਦੀ ਲੇਬਰ ਉਸ ਕੰਮ ਨੂੰ ਨਾ ਛੱਡਦੀ, ਅਤੇ ਜਦੋਂ ਉਹਨੂੰ ਕੰਮ ਹੀ ਨਹੀਂ ਸੀ ਮਿਲਣਾ, ਆਉਂਦੇ ਕਿਉਂ ਇੱਥੇ? ਅਸੀਂ ਤਾਂ ਜਾ ਕੇ ਲੈ ਕੇ ਆਉਣੇ। ਮੈਂ ਤੁਹਾਨੂੰ ਹਾੜ੍ਹੀ ਦੇ ਸੀਜ਼ਨ 'ਚ, ਝੋਨੇ ਦੇ ਸੀਜ਼ਨ 'ਚ ਦਿਖਾਊਂ। ਇੱਥੇ ਅਸੀਂ ਆਪ ਟਰਾਲੀਆਂ ਕਾਰਾਂ ਲੈ ਕੇ ਉਹਨਾਂ ਨੂੰ ਲੈਣ ਜਾਂਦੇ ਹਾਂ ਵੀ ਆਓ ਸਾਡੇ ਚੱਲੋ। ਅਸੀਂ ਕਿਉਂ ਸੱਦਾ ਦਿੰਦੇ ਹਾਂ? ਅਸੀਂ ਆਪ ਕੰਮ ਕਰੀਏ, ਆਪ ਆਟੋਮੈਟਿਕਲੀ ਹਟ ਜਾਓ। ਜਿੱਥੇ ਕੰਮ ਕਰਨ ਦੇ ਸਾਧਨ ਮਿਲਣਗੇ ਲੋਕ ਉੱਥੇ ਜਾਣਗੇ। ਅਸੀਂ ਕੈਨੇਡਾ ਅਮਰੀਕਾ ਜਾ ਕੇ ਕਿਉਂ ਸੈਟਲ ਹਾਂ? ਉੱਥੋਂ ਦੇ ਲੋਕ ਉਹ ਸਖਤ ਕੰਮ ਕਰਨ ਨੂੰ ਤਿਆਰ ਨਹੀਂ, ਅਸੀਂ ਜਾ ਕੇ ਕਰਦੇ ਹਾਂ। ਕੈਨੇਡਾ ਅਮਰੀਕਾ ਦੀ ਗੱਲ ਕਰੀਏ, ਕੈਨੇਡਾ ਅਮਰੀਕਾ ਦੇ ਵਿੱਚ ਕਹਿੰਦੇ ਕਿ ਪੰਜਾਬੀ 25 ਤੋਂ 30 ਲੱਖ ਰੁਪਇਆ ਲਾ ਕੇ ਜਾਂਦਾ, ਪਰ ਜਿਹੜਾ ਬਿਹਾਰ ਦੇ ਵਿੱਚੋਂ ਆਉਂਦਾ 150 ਜਾਂ 200 ਦੀ ਟਿਕਟ ਲੈ ਕੇ ਆ ਜਾਂਦਾ ਪੰਜਾਬ ਦੇ ਵਿੱਚ, ਫਿਰ ਜਾ ਕੇ ਪੰਜਾਬ ਦੇ ਉੱਪਰ ਕਬਜ਼ਾ ਕਰਨਾ ਸ਼ੁਰੂ ਕਰ ਦਿੰਦਾ। ਕੀ ਉਹ ਕੋਈ ਇੱਦਾਂ ਦਾ ਸਿਸਟਮ ਤਾਂ ਕਰਕੇ ਨਹੀਂ ਹੁੰਦਾ ਵੀ ਉਹ ਪੰਜਾਬ ਨੂੰ ਟੈਕਸ ਦੇਵੇ, 25-30 ਲੱਖ ਰੁਪਇਆ ਦੇ ਕੇ ਆਵੇ? ਹਿੰਦੁਸਤਾਨ ਦੀ ਕਿਸੇ ਸਟੇਟ ਦੇ ਵਿੱਚ ਕਿਤੇ ਜਾਣ 'ਚ ਕੋਈ ਟੈਕਸ ਨਹੀਂ। ਆਪਦੇ ਮੁਲਕ 'ਚ ਕੋਈ ਟੈਕਸ ਲਾਇਆ ਨਹੀਂ ਜਾ ਸਕਦਾ। ਉਹ ਦੂਜੇ ਮੁਲਕ ਹੈ, ਉਹਨਾਂ ਦੇ ਰੂਲ ਕਾਨੂੰਨ ਆ, ਉਹ ਆਪਦੀਆਂ ਰੂਲ ਰੈਗੂਲੇਸ਼ਨ ਮੁਤਾਬਕ ਜਿੰਨਾ ਖਰਚਾ ਹੁੰਦਾ ਉਹ ਕਰਕੇ ਜਾਣਾ ਪੈਂਦਾ ਉਹਨਾਂ ਨੂੰ। ਐਵੇਂ ਉੱਥੇ ਵੜ ਹੀ ਨਹੀਂ ਸਕਦਾ। ਇਹ ਤਾਂ ਹਿੰਦੁਸਤਾਨ ਦੀ ਗਵਰਨਮੈਂਟ ਕਾਨੂੰਨ ਬਣਾ ਦੇ। ਪੰਜਾਬ ਇੱਕ ਜਰਖੇਜ਼ ਧਰਤੀ ਹੈ, ਜਿਸ ਧਰਤੀ ਦੇ ਉੱਪਰ ਕਿਹਾ ਜਾਂਦਾ ਸੀ ਕਿ ਬੰਦਾ ਵੱਢ ਕੇ ਬੀਜ ਦਿਓ ਉਹ ਵੀ ਹਰਾ ਹੋ ਜੂ, ਪਰ ਅੱਜ ਪੰਜਾਬ ਦੇ ਲੋਕ ਹੀ ਬਾਹਰ ਭੱਜ ਰਹੇ ਨੇ। ਉਹੀ ਤਾਂ ਮੈਂ ਕਹਿ ਰਿਹਾ, ਪੰਜਾਬ ਦੇ ਲੋਕਾਂ ਨੂੰ ਬਾਹਰ ਜਾਣਾ ਨਹੀਂ ਚਾਹੀਦਾ। ਪੰਜਾਬ ਦੀ ਨੌਜਵਾਨੀ ਨੂੰ ਤੁਹਾਡੇ ਲਈ ਮੈਂ ਤਾਂ ਸੁਨੇਹਾ ਦਿੰਦਾ, ਜੇ ਅਸੀਂ ਆਪ ਕੰਮ ਕਰਦੇ ਹੋਈਏ, ਬਾਹਰੋਂ ਆ ਕੇ ਬਸੇ ਕਿਉਂ ਕੋਈ? ਬਾਹਰੋਂ ਆ ਕੇ ਇੱਥੇ ਲੇਬਰ ਕਰੇ ਕਿਉਂ ਕੋਈ? ਅੱਜ ਤੁਸੀਂ ਮੈਨੂੰ ਜਾਓ ਸ਼ਹਿਰ ਦੇ ਵਿੱਚ, ਮੈਨੂੰ ਕੋਈ ਮਿਸਤਰੀ ਆਪਦਾ ਕੱਢ ਕੇ ਦਿਖਾਇਓ, ਕੋਈ ਪੱਥਰ ਵਾਲਾ ਪੰਜਾਬ 'ਤੇ ਕੱਢ ਕੇ ਦਿਖਾ ਦਿਓ, ਕੋਈ ਪਲੰਬਰ ਪੰਜਾਬ ਦਾ ਕੱਢ ਕੇ ਦਿਖਾ ਦਿਓ। ਅਸੀਂ ਕਿਉਂ ਨਹੀਂ ਕਰਦੇ?
ਸਾਨੂੰ ਸਾਡੇ ਬੱਚਿਆਂ ਨੂੰ ਇਹ ਸਮਝਾਉਣਾ ਚਾਹੀਦਾ, ਜਿਹੜਾ ਮੈਂ ਤੁਹਾਡੇ ਰਾਹੀਂ ਪਹਿਲਾਂ ਕਹਿ ਚੁੱਕਿਆ ਕਿ ਅਸੀਂ ਕੰਮ ਕਲਚਰ ਨੂੰ ਛੱਡਦੇ ਜਾ ਰਹੇ ਹਾਂ। ਇੱਕ ਪਲੰਬਰ ਸ਼ਾਮ ਮਹੀਨੇ ਦਾ 30-40 ਹਜ਼ਾਰ ਰੁਪਇਆ ਕਮਾਉਂਦਾ ਹੈ, ਅਸੀਂ ਕਿਉਂ ਨਹੀਂ ਕਰ ਲੈਂਦੇ ਉਹ ਕੰਮ? ਅਸੀਂ ਇਕੱਲੇ ਵਾਈਟ ਕਲਰ ਜੋਬ ਵੱਲ ਤੁਰ ਪਏ, ਉਹ ਛੱਡਣੀ ਪਊਗੀ। ਕਿਉਂਕਿ ਪੰਜਾਬ ਦੀਆਂ ਮਾਵਾਂ ਵੀ ਰੋਂਦੀਆਂ ਨਜ਼ਰ ਆਈਆਂ ਨੇ। ਪਿਛਲੇ ਦਿਨੀ ਖਾਲਸਾ ਵੀਰ ਚੱਲੀ, ਉਸ ਦੇ ਵਿੱਚ ਕਾਫੀ ਮਾਵਾਂ ਜਿਹੜੀਆਂ ਰੋਂਦੀਆਂ ਨਜ਼ਰ ਆਈਆਂ ਨੇ। ਉਹ ਕਹਿੰਦੀਆਂ ਨੇ ਕਿ ਅਸੀਂ ਤਾਂ ਅੰਮ੍ਰਿਤਪਾਲ ਨੂੰ ਇਹ ਮੁੰਡਾ ਸਮਾਤਾ, ਚਾਹੇ ਦੀ ਉਹਨੂੰ ਰੱਖ ਲਈ, ਚਾਹੇ ਦੀ ਉਹਨੂੰ ਮਾਰ ਦੇ। ਅਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਰਹੀਆਂ ਨੇ। ਨਸ਼ਾ ਜਿਹੜਾ ਕਿ ਕਾਫੀ ਪੰਜਾਬ ਦੇ ਵਿੱਚ ਵੱਧ ਚੁੱਕਿਆ ਹੈਗਾ। ਦੇਖੋ ਉਹਨਾਂ ਦੀ ਭਾਵਨਾ ਮਾਵਾਂ ਦੀ ਆਪਣੀ ਹੋ, ਮੈਂ ਤਾਂ ਸੁਣਿਆ ਨਹੀਂ ਕਦੇ, ਨਾ ਇਸ 'ਤੇ ਮੈਂ ਕੋਈ ਕਮੈਂਟ ਕਰਨਾ ਚਾਹੁੰਦਾ। ਕਿਵੇਂ ਦੇਖਦੇ ਹੋ? ਕਿਉਂਕਿ ਕਾਫੀ ਜਿਹੜੇ ਕਿ ਸਿਆਸੀ ਲੀਡਰ ਨੇ ਉਹ ਕਮੈਂਟ ਕਰ ਰਹੇ ਨੇ ਕਿ ਅੰਮ੍ਰਿਤਪਾਲ ਪੰਜਾਬ ਨੂੰ ਮਰਵਾ ਦੂਗਾ, ਪੰਜਾਬ ਦੇ ਪੁੱਤਾਂ ਨੂੰ ਪੁੱਠੇ ਪਾਸੇ ਤੋਰ ਦੂ। ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਤੁਸੀਂ ਉਸ ਐਂਗਲ ਤੋਂ ਵੀ ਦੇਖ ਸਕਦੇ ਹੋ ਜਿਹੜਾ ਇੱਕ ਕਾਨੂੰਨੀ ਦਾਇਰੇ ਦੇ ਵਿੱਚ ਰਹਿੰਦਾ ਹੈਗਾ। ਨਹੀਂ, ਮੈਂ ਇਸ 'ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ। ਜੇ ਕੋਈ ਗੈਰ ਕਾਨੂੰਨੀ ਕੰਮ ਕਰੂਗਾ, ਉਹ 'ਤੇ ਕਾਨੂੰਨ ਹਮੇਸ਼ਾ ਐਕਟ ਕਰਦਾ। ਹਰ ਸਮੇਂ ਕਾਨੂੰਨ ਆਪਦੇ ਐਕਸ਼ਨ 'ਚ ਰਹਿੰਦਾ ਹੈ। ਜੋ ਕੋਈ ਗੈਰ ਕਾਨੂੰਨੀ ਕੰਮ ਹੋਊਗਾ, ਜੇ ਕੋਈ ਦਾਇਰੇ ਦੇ ਅੰਦਰ ਰਹਿ ਕੇ ਕੰਮ ਕਰਦਾ, ਉਹਨੂੰ ਸਾਰੇ ਮੁਲਕ 'ਚ ਹੀ ਕਿਤੇ ਰੋਕ ਨਹੀਂ। ਗਿੱਲ ਸਾਹਿਬ, ਇੱਕ ਲਾਸਟ ਦੇ ਵਿੱਚ ਸਵਾਲ ਆ, ਮੀਡੀਆ ਦਾ ਰੋਲ ਕੀ ਦੇਖਦੇ ਹੋ? ਮੀਡੀਆ, ਅੱਜ ਦਾ ਮੀਡੀਆ ਤੇ ਪਹਿਲਾਂ ਦਾ ਮੀਡੀਆ ਦੇ ਵਿੱਚ ਕੀ ਫਰਕ ਆ? ਅੱਜ ਦਾ ਮੀਡੀਆ ਬਾਉਂਡ ਮੀਡੀਆ ਹੈ। ਉਹ ਇੱਕ ਤਰਫੀ ਗੱਲ ਜੋ ਉਹਨਾਂ ਦੇ ਮਾਲਕ ਨੇ ਜਾਂ ਉਹ ਚੈਨਲਾਂ ਨੂੰ ਚਲਾਉਣ ਵਾਲੇ, ਅਖਬਾਰਾਂ ਨੂੰ ਚਲਾਉਣ ਵਾਲੇ, ਸਰਕਾਰਾਂ ਦੇ ਦਬਾਅ ਥੱਲੇ ਸੱਚੀ ਗੱਲ ਲਿਆਉਣੋਂ ਗੁਰੇਜ਼ ਕਰਦੇ ਨੇ। ਔਰ ਹੁਣ ਖਾਸ ਤੌਰ ਦੇ ਉੱਤੇ ਤੁਹਾਡਾ ਜਿਹੜਾ ਇਲੈਕਟ੍ਰੋਨਿਕ ਮੀਡੀਆ ਹੈ, ਇੱਥੇ ਮਾੜੀ ਜਿਹੀ ਗੱਲ ਹੋ ਜਾਏ ਜਿਹਦੀ ਕੋਈ ਸਾਰਥਕਤਾ ਵੀ ਨਹੀਂ ਹੁੰਦੀ, ਉਸ ਨੂੰ ਲੈ ਕੇ ਘੰਟਿਆਂ ਬੱਧੀ ਉਹਦਾ ਪ੍ਰਚਾਰ ਕਰੀ ਜਾਂਦਾ। ਜੇ ਕੋਈ ਪੋਜ਼ੀਟਿਵ ਗੱਲ ਹੋਵੇ, ਉਹਦਾ ਕੋਈ ਪ੍ਰਚਾਰ ਨਹੀਂ ਕਰਦਾ, ਛੱਡ ਜਾਂਦਾ। ਇਹ ਜ਼ਿੰਮੇਵਾਰੀ ਹੈ ਮੀਡੀਆ ਦੀ। ਮੀਡੀਆ ਵੀ ਇੰਡੀਆ ਦਾ ਹੈ, ਪੰਜਾਬ ਦਾ ਹੈ। ਉਹਨਾਂ ਨੇ ਪੰਜਾਬ ਦੇ ਮੀਡੀਆ ਨੂੰ ਤਾਂ ਘੱਟੋ ਘੱਟ ਚਾਹੀਦਾ ਪੰਜਾਬ ਨੂੰ ਬਚਾਉਣ ਵਾਸਤੇ, ਜਿੱਥੇ ਪੋਜ਼ੀਟਿਵ ਕੰਮ ਹੁੰਦੇ ਆ ਪੋਜ਼ੀਟਿਵ ਦੱਸੇ, ਜਿੱਥੇ ਕੋਈ ਨੈਗੇਟਿਵ ਹੁੰਦਾ ਉਹਦੀ ਸੁਜੈਸ਼ਨਾਂ ਵੀ ਦੇ ਸਕਦਾ ਮੀਡੀਆ। ਪਰ ਉਹ ਦੇਣ ਦੀ ਬਜਾਏ ਉਹ ਕਹਿੰਦੇ ਸਾਡੀ ਤਾਂ ਜਿਹੜੀ ਤਾਂ ਵੱਧਦੀ ਹੈ, ਜਿਹੜੀ ਅਸ਼ਾਇਤ ਹੈ, ਜੇ ਅਸੀਂ ਕੋਈ ਨਾ ਕੋਈ ਸਨਸਨੀਖੇਜ਼ ਖਬਰ ਛੱਡਾਂਗੇ। ਉਸ ਕਰਕੇ ਮੀਡੀਆ ਦਾ ਰੋਲ ਅਜੇ ਤੱਕ ਮੈਂ ਨਹੀਂ ਠੀਕ ਸਮਝਦਾ ਵੀ। ਤੁਸੀਂ ਬੌਂਡ ਮੀਡੀਆ ਦੀ ਗੱਲ ਕਰੀ ਆ, ਤੁਹਾਡੇ ਸਰਕਾਰ ਦੇ ਉੱਪਰ ਵੀ ਕਾਫੀ ਇਲਜ਼ਾਮ ਲੱਗਦੇ ਨੇ ਕਿ ਮੀਡੀਆ ਖਰੀਦਿਆ ਗਿਆ ਸੀ ਤੇ ਮੀਡੀਆ ਨੇ ਕਾਫੀ ਜਿਹੜਾ ਪ੍ਰਚਾਰ ਆ ਉਹ ਕੀਤਾ ਗਾ, ਤੇ ਇਸ ਕਰਕੇ ਇਹਨਾਂ ਦੀ ਸਰਕਾਰ ਆ ਗਈ ਹੈ। ਕੀ ਇਹ ਸੱਚ ਆ? ਸਾਡੀ ਤਾਂ ਸਰਕਾਰ ਹੈ ਹੀ ਨਹੀਂ ਸੀ, ਨਾ ਸਾਡੇ ਕੋਲ ਪੈਸਾ ਸੀ। ਸਰਕਾਰ ਤਾਂ ਹੁਣ ਆਈ ਹੈ। ਜੇ ਸਾਡੀ ਸਰਕਾਰ ਤਾਂ ਉਦੋਂ ਹੈ ਹੀ ਨਹੀਂ ਸੀ, ਆਈ ਕਿੱਥੋਂ? ਸਾਡੀ ਸਰਕਾਰ ਤਾਂ ਲੋਕਾਂ ਨੇ ਲਿਆਤੀ। ਜੇ ਮੀਡੀਏ ਨੂੰ ਪੈਸੇ ਦੇਣ ਵਾਸਤੇ ਆਮ ਆਦਮੀ ਪਾਰਟੀ ਕੋਲ ਪੈਸੇ ਹੁੰਦੇ ਤੇ ਤਾਂ ਹੀ ਲਾਉਂਦੇ ਨਾ। ਆਮ ਆਦਮੀ ਪਾਰਟੀ ਕੋਲ ਤਾਂ ਪੈਸੇ ਹੀ ਕੋਈ ਨਹੀਂ ਸੀ। ਉਹਦੇ ਜਿਹੜੇ ਉਮੀਦਵਾਰ ਸੀ ਸਾਰੇ ਮੇਰੇ ਵਰਗੇ ਸੀਗੇ, ਸਧਾਰਨ ਪਰਿਵਾਰਾਂ ਦੇ। ਉਹਨਾਂ ਕੋਲ ਪੈਸਾ ਲਾਉਣ ਨਹੀਂ ਕੋਈ ਨਹੀਂ ਸੀ। ਮੀਡੀਆ ਨੂੰ ਕਿੱਥੋਂ ਦੇਤਾ? ਕਹਿੰਦੇ ਗੁਜਰਾਤ ਦੇ ਵਿੱਚ ਕਾਫੀ ਪੈਸਾ ਲਟਾਇਆ ਗਿਆ ਪੰਜਾਬ ਦਾ, ਹਿਮਾਚਲ ਚੋਣਾਂ ਦੇ ਵਿੱਚ ਕਾਫੀ ਪੈਸਾ ਪੰਜਾਬ ਦਾ ਲਟਾਇਆ ਗਿਆ। ਨਹੀਂ, ਕਿਤੇ ਪੈਸਾ ਨਹੀਂ ਲਟਾਇਆ ਗੁਜਰਾਤ 'ਚ, ਕੋਈ ਪੈਸਾ ਗਿਆ ਹੀ ਨਹੀਂ। ਦੱਸੋ ਕਿੱਥੇ ਗਿਆ ਪੈਸਾ ਪੰਜਾਬ ਦਾ? ਕਿਤੇ ਪੰਜਾਬ ਨੇ ਜਾ ਕੇ ਉੱਥੇ ਪੈਸਾ ਨਹੀਂ ਦਿੱਤਾ ਵੋਟਰ ਨੂੰ। ਮੈਂ ਨਹੀਂ ਮੰਨਦਾ ਇਹ। ਹਾਰ ਦਾ ਕੀ ਕਾਰਨ ਮੰਨਦੇ ਹੋ? ਕਿਉਂਕਿ ਕਾਫੀ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਹੋਇਆ, 92 ਸੀਟਾਂ ਪੰਜਾਬ 'ਚੋਂ ਆਈਆਂ, ਪੰਜਾਬ ਦੇ ਮਾਡਲ ਨੂੰ ਉੱਥੇ ਲਾਗੂ ਕਰਨ ਦੀਆਂ ਗੱਲਾਂ ਕਰੀਆਂ ਗਈਆਂ, ਦਿੱਲੀ ਮਾਡਲ ਨੂੰ ਲਾਗੂ ਕਰਨ ਦੀਆਂ ਗੱਲਾਂ ਕਰੀਆਂ ਗਈਆਂ ਗੁਜਰਾਤ ਦੇ ਵਿੱਚ, ਤੇ ਫਿਰ ਵੀ ਹਾਰ ਜਾਂਦੀ ਆ ਆਮ ਆਦਮੀ ਪਾਰਟੀ। ਇਹਦਾ ਕੀ ਕਾਰਨ ਮੰਨਦੇ ਹੋ? ਦੇਖੋ, ਪ੍ਰਚਾਰ ਕਰਨਾ ਹਰ ਪਾਰਟੀ ਦਾ ਹੱਕ ਹੈ, ਕਿਉਂਕਿ ਇਲੈਕਸ਼ਨ ਦੇ ਵਿੱਚ ਪ੍ਰਚਾਰ ਹੀ ਇੱਕ ਇਹੋ ਜਿਹਾ ਸਾਧਨ ਹੈ ਜਿਹੜਾ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਅਤੇ ਆਮ ਆਦਮੀ ਪਾਰਟੀ ਨੇ ਵੀ ਕੀਤਾ ਜੋ ਦੂਜੀਆਂ ਪਾਰਟੀਆਂ ਕਰਦੀਆਂ ਨੇ। ਸਾਡੇ ਕੋਲ ਇਦੋਂ ਪਹਿਲਾਂ ਗੁਜਰਾਤ ਕੋਈ ਕਾਡਰ ਨਹੀਂ ਸੀ। ਪਹਿਲੀ ਇਲੈਕਸ਼ਨ ਆਮ ਆਦਮੀ ਪਾਰਟੀ ਸਹੀ ਉੱਥੇ ਲੜੀ ਹੈ ਅਤੇ 5 ਸੀਟਾਂ ਜਿੱਤੀਆਂ, 35 ਤੇ ਦੂਜੇ ਨੰਬਰ 'ਤੇ ਆਈ ਹੈ। 40 ਸੀਟਾਂ ਦੇ ਉੱਤੇ ਆਪਦੀ ਹਾਜ਼ਰੀ ਦਰਜ ਕਰਵਾ ਕੇ ਨੈਸ਼ਨਲ ਪਾਰਟੀ ਬਣ ਜਾਣਾ, ਇਹ ਆਮ ਆਦਮੀ ਪਾਰਟੀ ਦੀ ਪ੍ਰਾਪਤੀ ਹੈ। ਅੰਨਾ ਹਜ਼ਾਰੇ ਅੰਦੋਲਨ 'ਚੋਂ ਨਿਕਲੀ ਪਾਰਟੀ ਅੱਜ ਅੰਦੋਲਨਕਾਰੀਆਂ ਦੀ ਵਿਰੁੱਧ ਹੋ ਰਹੀ ਹੈਗੀ। ਕਿਤੇ ਨਾ ਕਿਤੇ ਜਾ ਕੇ ਭਗਵੰਤ ਸਿੰਘ ਮਾਨ ਜਿਹੜੇ ਕਿ ਮੁੱਖ ਮੰਤਰੀ ਨੇ, ਉਹ ਵੀ ਬਿਆਨ ਦਾਗਦੇ ਨਜ਼ਰ ਆਉਂਦੇ ਨੇ ਕਿ ਧਰਨਾ ਲਾਉਣਾ ਮਸਲੇ ਦਾ ਹੱਲ ਨਹੀਂ। ਇਹ ਤਾਂ ਹਰ ਸਰਕਾਰਾਂ ਹੀ ਕਹਿੰਦੀਆਂ ਧਰਨਾ ਲਾਉਣਾ ਮਸਲੇ ਦਾ ਹੱਲ, ਅਤੇ ਨਾ ਹੀ ਹੱਲ ਹੁੰਦਾ। ਇਹ ਤਾਂ ਟੇਬਲ 'ਤੇ ਬੈਠ ਕੇ ਹੈ, ਜੋ ਸਹੀ ਗੱਲਾਂ ਨੇ ਕੁਛ ਨੈਗੋਸ਼ੀਏਟ ਕਰਕੇ ਮਨ ਬਣਾ ਲੈਣੀਆਂ ਚਾਹੀਦੀਆਂ ਨੇ। ਜੇ ਰੋਜ਼ ਆਪਾਂ ਰਸਤੇ ਰੋਕਾਂਗੇ, ਉਹਦੇ ਨਾਲ ਕਈ ਵਾਰੀ ਜਿਹੜੀ ਜਨਤਾ ਹੈ ਉਹ ਪ੍ਰਭਾਵਿਤ ਹੁੰਦੀ ਹੈ। ਫਿਰ ਉਹਦੇ 'ਚ ਜ਼ਿਮੀਂਦਾਰ ਭਰਾ ਵੀ ਹੁੰਦੇ ਆ ਜਿਹੜੇ ਬੱਸਾਂ 'ਚ ਬੈਠੇ ਨੇ, ਮੇਰੇ ਵਰਗੇ ਵੀ ਹੁੰਦੇ ਆ, ਤੁਹਾਡੇ ਵਰਗੇ ਵੀ ਹੁੰਦੇ ਆ। ਜਿਹੜੀ ਅੰਦੋਲਨ ਕਰਨਾ ਕੋਈ ਰੋਕ ਨਹੀਂ, ਹਰ ਪਾਰਟੀਆਂ ਕਰਦੀਆਂ ਨੇ। ਆਜ਼ਾਦੀ ਤੋਂ ਪਹਿਲਾਂ ਵੀ ਕਰਦੀਆਂ ਰਹੀਆਂ, ਅੱਜ ਵੀ ਕਰਦੀਆਂ ਰਹੀਆਂ। ਲੰਮਾ ਸਮਾਂ ਕਿਸਾਨਾਂ ਨੇ ਅੰਦੋਲਨ ਕੀਤਾ, ਉਹ ਆਪਦੇ ਹੱਕਾਂ ਵਾਸਤੇ ਕੀਤਾ ਹੈ। ਹੱਕਾਂ ਵਾਸਤੇ ਅੰਦੋਲਨ ਕਰਨਾ ਕੋਈ ਗੁਨਾਹ ਨਹੀਂ, ਡੈਮੋਕ੍ਰੇਸੀ 'ਚ ਹੱਕ ਹੈ। ਪਰ
ਥੋੜ੍ਹਾ ਜਿਹਾ ਇਸ ਪਾਸਿਓਂ ਗੁਰੇਜ਼ ਕਰਨਾ ਚਾਹੀਦਾ ਜਿਹਦੇ ਨਾਲ ਆਮ ਜਨਤਾ ਨੂੰ ਇਨਕਨਵੀਨੀਅੰਸ ਹੋਵੇ। ਗਿੱਲ ਸਾਹਿਬ ਇੱਕ ਹੋਰ ਸਵਾਲ ਪੁੱਛ ਲਈ ਜਾਂਦੇ ਜਾਂਦੇ, ਕੱਲ੍ਹ ਜਿਹੜਾ ਬੁਲਟ ਦੇ ਮਗਰ ਬੈਠੇ ਸੀ ਉਹਦਾ ਕਿਵੇਂ ਮੁਲਾਕਾਤ ਕਿਵੇਂ ਹੋਈ ਬੀਬੀ ਜੀ ਨਾਲ? ਸ਼ਾਇਦ ਤੁਹਾਨੂੰ ਨਹੀਂ ਪਤਾ ਕਿ ਬਠਿੰਡਾ ਪੰਜਾਬੀ ਕਲਚਰ ਦੀ ਧਰਤੀ ਹੈ, ਮਾਂ ਹੈ। ਪੰਜਾਬ 'ਚ ਕਿਤੇ ਵੀ ਵਿਰਾਸਤੀ ਮੇਲਾ ਨਹੀਂ ਹੁੰਦਾ। ਇੱਥੇ 16ਵਾਂ ਵਿਰਾਸਤੀ ਮੇਲਾ ਸੀ ਜਿਹੜਾ ਮਾਲਵਾ ਹੈਰੀਟੇਜ ਫਾਊਂਡੇਸ਼ਨ ਵੱਲੋਂ ਕਰਾਇਆ ਜਾਂਦਾ। ਕੋਵਿਡ ਤੋਂ 2 ਸਾਲ ਬਾਅਦ ਇਹ ਪਹਿਲਾ ਮੇਲਾ ਸੀ ਔਰ ਉਸ ਮੇਲੇ ਦੇ ਵਿੱਚ ਕੋਈ ਨਾ ਆਮ ਆਦਮੀ ਪਾਰਟੀ ਸ਼ਾਮਲ ਹੁੰਦੀ ਹੈ, ਨਾ ਅਕਾਲੀ ਦਲ, ਨਾ ਕਾਂਗਰਸ। ਉੱਥੇ ਪੰਜਾਬ ਦੇ ਲੋਕ ਸ਼ਾਮਲ ਹੁੰਦੇ ਆ। ਉੱਥੇ ਹਰਸਿਮਰਤ ਵੀ ਪੰਜਾਬੀ ਦੇ ਤੌਰ 'ਤੇ ਆਈ, ਮੈਂ ਵੀ ਪੰਜਾਬੀ ਦੇ ਤੌਰ 'ਤੇ ਗਿਆ ਸੀ। ਅਸੀਂ ਹਾਜੀ ਰਤਨ ਸਾਹਿਬ ਮੱਥਾ ਟੇਕਿਆ, ਫਿਰ ਦਰਗਾਹ ਚਾਦਰ ਚੜ੍ਹਾਈ, ਸਾਰਿਆਂ ਨੇ ਇਕੱਠਿਆਂ ਨੇ ਚੜ੍ਹਾਈ ਜੋ ਪੰਜਾਬੀ ਉੱਥੇ ਸ਼ਾਮਲ ਸੀ। ਉਸ ਤੋਂ ਬਾਅਦ ਮੋਟਰਸਾਈਕਲ ਦੇ ਸ਼ੋਅ ਸੀ। ਮੋਟਰਸਾਈਕਲ ਦੇ ਸ਼ੋਅ ਦੇ ਵਿੱਚ ਉਹ ਫੋਟੋ ਨੇ ਖਿਚਾਉਣੀ ਸੀ ਕਿਉਂਕਿ ਇੱਕ ਰਸ਼ ਬੜਾ ਸੀ, ਮੈਂ ਬਹਿੰਦਾ ਨਹੀਂ, ਮੈਨੂੰ ਬੈਕ ਦੀ ਪ੍ਰੋਬਲਮ ਹੈ। ਉਹ ਮੈਨੂੰ ਕਹਿੰਦੇ ਮੇਰੇ ਪਿੱਛੇ ਬਹਿ ਜਾਓ। ਪਿੱਛੇ ਬਹਿ ਗਈ। ਮੀਡੀਆ ਦੀ ਜਿਹੜੀ ਮੈਂ ਤੁਹਾਨੂੰ ਪਹਿਲੀ ਗੱਲ ਕਹਿ ਕੇ ਚੁੱਕਿਆ, ਇਹ ਜਿਹੜਾ ਬੰਦਾ ਜਿਸ ਨਜ਼ਰੀਏ ਨਾਲ ਉਸ ਨੂੰ ਵੇਖਦਾ ਸਮਝ ਲਓ ਉਹ ਜਿਹਾ। ਮੇਰਾ ਇਹ ਨਜ਼ਰੀਆ ਨਹੀਂ। ਉਹ ਮੇਰੀ ਤਾਂ ਆਪਦੀ ਬੇਟੀ ਦੀ ਉਮਰ 42-43 ਸਾਲ ਹੈ, ਮੇਰੀ ਤਾਂ ਬੱਚੀਆਂ ਵਰਗੀ ਹੈ। ਛੋਟੀ ਮੇਰੀ ਭੈਣ ਹੈ। ਉਹਨੇ ਕਿਹਾ ਤੁਸੀਂ ਪਿੱਛੇ ਆ ਜਾਓ ਗਿੱਲ ਸਾਹਿਬ, ਮੈਂ ਪਿੱਛੇ ਬਹਿ ਜਾਂਦੀ। ਇਹ ਕੋਈ ਖਾਸ ਗੱਲ ਨਹੀਂ। ਇਸ ਨੂੰ ਮੀਡੀਆ ਨੇ ਸਨਸਨੀਖੇਜ਼ ਬਣਾਉਣਾ, ਜਿਹੜਾ ਮੈਂ ਪਹਿਲੀ ਗੱਲ ਦੱਸ ਕੇ ਚੁੱਕਿਆ। ਕੋਈ ਪੋਜ਼ੀਟਿਵ ਖਬਰ ਨਹੀਂ ਦਿਖਾਉਂਦੇ। ਉਹ ਖਬਰ ਨਹੀਂ ਦਿਖਾਈ ਕਿ ਬਠਿੰਡੇ ਦੇ ਵਿੱਚ ਪੰਜਾਬੀ ਕਲਚਰ ਨੂੰ ਬਚਾਇਆ ਜਾ ਰਿਹਾ। ਕਿੱਡਾ ਵੱਡਾ ਉੱਥੇ ਜਿਹੜੇ ਪੁਰਾਣੇ ਸੰਦ ਜਿੰਦਾ, ਕੁਹਾੜੀ, ਸੁਹਾਗਾ, ਪੁਰਾਣੇ ਰਥ, ਪੁਰਾਣੇ ਜੈਲਦਾਰਾਂ ਦੀ ਟੌਰ, ਹਵੇਲੀਆਂ ਵੀ ਕੀ ਹੁੰਦਾ ਸੀ, ਸਰੋਂ ਦਾ ਸਾਗ, ਕੱਚੇ ਹਾਰੇ, ਕੱਚੇ ਚੁੱਲ੍ਹੇ, ਉਹ ਸਾਡੇ ਬੱਚਿਆਂ ਨੂੰ ਉਹ ਕਲਚਰ ਦਿਖਾਉਣ ਦੀ ਬਜਾਏ ਇਕੱਲਾ ਮੋਟਰਸਾਈਕਲ ਦਿਖਾਤਾ, ਜਿਹੜਾ ਉਹ ਦਿਖਾਉਣ ਵਾਲਿਆਂ ਦੀ ਸੋਚ ਨੂੰ ਪ੍ਰਗਟ ਕਰਦਾ, ਮੇਰੀ ਨੂੰ ਨਹੀਂ। ਕਿਉਂਕਿ ਮਜ਼ਾਕ ਹੀ ਕਾਫੀ ਲਹਿਜੇ ਦੇ ਵਿੱਚ ਕਰੇ ਗਏ ਸੀ, ਜਿੱਦਾਂ ਕਿ ਬੀਬੀ ਜੀ ਕਹਿੰਦੇ ਨੇ ਕਿ ਪਿੱਛੇ ਬਹਿ ਜਾਓ ਅਸੀਂ ਲੈ ਕੇ ਭੱਜਾਂਗੇ, ਇੱਦਾਂ ਦੀਆਂ ਗੱਲਾਂ ਆਉਂਦੀਆਂ ਨੇ, ਉਹ ਰਿਕਾਰਡ ਆਈਆਂ ਨੇ ਉਹ ਗੱਲਾਂ। ਇਹ ਤਾਂ ਬੀਬੀ ਜੀ ਦੱਸ ਸਕਦੇ ਉਹਨਾਂ ਨੇ ਕਿਉਂ ਕਹੀਆਂ। ਮੈਂ ਜੋ ਬੈਠਾ ਸੀ, ਮੈਂ ਤਾਂ ਇਸ ਕਾਰਨ ਬੈਠਾ ਸੀ ਕਿ ਮੈਂ ਮੋਟਰਸਾਈਕਲ ਦੇ ਅੱਗੇ ਬੈਠ ਨਹੀਂ ਸਕਦਾ, ਨਾ ਹੀ ਮੈਂ ਚਲਾ ਸਕਦਾ। ਮੈਂ ਕਦੇ ਵੀ ਨਹੀਂ ਬਹਿੰਦਾ। ਗਿੱਲ ਸਾਹਿਬ ਹੋਰ ਕੋਈ ਸੁਨੇਹਾ ਦੇਣਾ ਹੋਵੇ, ਕਿਉਂਕਿ ਅੱਜ ਰਾਜਨੀਤੀ ਤੋਂ ਕਾਫੀ ਹਟ ਕੇ ਗੱਲਾਂ ਹੋਈਆਂ ਨੇ, ਕੋਈ ਹੋਰ ਸੁਨੇਹਾ ਦੇਣਾ ਹੋਵੇ? ਮੈਂ ਤਾਂ ਪੰਜਾਬ ਦੇ ਸਾਰੇ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦਾ, ਖਾਸ ਤੌਰ 'ਤੇ ਪੰਜਾਬ ਦੀ ਨੌਜਵਾਨੀ ਨੂੰ। ਆਉਣ ਵਾਲਾ ਪੰਜਾਬ ਉਹਨਾਂ ਦਾ ਹੈ। ਉਹਨੂੰ ਕਿਹੋ ਜਿਹਾ ਬਣਾਉਣਾ, ਕਿਹੋ ਜਿਹਾ ਸਾਂਭਣਾ, ਉਹਨਾਂ ਦੇ ਹੱਥ 'ਚ ਹੈ। ਪੰਜਾਬ ਦੇ ਬੱਚਿਆਂ ਨੂੰ ਚਾਹੀਦਾ, ਨੰਬਰ 1 ਤਾਂ ਸਾਡੇ ਸੱਭਿਆਚਾਰ ਖਤਮ ਹੁੰਦਾ ਜਾ ਰਿਹਾ, ਉਹਨੂੰ ਸਾਂਭਣ ਦੀ ਲੋੜ ਹੈ। ਤੁਸੀਂ ਮੈਨੂੰ ਇਹ ਦੱਸੋ, ਸਾਰਾ ਦਿਨ ਸੋਸ਼ਲ ਮੀਡੀਆ 'ਤੇ ਲੱਗੇ ਰਹਿਣਾ, 8-8 ਘੰਟੇ, ਕੋਈ ਬੱਚਾ 8 ਘੰਟੇ ਕੰਮ ਕਰਦਾ। ਸਾਡੇ ਆਪ ਉਹ ਆਪਦੇ ਕੰਮ ਕਰਨ, ਆਪਦੇ ਹੱਥੀਂ ਕੰਮ ਕਰਨ, ਕਿਰਤ ਨੂੰ ਤਰਜੀਹ ਦੇਣ। ਸਰਕਾਰਾਂ ਤੋਂ ਉਹ ਸਹਾਇਤਾ ਮੰਗਣ, ਸੇਧ ਮੰਗਣ। ਸਰਕਾਰਾਂ ਦਾ ਫਰਜ਼ ਹੈ ਉਹਨਾਂ ਨੂੰ ਸੇਧ ਦੇਣਾ। ਪੰਜਾਬ 'ਚ ਜਿਹੜੀ ਇੱਥੇ ਕਾਟੇਜ ਇੰਡਸਟਰੀ, ਸਮਾਲ ਸਕੇਲ ਇੰਡਸਟਰੀ, ਜਿਹੜੀ ਐਗਰੀਕਲਚਰ ਸੈਕਟਰ ਨਾਲ ਸੰਬੰਧਿਤ ਹੈ, ਉਹ ਸੈਕਟਰ ਹੈ, ਉੱਥੇ ਫੈਕਟਰੀਆਂ ਕਾਮਯਾਬ ਹੋ ਸਕਦੀਆਂ। ਸਾਨੂੰ ਚਾਹੀਦਾ ਹੈ ਬਾਹਰ ਵਿਦੇਸ਼ਾਂ 'ਚ ਭੱਜਣ ਦੀ ਬਜਾਏ ਆਪਦੇ ਸੂਬੇ ਦੇ ਵਿੱਚ ਹੀ ਕੰਮਾਂ ਦਾ ਪ੍ਰਬੰਧ ਕਰੀਏ, ਤਾਂ ਕਿ ਅਸੀਂ ਸੂਬੇ ਨੂੰ ਖੁਸ਼ਹਾਲ ਬਣਾ ਸਕੀਏ, ਸਾਡਾ ਸੂਬਾ ਚੜ੍ਹਦੀਆਂ ਕਲਾਂ 'ਚ ਰਹੇ। ਜਿਹੜਾ ਬੁਢਾਪਾ ਘਰ ਨੇ, ਜਿਹੜਾ ਕਦੇ ਪੰਜਾਬ ਦਾ ਕਲਚਰ ਨਹੀਂ ਸੀ, ਅੱਜ ਕਿਉਂ ਹੋਈ ਜਾਂਦਾ? ਘਰ ਟੁੱਟਦੇ ਜਾ ਰਹੇ ਆ, ਉਹਨਾਂ ਨੂੰ ਸੰਭਾਲਣ ਦੀ ਲੋੜ ਹੈ। ਬਹੁਤ ਆਸ ਨਾਲ ਮਾਂ ਪਿਓ ਦੇ ਬੱਚਿਆਂ ਨੂੰ ਪਾਲਦੇ ਆ, ਜਦੋਂ ਬਾਹਰ ਜਾਂਦੇ ਆ ਉਹਨਾਂ ਦਾ ਮਨ ਨਹੀਂ ਕਰਦਾ, ਉਹਨਾਂ ਦਾ ਅੰਦਰ ਰੋਂਦਾ ਹੈ। ਉਹਨਾਂ ਨੂੰ ਸਮਝਣ ਦੀ ਲੋੜ ਹੈ, ਉਹਨਾਂ ਦੀ ਭਾਵਨਾ ਦੇ ਨਾਲ ਜੁੜ ਕੇ ਇੱਥੇ ਕੰਮ ਕਰਨ। ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਸਰਦਾਰ ਜਗਰੂਪ ਸਿੰਘ ਗਿੱਲ ਮੌਜੂਦ ਸਨ, ਮੌਜੂਦਾ ਸਰਕਾਰ ਦੇ MLA ਵੀ ਨੇ ਅਤੇ ਕਾਫੀ ਲੰਮਾ ਸਮਾਂ ਜਿਹੜੀ ਕਿ ਲਾਇਰ ਵੀ ਰਹੇ ਨੇ, ਪ੍ਰੈਕਟਿਸ ਵੀ ਕਰੀ ਆ। ਤਾਂ ਅਸੀਂ ਤਾਂ ਕਰਕੇ ਥੋੜ੍ਹੀਆਂ ਜਿਹੀਆਂ ਰਾਜਨੀਤੀ ਤੋਂ ਹਟ ਕੇ ਗੱਲਾਂ ਕਰੀਆਂ ਨੇ ਇਸ ਮੁਲਾਕਾਤ ਦੇ ਵਿੱਚ। ਇਸੇ ਕਰਕੇ ਕਿਹਾ ਸੀ ਕਿ ਇਹ ਮੁਲਾਕਾਤ ਬੇਹੱਦ ਖਾਸ ਰਹਿਣ ਵਾਲੀ ਹੈ, ਕਿਉਂਕਿ ਇਸ ਦੇ ਵਿੱਚ ਕਾਫੀ ਪੰਜਾਬ ਦਾ ਜਿਹੜਾ ਦਰਦ ਆ ਉਹ ਅਸੀਂ ਬਿਆਨ ਕੀਤਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਅੱਜ ਸਾਡੀ ਸਰਕਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਕਰ ਰਹੀ ਹੈ, ਨਾਲ ਪੰਜਾਬ ਦੀ ਜਵਾਨੀ ਨੂੰ ਪ੍ਰੇਰਿਤ ਕਰ ਰਹੀ ਹੈ ਕਿ ਅਸੀਂ ਪੰਜਾਬ ਨੂੰ ਅੱਗੇ ਵਧਾਉਣਾ ਹੈ, ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ। ਪੰਜਾਬ ਦੀ ਨੌਜਵਾਨੀ ਇਹਨਾਂ ਪਾਸਿਆਂ ਤੋਂ ਹਟ ਕੇ, ਭਾਵੇਂ ਉਹ ਨਸ਼ਾ ਹੈ, ਭਾਵੇਂ ਗਨ ਕਲਚਰ ਹੈ, ਭਾਵੇਂ ਉਹ ਸ਼ਕਤੀਆਂ ਜਿਹੜੀਆਂ ਉਹਨਾਂ ਨੂੰ ਕਿਸੇ ਗੁੰਮਰਾਹ ਕਰਨੀਆਂ ਚਾਹੁੰਦੀਆਂ, ਉਹਨਾਂ ਤੋਂ ਬਚ ਕੇ ਪੰਜਾਬ 'ਚ ਪੜ੍ਹੇਗੀ।
ਤੁਸੀਂ ਗੱਲ ਕਰ ਰਹੇ ਹੋ ਸ਼ਕਤੀਆਂ ਦੀ ਬਾਰ-ਬਾਰ, ਕਿਹੜੀਆਂ ਸ਼ਕਤੀਆਂ ਨੇ ਉਹ ਜਿਹੜੀਆਂ ਗੁੰਮਰਾਹ ਕਰ ਰਹੀਆਂ ਨੇ? ਉਹਨਾਂ ਸ਼ਕਤੀਆਂ ਨੂੰ ਸਰਕਾਰਾਂ ਪਛਾਣ ਕਰ ਸਕਦੀਆਂ ਜ਼ਰੂਰ ਨਹੀਂ। ਸਰਕਾਰ ਦੀ ਗੱਲ ਕਰੀਏ, ਸਰਕਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਆ। ਜਗਰੂਪ ਸਿੰਘ ਗਿੱਲ ਉਹਨਾਂ ਦਾ ਇੱਕ ਹਿੱਸਾ ਹੈ ਸਰਕਾਰ ਦਾ। ਤੁਸੀਂ ਕਹਿ ਰਹੇ ਹੋ ਕਿ ਸਰਕਾਰਾਂ ਪਹਿਚਾਣ ਕਰ ਸਕਦੀਆਂ ਨੇ, ਸਰਕਾਰਾਂ ਕੋਲ ਕੁਛ ਤਾਂ ਪਾਵਰ ਹੋਊਗੀ ਨਾ ਜਿਹੜੀ ਉਹਨਾਂ ਦੀ ਪਹਿਚਾਣ ਹੋ ਸਕੇ। ਸਮੇਂ-ਸਮੇਂ ਉਹਨਾਂ ਦਾ ਪਤਾ ਲੱਗਦਾ ਰਹਿੰਦਾ। ਮੈਂ ਤਾਂ ਖੁਲਾਸਾ ਨਹੀਂ ਕਰ ਸਕਦਾ, ਨਾ ਤਾਂ ਮੈਂ ਹੋਮ ਮਿਨਿਸਟਰ ਹਾਂ ਜਿਹਦੇ ਕੋਲ ਰਿਪੋਰਟ ਹੁੰਦੀ ਹੋਵੇ, ਨਾ ਹੀ ਮੇਰੇ ਕੋਲ ਉਹ ਸਾਧਨ ਹੈ ਜਿਹਦੇ ਬਾਰੇ ਮੈਂ ਦੱਸ ਸਕਦਾ। ਪਿਛਲੇ ਮਹੀਨਿਆਂ ਦੌਰਾਨ ਜਿਹੜਾ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਂਦਾ, ਸਿੱਧੂ ਮੂਸੇਵਾਲੇ ਦੇ ਕਤਲ ਨੂੰ ਹਲੇ ਤੱਕ ਫੜਿਆ ਨਹੀਂ ਗਿਆ, ਜਿਹੜਾ ਕਿ ਗੋਲਡੀ ਬਰਾੜਾ ਲਗਾਤਾਰ ਜ਼ਿੰਮੇਵਾਰੀਆਂ ਲੈ ਰਿਹਾ, ਉਸ ਉੱਪਰ ਕੀ ਆ? ਦੇਖੋ, ਮੂਸੇਵਾਲੇ ਦਾ ਕਤਲ ਹੋ ਜਾਣਾ ਬਹੁਤ ਮਾੜੀ ਗੱਲ ਹੈ। ਇਸੇ ਤਰ੍ਹਾਂ ਤਾਂ ਕਾਫੀ ਉਂਗਲਾਂ ਖੜੀਆਂ ਕਰਦਿਆਂ ਨੇ ਕਿ ਜਿੰਨੀ ਗੈਂਗਵਾਰ ਇਸ ਸਰਕਾਰ ਦੇ ਆਉਣ ਦੇ ਨਾਲ ਸ਼ੁਰੂ ਹੋਈ ਆ, ਜਾਂ ਜਿੰਨਾ ਨਸ਼ਾ ਇਸ ਸਰਕਾਰ ਦੇ ਆਉਣ ਦੇ ਨਾਲ ਸ਼ੁਰੂ ਹੋਇਆ, ਪਹਿਲਾਂ ਕਦੇ ਨਹੀਂ ਸੀਗਾ। ਵਿਰੋਧੀ ਧਿਰਾਂ ਹਮੇਸ਼ਾ ਹੀ ਉਂਗਲਾਂ ਖੜੀਆਂ ਕਰਦੀਆਂ ਨੇ। ਨਸ਼ਾ ਤਾਂ 30,000 ਕਰੋੜ ਦਾ ਅਡਾਨੀ ਦੀ ਬੰਦਰਗਾਹ ਤੇ ਫੜਿਆ ਗਿਆ। ਉਹ ਗੁਜਰਾਤ 'ਚ ਪੀਤਾ ਜਾਣਾ ਸੀ ਜਾਂ ਪੰਜਾਬ ਦੇ ਲੋਕ ਲਏ ਸੀ। 20,000 ਕਰੋੜ ਦਾ ਬਾਅਦ 'ਚ ਫੜਿਆ ਗਿਆ। ਕੀ ਲੱਗਦਾ ਹੈ ਜਿਹੜਾ ਪੰਜਾਬ ਦੇ ਵਿੱਚ ਗਨ ਕਲਚਰ ਆ ਉਸ ਨੂੰ ਪ੍ਰਮੋਟ ਕਰਿਆ ਜਾ ਰਿਹਾ, ਜਿਹੜੇ ਲੋਕਾਂ ਦੇ ਉੱਪਰ ਪਰਚੇ ਕੀਤੇ ਜਾ ਰਹੇ ਨੇ, ਜਿਵੇਂ ਤੁਹਾਡੀ ਸਰਕਾਰ ਦੇ ਵਿੱਚ ਹੀ ਪਿਛਲੇ ਦਿਨਾਂ ਦੇ ਦੌਰਾਨ 10 ਸਾਲਾਂ ਦਾ ਜਿਹੜਾ ਜਵਾਕ ਸੀ ਉਸ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਸੀ। ਕੀ ਤੁਹਾਡਾ ਲਾ ਕਹਿੰਦਾ ਵੀ 10 ਸਾਲਾਂ ਦੇ ਜਵਾਕ ਦੇ ਉੱਪਰ ਪਰਚਾ ਦਰਜ ਹੋਊ? ਦੇਖੋ, ਭਗਵੰਤ ਸਿੰਘ ਮਾਨ ਨੇ ਜਾ ਕੇ ਸਾਰੇ ਹਥਿਆਰਾਂ ਦੀ ਚੈਕਿੰਗ ਕਰਨੀ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਬੇਹੱਦ ਖਾਸ ਮੁਲਾਕਾਤ ਦੇ ਤਹਿਤ ਬਠਿੰਡਾ ਦੀ ਧਰਤੀ ਤੇ ਪਹੁੰਚੇ ਹਾਂ। ਬਠਿੰਡਾ ਇੱਕ ਉਹ ਸ਼ਹਿਰ ਆ ਜਿਹੜਾ ਕਿ ਪੰਜਾਬ ਦੀ ਦੂਜੀ ਰਾਜਧਾਨੀ ਮੰਨਿਆ ਜਾਂਦਾ। ਪੰਜਾਬ ਦੀ ਦੂਜੀ ਰਾਜਧਾਨੀ ਤਾਂ ਕਰਕੇ ਮੰਨਿਆ ਜਾਂਦਾ ਕਿਉਂਕਿ ਇਸ ਸ਼ਹਿਰ ਨੂੰ ਵੀ 3 ਸਟੇਟਾਂ ਆ ਕੇ ਘੇਰਦੀਆਂ ਨੇ। ਤਾਂ ਸਾਡੇ ਨਾਲ ਅੱਜ ਜਗਰੂਪ ਸਿੰਘ ਗਿੱਲ ਜੀ ਮੌਜੂਦ ਰਹਿਣਗੇ, ਤਾਂ ਅਸੀਂ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ। ਮੁਲਾਕਾਤ ਆ ਖਾਸ ਆ ਕਿਉਂਕਿ ਕਾਫੀ ਮੁੱਦੇ ਨੇ ਜਿਹੜੇ ਪੰਜਾਬ ਦੇ ਇਸ਼ੂ ਬਣਦੇ ਨਜ਼ਰ ਆ ਰਹੇ ਨੇ, ਤੇ ਪੰਜਾਬ ਦੇ ਮੁੱਦਿਆਂ ਦੇ ਉੱਪਰ ਅਸੀਂ ਗੱਲਬਾਤ ਕਰਾਂਗੇ। ਗਿੱਲ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਧੰਨਵਾਦ ਢਿੱਲੋਂ ਸਾਹਿਬ, ਇੰਡਸ ਆਸਟ੍ਰੇਲੀਅਨ TV ਤੁਹਾਡਾ। ਤੁਸੀਂ ਟਾਈਮ ਕੱਢਿਆ, ਮੇਰੇ ਕੋਲ ਆਏ, ਇਹਨਾਂ ਇਸ਼ੂਜ਼ ਦੇ ਉੱਤੇ ਵਿਚਾਰ ਸਾਂਝੇ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ। ਗਿੱਲ ਸਾਹਿਬ, ਪਹਿਲਾ ਸਵਾਲ ਇਹ ਆ ਕਿ ਪੰਜਾਬ ਨੂੰ ਕਿੱਥੇ ਖੜਾ ਦੇਖਦੇ ਹੋ? ਕਿਉਂਕਿ ਤੁਸੀਂ ਸੱਤਾ ਦੇ ਵਿੱਚ ਵੀ ਆ ਗਏ ਹੋ, ਇੱਕ MLA ਵੀ ਹੋ, ਇੱਕ ਲਾਇਰ ਵੀ ਹੋ। ਪੰਜਾਬ ਨੂੰ ਕਿੱਥੇ ਖੜਾ ਦੇਖਦੇ ਹੋ? ਪੰਜਾਬ ਜਿਹੜਾ ਇਸ ਟਾਈਮ ਐਸੇ ਮੋੜ ਤੇ ਖੜਾ ਹੈ, ਜੇ ਪੰਜਾਬੀ ਮੱਥ ਲੈਣ, ਇਹ ਪੰਜਾਬ ਪੁਰਾਣੀਆਂ ਬਹਾਰਾਂ 'ਚ ਆ ਸਕਦਾ ਹੈ। ਇਹ ਅੱਜ ਉਸ ਮੋੜ ਤੇ ਵੀ ਖੜਾ ਹੈ ਜਿੱਥੇ ਪਿਛਲੇ ਸਮਿਆਂ ਦੇ ਵਿੱਚ ਜਿਹੜੀਆਂ ਵੱਡੀਆਂ ਸ਼ਕਤੀਆਂ ਪੰਜਾਬ ਨੂੰ ਖਤਮ ਕਰਨ ਵਾਸਤੇ ਕੰਮ ਕਰਦੀਆਂ ਰਹੀਆਂ ਨੇ, ਉਹ ਵੀ ਪੂਰੀ ਤਰ੍ਹਾਂ ਸਰਗਰਮ ਨੇ। ਇਸ ਕਰਕੇ ਸਰਕਾਰ ਹੈ ਜਿਹੜੀ ਬਹੁਤ ਹੀ ਬਰੀਕੀ ਦੇ ਨਾਲ ਇਹਨਾਂ ਗੱਲਾਂ ਨੂੰ ਦੇਖ ਕੇ ਪੰਜਾਬ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ। ਔਰ ਆਮ ਆਦਮੀ ਪਾਰਟੀ ਦੀ ਸਰਕਾਰ ਇਸੇ ਕਰਕੇ ਪੰਜਾਬ ਦੀ ਨੌਜਵਾਨੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਨਸ਼ਿਆਂ ਤੋਂ ਪਾਸੇ ਕਰਨ ਦੇ ਲਈ ਬਹੁਤ ਬਰੀਕੀ ਦੇ ਨਾਲ ਪੁਣਛਾਣ ਕਰਕੇ ਇਸ ਪਾਸੇ ਲੱਗੀ ਹੋਈ ਹੈ। ਗਿੱਲ ਸਾਹਿਬ, ਤੁਸੀਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਰੀਕੀ ਦੇ ਨਾਲ ਜਾਂਚ ਕਰ ਰਹੀ ਆ, ਪਰ ਕਾਫੀ ਸਵਾਲ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਉੱਪਰ ਵੀ ਖੜੇ ਕਰਦੇ ਨੇ, ਬੇਸ਼ੱਕ ਉਹ ਵਿਰੋਧੀ ਧਿਰਾਂ ਹੋਣ, ਬੇਸ਼ੱਕ ਆਪ ਦੇ ਹੋਣ। ਉਹਨਾਂ ਬਾਰੇ ਕੀ ਕਹੋਗੇ ਫਿਰ? ਉਹ ਕਿਹੜੇ ਸਵਾਲ ਹੈ, ਮੈਂ ਸਮਝ ਨਹੀਂ ਸਕਿਆ। ਜੇਕਰ ਅਸੀਂ ਗੱਲ ਕਰਦੇ, ਜਿਵੇਂ ਹੁਣ ਪੰਜਾਬ ਦੇ ਵਿੱਚ ਪਿਛਲੇ ਦਿਨੀ ਇੱਕ ਬਿਆਨ ਦਾਗਿਆ ਗਿਆ ਕਿ ਗਨ ਕਲਚਰ ਨੂੰ ਲੈ ਕੇ ਜਿਹੜਾ ਵੀ ਕਿਸੇ ਦੀ ਸੋਸ਼ਲ ਮੀਡੀਆ ਦੇ ਉੱਪਰ ਫੋਟੋ ਹੋਊਗੀ ਤਾਂ ਉਸ ਨੂੰ ਅਸੀਂ ਡਿਲੀਟ ਕੀਤਾ ਜਾਵੇ ਜਾਂ ਫਿਰ ਉਸ ਦੇ ਉੱਪਰ FIR ਦਰਜ ਹੋਊਗੀ। ਕਿਹੜਾ ਗਨ ਕਲਚਰ ਆ ਜਿਹੜਾ ਬੰਦ ਹੋਣਾ ਚਾਹੀਦਾ, ਤੇ ਕਿਹੜਾ ਗਨ ਕਲਚਰ ਆ ਜਿਹੜੇ ਗਨ ਕਲਚਰ ਦੀ ਸਰਕਾਰ ਗੱਲ ਕਰ ਰਹੀ ਆ? ਦੇਖੋ, ਪੰਜਾਬ ਦੇ ਲੋਕ ਬੇਸਿਕਲੀ ਵਾਰੀਅਰ ਨੇ, ਬਹਾਦਰ ਨੇ, ਹੀਰੋ ਵਰਸ਼ਿਪ ਇਹਨਾਂ ਦੇ ਵਿੱਚ ਹੈਗੀ, ਹਥਿਆਰਾਂ ਦੇ ਸ਼ੌਕੀਨ ਨੇ। ਜਦੋਂ ਤੋਂ ਲੈ ਕੇ ਮੁਗਲਾਂ ਦਾ ਰਾਜ ਸੀ, ਜੇ ਤਲਵਾਰ ਜ਼ੁਲਮ ਦੇ ਖਿਲਾਫ ਉਠਾਈ ਤਾਂ ਇਹ ਪੰਜਾਬੀ ਸੀ, ਜਾਂ ਉਸ ਸਮੇਂ ਦੇ ਗੁਰੂਆਂ ਦੇ ਪੈਰੋਕਾਰ ਸਿੱਖ ਯੋਧੇ ਸੀ। ਇਸ ਕਰਕੇ ਜਿਹੜਾ ਹਥਿਆਰਾਂ ਨੂੰ ਰੱਖਣਾ ਇਹਨਾਂ ਦਾ ਸ਼ੌਕ ਹੈ। ਘੋੜਾ ਤੇ ਹਥਿਆਰ ਪੰਜਾਬੀਆਂ ਦਾ ਸ਼ੌਕ ਸੀ, ਪਰ ਇਸ ਨੂੰ ਗਲਤ ਪਾਸੇ ਯੂਜ਼ ਹੋ ਜਾਣਾ, ਤੇ ਇਹ ਲਕਬ ਜਿਹੜਾ ਤੁਸੀਂ ਕਹਿੰਦੇ ਹੋ ਗੈਂਗਸਟਰ, ਇਹ ਦਿੱਤਾ ਸਾਨੂੰ ਕੀ ਨਹੀਂ? ਪੰਜਾਬ 'ਚ ਤਾਂ ਗੈਂਗਸਟਰ ਨਾਂ ਹੀ ਨਹੀਂ ਸੀ, ਸ਼ਬਦ ਹੀ ਨਹੀਂ ਸੀ ਕਿਤੇ। ਸਾਡੇ ਉੱਤੇ ਇਹ ਥੋਪਿਆ ਜਾ ਰਿਹਾ ਬਹੁਤ ਜਗ੍ਹਾ ਤੋਂ,
ਤੁਸੀਂ ਦੱਸੋ ਯੂਪੀ ਬਿਹਾਰ ਕਿਹੜੀਆਂ ਸਟੇਟਾਂ ਜਿੱਥੇ ਸਭ ਤੋਂ ਵੱਧ ਜਿਹੜਾ ਅਸਲਾ ਹੈ ਕਿੱਥੋਂ ਆਉਂਦਾ ਹੈ? ਕਿੰਨੇ ਇੱਥੇ ਅਸਲਾ ਫੜੇ ਗਏ ਨੇ? ਕੋਈ ਬਿਹਾਰ 'ਚੋਂ ਆ ਰਿਹਾ, ਕੋਈ ਯੂਪੀ 'ਚੋਂ ਆ ਰਿਹਾ। ਜਿੰਨੇ ਆ ਹੁਣ ਪਿੱਛੇ ਜੇ ਆ ਡੇਰਾ ਪ੍ਰੇਮੀ ਦਾ ਜਿਹੜਾ ਮਰਡਰ ਹੋਇਆ ਜਾਂ ਉਸ ਤੋਂ ਪਹਿਲਾਂ 2 ਮਰਡਰ ਹੋਏ ਨੇ, ਉਹ ਹੈਡ ਕੀਤੇ ਬੰਦੇ ਹਰਿਆਣੇ ਦੇ ਨਿਕਲੇ। ਉਹ ਕੀ ਸਾਬਤ ਕਰਦੇ ਨੇ? ਪੰਜਾਬ ਦੇ ਲੋਕ ਨੇ ਉਹ। ਮੈਂ ਨਹੀਂ ਮੰਨਦਾ। ਪੰਜਾਬੀ ਕਦੇ ਵੀ ਕਿਸੇ ਦਾ ਅਜ਼ਾਈਂ ਖੂਨ ਵਹਾਉਣ ਯਕੀਨ ਨਹੀਂ ਰੱਖਦੇ। ਤੁਸੀਂ ਜੇ ਸਿੱਖ ਹਿਸਟਰੀ ਨੂੰ ਅਸੀਂ ਫਰੋਲ ਲਈਏ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲੈ ਲਓ। ਜਿਹੜੀ ਸਰਕਾਰਾਂ ਯੋਧਿਆਂ ਦੀਆਂ ਕਦਰਾਂ ਕਰਨ ਲੱਗ ਜਾਂਦੀਆਂ, ਨੌਜਵਾਨੀ ਨੂੰ ਇੱਕ ਸੇਧ ਦੇਣ ਦੀ ਲੋੜ ਹੁੰਦੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ਦੇ ਵਿੱਚ ਇੱਕ ਡਾਕੂ ਹੋਇਆ ਮਾਨ ਸਿੰਘ, ਬਹੁਤ ਯੋਧਾ ਸੀ। ਉਸ ਨੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਇਹ ਐਲਾਨ ਕਰਤਾ ਵੀ ਜਿਹੜਾ ਇਹਨੂੰ ਜਿਉਂਦੇ ਨੂੰ ਫੜਾਊ ਉਹਨੂੰ ਬਹੁਤ ਵੱਡਾ ਇਨਾਮ ਦਿੱਤਾ ਜਾਊ। ਅਗਲੇ ਦਿਨ ਕਹਿੰਦੇ ਲਾਹੌਰ ਦੀਆਂ ਕੰਧਾਂ 'ਤੇ ਹੱਥ ਲਿਖਤ ਇਸ਼ਤਿਹਾਰ ਲੱਗ ਗਿਆ ਮਾਨ ਸਿੰਘ ਵੱਲੋਂ ਵੀ ਜਿਹੜਾ ਮਾਨ ਸਿੰਘ ਨੂੰ ਜਿੰਦਾ ਫੜਾ ਦੂ ਉਹ ਜਿਹੜਾ ਲਾਹੌਰ ਦਾ ਰਾਜ ਆ ਮਾਨ ਸਿੰਘ ਉਹਨੂੰ ਦਵਾ ਦੂ। ਇਸ ਚੈਲੰਜ ਨੂੰ ਲੈ ਕੇ ਮਹਾਰਾਜਾ ਆਪ ਨਿਕਲਿਆ, 94 ਗੱਭਰੂ ਲੈ ਕੇ। ਟਾਕਰਾ ਹੁੰਦਾ ਹੈ ਮਾਨ ਸਿੰਘ ਨਾਲ। ਮਾਨ ਸਿੰਘ ਕਦੇ ਮਹਾਰਾਜੇ 'ਤੇ ਭਾਰੂ ਹੁੰਦਾ ਸੀ, ਕਦੇ ਮਹਾਰਾਜਾ ਮਾਨ ਸਿੰਘ 'ਤੇ ਭਾਰੂ ਹੁੰਦਾ ਸੀ। ਮਹਾਰਾਜਾ ਰਣਜੀਤ ਸਿੰਘ ਬੜਾ ਤਲਵਾਰ ਦਾ ਧਨੀ ਸੀ। ਇੱਕ ਕਾਂ ਦੀ ਚਪਕ ਹੁੰਦੀ ਹੈ ਗੱਤਕੇ ਦੇ ਵਿੱਚ ਜਿਹੜੀ, ਉਸ ਨਾਲ ਉਹਨੇ ਮਾਨ ਸਿੰਘ ਦੀ ਤਲਵਾਰ ਖੋਲ੍ਹੀ ਅਤੇ ਮਾਨ ਸਿੰਘ ਨੂੰ ਕਿਹਾ, ਦੱਸ ਹੁਣ ਤੂੰ ਕਹਿੰਦਾ ਸੀ ਮੈਂ ਲਾਹੌਰ ਦਾ ਰਾਜ ਦਊਂ। ਮਾਨ ਸਿੰਘ ਪੜਾਕੀ ਮਾਰ ਕੇ ਘੋੜੇ 'ਤੇ ਚੜ੍ਹਿਆ ਅਤੇ ਅੱਗੇ ਲੱਗ ਰਿਹਾ, ਕਹਿੰਦਾ ਚੱਲ ਜਾਂ ਜਾਣ ਦਿਊਂ ਜਾਂ ਰਾਜ ਦਿਊਂ। ਬਟਾਇਆ ਭੇਜ ਸੀ। ਮਹਾਰਾਜੇ ਨੂੰ ਦੇਖ ਕੇ ਦਰਵਾਜ਼ਾ ਖੁੱਲ੍ਹ ਗਿਆ। ਮਹਾਰਾਜੇ ਨੇ ਮਾਨ ਸਿੰਘ ਨੂੰ ਪ੍ਰੇਰਿਤ ਕੀਤਾ ਵੀ ਤੂੰ ਐਡਾ ਵੱਡਾ ਯੋਧਾ ਹੈ, ਜੇ ਤੂੰ ਪੰਥ ਦੀ ਸੇਵਾ ਕਰੇ, ਇਸ ਰਾਜ ਦੀ ਸੇਵਾ ਕਰੇ, ਤੇਰਾ ਬਹੁਤ ਵੱਡਾ ਯੋਗਦਾਨ ਹੋਊ। ਅਤੇ ਉਸ ਤੋਂ ਬਾਅਦ ਮਾਨ ਸਿੰਘ ਨੇ ਹਰੀ ਸਿੰਘ ਨਲੂਏ ਦੇ ਨਾਲ ਰਲ ਕੇ ਜਮਰੌਦ ਦੀ ਜੰਗ ਵੀ ਲੜੀ। ਜੰਮੂ ਕਸ਼ਮੀਰ ਦੀਆਂ ਮਹਾਰਾਜਾ ਸ਼ੇਰ ਸਿੰਘ ਨਾਲ ਜਾ ਕੇ ਜੰਗਾਂ 'ਚ ਜਿੱਤ ਪ੍ਰਾਪਤ ਕੀਤੀ। ਇਹ ਪ੍ਰੇਰਨਾ ਦੀ ਲੋੜ ਹੈ। ਅੱਜ ਸਾਡੀ ਸਰਕਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਜੋ ਚੱਲ ਰਹੀ ਹੈ, ਨਾਲ ਨਾਲ ਪੰਜਾਬ ਦੀ ਜਵਾਨੀ ਨੂੰ ਪ੍ਰੇਰਿਤ ਕਰ ਰਹੀ ਹੈ ਕਿ ਅਸੀਂ ਪੰਜਾਬ ਨੂੰ ਅੱਗੇ ਵਧਾਉਣਾ ਹੈ, ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ। ਪੰਜਾਬ ਦੀ ਨੌਜਵਾਨੀ ਇਹਨਾਂ ਪਾਸਿਆਂ ਤੋਂ ਹਟ ਕੇ, ਭਾਵੇਂ ਉਹ ਨਸ਼ਾ ਹੈ, ਭਾਵੇਂ ਗਨ ਕਲਚਰ ਹੈ, ਭਾਵੇਂ ਉਹ ਸ਼ਕਤੀਆਂ ਜਿਹੜੀਆਂ ਉਹਨਾਂ ਨੂੰ ਕਿਸੇ ਗੁੰਮਰਾਹ ਕਰਨੀਆਂ ਚਾਹੁੰਦੀਆਂ, ਉਹਨਾਂ ਤੋਂ ਬਚ ਕੇ ਪੰਜਾਬ ਦੇ ਭਲੇ ਲਈ ਕੰਮ ਕਰਨ। ਗਿੱਲ ਸਾਹਿਬ ਦੀ ਨਿਗਾਹ 'ਚ ਕਿਹੜੀਆਂ ਸ਼ਕਤੀਆਂ ਨੇ ਜਿਹੜੀਆਂ ਪੰਜਾਬ ਦੀ ਨੌਜਵਾਨੀ ਨੂੰ ਗੁੰਮਰਾਹ ਕਰ ਰਹੀਆਂ ਨੇ? ਜੇ ਤੁਸੀਂ ਗੱਲ ਕਰ ਰਹੇ ਹੋ ਸ਼ਕਤੀਆਂ ਦੀ ਬਾਰ-ਬਾਰ, ਕਿਹੜੀਆਂ ਸ਼ਕਤੀਆਂ ਨੇ ਉਹ ਜਿਹੜੀਆਂ ਗੁੰਮਰਾਹ ਕਰ ਰਹੀਆਂ ਨੇ ਇਹਨਾਂ ਦੇ ਉੱਤੇ? ਕਿਉਂਕਿ ਇਹ ਸ਼ਕਤੀਆਂ ਅਦਿੱਖ ਹੁੰਦੀਆਂ ਨੇ, ਕਦੇ ਤੁਹਾਨੂੰ ਦਿਸ ਨਹੀਂ ਸਕਦੀਆਂ ਜਿਨ੍ਹਾਂ ਨੇ ਕੰਮ ਕਰਨਾ ਹੁੰਦਾ ਹੈ। ਤੁਸੀਂ ਮੈਨੂੰ ਇਹ ਦੱਸੋ ਵੀ ਨਿਊਜ਼ੀਲੈਂਡ ਦੇ ਵਿੱਚ 0 FIR ਹੈ। ਪੰਜਾਬ ਦੇ ਲੋਕ ਵਾਰੀਅਰ ਹੈ। ਪੰਜਾਬ ਦੇ ਲੋਕਾਂ ਦਾ ਤੁਸੀਂ ਕਦੇ ਇਤਿਹਾਸ ਦੱਸ ਦਿਓ ਵੀ ਇਹਨਾਂ ਨੇ ਕਿਸੇ ਉਸ 'ਤੇ ਨਿਸ਼ਾਨੇ ਨਿਹੱਥੇ 'ਤੇ ਕੋਈ ਵਾਰ ਕੀਤਾ ਹੋਵੇ। ਜੇ ਕੁਛ ਪੈਦਾ ਹੋ ਰਿਹਾ ਹੈ ਪੰਜਾਬ ਦੇ ਵਿੱਚ, ਇਹਦਾ ਸਕੂਲ ਹੈ ਨਹੀਂ। ਉਹਨਾਂ ਸ਼ਕਤੀਆਂ ਨੂੰ ਸਰਕਾਰਾਂ ਪਛਾਣ ਕਰ ਸਕਦੀਆਂ, ਜਗਰੂਪ ਸਿੰਘ ਨਹੀਂ ਜਾਂ ਲੋਕ। ਸਰਕਾਰ ਦੀ ਗੱਲ ਕਰੀਏ, ਸਰਕਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਆ। ਜਗਰੂਪ ਸਿੰਘ ਗਿੱਲ ਉਹਨਾਂ ਦਾ ਇੱਕ ਹਿੱਸਾ ਗਏ ਸਰਕਾਰ ਦਾ। ਤੁਸੀਂ ਕਹਿ ਰਹੇ ਹੋ ਕਿ ਸਰਕਾਰਾਂ ਪਹਿਚਾਣ ਕਰ ਸਕਦੇ ਨੇ। ਸਰਕਾਰਾਂ ਕੋਲ ਕੁਛ ਤਾਂ ਪਾਵਰ ਹੋਊਗੀ ਨਾ ਜਿਹੜੀ ਉਹਨਾਂ ਦੀ ਪਹਿਚਾਣ ਹੋ ਸਕੇ। ਮੈਂ ਉਹ ਸਰਕਾਰਾਂ ਪੰਜਾਬ ਦੀਆਂ ਨਹੀਂ ਗੱਲ ਕਰਦਾ। ਸਰਕਾਰਾਂ ਹਰੇਕ, ਭਾਵੇਂ ਉਹ ਕੇਂਦਰ ਦੀ ਹੋਵੇ, ਭਾਵੇਂ ਸਟੇਟ ਦੀ ਹੋਵੇ, ਇਹਨਾਂ ਕੋਲ ਵਸੀਹ ਸਾਧਨ ਹੁੰਦੇ ਆ। ਸਮੇਂ-ਸਮੇਂ ਉਹਨਾਂ ਦਾ ਪਤਾ ਲੱਗਦਾ ਰਹਿੰਦਾ। ਮੈਂ ਤਾਂ ਖੁਲਾਸਾ ਨਹੀਂ ਕਰ ਸਕਦਾ, ਨਾ ਤਾਂ ਮੈਂ ਹੋਮ ਮਿਨਿਸਟਰ ਹਾਂ ਜਿਹਦੇ ਕੋਲ ਰਿਪੋਰਟ ਹੁੰਦੀ ਹੋਵੇ, ਨਾ ਹੀ ਮੇਰੇ ਕੋਲ ਉਹ ਸਾਧਨ ਹੈ ਜਿਹਦੇ ਬਾਰੇ ਮੈਂ ਦੱਸ ਸਕਾਂ। ਗਿੱਲ ਸਾਹਿਬ, ਇੱਕ ਕਾਫੀ ਚਰਚਾ ਦਾ ਵਿਸ਼ਾ ਬਣਿਆ, ਤੁਸੀਂ ਗਨ ਕਲਚਰ ਦੀ ਗੱਲ ਕਰ ਰਹੇ ਹੋ, ਗੈਂਗਵਾਰ ਦੀ ਗੱਲ ਕਰ ਰਹੇ ਹੋ। ਪਿਛਲੇ ਮਹੀਨਿਆਂ ਦੌਰਾਨ ਜਿਹੜਾ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਂਦਾ, ਸਿੱਧੂ ਮੂਸੇਵਾਲੇ ਦੇ ਕਤਲ ਨੂੰ ਹਲੇ ਤੱਕ ਫੜਿਆ ਨਹੀਂ ਗਿਆ, ਜਿਹੜਾ ਕਿ ਗੋਲਡੀ ਬਰਾੜਾ ਲਗਾਤਾਰ ਜ਼ਿੰਮੇਵਾਰੀਆਂ ਲੈ ਰਿਹਾ, ਉਸ ਉੱਪਰ ਕੀ ਆ ਤੁਹਾਡਾ? ਦੇਖੋ, ਮੂਸੇਵਾਲੇ ਦਾ ਕਤਲ ਹੋ ਜਾਣਾ ਬਹੁਤ ਮਾੜੀ ਗੱਲ ਹੈ। ਉਹ ਇਕੱਲਾ ਲੜਕਾ ਸੀ, ਬਹੁਤ ਵਧੀਆ ਗਾਇਕ ਸੀ, ਉਹਦੇ ਫਾਲੋਅਰ ਕਰੋੜਾਂ ਦੇ ਵਿੱਚ ਸੀਗੇ। ਸਭ ਨੂੰ ਦੁੱਖ ਹੋਇਆ, ਮੈਨੂੰ ਵੀ ਦੁੱਖ ਹੈ ਇਸ ਗੱਲ ਦਾ। ਪਰ ਜਿੱਥੋਂ ਤੱਕ ਗੋਲਡੀ ਬਰਾੜ ਦਾ, ਮੈਂ ਤਾਂ ਉਹ ਵਿਚਾਰੇ ਨੂੰ ਜਾਣਦਾ ਵੀ ਨਹੀਂ, ਮੈਂ ਉਹਦੇ ਬਾਰੇ ਕੀ ਕਹਿ ਸਕਦਾ। ਇੱਕ ਬੰਦਾ ਕਿਤੇ ਬੈਠਾ ਹੈ, ਮੈਂ ਤਾਂ ਆਪ ਤੁਹਾਡੇ ਨੂੰ ਅਖਬਾਰਾਂ 'ਚ ਪੜ੍ਹਦਾ ਜਾਂ TV 'ਤੇ ਸੁਣਦਾ। ਕੋਈ ਵੀ ਬੰਦਾ, ਤੂੰ ਬੇਸ਼ੱਕ ਤੁਸੀਂ ਬੈਠ ਕੇ ਜ਼ਿੰਮੇਵਾਰੀ ਲੈ ਲਓ, ਉਹਦੀ ਜਿਹੜੀ ਸੱਚਾਈ ਹੈ ਉਹ ਤਾਂ ਫਿਰ ਜਦੋਂ ਪੜਤਾਲ ਹੁੰਦੀ ਹੈ ਉਸ 'ਚ ਪਤਾ ਲੱਗ ਸਕਦੀ ਹੈ। ਇਹਦੇ ਬਾਰੇ ਮੈਂ ਕੁਛ ਕਹਿ ਨਹੀਂ ਸਕਦਾ। ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਇਹ ਜ਼ਿੰਮੇਵਾਰੀ ਕਹਿੰਦੇ ਨਜ਼ਰ ਆਉਂਦੇ ਨੇ, ਦਾਅਵਾ ਕਰਦੇ ਪੇਸ਼ ਆਉਂਦੇ ਨੇ ਗੁਜਰਾਤ ਚੋਣਾਂ ਦੇ ਦੌਰਾਨ ਕਿ ਜਿਹੜਾ ਗੋਲਡੀ ਬਰਾੜਾ ਉਸ ਨੂੰ ਫੜ ਲਿਆ ਗਿਆ ਅਤੇ ਜਲਦੀ ਹੀ ਪੰਜਾਬ ਲਿਆਂਦਾ ਜਾਊਗਾ। ਕੀ ਇਹ ਸੱਚ ਸੀਗਾ? ਮੈਨੂੰ ਇਹਦੇ ਬਾਰੇ ਨਹੀਂ ਪਤਾ।
ਕਦੇ ਮਾੜੀ ਮੋਟੀ ਵਾਰਤਾਲਾਪ ਹੋਵੇ ਕਿਸੇ ਪੁਲਿਸ ਅਧਿਕਾਰੀ ਨਾਲ ਜਾਂ ਕਿਸੇ ਪੁਲਿਸ ਆਫੀਸਰ ਨਾਲ ਜਾਂ ਇੰਟੈਲੀਜੈਂਸੀ ਨਾਲ ਕਿਸੇ ਨਾਲ? ਨਹੀਂ, ਮੈਂ ਜਿੰਨਾ ਕੁ ਮੀਡੀਆ ਦੇ ਵਿੱਚੋਂ ਜਾਂ ਜਿੰਨੀ ਕਿ ਮੇਰੀ ਆਪਦੀ ਸਮਰੱਥਾ ਸ਼ਕਤੀ ਹੈ ਉਸ ਤੋਂ ਬਾਹਰ ਗੱਲ ਨਹੀਂ ਕਰਦਾ। ਮੈਨੂੰ ਨਹੀਂ ਪਤਾ ਇਸ ਬਾਰੇ ਬਿਲਕੁਲ ਵੀ। ਗਿੱਲ ਸਾਹਿਬ, ਜੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਜਿਵੇਂ ਤੁਸੀਂ ਗੱਲ ਕਰੀਏ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ, ਖਾਲਸਾ ਰਾਜ ਰਿਹਾ, ਖਾਲਸਾ ਰਾਜ ਤੋਂ ਬਾਅਦ ਜਿਹੜਾ ਪੰਜਾਬ ਉਸ ਨੂੰ ਦਬਾਇਆ ਗਿਆ, ਪੰਜਾਬ ਨੂੰ ਦਬਾਉਣ ਦੇ ਵਿੱਚ ਕਿਸ ਦਾ ਹੱਥ ਮੰਨ ਰਹੇ ਹੋ? ਸਾਰੀਆਂ ਸ਼ਕਤੀ ਨੇ, ਅੰਗਰੇਜ਼ਾਂ ਨੇ ਵੀ ਦਬਾਇਆ ਪੰਜਾਬ ਨੂੰ। ਕਾਫੀ ਦੇਰ ਉਹਨਾਂ ਨੇ ਇਸ ਨੂੰ ਦਬਾ ਕੇ ਰੱਖਣ ਦੀ ਕੋਸ਼ਿਸ਼ ਕੀਤੀ। ਫਿਰ ਉਹਨਾਂ ਨੇ ਦੇਖਿਆ ਵੀ ਇਹ ਬੜੇ ਤਕੜੇ ਜੁੱਸਿਆਂ ਵਾਲੇ ਅਤੇ ਜੁਰਤ ਵਾਲੇ ਇਨਸਾਨ ਨੇ ਪੰਜਾਬ ਦੇ ਲੋਕ, ਭਾਵੇਂ ਉਹ ਹਿੰਦੂ ਸੀ, ਖੱਤਰੀ ਸੀ, ਸਿੱਖ ਸੀ ਜਾਂ ਕੋਈ ਹੋਰ ਕੌਮਾਂ ਸੀ, ਜਿਹੜੇ ਪੰਜਾਬ ਦੀ ਮਿੱਟੀ ਅਤੇ ਪੰਜਾਬ ਦਾ ਪਾਣੀ ਪੀਂਦੇ ਸੀ। ਉਹਨਾਂ ਨੂੰ ਫਿਰ ਉਹਨਾਂ ਨੇ ਫੌਜ 'ਚ ਭਰਤੀ ਕਰਨਾ ਸ਼ੁਰੂ ਕਰਤਾ। ਉਹਨਾਂ ਨੂੰ ਜ਼ਮੀਨਾਂ ਦਿੱਤੀਆਂ 12 ਦੇ ਵਿੱਚ, ਲੈਲਪੁਰ ਪਾਕਿਸਤਾਨ 'ਚ, ਬਹਾਵਲਪੁਰ। ਉਹਨਾਂ ਲੋਕਾਂ ਨੇ ਉੱਥੇ ਟਿੱਬਿਆਂ ਨੂੰ ਜਰਖੇਜ਼ ਬਣਾਤਾ ਔਰ ਉਸ ਦਾ ਫਾਇਦਾ ਵੀ ਹੋਇਆ। ਇਸ ਕਰਕੇ ਉਸ ਤੋਂ ਬਾਅਦ ਵੀ ਜੇ ਹੁਣ 1948 ਦੇ ਵਿੱਚ ਇੱਕ ਸਰਕੂਲਰ ਜਾਰੀ ਹੋਇਆ ਜਿਹਦੇ 'ਚ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਲਿਖਤਾ ਗਿਆ ਸੀ, ਜਿਹਦਾ ਬੜਾ ਵਿਰੋਧ ਵੀ ਹੋਇਆ। ਜਿਹੜੀ ਕੌਮ ਨੇ 98% ਕੁਰਬਾਨੀਆਂ ਦੇ ਕੇ ਪੰਜਾਬ ਨੂੰ ਆਜ਼ਾਦ ਕਰਾਤਾ ਹੋਵੇ, ਉਹ ਗਦਾਰ ਕਿਵੇਂ ਹੋ ਸਕਦੀ ਹੈ? ਉਹਦੇ ਮੁਲਕ ਨੂੰ ਪਿਆਰ ਕਿਉਂ ਨਹੀਂ ਕਰਦੀ? ਉਸ ਤੋਂ ਬਾਅਦ ਜੰਗਾਂ ਆਈਆਂ, ਭਾਵੇਂ ਉਹ 48 ਦੇ ਵਿੱਚ ਜਿਹੜੇ ਅਫਗਾਨ ਇੰਟਰੂਡਰ ਸੀਗੇ ਜੇਕੇ ਦੇ ਵਿੱਚ, ਜਨਰਲ ਹਰਬਖਸ਼ ਸਿੰਘ ਹੋਰਾਂ ਨੇ ਜਾ ਕੇ ਖਦੇੜੇ, ਜਿਹੜੇ ਪਟਿਆਲਾ ਸਿੱਖ ਰੈਜੀਮੈਂਟ ਦੇ ਸੀ। 71 ਦੀ ਵਾਰ ਆਈ, ਕਿੰਨੀਆਂ ਜਿਹੜੀਆਂ ਕੁਰਬਾਨੀਆਂ ਸੀ। ਇੱਥੇ ਵੀ ਜਨਰਲ ਹਰਬਖਸ਼ ਸਿੰਘ ਸੀ 65 ਦੀ ਜੰਗ ਦੇ ਵਿੱਚ, 71 ਦੇ ਵਿੱਚ ਸੀ। ਉਸ ਵੇਲੇ ਵੀ ਪੰਜਾਬ ਦੇ ਜਿਹੜੇ ਬਹੁਤ ਬੰਦੇ ਸ਼ਹੀਦ ਹੋਏ। ਕਾਰਗਿਲ ਦੀ ਜੰਗ 'ਚ ਪੰਜਾਬ ਦੇ ਬੰਦੇ ਕਿੰਨੇ ਸ਼ਹੀਦ ਹੋਏ। ਹੁਣ ਚਾਈਨਾ ਦੇ ਬਾਰਡਰ ਦੇ ਉੱਤੇ ਕਿੰਨੇ ਪੰਜਾਬੀ ਮੁੰਡੇ ਸ਼ਹੀਦ ਹੋਏ। ਅਸੀਂ ਤਾਂ ਪੈਟਰੋਟ, ਸਾਡੇ ਤਾਂ ਜਰੇ ਜਰੇ ਦੇ ਵਿੱਚ ਹੈ। ਮੈਂ ਨਹੀਂ ਮੰਨਦਾ ਪੰਜਾਬ ਦੇ ਬੰਦੇ ਹਿੰਦੁਸਤਾਨ ਨਾਲ ਕਦੇ ਕੋਈ ਗਦਾਰੀ ਕਰ ਸਕਣ। ਇਹਨਾਂ ਨੂੰ ਤਾਂ ਮੌਕਾ ਅਤੇ ਪਿਆਰ ਕਰਨ ਵਾਲਾ ਚਾਹੀਦਾ। ਪਿਆਰ ਨਾਲ ਗੁਲਾਮੀ ਕਰਦੇ ਆ। ਪ੍ਰੋਫੈਸਰ ਪੂਰਨ ਸਿੰਘ ਨੇ ਇਹਨਾਂ ਬਾਰੇ ਠੀਕ ਲਿਖਿਆ ਸੀ, ਇਹ ਜਵਾਨ ਪੰਜਾਬ ਦੇ ਪਿਆਰ ਨਾਲ ਇਹ ਕਰਨ ਗੁਲਾਮੀ, ਨਹੀਂ ਵੇ ਖੜ੍ਹ ਜਾਂਦੇ ਮੋਢੇ 'ਤੇ ਡਾਂਗਾਂ ਲਾਰ ਕੇ। ਹੁਣ ਅਸੀਂ ਜਿਹੜੀ ਸਾਡੀ ਸਰਕਾਰ ਹੈ, ਇਹਨਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਪੰਜਾਬ ਦੀ ਖੁਸ਼ਹਾਲੀ ਵੱਲ ਲੈ ਕੇ ਜਾਣਾ ਚਾਹੁੰਦੀ ਹੈ, ਲੱਗੀ ਹੈ। ਕਿਉਂਕਿ ਵਿਰੋਧੀ ਧਿਰਾਂ ਤਾਂ ਕਾਫੀ ਉਂਗਲਾਂ ਖੜੀਆਂ ਕਰਦਿਆਂ ਨੇ ਕਿ ਜਿੰਨੀ ਗੈਂਗਵਾਰ ਇਸ ਸਰਕਾਰ ਦੇ ਆਉਣ ਦੇ ਨਾਲ ਸ਼ੁਰੂ ਹੋਈ ਆ, ਜਾਂ ਜਿੰਨਾ ਨਸ਼ਾ ਇਸ ਸਰਕਾਰ ਦੇ ਆਉਣ ਦੇ ਨਾਲ ਸ਼ੁਰੂ ਹੋਇਆ, ਪਹਿਲਾਂ ਕਦੇ ਨਹੀਂ ਸੀਗਾ। ਵਿਰੋਧੀ ਧਿਰਾਂ ਹਮੇਸ਼ਾ ਹੀ ਉਂਗਲਾਂ ਖੜੀਆਂ ਕਰਦੀਆਂ ਨੇ। ਨਸ਼ਾ ਤਾਂ 30,000 ਕਰੋੜ ਦਾ ਅਡਾਨੀ ਦੀ ਬੰਦਰਗਾਹ 'ਤੇ ਫੜਿਆ ਗਿਆ। ਉਹ ਗੁਜਰਾਤ 'ਚ ਪੀਤਾ ਜਾਣਾ ਸੀ ਜਾਂ ਪੰਜਾਬ ਦੇ ਲੋਕ ਲਏ ਸੀ। 20,000 ਕਰੋੜ ਦਾ ਬਾਅਦ 'ਚ ਫੜਿਆ ਗਿਆ। ਨਸ਼ੇ ਦੇ ਵਿੱਚ ਇੱਕ ਇੰਟਰਨੈਸ਼ਨਲ ਸਿਸਟਮ ਹੈ। ਤੁਸੀਂ ਦੱਸੋ, ਇੱਥੇ 5 ਗ੍ਰਾਮ ਚਿੱਟੇ ਵਾਲੇ ਦੇ ਪਰਚਾ ਹੋ ਜਾਂਦਾ ਹੈ, ਜਿਹਦਾ ਸਕੂਟਰ ਹੋਵੇ, ਲਿਖਿਆ NDPS ਐਕਟ ਦੇ ਵਿੱਚ, ਅਤੇ ਫਿਰ ਉਹ ਅਡਾਨੀ ਦੀ ਬੰਦਰਗਾਹ ਉਹਦੇ 'ਤੇ ਕਿਉਂ ਨਹੀਂ ਹੋਇਆ? ਸਾਡੇ ਨਾਲ ਕਈ ਗੱਲਾਂ ਦੇ ਵਿੱਚ ਸਾਨੂੰ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਲੋਕ ਨਸ਼ੇੜੀ, ਡਾਕੂ, ਲੁਟੇਰੇ ਹੈ। ਇਹ ਹਥਿਆਰਾਂ ਵਿੱਚ ਯਕੀਨ ਰੱਖਦੇ ਹੈ, ਜਦੋਂ ਕਿ ਪੰਜਾਬ ਦੇ ਲੋਕ ਬਹੁਤ ਮਿਹਨਤੀ ਹੈ, ਬਹੁਤ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਹੈ। ਪਿਆਰ ਨਾਲ ਇਹਨਾਂ ਨੂੰ ਚਲਾਉਣ ਵਾਲਾ ਹੋਵੇ, ਇਹ ਮੁਲਕ ਦੀ ਤਰੱਕੀ 'ਚ ਬਹੁਤ ਯੋਗਦਾਨ ਪਾਉਣਗੇ। ਕੀ ਲੱਗਦਾ ਗਾ ਜਿਹੜਾ ਪੰਜਾਬ ਦੇ ਵਿੱਚ ਗਨ ਕਲਚਰ ਆ ਉਸ ਨੂੰ ਪ੍ਰਮੋਟ ਕਰਿਆ ਜਾ ਰਿਹਾ, ਜਿਹੜੇ ਲੋਕਾਂ ਦੇ ਉੱਪਰ ਪਰਚੇ ਕੀਤੇ ਜਾ ਰਹੇ ਨੇ, ਜਿਵੇਂ ਤੁਹਾਡੀ ਸਰਕਾਰ ਦੇ ਵਿੱਚ ਹੀ ਪਿਛਲੇ ਦਿਨਾਂ ਦੇ ਦੌਰਾਨ 10 ਸਾਲਾਂ ਦਾ ਜਿਹੜਾ ਜਵਾਕ ਸੀ ਉਸ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਸੀ, ਕੀ ਤੁਹਾਡਾ ਲਾ ਕਹਿੰਦਾ ਵੀ 10 ਸਾਲਾਂ ਦੇ ਜਵਾਕ ਦੇ ਉੱਪਰ ਪਰਚਾ ਦਰਜ ਹੋ ਜਾਵੇ? ਦੇਖੋ, ਮੇਰਾ ਨਿੱਜੀ ਵਿਚਾਰ ਹੈ। ਇੱਕ ਤਾਂ ਮੈਂ ਆਪਦੀ ਜਾਤੀ ਹਿਫਾਜ਼ਤ ਵਾਸਤੇ ਹਥਿਆਰ ਰੱਖਦਾ, ਉਹ ਹੋਣਾ ਚਾਹੀਦਾ। ਇੱਕ ਹਥਿਆਰ ਹੈ ਵੀ ਜੇ ਕੋਈ ਬੰਦਾ ਕ੍ਰਾਈਮ ਕਰਦਾ ਹੈ, ਉਸ ਹਥਿਆਰ ਲੈ ਲੈਣਾ ਚਾਹੀਦਾ। ਉਹਦੇ ਕਾਨੂੰਨ ਨੂੰ ਉਹਦੇ ਖਿਲਾਫ ਕੰਮ ਕਰਨਾ ਚਾਹੀਦਾ। ਜੇ ਕਿਸੇ ਨਾਬਾਲਗ ਦੇ ਖਿਲਾਫ, ਦੇਖੋ ਭਗਵੰਤ ਸਿੰਘ ਮਾਨ ਨੇ ਜਾ ਕੇ ਸਾਰੇ ਹਥਿਆਰਾਂ ਦੀ ਚੈਕਿੰਗ ਨਹੀਂ ਕਰਨੀ, ਅਤੇ ਜਿਹੜੀਆਂ ਕੰਮ ਕਰਨ ਵਾਲੀਆਂ ਧਿਰਾਂ ਨੇ ਜਿਹਦੇ 'ਚ ਐਡਮਿਨਿਸਟ੍ਰੇਸ਼ਨ ਹੁੰਦੀ ਹੈ, ਇਹ ਉਹ ਕੁਤਾਹੀ ਹੈ ਉਸ ਅਫਸਰ ਦੀ ਜਿਹਨੇ ਉਸ ਨਾਬਾਲਗ ਬੱਚੇ 'ਤੇ ਪਰਚਾ ਦਰਜ ਕੀਤਾ। ਪਰ ਨਾਬਾਲਗ ਬੱਚੇ ਦੇ ਕੋਲੇ ਹਥਿਆਰ ਆਇਆ ਕਿਵੇਂ, ਇਹ ਮੈਂ ਤੁਹਾਤੋਂ ਪੁੱਛਣਾ ਚਾਹੁੰਦਾ। ਕਿਉਂਕਿ ਉਹਨਾਂ ਦੇ ਬਾਪ ਜਿਹੜੇ ਕਹਿੰਦੇ ਨਜ਼ਰ ਆਏ ਨੇ ਮੀਡੀਆ ਦੇ ਸਾਹਮਣੇ ਕਿ ਇਹ ਸਾਡੀ 5 ਸਾਲ ਪਹਿਲਾਂ ਦੀ ਫੋਟੋ ਆ, ਉਸ ਵਕਤ ਉਹ ਜਵਾਕ 5 ਸਾਲ ਦਾ ਹੀ ਹੋਣਾ ਤਕਰੀਬਨ। ਜਿਹੜੀ ਉਹਦੀ ਬੰਦੂਕ ਵਾਲੀ ਫੋਟੋ ਸੀ ਉਹਦੇ ਨਾਲੋਂ ਲੰਬੀ ਦੀਦੀ ਸੀ। ਇਹ ਉਹਨਾਂ ਨੂੰ ਮੰਨ ਲੈਣਾ ਚਾਹੀਦਾ ਸੀ, ਜਿਹੜਾ ਵੀ ਪੁਲਿਸ ਅਧਿਕਾਰੀ ਸੀ, ਅਤੇ ਉਸ 'ਤੇ ਕੋਈ ਕਾਰਵਾਈ ਨਹੀਂ ਸੀ ਕਰਨੀ ਚਾਹੀਦੀ। ਗਲਤ ਸੀ। ਤੁਸੀਂ ਕਿਹਾ ਕਿ ਹਿਫਾਜ਼ਤ ਦੇ ਲਈ ਜਿਹੜਾ ਹਥਿਆਰ ਰੱਖਣਾ ਉਹ ਜਾਇਜ਼ ਆ, ਜਿਹੜਾ ਨਜਾਇਜ਼ ਹਥਿਆਰ ਆ ਫਿਰ ਨਜਾਇਜ਼ ਤਾਂ ਕੋਈ ਵੀ ਨਹੀਂ ਰੱਖਦਾ ਹੈਗਾ, ਹਿਫਾਜ਼ਤ ਦੇ ਲਈ ਰੱਖਦੇ ਨੇ। ਹਿਫਾਜ਼ਤ ਲਈ ਸਾਰੇ ਰੱਖਦੇ ਹੈ, ਜੇ ਕੋਈ ਉਹਦੀ ਦੁਰਵਰਤੋਂ ਕਰਦਾ ਉਸ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ।
ਦੁਰਵਰਤੋਂ ਜਿਹੜਾ ਲਾਇਸੈਂਸੀ ਹਥਿਆਰ ਆ ਉਹਦੇ ਨਾਲ ਹੀ ਹੁੰਦੀ ਆ? ਨਹੀਂ, ਦੋਨਾਂ ਤਰ੍ਹਾਂ ਨਾਲ ਹੁੰਦੀ ਹੈ। ਅਸੀਂ ਵਿਆਹਾਂ ਸ਼ਾਦੀਆਂ ਜਾਂਦੇ ਹਾਂ, ਨਜਾਇਜ਼ ਫਾਇਰਿੰਗ ਹੁੰਦੀ ਹੈ। ਜਿਹੜੇ ਨਜਾਇਜ਼ ਹਥਿਆਰ ਆਉਂਦੇ ਆ ਉਹ ਕਿਸੇ ਪਾਸਿਓਂ ਆਉਂਦੇ ਹੋਣ, ਭਾਵੇਂ ਉਹ ਪਾਕਿਸਤਾਨ ਦੇ ਬਾਰਡਰ ਤੋਂ ਹੋਣ ਜਾਂ ਪੰਜਾਬ ਦੀਆਂ ਦੂਜੀਆਂ ਸਟੇਟਾਂ ਦੇ ਬਾਰਡਰ ਤੋਂ, ਉਹਨਾਂ 'ਤੇ ਸਖਤੀ ਕੀਤੀ ਜਾਣੀ ਚਾਹੀਦੀ ਹੈ, ਫੜਨੇ ਚਾਹੀਦੇ ਆ। ਫੜੇ ਕਿਵੇਂ ਜਾਣਗੇ? ਇਹ ਤਾਂ ਪ੍ਰੋਸੈਸ ਹੈ ਜੀ, ਫੜਨ ਦਾ ਇੱਕ ਪ੍ਰੋਸੈਸ ਹੈ। ਕੋਈ ਚੈਕਿੰਗ ਦੌਰਾਨ ਫੜੇ ਜਾਂਦੇ ਆ, ਕੋਈ ਇੰਟੈਲੀਜੈਂਸ ਨਾਲ ਫੜੇ ਜਾਂਦੇ ਆ, ਕੋਈ ਜਿਹੜੇ ਪਿੰਡਾਂ ਦੇ ਵਿੱਚ ਸੋਰਸ ਹੁੰਦੇ ਆ ਪੁਲਿਸ ਦੇ, ਉਹ ਫੜਵਾਉਂਦੇ ਆ। ਇਹ ਤਾਂ ਅੱਜ ਦਾ ਵਰਤਾਰਾ ਨਹੀਂ, ਇਹ ਤਾਂ 1947 ਤੋਂ ਪਹਿਲਾਂ ਵੀ ਇਸੇ ਤਰ੍ਹਾਂ ਹੀ ਹੁੰਦਾ ਰਿਹਾ। ਪੰਜਾਬ ਦੀ ਗੱਲ ਕਰ ਰਹੇ ਹੋ ਤਾਂ ਨੌਜਵਾਨੀ ਜਿਹੜੀ ਬਾਹਰ ਭੱਜ ਰਹੀ ਹੈ, ਨੌਜਵਾਨੀ ਨੂੰ ਕਿਵੇਂ ਰੋਕਿਆ ਜਾਊਗਾ? ਇਹ ਵੀ ਇੱਕ ਸਵਾਲ ਆ, ਬਹੁਤ ਵੱਡੀ ਤਰਾਸਦੀ ਆ ਪੰਜਾਬ ਦੀ। ਇਹਦੇ 'ਚ ਦੋਵੇਂ ਧਿਰਾਂ ਸਿਰ ਜੋੜ ਕੇ ਬੈਠਣ। ਪੰਜਾਬ ਦਾ ਨੌਜਵਾਨ ਵੀ ਸਿਰ ਜੋੜ ਕੇ ਬੈਠੇ, ਪੰਜਾਬ ਦੀ ਸਰਕਾਰ ਸਾਧਨ ਦੇਣ ਦੇ ਪ੍ਰਤੀ ਉਦਾਰ ਹੋਵੇ, ਔਰ ਪੰਜਾਬ ਦਾ ਨੌਜਵਾਨ ਇਹ ਚਾਹਵੇ ਕਿ ਮੈਂ ਪੰਜਾਬ ਦੇ ਵਿੱਚ ਹੀ ਰਹਿਣਾ, ਇੱਥੇ ਆਪਦੀ ਰੋਜੀ ਰੋਟੀ ਪੈਦਾ ਕਰਨੀ ਹੈ। ਪਰ ਸਾਡੀ ਬਦਕਿਸਮਤੀ ਹੈ ਕਿ ਅਸੀਂ ਜਿਸ ਗੱਲ ਦੇ ਪੰਜਾਬੀ ਮਗਰ ਪੈ ਜਾਣ ਉਹਦਾ ਸਿਰਾ ਲਾ ਦਿੰਦੇ ਆ। ਸਾਡੇ ਬੱਚੇ ਬਾਹਰ ਜਾਣ ਲੱਗ ਗਏ, ਅਸੀਂ ਇੰਡੀਵਿਜੂਅਲਿਜ਼ਮ ਪੜ ਗਏ। ਸਾਡੇ ਅੱਗੇ 20 ਜੀ ਹੁੰਦੇ ਪਰਿਵਾਰ ਦੇ, ਯੂਨਾਈਟਿਡ ਪਰਿਵਾਰ ਹੁੰਦੇ ਸੀ, ਹੁਣ ਕੋਈ ਰਹਿ ਕੇ ਨਹੀਂ ਰਾਜੀ। ਹਰੇਕ ਜਿਹੜਾ ਮੇਰਾ, ਸਾਡਾ, ਅਸੀਂ, ਉਹ ਤਾਂ ਖਤਮ ਹੋ ਗਿਆ। ਹੁਣ ਮੈਂ, ਮੇਰਾ ਸ਼ੁਰੂ ਹੋ ਗਿਆ। ਜਦੋਂ ਇੰਡੀਵਿਜੂਅਲਿਜ਼ਮ ਆਉਂਦਾ, ਬੱਚੇ ਮਾਂ ਪਿਓ ਨਾਲ ਵੀ ਰਹਿਣਾ ਪਸੰਦ ਕਰਦੇ ਆ ਜੀ। ਹਾਲਤ ਇਹ ਹੈ, ਇਸੇ ਕਰਕੇ 100 ਕਿੱਲੇ ਦੇ ਮਾਲਕ ਹੈ ਤੇ ਬਾਹਰ ਨੂੰ ਤੁਰੇ ਜਾਂਦੇ ਆ। ਜਵਾਕ ਕਿਉਂ ਤੁਰੇ ਜਾਂਦੇ ਆ? 100 ਏਕੜ 'ਚ ਤਾਂ ਵਧੀਆ ਰੋਟੀ ਖਾਧੀ ਜਾ ਸਕਦੀ ਹੈ। ਉਹੀ ਕਾਰਨ ਹੈ, ਇੰਡੀਵਿਜੂਅਲਿਜ਼ਮ। ਕੀ ਵਿਸ਼ਵਾਸ ਨਹੀਂ ਰਿਹਾ ਸਰਕਾਰਾਂ 'ਤੇ, ਜਾਂ ਫਿਰ ਆਪਣੇ ਆਪ ਕੋਈ ਸ਼ੌਂਕੀਆ ਤੌਰ 'ਤੇ ਜਾ ਰਹੇ? ਨਹੀਂ, ਬੱਚਿਆਂ 'ਚ ਇੰਡੀਵਿਜੂਅਲਿਜ਼ਮ ਆ ਗਿਆ। ਉਹ ਮਾਂ ਪਿਓ ਦਾ ਵੀ ਸਾਇਆ ਨਹੀਂ ਚਾਹੁੰਦੇ ਵੀ ਸਾਡੇ 'ਤੇ ਕੋਈ, ਸਾਨੂੰ ਕੋਈ ਟੋਕੇ। ਜਦੋਂ ਕਿ ਮਾਂ ਪਿਓ ਦਾ ਫਰਜ਼ ਹੈ ਕਿ ਜਿੰਨੀ ਦੇਰ ਉਹ ਹਿੰਮਤ ਰੱਖਦੇ ਆ ਬੱਚੇ ਨੂੰ ਸਮਝਾਉਣ, ਉਹਨਾਂ ਨੂੰ ਸੇਧ ਦੇਣ। ਕਿਉਂਕਿ ਅਸੀਂ ਕਾਫੀ ਨੌਜਵਾਨਾਂ ਦੇ ਨਾਲ ਗੱਲ ਕਰੀ ਆ, ਜਦੋਂ ਆਈਲੈਟਸਾਂ ਦੇ ਸੈਂਟਰਾਂ ਦੇ ਮੂਹਰੇ ਜਾਂਦੇ ਆ ਤਾਂ ਨੌਜਵਾਨਾਂ ਦੇ ਨਾਲ ਗੱਲ ਕਰੀ ਆ। ਨੌਜਵਾਨ ਕਹਿੰਦੇ ਨੇ ਕਿ ਇੱਥੇ ਕ੍ਰਾਈਮ ਬਹੁਤ ਜ਼ਿਆਦਾ ਆ, ਇੱਥੇ ਸਾਡੀ ਹਿਫਾਜ਼ਤ ਨਹੀਂ ਹੈਗੀ, ਅਸੀਂ ਇਕੱਲੇ ਇਕੱਲੇ ਹੈਗੇ ਆ, ਕਿਸੇ 'ਤੇ ਕੋਈ ਪਰਚਾ ਚੱਕ ਕੇ ਦੇ ਦਿੰਦਾ, ਕਿਸੇ ਨੂੰ ਕੋਈ ਗੋਲੀ ਮਾਰ ਜਾਂਦਾ। ਅਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ। ਨਹੀਂ, ਇਹ ਦੋ ਗੱਲਾਂ ਨੇ। ਮੈਂ ਸਾਰਿਆਂ ਨੂੰ ਇਸ 'ਤੇ ਦੋਸ਼ੀ ਨਹੀਂ ਠਹਿਰਾਉਂਦਾ। ਮੈਂ ਉਹਨਾਂ ਬੱਚਿਆਂ ਨੂੰ ਇਹ ਵੀ ਪੁੱਛਣਾ ਚਾਹੁੰਦਾ, ਜੇ ਪੰਜਾਬ ਦੇ ਬੱਚੇ ਹੀ ਕ੍ਰਾਈਮ ਦੇ ਵਿੱਚ ਇਨਵੋਲਵ ਹੁੰਦੇ ਆ ਉਹਨਾਂ ਦੇ ਕਹਿਣ ਮੁਤਾਬਕ, ਅਤੇ ਉਹਨਾਂ ਦੇ ਸਾਥੀ ਨੇ ਕਿੰਨੇ ਕੁ ਬੱਚੇ ਕ੍ਰਾਈਮ? ਸਾਰੇ ਤਾਂ ਇਨਵੋਲਵ ਨਹੀਂ ਹੁੰਦੇ। ਜੇ ਹੁੰਦੇ ਵੀ ਹੈ, ਪੁਆਇੰਟ ਹੋਣਗੇ, ਅਤੇ ਦੂਜੇ ਤਾਂ ਹਿੰਮਤ ਨਾਲ ਆਪਦੇ ਪੰਜਾਬ ਦੇ ਵਿੱਚ ਕੰਮ ਕਰਨ ਨੂੰ ਤਰਜੀਹ ਦੇਣ। ਨਹੀਂ ਦਿੰਦਾ। ਵਾਈਟ ਕਲਰਡ ਜੋਬ ਅੰਗਰੇਜ਼ਾਂ ਨੇ ਜਿਹੜੀ ਸਾਨੂੰ ਦੇਤੀ ਨਾ, ਉਹ ਨਹੀਂ ਸਾਡੇ ਮਗਰੋਂ ਲੈ ਰਹੀ। ਜੇ ਤੁਸੀਂ ਕਿਸੇ ਨੂੰ ਕਹੋ ਨਾ ਵੀ ਆ ਪ੍ਰਾਈਵੇਟ ਕੰਪਨੀ ਤੈਨੂੰ 35,000 ਕਹਿੰਦਾ, ਸਰਕਾਰੀ ਨੌਕਰੀ ਦਵਾ, ਕੰਮ ਕਰਨ ਦਾ ਕਲਚਰ ਖਤਮ ਹੁੰਦਾ ਜਾਂਦਾ। ਲੱਗਦਾ ਵੀ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਉਹ ਇੰਨੇ ਪੈਸੇ ਦੇ ਦਿੰਦੀਆਂ ਨੇ, ਕਈ ਕੰਪਨੀਆਂ ਤਾਂ ਪੈਸੇ ਲੈ ਕੇ ਉੱਡ ਜਾਂਦੀਆਂ ਨੇ। ਪੈਸੇ ਲੈ ਕੇ ਨਹੀਂ ਉੱਡਦੀਆਂ। ਜਿਹੜੀਆਂ ਕੰਮ ਕਰਾਉਣ ਵਾਲੀਆਂ ਕੰਪਨੀਆਂ ਨੇ ਉਹ ਕੰਮ 'ਚ ਤਾਂ ਜਾਨ ਕੱਢਦੀਆਂ ਪਰ ਪੇਮੈਂਟ ਦਿੰਦੀਆਂ। ਜਿਹੜੇ ਬੱਚੇ ਸਾਡੇ ਉਹ ਵੀ ਨੇ ਜਿਹੜੇ ਅੱਜ 10-10 ਲੱਖ ਰੁਪਇਆ ਮਹੀਨਾ ਦੇਈ ਜਾਂਦੇ, ਉਹਨਾਂ 'ਚ ਸਕਿੱਲ ਸੀਗੀ, ਉਹਨਾਂ ਨੂੰ ਨਹੀਂ ਛੱਡਦੀਆਂ। ਦੇਖੋ, ਜਿਹੜਾ ਮਾਰਕੀਟਿੰਗ ਵਾਲਾ ਬੰਦਾ ਹੈ ਉਹਨੇ ਤਾਂ ਮਾਰਕੀਟਿੰਗ ਦੇ ਵਿੱਚੋਂ ਵਧੀਆ ਸੌਦਾ ਚੱਕਣਾ। ਜਿਹੜੀਆਂ ਕੰਪਨੀਆਂ ਜਿਨ੍ਹਾਂ ਨੇ ਇਨਵੈਸਟਮੈਂਟ ਕਰਨੀ ਹੈ, ਜਿਹੜੇ ਆਪਦੇ ਮੁਲਾਜ਼ਮ ਉਹਨਾਂ ਨੇ ਰੱਖਣੇ ਆ, ਉਹ ਤਾਂ ਜਿਹੜਾ ਬੈਸਟ ਲੋਟ ਹੈ, ਭਾਵੇਂ ਉਹ ਪੰਜਾਬ 'ਚੋਂ ਮਿਲੇ, ਯੂਪੀ 'ਚੋਂ ਮਿਲੇ, ਹਰਿਆਣੇ 'ਚੋਂ ਮਿਲੇ, ਕਰਨਾਟਕ 'ਚੋਂ ਮਿਲੇ, ਉਹ ਲੈਣਾ। ਗਿੱਲ ਸਾਹਿਬ, ਇੱਕ ਹੋਰ ਸਵਾਲ ਆ, ਜਿਹੜਾ ਮੈਨੀਫੈਸਟੋ ਤੁਸੀਂ ਜਾਰੀ ਕਰਿਆ ਸੀ ਵੋਟਾਂ ਤੋਂ ਪਹਿਲਾਂ, ਉਹਦੇ ਵਿੱਚ ਕਾਫੀ ਗਰੰਟੀਆਂ ਦਿੱਤੀਆਂ ਸੀ। ਕਿੰਨੀਆਂ ਕੁ ਗਰੰਟੀਆਂ ਨੇ ਜਿਹੜੀਆਂ ਲਾਗੂ ਹੋ ਗਈਆਂ, ਕਿੰਨੀਆਂ ਕੁ ਗਰੰਟੀਆਂ ਨੇ ਜਿਹੜੀਆਂ ਪੂਰੀਆਂ ਕਰਤੀਆਂ? ਤੁਸੀਂ ਕਹਿੰਦੇ ਸੀ ਕਿ ਦੂਜੀਆਂ ਸਰਕਾਰਾਂ ਵਾਅਦੇ ਕਰਦੀਆਂ, ਅਸੀਂ ਗਰੰਟੀਆਂ ਦੇਵਾਂਗੇ। ਦੇਖੋ, ਬਿਜਲੀ ਮਾਫ ਕਰਨ ਦੀ ਗਰੰਟੀ ਜਿਹੜੀ ਅਸੀਂ ਲਾਗੂ ਕਰਤੀ, 75-80% ਲੋਕਾਂ ਦੇ ਜ਼ੀਰੋ ਬਿੱਲ ਆਏ, ਉਹ ਗਰੰਟੀ ਹੈ। ਜਿੱਥੋਂ ਤੱਕ ਆਟਾ ਦਾਲ ਸਕੀਮ ਦਾ ਸੀ, ਸਰਕਾਰ ਨੇ ਇਹ ਵਾਅਦਾ ਕੀਤਾ ਸੀ ਅਸੀਂ ਨਜਾਇਜ਼ ਜਿਹੜੇ ਬਣਾਏ ਹੋਏ ਕਾਰਡ ਆ ਉਹ ਕੱਟਾਂਗੇ। ਉਹਦੀ ਵੈਰੀਫਿਕੇਸ਼ਨ ਚੱਲ ਰਹੀ ਹੈ, ਦੂਜਿਆਂ ਨੂੰ ਘਰ ਪਹੁੰਚਾਵਾਂਗੇ, ਉਹ ਸ਼ੁਰੂ ਹੋ ਜੂ। ਜਿੱਥੋਂ ਤੱਕ ਸਟਾਰਟਅਪ ਦੀ ਗੱਲ ਹੈ, ਥਾਂ ਥਾਂ ਦੇ ਉੱਤੇ ਸੈਮੀਨਾਰ ਕਰਾਏ ਜਾ ਰਹੇ ਹੈ। ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ, ਸਪੋਰਟਸ ਜਿਹੜੀ ਵਿੱਢੀ ਹੈ, ਕਿੰਨੇ ਬੱਚੇ ਐਤਕੀ ਇਨਵਾਲਵ ਹੋਏ ਆ, ਜਿਹੜੀਆਂ ਪੇਂਡੂ ਖੇਡਾਂ ਹੋਈਆਂ ਨੇ ਲੱਖਾਂ ਦੇ ਵਿੱਚ। ਜਿੰਨੇ ਬੱਚਿਆਂ ਨੇ ਮੈਡਲ ਲਏ, ਉਨੇ ਬੱਚੇ ਤਾਂ ਕਦੇ ਪਾਰਟੀਸਪੇਟ ਹੀ ਨਹੀਂ ਕੀਤੇ ਸੀ ਪਿਛਲੀਆਂ ਸਰਕਾਰਾਂ 'ਚ। ਹੌਲੀ ਹੌਲੀ ਮੋੜਾ ਪੈਂਦਾ। ਜੇ ਅਸੀਂ ਇੱਕਦਮ ਕਹੀਏ ਇਹ ਕੋਈ ਟੂਟ ਹੀ ਨਹੀਂ ਜਿਹਨੂੰ ਬੰਦ ਕੀਤਾ ਜਾ ਸਕਦਾ, ਸਮਾਂ ਲੱਗਦਾ ਹਰ ਚੀਜ਼ 'ਤੇ। ਨਾ ਹੀ ਸਰਕਾਰ ਕੋਲ ਇੱਕਦਮ ਇੰਨੇ ਸਾਧਨ ਆ ਸਕਦੇ ਆ।
ਜਿਹੜੇ ਪੰਜਾਬ ਦੀ ਆਰਥਿਕਤਾ ਹੈ ਉਹ ਤਾਂ ਤਬਾਹੀ ਦੇ ਕੰਢੇ 'ਤੇ ਆ ਗਈ ਸੀ। ਇਹਨੂੰ ਦੁਬਾਰੇ ਲੀਹਾਂ 'ਤੇ ਲਿਆਉਣ ਵਾਸਤੇ ਬਹੁਤ ਕੁਝ ਕਰਨਾ ਪਊਗਾ। ਗਿੱਲ ਸਾਹਿਬ, ਤੁਸੀਂ ਕਿਹਾ ਕਿ ਅਸੀਂ ਖੇਡਾਂ ਵੱਲ ਜਵਾਕਾਂ ਨੂੰ ਤੋਰ ਰਹੇ ਹਾਂ, ਜਵਾਕ ਮੈਡਲ ਵੀ ਇਕੱਠੇ ਕਰਦੇ ਨੇ। ਪਿਛਲੇ ਦਿਨ ਜਿਹੜੇ ਪੈਰਾ ਓਲੰਪਿਕ ਨੇ ਉਹ CM ਦੀ ਕੋਠੀ ਮੂਹਰੇ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆਏ ਨੇ। ਮੈਡਲ ਸੀ ਉਹਨਾਂ ਕੋਲ, ਉਹ ਮੈਡਲ ਸਾਹਮਣੇ ਰੱਖੇ ਸੀ ਉਹਨਾਂ ਨੇ, ਕਿਹਾ ਅਸੀਂ ਮੈਡਲ ਜਿੱਤ ਕੇ ਲਿਆਏ ਹਾਂ ਪੰਜਾਬ ਦੀ ਖਾਤਰ, ਸਾਨੂੰ ਕੋਈ ਰੁਜ਼ਗਾਰ ਨਹੀਂ ਦਿੱਤਾ, ਸਾਨੂੰ ਕਿਸੇ ਕੰਮਕਾਰ ਨਹੀਂ ਲਾਇਆ। ਕਦੇ ਵੀ ਸਭ ਨੂੰ ਰੁਜ਼ਗਾਰ ਮਿਲ ਨਹੀਂ ਸਕਦਾ। ਖੇਡਾਂ ਇਕੱਲੀਆਂ ਰੁਜ਼ਗਾਰ ਲੈਣ ਵਾਸਤੇ ਨਹੀਂ ਮੈਂ ਕਹਿ ਰਿਹਾ। ਖੇਡਾਂ ਦੇ ਨਾਲ ਸਿਹਤ ਚੰਗੀ ਹੁੰਦੀ ਹੈ, ਖੇਡਾਂ ਦੇ ਨਾਲ ਮਨੁੱਖ ਦੇ ਵਿੱਚ ਜਿੱਤਣ ਦੀ ਭਾਵਨਾ ਪੈਦਾ ਹੁੰਦੀ ਹੈ, ਕੰਮ ਕਰਨ ਦੀ ਹਿੰਮਤ ਤੇ ਸ਼ਕਤੀ ਪੈਦਾ ਹੁੰਦੀ ਹੈ। ਉਹ ਸ਼ਕਤੀ ਇਕੱਲੀਆਂ ਖੇਡਾਂ 'ਚ ਨਹੀਂ, ਆਪਦੇ ਘਰ ਦੇ ਖੇਤਾਂ ਦੇ ਵਿੱਚ ਹੋਰ ਕੰਮਾਂ ਦੇ ਵਿੱਚ ਜਿੱਥੇ ਉਹ ਕੰਮ ਕਰ ਸਕਦੇ ਆ ਉੱਥੇ ਉਹ ਵਰਤੀ ਦੀ ਹੈ। ਦੂਜਿਆਂ ਦੇ ਮੁਕਾਬਲੇ 'ਚ ਉਹਦੀ ਐਫੀਸ਼ੀਐਂਸੀ ਜ਼ਿਆਦਾ ਹੁੰਦੀ ਹੈ। ਜਿਹੜੇ ਪੈਰਾ ਓਲੰਪਿਕ ਨੇ ਉਹਨਾਂ ਦੀ ਕਿਤੇ ਨਾ ਕਿਤੇ ਜਾ ਕੇ, ਕਿਉਂਕਿ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਹੁਣ ਤੱਕ ਉਹਨਾਂ ਦੀ ਸੁਣੀ ਨਹੀਂ ਗਈ। ਉਹ ਪਿਛਲੀਆਂ ਸਰਕਾਰਾਂ 'ਚ ਵੀ ਧਰਨੇ ਲਾਉਂਦੇ ਰਹੇ ਅਤੇ ਹੁਣ ਵੀ ਉਹ ਧਰਨੇ ਲਾ ਰਹੇ ਨੇ। ਜਿੰਨੀਆਂ ਸਰਵਿਸ ਆਉਂਦੀਆਂ ਨੇ, ਹਰ ਸਰਵਿਸ ਦਾ ਕੋਟਾ ਹੈ, ਉਹਨੂੰ ਵਧਾਇਆ ਘਟਾਇਆ ਨਹੀਂ ਜਾ ਸਕਦਾ। ਉਨੀਆਂ ਦੇ ਰਹੀ ਹੈ ਸਰਕਾਰ। ਜੇ ਇਕੱਲੇ ਪੈਰਾ ਓਲੰਪਿਕ ਵਾਲਿਆਂ ਨੂੰ ਇਹ ਕਹਿਣਾ ਸੀ ਸਾਰਿਆਂ ਨੂੰ ਨੌਕਰੀ ਦਿੱਤੀ, ਅਤੇ ਦੂਜੇ ਜਿਹੜੇ ਬੰਦੇ ਆ ਕੁਛ ਮੈਰਿਟ 'ਤੇ ਆਉਂਦੇ ਨੇ, ਕੁਛ ਹੋਰ ਹੈ, ਰਿਜ਼ਰਵੇਸ਼ਨ ਹਰ ਚੀਜ਼ ਦੀ, ਉਹ ਕਿੱਥੇ ਜਾਣਗੇ ਫਿਰ? ਇਹ ਤਾਂ ਜੋ ਕ੍ਰਾਈਟੇਰੀਆ ਹੈ ਗੌਰਮੈਂਟ ਦਾ, ਉਹਦੇ ਮੁਤਾਬਕ ਉਹਨਾਂ ਨੂੰ ਮਿਲ ਰਹੀ ਹੈ। ਤੁਸੀਂ ਕੋਟੇ ਦੀ ਗੱਲ ਕਰੀ ਆ, ਪੰਜਾਬ ਦੇ ਵਿੱਚ ਅਦਰ ਸਟੇਟਾਂ ਦਾ ਕੋਟਾ ਕਾਫੀ ਜ਼ਿਆਦਾ ਵਾਧਾ ਨਜ਼ਰ ਆਇਆ। ਜਿਵੇਂ ਕਿ ਵੈਟਰਨਰੀ ਡਾਕਟਰਾਂ ਦੀ ਭਰਤੀ ਹੋਈ ਤਾਂ ਉਹਦੇ ਵਿੱਚੋਂ 62 ਡਾਕਟਰਾਂ ਦੇ ਵਿੱਚੋਂ ਜਿਹੜੇ ਕਿ ਅੱਧ ਦੇ ਹਿਸਾਬ ਦੇ ਨਾਲ ਜਿਹੜੇ ਬਾਹਰਲੀਆਂ ਸਟੇਟਾਂ ਦੇ ਸੀਗੇ। ਅਜਿਹਾ ਕੋਟਾ ਜਿਹੜਾ ਕਿ ਬੰਦ ਹੋਣਾ ਚਾਹੀਦਾ ਪੰਜਾਬ ਦੇ ਵਿੱਚੋਂ। ਨਹੀਂ, ਮੈਂ ਨਹੀਂ ਮੰਨਦਾ। ਜੇ ਅਸੀਂ ਇਸ ਗੱਲ 'ਤੇ ਆ ਜਾਈਏ ਕਿ ਬਾਹਰਲੀਆਂ ਸਟੇਟਾਂ ਦਾ ਕੋਟਾ ਪੰਜਾਬ ਤੋਂ ਬੰਦ ਕਰ ਦਈਏ, ਪੰਜਾਬੀਆਂ ਨੇ ਤਾਂ ਵਾਰਡ ਲੈਵਲ 'ਤੇ ਮੱਲਾਂ ਮਾਰਤੀਆਂ। ਅੱਜ ਸਾਡੇ ਉੱਥੇ MP ਮਿਨਿਸਟਰ ਬਣੇ ਬੈਠੇ ਹੈ। ਸਾਡੇ ਰਾਜਸਥਾਨ ਹਰਿਆਣੇ ਦੇ ਵਿੱਚ ਜਿਹੜੀ ਸਾਡੀ ਪੰਜਾਬ ਦੇ ਲੋਕ ਜਿਹੜੇ ਜਾ ਕੇ ਵਸੇ ਸੀ, ਉਹ ਅੱਜ ਬਹੁਤ ਉੱਚੀਆਂ ਪਦਵੀਆਂ 'ਤੇ ਬੈਠੇ ਹੈ। ਇਹ ਨਹੀਂ ਕਦੇ, ਜੇ ਅਸੀਂ ਹਿੰਦੁਸਤਾਨ ਦੇ ਵਿੱਚ ਰਹਿਣਾ, ਅਸੀਂ ਉਸ ਮੁਲਕ ਦੇ ਵਾਸੀ ਹਾਂ ਜਿਹਨੂੰ ਸਾਰਿਆਂ ਨੇ ਇਕੱਠੇ ਹੋ ਕੇ ਯਾਦ ਕਰਾਇਆ ਸੀ। ਜੇ ਹਿੰਦੁਸਤਾਨ 'ਚ ਰਹਿਣਾ, ਜਿਹੜੀ ਵੀ ਸਟੇਟ ਇਹ ਗੱਲ ਕਰੂਗੀ ਉਹ ਕਦੇ ਮੁਲਕ ਦਾ ਭਲਾ ਨਹੀਂ ਕਰ ਸਕਦੀ। ਕਿਉਂਕਿ ਪੰਜਾਬ ਦੇ ਵਿੱਚ ਹਰ ਕੋਈ ਆ ਕੇ ਜ਼ਮੀਨ ਖਰੀਦ ਲੈਂਦਾ, ਪਰ ਪੰਜਾਬ ਦੇ ਲੋਕਾਂ ਨੂੰ ਕਿਉਂ ਨਹੀਂ ਦੂਸਰੀਆਂ ਸਟੇਟਾਂ 'ਚ ਜ਼ਮੀਨ ਮਿਲਦੀ? ਹਿਮਾਚਲ 'ਚ ਚਲੇ ਜਾਓ, ਉੱਥੇ ਪਾਬੰਦੀ ਆ। ਰਾਜਸਥਾਨ 'ਚ ਚਲੇ ਜਾਓ, ਉੱਥੇ ਨਹੀਂ ਜ਼ਮੀਨ ਮਿਲਦੀ। ਜੇਕਰ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਪਾਣੀ ਵੀ ਲੁੱਟੇ ਜਾ ਰਹੇ ਨੇ, ਪੰਜਾਬ ਦੇ ਪੱਲੇ ਕਿਉਂ ਨਹੀਂ ਕੁਛ ਪੈ ਰਿਹਾ? ਫਿਰ ਇਸ ਦੇ ਬਾਰੇ ਤਾਂ ਸਦਾ ਲੜਾਈ ਰਹੀ ਹੈ, ਔਰ ਪੰਜਾਬ ਸਰਕਾਰ ਵੀ ਡਿਮਾਂਡ ਕਰਦੀ ਹੈ। ਪਰ ਉੱਥੇ ਜਿਹੜੇ ਰੂਲ ਰੈਗੂਲੇਸ਼ਨ ਜਾਂ ਕਾਨੂੰਨ ਨੇ, ਉਹ ਤਾਂ ਹਰੇਕ ਸਟੇਟ ਨੇ ਆਪਦੇ ਬਣਾਉਣੇ ਆ। ਪੰਜਾਬੀ ਅਸੀਂ ਬੜੇ ਖੁੱਲ੍ਹੇ ਸੁਭਾਅ ਦੇ ਹਾਂ। ਸਾਡੇ ਇੱਥੇ ਹਰੇਕ ਨੂੰ ਜੀ ਐਂ। ਜੇ ਤੁਸੀਂ, ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਤੁਸੀਂ ਪਿੰਡਾਂ ਦੇ ਵਿੱਚ ਰਹਿੰਦੇ ਹੋ, ਸਾਡੇ ਪਿੰਡਾਂ ਦੇ ਵਿੱਚ ਖੇਤੀਬਾੜੀ ਕਰਨ ਵਾਲੇ ਬਿਹਾਰ ਦੇ ਮਜ਼ਦੂਰ ਕਿੰਨੇ ਆ? ਜੇ ਸਾਡੇ ਆਪਦੇ ਬੱਚੇ ਕੰਮ ਕਰਦੇ ਰਹਿੰਦੇ ਜਾਂ ਪੰਜਾਬ ਦੀ ਲੇਬਰ ਉਸ ਕੰਮ ਨੂੰ ਨਾ ਛੱਡਦੀ, ਅਤੇ ਜਦੋਂ ਉਹਨੂੰ ਕੰਮ ਹੀ ਨਹੀਂ ਸੀ ਮਿਲਣਾ, ਆਉਂਦੇ ਕਿਉਂ ਇੱਥੇ? ਅਸੀਂ ਤਾਂ ਜਾ ਕੇ ਲੈ ਕੇ ਆਉਣੇ। ਮੈਂ ਤੁਹਾਨੂੰ ਹਾੜ੍ਹੀ ਦੇ ਸੀਜ਼ਨ 'ਚ, ਝੋਨੇ ਦੇ ਸੀਜ਼ਨ 'ਚ ਦਿਖਾਊਂ। ਇੱਥੇ ਅਸੀਂ ਆਪ ਟਰਾਲੀਆਂ ਕਾਰਾਂ ਲੈ ਕੇ ਉਹਨਾਂ ਨੂੰ ਲੈਣ ਜਾਂਦੇ ਹਾਂ ਵੀ ਆਓ ਸਾਡੇ ਚੱਲੋ। ਅਸੀਂ ਕਿਉਂ ਸੱਦਾ ਦਿੰਦੇ ਹਾਂ? ਅਸੀਂ ਆਪ ਕੰਮ ਕਰੀਏ, ਆਪ ਆਟੋਮੈਟਿਕਲੀ ਹਟ ਜਾਓ। ਜਿੱਥੇ ਕੰਮ ਕਰਨ ਦੇ ਸਾਧਨ ਮਿਲਣਗੇ ਲੋਕ ਉੱਥੇ ਜਾਣਗੇ। ਅਸੀਂ ਕੈਨੇਡਾ ਅਮਰੀਕਾ ਜਾ ਕੇ ਕਿਉਂ ਸੈਟਲ ਹਾਂ? ਉੱਥੋਂ ਦੇ ਲੋਕ ਉਹ ਸਖਤ ਕੰਮ ਕਰਨ ਨੂੰ ਤਿਆਰ ਨਹੀਂ, ਅਸੀਂ ਜਾ ਕੇ ਕਰਦੇ। ਕੈਨੇਡਾ ਅਮਰੀਕਾ ਦੀ ਗੱਲ ਕਰੀਏ, ਕੈਨੇਡਾ ਅਮਰੀਕਾ ਦੇ ਵਿੱਚ ਕਹਿੰਦੇ ਕਿ ਪੰਜਾਬੀ 25 ਤੋਂ 30 ਲੱਖ ਰੁਪਇਆ ਲਾ ਕੇ ਜਾਂਦਾ, ਪਰ ਜਿਹੜਾ ਬਿਹਾਰ ਦੇ ਵਿੱਚੋਂ ਆਉਂਦਾ 150 ਜਾਂ 200 ਦੀ ਟਿਕਟ ਲੈ ਕੇ ਆ ਜਾਂਦਾ ਪੰਜਾਬ ਦੇ ਵਿੱਚ, ਫਿਰ ਜਾ ਕੇ ਪੰਜਾਬ ਦੇ ਉੱਪਰ ਕਬਜ਼ਾ ਕਰਨਾ ਸ਼ੁਰੂ ਕਰ ਦਿੰਦਾ। ਕੀ ਉਹ ਕੋਈ ਇੱਦਾਂ ਦਾ ਸਿਸਟਮ ਤਾਂ ਕਰਕੇ ਨਹੀਂ ਹੁੰਦਾ ਵੀ ਉਹ ਪੰਜਾਬ ਨੂੰ ਟੈਕਸ ਦੇਵੇ, 25-30 ਲੱਖ ਰੁਪਇਆ ਦੇ ਕੇ ਆਵੇ? ਹਿੰਦੁਸਤਾਨ ਦੀ ਕਿਸੇ ਸਟੇਟ ਦੇ ਵਿੱਚ ਕਿਤੇ ਜਾਣ 'ਚ ਕੋਈ ਟੈਕਸ ਨਹੀਂ। ਆਪਦੇ ਮੁਲਕ 'ਚ ਕੋਈ ਟੈਕਸ ਲਾਇਆ ਨਹੀਂ ਜਾ ਸਕਦਾ। ਉਹ ਦੂਜੇ ਮੁਲਕ ਹੈ, ਉਹਨਾਂ ਦੇ ਰੂਲ ਕਾਨੂੰਨ ਆ, ਉਹ ਆਪਦੀਆਂ ਰੂਲ ਰੈਗੂਲੇਸ਼ਨ ਮੁਤਾਬਕ ਜਿੰਨਾ ਖਰਚਾ ਹੁੰਦਾ ਉਹ ਕਰਕੇ ਜਾਣਾ ਪੈਂਦਾ ਉਹਨਾਂ ਨੂੰ। ਐਵੇਂ ਉੱਥੇ ਵੜ ਹੀ ਨਹੀਂ ਸਕਦਾ। ਇਹ ਤਾਂ ਹਿੰਦੁਸਤਾਨ ਦੀ ਗਵਰਨਮੈਂਟ ਕਾਨੂੰਨ ਬਣਾ ਦੇ। ਪੰਜਾਬ ਇੱਕ ਜਰਖੇਜ਼ ਧਰਤੀ ਹੈ, ਜਿਸ ਧਰਤੀ ਦੇ ਉੱਪਰ ਕਿਹਾ ਜਾਂਦਾ ਸੀ ਕਿ ਬੰਦਾ ਵੱਢ ਕੇ ਬੀਜ ਦਿਓ ਉਹ ਵੀ ਹਰਾ ਹੋ ਜੂ, ਪਰ ਅੱਜ ਪੰਜਾਬ ਦੇ ਲੋਕ ਹੀ ਬਾਹਰ ਭੱਜ ਰਹੇ ਨੇ। ਉਹੀ ਤਾਂ ਮੈਂ ਕਹਿ ਰਿਹਾ, ਪੰਜਾਬ ਦੇ ਲੋਕਾਂ ਨੂੰ ਬਾਹਰ ਜਾਣਾ ਨਹੀਂ ਚਾਹੀਦਾ। ਪੰਜਾਬ ਦੀ ਨੌਜਵਾਨੀ ਨੂੰ ਤੁਹਾਡੇ ਲਈ ਮੈਂ ਤਾਂ ਸੁਨੇਹਾ ਦਿੰਦਾ, ਜੇ ਅਸੀਂ ਆਪ ਕੰਮ ਕਰਦੇ ਹੋਈਏ, ਬਾਹਰੋਂ ਆ ਕੇ ਬਸੇ ਕਿਉਂ ਕੋਈ? ਬਾਹਰੋਂ ਆ ਕੇ ਇੱਥੇ ਲੇਬਰ ਕਰੇ ਕਿਉਂ ਕੋਈ? ਅੱਜ ਤੁਸੀਂ ਮੈਨੂੰ ਜਾਓ ਸ਼ਹਿਰ ਦੇ ਵਿੱਚ, ਮੈਨੂੰ ਕੋਈ ਮਿਸਤਰੀ ਪੰਜਾਬ ਦਾ ਕੱਢ ਕੇ ਦਿਖਾਇਓ, ਕੋਈ ਪੱਥਰ ਵਾਲਾ ਪੰਜਾਬ 'ਤੇ ਕੱਢ ਕੇ ਦਿਖਾ ਦਿਓ, ਕੋਈ ਪਲੰਬਰ ਪੰਜਾਬ ਦਾ ਕੱਢ ਕੇ ਦਿਖਾ ਦਿਓ। ਅਸੀਂ ਕਿਉਂ ਨਹੀਂ ਕਰਦੇ? ਸਾਨੂੰ ਸਾਡੇ ਬੱਚਿਆਂ ਨੂੰ ਇਹ ਸਮਝਾਉਣਾ ਚਾਹੀਦਾ, ਜਿਹੜਾ ਮੈਂ ਤੁਹਾਡੇ ਰਾਹੀਂ ਪਹਿਲਾਂ ਕਹਿ ਕੇ ਚੁੱਕਿਆ ਕਿ ਅਸੀਂ ਕੰਮ ਕਲਚਰ ਨੂੰ ਛੱਡਦੇ ਜਾ ਰਹੇ ਹਾਂ। ਇੱਕ ਪਲੰਬਰ ਮਹੀਨੇ ਦਾ 30-40 ਹਜ਼ਾਰ ਰੁਪਇਆ ਕਮਾਉਂਦਾ, ਅਸੀਂ ਕਿਉਂ ਨਹੀਂ ਕਰ ਲੈਂਦੇ ਉਹ ਕੰਮ? ਅਸੀਂ ਇਕੱਲੇ
ਵਾਈਟ ਕਲਰ ਜੋਬ ਵੱਲ ਤੁਰ ਪਏ, ਉਹ ਛੱਡਣੀ ਪਊਗੀ। ਕਿਉਂਕਿ ਪੰਜਾਬ ਦੀਆਂ ਮਾਵਾਂ ਵੀ ਰੋਂਦੀਆਂ ਨਜ਼ਰ ਆਈਆਂ ਨੇ। ਪਿਛਲੇ ਦਿਨੀ ਖਾਲਸਾ ਵੀਰ ਚੱਲੀ, ਉਸ ਦੇ ਵਿੱਚ ਕਾਫੀ ਮਾਵਾਂ ਜਿਹੜੀਆਂ ਰੋਂਦੀਆਂ ਨਜ਼ਰ ਆਈਆਂ ਨੇ। ਉਹ ਕਹਿੰਦੀਆਂ ਨੇ ਕਿ ਅਸੀਂ ਤਾਂ ਅੰਮ੍ਰਿਤਪਾਲ ਨੂੰ ਇਹ ਮੁੰਡਾ ਸਮਾਤਾ, ਚਾਹੇ ਦੀ ਉਹਨੂੰ ਰੱਖ ਲਈ, ਚਾਹੇ ਦੀ ਉਹਨੂੰ ਮਾਰ ਦੇ। ਅਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਰਹੀਆਂ ਨੇ। ਨਸ਼ਾ ਜਿਹੜਾ ਕਿ ਕਾਫੀ ਪੰਜਾਬ ਦੇ ਵਿੱਚ ਵੱਧ ਚੁੱਕਿਆ ਹੈਗਾ। ਦੇਖੋ ਉਹਨਾਂ ਦੀ ਭਾਵਨਾ ਮਾਵਾਂ ਦੀ ਆਪਣੀ ਹੋ, ਮੈਂ ਤਾਂ ਸੁਣਿਆ ਨਹੀਂ ਕਦੇ, ਨਾ ਇਸ 'ਤੇ ਮੈਂ ਕੋਈ ਕਮੈਂਟ ਕਰਨਾ ਚਾਹੁੰਦਾ। ਕਿਵੇਂ ਦੇਖਦੇ ਹੋ? ਕਿਉਂਕਿ ਕਾਫੀ ਜਿਹੜੇ ਕਿ ਸਿਆਸੀ ਲੀਡਰ ਨੇ ਉਹ ਕਮੈਂਟ ਕਰ ਰਹੇ ਨੇ ਕਿ ਅੰਮ੍ਰਿਤਪਾਲ ਪੰਜਾਬ ਨੂੰ ਮਰਵਾ ਦੂਗਾ, ਪੰਜਾਬ ਦੇ ਪੁੱਤਾਂ ਨੂੰ ਪੁੱਠੇ ਪਾਸੇ ਤੋਰ ਦੂ। ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਤੁਸੀਂ ਉਸ ਐਂਗਲ ਤੋਂ ਵੀ ਦੇਖ ਸਕਦੇ ਹੋ ਜਿਹੜਾ ਇੱਕ ਕਾਨੂੰਨੀ ਦਾਇਰੇ ਦੇ ਵਿੱਚ ਰਹਿੰਦਾ ਹੈਗਾ। ਨਹੀਂ, ਮੈਂ ਇਸ 'ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ। ਜੇ ਕੋਈ ਗੈਰ ਕਾਨੂੰਨੀ ਕੰਮ ਕਰੂਗਾ, ਉਸ 'ਤੇ ਕਾਨੂੰਨ ਹਮੇਸ਼ਾ ਐਕਟ ਕਰਦਾ। ਹਰ ਸਮੇਂ ਕਾਨੂੰਨ ਆਪਦੇ ਐਕਸ਼ਨ 'ਚ ਰਹਿੰਦਾ ਹੈ। ਜੋ ਕੋਈ ਗੈਰ ਕਾਨੂੰਨੀ ਕੰਮ ਹੋਊਗਾ, ਜੇ ਕੋਈ ਦਾਇਰੇ ਦੇ ਅੰਦਰ ਰਹਿ ਕੇ ਕੰਮ ਕਰਦਾ, ਉਹਨੂੰ ਸਾਰੇ ਮੁਲਕ 'ਚ ਹੀ ਕਿਤੇ ਰੋਕ ਨਹੀਂ। ਗਿੱਲ ਸਾਹਿਬ, ਇੱਕ ਲਾਸਟ ਦੇ ਵਿੱਚ ਸਵਾਲ ਆ, ਮੀਡੀਆ ਦਾ ਰੋਲ ਕੀ ਦੇਖਦੇ ਹੋ? ਮੀਡੀਆ, ਅੱਜ ਦਾ ਮੀਡੀਆ ਤੇ ਪਹਿਲਾਂ ਦਾ ਮੀਡੀਆ ਦੇ ਵਿੱਚ ਕੀ ਫਰਕ ਆ? ਅੱਜ ਦਾ ਮੀਡੀਆ ਬਾਉਂਡ ਮੀਡੀਆ ਹੈ। ਉਹ ਇੱਕ ਤਰਫੀ ਗੱਲ ਜੋ ਉਹਨਾਂ ਦੇ ਮਾਲਕ ਨੇ ਜਾਂ ਉਹ ਚੈਨਲਾਂ ਨੂੰ ਚਲਾਉਣ ਵਾਲੇ, ਅਖਬਾਰਾਂ ਨੂੰ ਚਲਾਉਣ ਵਾਲੇ, ਸਰਕਾਰਾਂ ਦੇ ਦਬਾਅ ਥੱਲੇ ਸੱਚੀ ਗੱਲ ਲਿਆਉਣੋਂ ਗੁਰੇਜ਼ ਕਰਦੇ ਨੇ। ਔਰ ਹੁਣ ਖਾਸ ਤੌਰ ਦੇ ਉੱਤੇ ਤੁਹਾਡਾ ਜਿਹੜਾ ਇਲੈਕਟ੍ਰੋਨਿਕ ਮੀਡੀਆ ਹੈ, ਇੱਥੇ ਮਾੜੀ ਜਿਹੀ ਗੱਲ ਹੋ ਜਾਏ ਜਿਹਦੀ ਕੋਈ ਸਾਰਥਕਤਾ ਵੀ ਨਹੀਂ ਹੁੰਦੀ, ਉਸ ਨੂੰ ਲੈ ਕੇ ਘੰਟਿਆਂ ਬੱਧੀ ਉਹਦਾ ਪ੍ਰਚਾਰ ਕਰੀ ਜਾਂਦਾ। ਜੇ ਕੋਈ ਪੋਜ਼ੀਟਿਵ ਗੱਲ ਹੋਵੇ, ਉਹਦਾ ਕੋਈ ਪ੍ਰਚਾਰ ਨਹੀਂ ਕਰਦਾ, ਛੱਡ ਜਾਂਦਾ। ਇਹ ਜ਼ਿੰਮੇਵਾਰੀ ਹੈ ਮੀਡੀਆ ਦੀ। ਮੀਡੀਆ ਵੀ ਇੰਡੀਆ ਦਾ ਹੈ, ਪੰਜਾਬ ਦਾ ਹੈ। ਉਹਨਾਂ ਨੇ ਪੰਜਾਬ ਦੇ ਮੀਡੀਆ ਨੂੰ ਤਾਂ ਘੱਟੋ ਘੱਟ ਚਾਹੀਦਾ ਪੰਜਾਬ ਨੂੰ ਬਚਾਉਣ ਵਾਸਤੇ, ਜਿੱਥੇ ਪੋਜ਼ੀਟਿਵ ਕੰਮ ਹੁੰਦੇ ਆ ਪੋਜ਼ੀਟਿਵ ਦੱਸੇ, ਜਿੱਥੇ ਕੋਈ ਨੈਗੇਟਿਵ ਹੁੰਦਾ ਉਹਦੀ ਸੁਜੈਸ਼ਨਾਂ ਵੀ ਦੇ ਸਕਦਾ ਮੀਡੀਆ। ਪਰ ਉਹ ਦੇਣ ਦੀ ਬਜਾਏ ਉਹ ਕਹਿੰਦੇ ਸਾਡੀ ਤਾਂ ਜਿਹੜੀ ਤਾਂ ਵੱਧਦੀ ਹੈ, ਜਿਹੜੀ ਅਸ਼ਾਇਤ ਹੈ, ਜੇ ਅਸੀਂ ਕੋਈ ਨਾ ਕੋਈ ਸਨਸਨੀਖੇਜ਼ ਖਬਰ ਛੱਡਾਂਗੇ। ਉਸ ਕਰਕੇ ਮੀਡੀਆ ਦਾ ਰੋਲ ਅਜੇ ਤੱਕ ਮੈਂ ਨਹੀਂ ਠੀਕ ਸਮਝਦਾ ਵੀ। ਤੁਸੀਂ ਬੌਂਡ ਮੀਡੀਆ ਦੀ ਗੱਲ ਕਰੀ ਆ, ਤੁਹਾਡੇ ਸਰਕਾਰ ਦੇ ਉੱਪਰ ਵੀ ਕਾਫੀ ਇਲਜ਼ਾਮ ਲੱਗਦੇ ਨੇ ਕਿ ਮੀਡੀਆ ਖਰੀਦਿਆ ਗਿਆ ਸੀ ਤੇ ਮੀਡੀਆ ਨੇ ਕਾਫੀ ਜਿਹੜਾ ਪ੍ਰਚਾਰ ਆ ਉਹ ਕੀਤਾ ਗਾ, ਤੇ ਇਸ ਕਰਕੇ ਇਹਨਾਂ ਦੀ ਸਰਕਾਰ ਆ ਗਈ ਹੈ। ਕੀ ਇਹ ਸੱਚ ਆ? ਸਾਡੀ ਤਾਂ ਸਰਕਾਰ ਹੈ ਹੀ ਨਹੀਂ ਸੀ, ਨਾ ਸਾਡੇ ਕੋਲ ਪੈਸਾ ਸੀ। ਸਰਕਾਰ ਤਾਂ ਹੁਣ ਆਈ ਹੈ। ਜੇ ਸਾਡੀ ਸਰਕਾਰ ਤਾਂ ਉਦੋਂ ਹੈ ਹੀ ਨਹੀਂ ਸੀ, ਆਈ ਕਿੱਥੋਂ? ਸਾਡੀ ਸਰਕਾਰ ਤਾਂ ਲੋਕਾਂ ਨੇ ਲਿਆਤੀ। ਜੇ ਮੀਡੀਏ ਨੂੰ ਪੈਸੇ ਦੇਣ ਵਾਸਤੇ ਆਮ ਆਦਮੀ ਪਾਰਟੀ ਕੋਲ ਪੈਸੇ ਹੁੰਦੇ ਤੇ ਤਾਂ ਹੀ ਲਾਉਂਦੇ ਨਾ। ਆਮ ਆਦਮੀ ਪਾਰਟੀ ਕੋਲ ਤਾਂ ਪੈਸੇ ਕੋਈ ਨਹੀਂ ਸੀ। ਉਹਦੇ ਜਿਹੜੇ ਉਮੀਦਵਾਰ ਸੀ ਸਾਰੇ ਮੇਰੇ ਵਰਗੇ ਸੀਗੇ, ਸਧਾਰਨ ਪਰਿਵਾਰਾਂ ਦੇ। ਉਹਨਾਂ ਕੋਲ ਪੈਸਾ ਨਹੀਂ, ਕੋਈ ਨਹੀਂ ਸੀ। ਤੇ ਮੀਡੀਆ ਨੂੰ ਕਿੱਥੋਂ ਦੇਤਾ? ਕਹਿੰਦੇ ਗੁਜਰਾਤ ਦੇ ਵਿੱਚ ਕਾਫੀ ਪੈਸਾ ਲਟਾਇਆ ਗਿਆ ਪੰਜਾਬ ਦਾ, ਹਿਮਾਚਲ ਚੋਣਾਂ ਦੇ ਵਿੱਚ ਕਾਫੀ ਪੈਸਾ ਪੰਜਾਬ ਦਾ ਲਟਾਇਆ ਗਿਆ। ਨਹੀਂ, ਕਿਤੇ ਪੈਸਾ ਨਹੀਂ ਲਟਾਇਆ ਗੁਜਰਾਤ 'ਚ, ਕੋਈ ਪੈਸਾ ਗਿਆ ਹੀ ਨਹੀਂ। ਦੱਸੋ ਕਿੱਥੇ ਗਿਆ ਪੈਸਾ ਪੰਜਾਬ ਦਾ? ਕਿਤੇ ਪੰਜਾਬ ਨੇ ਜਾ ਕੇ ਉੱਥੇ ਪੈਸਾ ਨਹੀਂ ਦਿੱਤਾ ਵੋਟਰ ਨੂੰ। ਮੈਂ ਨਹੀਂ ਮੰਨਦਾ ਇਹ। ਹਾਰ ਦਾ ਕੀ ਕਾਰਨ ਮੰਨਦੇ ਹੋ? ਕਿਉਂਕਿ ਕਾਫੀ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਹੋਇਆ, 92 ਸੀਟਾਂ ਪੰਜਾਬ 'ਚੋਂ ਆਈਆਂ। ਪੰਜਾਬ ਦੇ ਮਾਡਲ ਨੂੰ ਉੱਥੇ ਲਾਗੂ ਕਰਨ ਦੀਆਂ ਗੱਲਾਂ ਕਰੀਆਂ ਗਈਆਂ, ਦਿੱਲੀ ਮਾਡਲ ਨੂੰ ਲਾਗੂ ਕਰਨ ਦੀਆਂ ਗੱਲਾਂ ਕਰੀਆਂ ਗਈਆਂ ਗੁਜਰਾਤ ਦੇ ਵਿੱਚ, ਤੇ ਫਿਰ ਵੀ ਹਾਰ ਜਾਂਦੀ ਆ ਆਮ ਆਦਮੀ ਪਾਰਟੀ। ਇਹਦਾ ਕੀ ਕਾਰਨ ਮੰਨਦੇ ਹੋ? ਦੇਖੋ, ਪ੍ਰਚਾਰ ਕਰਨਾ ਹਰ ਪਾਰਟੀ ਦਾ ਹੱਕ ਹੈ, ਕਿਉਂਕਿ ਇਲੈਕਸ਼ਨ ਦੇ ਵਿੱਚ ਪ੍ਰਚਾਰ ਹੀ ਇੱਕ ਇਹੋ ਜਿਹਾ ਸਾਧਨ ਹੈ ਜਿਹੜਾ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਅਤੇ ਆਮ ਆਦਮੀ ਪਾਰਟੀ ਨੇ ਵੀ ਕੀਤਾ ਜੋ ਦੂਜੀਆਂ ਪਾਰਟੀਆਂ ਕਰਦੀਆਂ ਨੇ। ਸਾਡੇ ਕੋਲ ਇਦੋਂ ਪਹਿਲਾਂ ਗੁਜਰਾਤ 'ਚ ਕੋਈ ਕਾਡਰ ਨਹੀਂ ਸੀ। ਪਹਿਲੀ ਇਲੈਕਸ਼ਨ ਆਮ ਆਦਮੀ ਪਾਰਟੀ ਸਹੀ ਉੱਥੇ ਲੜੀ ਹੈ ਅਤੇ 5 ਸੀਟਾਂ ਜਿੱਤੀਆਂ, 35 ਤੇ ਦੂਜੇ ਨੰਬਰ 'ਤੇ ਆਈ ਹੈ। 40 ਸੀਟਾਂ ਦੇ ਉੱਤੇ ਆਪਦੀ ਹਾਜ਼ਰੀ ਦਰਜ ਕਰਵਾ ਕੇ ਨੈਸ਼ਨਲ ਪਾਰਟੀ ਬਣ ਜਾਣਾ, ਇਹ ਆਮ ਆਦਮੀ ਪਾਰਟੀ ਦੀ ਪ੍ਰਾਪਤੀ ਹੈ। ਅੰਨਾ ਹਜ਼ਾਰੇ ਅੰਦੋਲਨ 'ਚੋਂ ਨਿਕਲੀ ਪਾਰਟੀ ਅੱਜ ਅੰਦੋਲਨਕਾਰੀਆਂ ਦੀ ਵਿਰੁੱਧ ਹੋ ਰਹੀ ਹੈਗੀ। ਕਿਤੇ ਨਾ ਕਿਤੇ ਜਾ ਕੇ ਭਗਵੰਤ ਸਿੰਘ ਮਾਨ ਜਿਹੜੇ ਕਿ ਮੁੱਖ ਮੰਤਰੀ ਨੇ, ਉਹ ਵੀ ਬਿਆਨ ਦਾਗਦੇ ਨਜ਼ਰ ਆਉਂਦੇ ਨੇ ਕਿ ਧਰਨਾ ਲਾਉਣਾ ਮਸਲੇ ਦਾ ਹੱਲ ਨਹੀਂ। ਇਹ ਤਾਂ ਹਰ ਸਰਕਾਰਾਂ ਹੀ ਕਹਿੰਦੀਆਂ ਧਰਨਾ ਲਾਉਣਾ ਮਸਲੇ ਦਾ ਹੱਲ, ਅਤੇ ਨਾ ਹੀ ਹੱਲ ਹੁੰਦਾ। ਇਹ ਤਾਂ ਟੇਬਲ 'ਤੇ ਬੈਠ ਕੇ ਹੈ, ਜੋ ਸਹੀ ਗੱਲਾਂ ਨੇ ਕੁਛ ਨੈਗੋਸ਼ੀਏਟ ਕਰਕੇ ਮਨ ਬਣਾ ਲੈਣੀਆਂ ਚਾਹੀਦੀਆਂ ਨੇ। ਜੇ ਰੋਜ਼ ਆਪਾਂ ਰਸਤੇ ਰੋਕਾਂਗੇ, ਉਹਦੇ ਨਾਲ ਕਈ ਵਾਰੀ ਜਿਹੜੀ ਜਨਤਾ ਹੈ ਉਹ ਪ੍ਰਭਾਵਿਤ ਹੁੰਦੀ ਹੈ। ਫਿਰ ਉਹਦੇ 'ਚ ਜ਼ਿਮੀਂਦਾਰ ਭਰਾ ਵੀ ਹੁੰਦੇ ਆ ਜਿਹੜੇ ਬੱਸਾਂ 'ਚ ਬੈਠੇ ਨੇ, ਮੇਰੇ ਵਰਗੇ ਵੀ ਹੁੰਦੇ ਆ, ਤੁਹਾਡੇ ਵਰਗੇ ਵੀ ਹੁੰਦੇ ਆ। ਜਿਹੜੀ ਅੰਦੋਲਨ ਕਰਨਾ ਕੋਈ ਰੋਕ ਨਹੀਂ, ਹਰ ਪਾਰਟੀਆਂ ਕਰਦੀਆਂ ਨੇ। ਆਜ਼ਾਦੀ ਤੋਂ ਪਹਿਲਾਂ ਵੀ ਕਰਦੀਆਂ ਰਹੀਆਂ, ਅੱਜ ਵੀ ਕਰਦੀਆਂ ਰਹੀਆਂ। ਲੰਮਾ ਸਮਾਂ ਕਿਸਾਨਾਂ ਨੇ ਅੰਦੋਲਨ ਕੀਤਾ ਹੈ, ਉਹ ਆਪਦੇ ਹੱਕਾਂ ਵਾਸਤੇ ਕੀਤਾ ਹੈ। ਹੱਕਾਂ ਵਾਸਤੇ ਅੰਦੋਲਨ ਕਰਨਾ ਕੋਈ ਗੁਨਾਹ ਨਹੀਂ, ਡੈਮੋਕ੍ਰੇਸੀ 'ਚ ਹੱਕ ਹੈ। ਪਰ ਥੋੜ੍ਹਾ ਜਿਹਾ ਇਸ ਪਾਸਿਓਂ ਗੁਰੇਜ਼ ਕਰਨਾ ਚਾਹੀਦਾ ਜਿਹਦੇ ਨਾਲ ਆਮ ਜਨਤਾ ਨੂੰ ਇਨਕਨਵੀਨੀਅੰਸ ਹੋਵੇ। ਗਿੱਲ ਸਾਹਿਬ, ਇੱਕ ਹੋਰ ਸਵਾਲ ਪੁੱਛ ਲਈ ਜਾਂਦੇ ਕੱਲ੍ਹ ਜਿਹੜਾ ਬੁਲਟ ਦੇ ਮਗਰ ਬੈਠੇ ਸੀ, ਉਹਦਾ ਕਿਵੇਂ ਮੁਲਾਕਾਤ ਕਿਵੇਂ ਹੋਈ ਬੀਬੀ ਜੀ ਨਾਲ?
ਸ਼ਾਇਦ ਤੁਹਾਨੂੰ ਨਹੀਂ ਪਤਾ ਕਿ ਬਠਿੰਡਾ ਪੰਜਾਬੀ ਕਲਚਰ ਦੀ ਧਰਤੀ ਹੈ, ਮਾਂ ਹੈ। ਪੰਜਾਬ 'ਚ ਕਿਤੇ ਵੀ ਵਿਰਾਸਤੀ ਮੇਲਾ ਨਹੀਂ ਹੁੰਦਾ। ਇੱਥੇ 16ਵਾਂ ਵਿਰਾਸਤੀ ਮੇਲਾ ਸੀ ਜਿਹੜਾ ਮਾਲਵਾ ਹੈਰੀਟੇਜ ਫਾਊਂਡੇਸ਼ਨ ਵੱਲੋਂ ਕਰਾਇਆ ਜਾਂਦਾ। ਕੋਵਿਡ ਤੋਂ 2 ਸਾਲ ਬਾਅਦ ਇਹ ਪਹਿਲਾ ਮੇਲਾ ਸੀ ਔਰ ਉਸ ਮੇਲੇ ਦੇ ਵਿੱਚ ਕੋਈ ਨਾ ਆਮ ਆਦਮੀ ਪਾਰਟੀ ਸ਼ਾਮਲ ਹੁੰਦੀ ਹੈ, ਨਾ ਅਕਾਲੀ ਦਲ, ਨਾ ਕਾਂਗਰਸ। ਉੱਥੇ ਪੰਜਾਬ ਦੇ ਲੋਕ ਸ਼ਾਮਲ ਹੁੰਦੇ ਆ। ਉੱਥੇ ਹਰਸਿਮਰਤ ਵੀ ਪੰਜਾਬੀ ਦੇ ਤੌਰ 'ਤੇ ਆਈ, ਮੈਂ ਵੀ ਪੰਜਾਬੀ ਦੇ ਤੌਰ 'ਤੇ ਗਿਆ ਸੀ। ਅਸੀਂ ਹਾਜੀ ਰਤਨ ਸਾਹਿਬ ਮੱਥਾ ਟੇਕਿਆ, ਫਿਰ ਦਰਗਾਹ ਚਾਦਰ ਚੜ੍ਹਾਈ, ਸਾਰਿਆਂ ਨੇ ਇਕੱਠਿਆਂ ਨੇ ਚੜ੍ਹਾਈ ਜੋ ਪੰਜਾਬੀ ਉੱਥੇ ਸ਼ਾਮਲ ਸੀ। ਉਸ ਤੋਂ ਬਾਅਦ ਮੋਟਰਸਾਈਕਲ ਦੇ ਸ਼ੋਅ ਸੀ। ਮੋਟਰਸਾਈਕਲ ਦੇ ਸ਼ੋਅ ਦੇ ਵਿੱਚ ਉਹ ਫੋਟੋ ਨੇ ਖਿਚਾਉਣੀ ਸੀ, ਕਿਉਂਕਿ ਇੱਕ ਰਸ਼ ਬੜਾ ਸੀ, ਮੈਂ ਬਹਿੰਦਾ ਨਹੀਂ, ਮੈਨੂੰ ਬੈਕ ਦੀ ਪ੍ਰੋਬਲਮ ਹੈ। ਉਹ ਮੈਨੂੰ ਕਹਿੰਦੇ ਮੇਰੇ ਪਿੱਛੇ ਬਹਿ ਜਾਓ। ਪਿੱਛੇ ਬਹਿ ਗਈ। ਮੀਡੀਆ ਦੀ ਜਿਹੜੀ ਮੈਂ ਤੁਹਾਨੂੰ ਪਹਿਲੀ ਗੱਲ ਕਹਿ ਕੇ ਚੁੱਕਿਆ, ਇਹ ਜਿਹੜਾ ਬੰਦਾ ਜਿਸ ਨਜ਼ਰੀਏ ਨਾਲ ਉਸ ਨੂੰ ਵੇਖਦਾ ਸਮਝ ਲਓ ਉਹ ਜਿਹਾ। ਮੇਰਾ ਇਹ ਨਜ਼ਰੀਆ ਨਹੀਂ। ਉਹ ਮੇਰੀ ਤਾਂ ਆਪਦੀ ਬੇਟੀ ਦੀ ਉਮਰ 42-43 ਸਾਲ ਹੈ, ਮੇਰੀ ਤਾਂ ਬੱਚੀਆਂ ਵਰਗੀ ਹੈ। ਛੋਟੀ ਮੇਰੀ ਭੈਣ ਹੈ। ਉਹਨੇ ਕਿਹਾ ਤੁਸੀਂ ਪਿੱਛੇ ਆ ਜਾਓ ਗਿਲ ਸਾਹਿਬ, ਮੈਂ ਪਿੱਛੇ ਬਹਿ ਜਾਂਦੀ। ਇਹ ਕੋਈ ਖਾਸ ਗੱਲ ਨਹੀਂ। ਇਸ ਨੂੰ ਮੀਡੀਆ ਨੇ ਸਨਸਨੀਖੇਜ਼ ਬਣਾਉਣਾ, ਜਿਹੜਾ ਮੈਂ ਪਹਿਲੀ ਗੱਲ ਦੱਸ ਕੇ ਚੁੱਕਿਆ। ਕੋਈ ਪੋਜ਼ੀਟਿਵ ਖਬਰ ਨਹੀਂ ਦਿਖਾਉਂਦੇ। ਉਹ ਖਬਰ ਨਹੀਂ ਦਿਖਾਈ ਕਿ ਬਠਿੰਡੇ ਦੇ ਵਿੱਚ ਪੰਜਾਬੀ ਕਲਚਰ ਨੂੰ ਬਚਾਇਆ ਜਾ ਰਿਹਾ। ਕਿੱਡਾ ਵੱਡਾ ਉੱਥੇ ਜਿਹੜੇ ਪੁਰਾਣੇ ਸੰਦ ਜਿੰਦਾ, ਕੁਹਾੜੀ, ਸੁਹਾਗਾ, ਪੁਰਾਣੇ ਰਥ, ਪੁਰਾਣੇ ਜੈਲਦਾਰਾਂ ਦੀ ਟੌਰ, ਹਵੇਲੀਆਂ ਵੀ ਕੀ ਹੁੰਦਾ ਸੀ, ਸਰੋਂ ਦਾ ਸਾਗ, ਕੱਚੇ ਹਾਰੇ, ਕੱਚੇ ਚੁੱਲ੍ਹੇ। ਉਹ ਸਾਡੇ ਬੱਚਿਆਂ ਨੂੰ ਉਹ ਕਲਚਰ ਦਿਖਾਉਣ ਦੀ ਬਜਾਏ ਇਕੱਲਾ ਮੋਟਰਸਾਈਕਲ ਦਿਖਾਤਾ, ਜਿਹੜਾ ਉਹ ਦਿਖਾਉਣ ਵਾਲਿਆਂ ਦੀ ਸੋਚ ਨੂੰ ਪ੍ਰਗਟ ਕਰਦਾ, ਮੇਰੀ ਨੂੰ ਨਹੀਂ। ਕਿਉਂਕਿ ਮਜ਼ਾਕ ਹੀ ਕਾਫੀ ਲਹਿਜੇ ਦੇ ਵਿੱਚ ਕਰੇ ਗਏ ਸੀ, ਜਿੱਦਾਂ ਕਿ ਬੀਬੀ ਜੀ ਕਹਿੰਦੇ ਨੇ ਕਿ ਪਿੱਛੇ ਬਹਿ ਜਾਓ ਅਸੀਂ ਲੈ ਕੇ ਭੱਜਾਂਗੇ, ਇੱਦਾਂ ਦੀਆਂ ਗੱਲਾਂ ਆਉਂਦੀਆਂ ਨੇ, ਉਹ ਔਨ ਰਿਕਾਰਡ ਆਈਆਂ ਨੇ ਉਹ ਗੱਲਾਂ। ਇਹ ਤਾਂ ਬੀਬੀ ਜੀ ਦੱਸ ਸਕਦੇ ਉਹਨਾਂ ਨੇ ਕਿਉਂ ਕਹੀਆਂ। ਮੈਂ ਜੋ ਬੈਠਾ ਸੀ, ਮੈਂ ਤਾਂ ਇਸ ਕਾਰਨ ਬੈਠਾ ਸੀ ਕਿ ਮੈਂ ਮੋਟਰਸਾਈਕਲ ਦੇ ਅੱਗੇ ਬੈਠ ਨਹੀਂ ਸਕਦਾ, ਨਾ ਹੀ ਮੈਂ ਚਲਾ ਸਕਦਾ। ਮੈਂ ਕਦੇ ਵੀ ਨਹੀਂ ਬਹਿੰਦਾ। ਗਿੱਲ ਸਾਹਿਬ, ਹੋਰ ਕੋਈ ਸੁਨੇਹਾ ਦੇਣਾ ਹੋਵੇ, ਕਿਉਂਕਿ ਅੱਜ ਰਾਜਨੀਤੀ ਤੋਂ ਕਾਫੀ ਹਟ ਕੇ ਗੱਲਾਂ ਹੋਈਆਂ ਨੇ, ਕੋਈ ਹੋਰ ਸੁਨੇਹਾ ਦੇਣਾ ਹੋਵੇ? ਮੈਂ ਤਾਂ ਪੰਜਾਬ ਦੇ ਸਾਰੇ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦਾ, ਖਾਸ ਤੌਰ 'ਤੇ ਪੰਜਾਬ ਦੀ ਨੌਜਵਾਨੀ ਨੂੰ। ਆਉਣ ਵਾਲਾ ਪੰਜਾਬ ਉਹਨਾਂ ਦਾ ਹੈ। ਉਹਨੂੰ ਕਿਹੋ ਜਿਹਾ ਬਣਾਉਣਾ, ਕਿਹੋ ਜਿਹਾ ਸਾਂਭਣਾ, ਉਹਨਾਂ ਦੇ ਹੱਥ 'ਚ ਹੈ। ਪੰਜਾਬ ਦੇ ਬੱਚਿਆਂ ਨੂੰ ਚਾਹੀਦਾ, ਨੰਬਰ 1 ਤਾਂ ਸਾਡੇ ਸੱਭਿਆਚਾਰ ਖਤਮ ਹੁੰਦਾ ਜਾ ਰਿਹਾ, ਉਹਨੂੰ ਸਾਂਭਣ ਦੀ ਲੋੜ ਹੈ। ਤੁਸੀਂ ਮੈਨੂੰ ਇਹ ਦੱਸੋ, ਸਾਰਾ ਦਿਨ ਸੋਸ਼ਲ ਮੀਡੀਆ 'ਤੇ ਲੱਗੇ ਰਹਿਣਾ, 8-8 ਘੰਟੇ, ਕੋਈ ਬੱਚਾ 8 ਘੰਟੇ ਕੰਮ ਕਰਦਾ? ਸਾਡੇ ਆਪ ਉਹ ਆਪਦੇ ਕੰਮ ਕਰਨ, ਆਪਦੇ ਹੱਥੀਂ ਕੰਮ ਕਰਨ, ਕਿਰਤ ਨੂੰ ਤਰਜੀਹ ਦੇਣ। ਸਰਕਾਰਾਂ ਤੋਂ ਉਹ ਸਹਾਇਤਾ ਮੰਗਣ, ਸੇਧ ਮੰਗਣ। ਸਰਕਾਰਾਂ ਦਾ ਫਰਜ਼ ਹੈ ਉਹਨਾਂ ਨੂੰ ਸੇਧ ਦੇਣਾ। ਪੰਜਾਬ 'ਚ ਜਿਹੜੀ ਇੱਥੇ ਕਾਟੇਜ ਇੰਡਸਟਰੀ, ਸਮਾਲ ਸਕੇਲ ਇੰਡਸਟਰੀ, ਜਿਹੜੀ ਐਗਰੀਕਲਚਰ ਸੈਕਟਰ ਨਾਲ ਸੰਬੰਧਿਤ ਹੈ, ਉਹ ਸੈਕਟਰ ਹੈ, ਉੱਥੇ ਫੈਕਟਰੀਆਂ ਕਾਮਯਾਬ ਹੋ ਸਕਦੀਆਂ। ਸਾਨੂੰ ਚਾਹੀਦਾ ਹੈ ਬਾਹਰ ਵਿਦੇਸ਼ਾਂ 'ਚ ਭੱਜਣ ਦੀ ਬਜਾਏ ਆਪਦੇ ਸੂਬੇ ਦੇ ਵਿੱਚ ਹੀ ਕੰਮਾਂ ਦਾ ਪ੍ਰਬੰਧ ਕਰੀਏ, ਤਾਂ ਕਿ ਅਸੀਂ ਸੂਬੇ ਨੂੰ ਖੁਸ਼ਹਾਲ ਬਣਾਈਏ, ਸਾਡਾ ਸੂਬਾ ਚੜ੍ਹਦੀਆਂ ਕਲਾਂ 'ਚ ਰਹੇ। ਜਿਹੜਾ ਬੁਢਾਪਾ ਘਰ ਨੇ, ਜਿਹੜਾ ਕਦੇ ਪੰਜਾਬ ਦਾ ਕਲਚਰ ਨਹੀਂ ਸੀ, ਅੱਜ ਕਿਉਂ ਹੋਈ ਜਾਂਦਾ? ਘਰ ਟੁੱਟਦੇ ਜਾ ਰਹੇ ਆ। ਉਹਨਾਂ ਨੂੰ ਸੰਭਾਲਣ ਦੀ ਲੋੜ ਹੈ। ਬਹੁਤ ਆਸ ਨਾਲ ਮਾਂ ਪਿਓ ਦੇ ਬੱਚਿਆਂ ਨੂੰ ਪਾਲਦੇ ਆ। ਜਦੋਂ ਬਾਹਰ ਜਾਂਦੇ ਆ ਉਹਨਾਂ ਦਾ ਮਨ ਨਹੀਂ ਕਰਦਾ, ਉਹਨਾਂ ਦਾ ਅੰਦਰ ਰੋਂਦਾ ਹੈ। ਉਹਨਾਂ ਨੂੰ ਸਮਝਣ ਦੀ ਲੋੜ ਹੈ, ਉਹਨਾਂ ਦੀ ਭਾਵਨਾ ਦੇ ਨਾਲ ਜੁੜ ਕੇ ਇੱਥੇ ਕੰਮ ਕਰਨ। ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਸਰਦਾਰ ਜਗਰੂਪ ਸਿੰਘ ਗਿੱਲ ਮੌਜੂਦ ਸਨ, ਮੌਜੂਦਾ ਸਰਕਾਰ ਦੇ MLA ਵੀ ਨੇ ਅਤੇ ਕਾਫੀ ਲੰਮਾ ਸਮਾਂ ਜਿਹੜੀ ਕਿ ਲਾਇਰ ਵੀ ਰਹੇ ਨੇ, ਪ੍ਰੈਕਟਿਸ ਵੀ ਕਰੀ ਆ। ਤਾਂ ਅਸੀਂ ਤਾਂ ਕਰਕੇ ਥੋੜ੍ਹੀਆਂ ਜਿਹੀਆਂ ਰਾਜਨੀਤੀ ਤੋਂ ਹਟ ਕੇ ਗੱਲਾਂ ਕਰੀਆਂ ਨੇ ਇਸ ਮੁਲਾਕਾਤ ਦੇ ਵਿੱਚ। ਇਸੇ ਕਰਕੇ ਕਿਹਾ ਸੀ ਕਿ ਇਹ ਮੁਲਾਕਾਤ ਬੇਹੱਦ ਖਾਸ ਰਹਿਣ ਵਾਲੀ ਹੈ, ਕਿਉਂਕਿ ਇਸ ਦੇ ਵਿੱਚ ਕਾਫੀ ਪੰਜਾਬ ਦਾ ਜਿਹੜਾ ਦਰਦ ਆ ਉਹ ਅਸੀਂ ਬਿਆਨ ਕੀਤਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਅੱਜ ਸਾਡੀ ਸਰਕਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਕਰ ਰਹੀ ਹੈ, ਨਾਲ ਪੰਜਾਬ ਦੀ ਜਵਾਨੀ ਨੂੰ ਪ੍ਰੇਰਿਤ ਕਰ ਰਹੀ ਹੈ ਕਿ ਅਸੀਂ ਪੰਜਾਬ ਨੂੰ ਅੱਗੇ ਵਧਾਉਣਾ ਹੈ, ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ। ਪੰਜਾਬ ਦੀ ਨੌਜਵਾਨੀ ਇਹਨਾਂ ਪਾਸਿਆਂ ਤੋਂ ਹਟ ਕੇ, ਭਾਵੇਂ ਉਹ ਨਸ਼ਾ ਹੈ, ਭਾਵੇਂ ਗਨ ਕਲਚਰ ਹੈ, ਭਾਵੇਂ ਉਹ ਸ਼ਕਤੀਆਂ ਜਿਹੜੀਆਂ ਉਹਨਾਂ ਨੂੰ ਕਿਸੇ ਗੁੰਮਰਾਹ ਕਰਨੀਆਂ ਚਾਹੁੰਦੀਆਂ, ਉਹਨਾਂ ਤੋਂ ਬਚ ਕੇ ਪੰਜਾਬ ਦੇ ਪੜੇ ਲਿਖਣ। ਤੁਸੀਂ ਗੱਲ ਕਰ ਰਹੇ ਹੋ ਸ਼ਕਤੀਆਂ ਦੀ, ਵਾਰ-ਵਾਰ ਕਿਹੜੀਆਂ ਸ਼ਕਤੀਆਂ ਨੇ ਉਹ ਜਿਹੜੀਆਂ ਗੁੰਮਰਾਹ ਕਰ ਰਹੀਆਂ ਨੇ? ਉਹਨਾਂ ਸ਼ਕਤੀਆਂ ਨੂੰ ਸਰਕਾਰਾਂ ਪਛਾਣ ਕਰ ਸਕਦੀਆਂ, ਜ਼ਰੂਰਤ ਨਹੀਂ। ਸਰਕਾਰ ਦੀ ਗੱਲ ਕਰੀਏ, ਸਰਕਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਆ।
ਜਗਰੂਪ ਸਿੰਘ ਗਿੱਲ ਉਹਨਾਂ ਦਾ ਇੱਕ ਹਿੱਸਾ ਹੈਗੀ ਸਰਕਾਰ ਦਾ। ਤੁਸੀਂ ਕਹਿ ਰਹੇ ਹੋ ਕਿ ਸਰਕਾਰਾਂ ਪਹਿਚਾਣ ਕਰ ਸਕਦੀਆਂ ਨੇ, ਸਰਕਾਰਾਂ ਕੋਲ ਕੁਛ ਤਾਂ ਪਾਵਰ ਹੋਊਗੀ ਨਾ ਜਿਹੜੀ ਉਹਨਾਂ ਦੀ ਪਹਿਚਾਣ ਹੋ ਸਕੇ। ਸਮੇਂ-ਸਮੇਂ ਉਹਨਾਂ ਦਾ ਪਤਾ ਲੱਗਦਾ ਰਹਿੰਦਾ। ਮੈਂ ਤਾਂ ਖੁਲਾਸਾ ਨਹੀਂ ਕਰ ਸਕਦਾ, ਨਾ ਤਾਂ ਮੈਂ ਹੋਮ ਮਿਨਿਸਟਰ ਹਾਂ ਜਿਹਦੇ ਕੋਲ ਰਿਪੋਰਟ ਹੁੰਦੀ ਹੋਵੇ, ਨਾ ਹੀ ਮੇਰੇ ਕੋਲ ਉਹ ਸਾਧਨ ਹੈ ਜਿਹਦੇ ਬਾਰੇ ਮੈਂ ਦੱਸ ਸਕਦਾ। ਪਿਛਲੇ ਮਹੀਨਿਆਂ ਦੌਰਾਨ ਜਿਹੜਾ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਂਦਾ, ਸਿੱਧੂ ਮੂਸੇਵਾਲੇ ਦੇ ਕਤਲ ਨੂੰ ਹਲੇ ਤੱਕ ਫੜਿਆ ਨਹੀਂ ਗਿਆ, ਜਿਹੜਾ ਕਿ ਗੋਲਡੀ ਬਰਾੜਾ ਲਗਾਤਾਰ ਜ਼ਿੰਮੇਵਾਰੀਆਂ ਲੈ ਰਿਹਾ, ਉਸ ਉੱਪਰ ਕੀ ਆ? ਦੇਖੋ, ਮੂਸੇਵਾਲੇ ਦਾ ਕਤਲ ਹੋ ਜਾਣਾ ਬਹੁਤ ਮਾੜੀ ਗੱਲ ਹੈ। ਕੀ ਤਰ੍ਹਾਂ ਤਾਂ ਕਾਫੀ ਉਂਗਲਾਂ ਖੜੀਆਂ ਕਰਦਿਆਂ ਨੇ ਕਿ ਜਿੰਨੀ ਗੈਂਗਵਾਰ ਇਸ ਸਰਕਾਰ ਦੇ ਆਉਣ ਦੇ ਨਾਲ ਸ਼ੁਰੂ ਹੋਈ ਆ, ਜਾਂ ਜਿੰਨਾ ਨਸ਼ਾ ਇਸ ਸਰਕਾਰ ਦੇ ਆਉਣ ਦੇ ਨਾਲ ਸ਼ੁਰੂ ਹੋਇਆ, ਪਹਿਲਾਂ ਕਦੇ ਨਹੀਂ ਸੀਗਾ। ਵਿਰੋਧੀ ਧਿਰਾਂ ਹਮੇਸ਼ਾ ਹੀ ਉਂਗਲਾਂ ਖੜੀਆਂ ਕਰਦੀਆਂ ਨੇ। ਨਸ਼ਾ ਤਾਂ 30,000 ਕਰੋੜ ਦਾ ਅਡਾਨੀ ਦੀ ਬੰਦਰਗਾਹ ਤੇ ਫੜਿਆ ਗਿਆ। ਉਹ ਗੁਜਰਾਤ 'ਚ ਪੀਤਾ ਜਾਣਾ ਸੀ ਜਾਂ ਪੰਜਾਬ ਦੇ ਲੋਕ ਲਏ ਸੀ। 20,000 ਕਰੋੜ ਦਾ ਬਾਅਦ 'ਚ ਫੜਿਆ ਗਿਆ। ਕੀ ਲੱਗਦਾ ਹੈ ਜਿਹੜਾ ਪੰਜਾਬ ਦੇ ਵਿੱਚ ਗਨ ਕਲਚਰ ਆ ਉਸ ਨੂੰ ਪ੍ਰਮੋਟ ਕਰਿਆ ਜਾ ਰਿਹਾ, ਜਿਹੜੇ ਲੋਕਾਂ ਦੇ ਉੱਪਰ ਪਰਚੇ ਕੀਤੇ ਜਾ ਰਹੇ ਨੇ, ਜਿਵੇਂ ਤੁਹਾਡੀ ਸਰਕਾਰ ਦੇ ਵਿੱਚ ਹੀ ਪਿਛਲੇ ਦਿਨਾਂ ਦੇ ਦੌਰਾਨ 10 ਸਾਲਾਂ ਦਾ ਜਿਹੜਾ ਜਵਾਕ ਸੀ ਉਸ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਸੀ। ਕੀ ਤੁਹਾਡਾ ਲਾ ਕਹਿੰਦਾ ਵੀ 10 ਸਾਲਾਂ ਦੇ ਜਵਾਕ ਦੇ ਉੱਪਰ ਪਰਚਾ ਦਰਜ ਹੋਊ? ਦੇਖੋ, ਭਗਵੰਤ ਸਿੰਘ ਮਾਨ ਨੇ ਜਾ ਕੇ ਸਾਰੇ ਹਥਿਆਰਾਂ ਦੀ ਚੈਕਿੰਗ ਕਰਨੀ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਬੇਹੱਦ ਖਾਸ ਮੁਲਾਕਾਤ ਦੇ ਤਹਿਤ ਬਠਿੰਡਾ ਦੀ ਧਰਤੀ ਤੇ ਪਹੁੰਚੇ ਹਾਂ। ਬਠਿੰਡਾ ਇੱਕ ਉਹ ਸ਼ਹਿਰ ਆ ਜਿਹੜਾ ਕਿ ਪੰਜਾਬ ਦੀ ਦੂਜੀ ਰਾਜਧਾਨੀ ਮੰਨਿਆ ਜਾਂਦਾ। ਪੰਜਾਬ ਦੀ ਦੂਜੀ ਰਾਜਧਾਨੀ ਤਾਂ ਕਰਕੇ ਮੰਨਿਆ ਜਾਂਦਾ ਕਿਉਂਕਿ ਇਸ ਸ਼ਹਿਰ ਨੂੰ ਵੀ 3 ਸਟੇਟਾਂ ਆ ਕੇ ਘੇਰਦੀਆਂ ਨੇ। ਤਾਂ ਸਾਡੇ ਨਾਲ ਅੱਜ ਜਗਰੂਪ ਸਿੰਘ ਗਿੱਲ ਜੀ ਮੌਜੂਦ ਰਹਿਣਗੇ, ਤਾਂ ਅਸੀਂ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ। ਮੁਲਾਕਾਤ ਆ ਖਾਸ ਆ ਕਿਉਂਕਿ ਕਾਫੀ ਮੁੱਦੇ ਨੇ ਜਿਹੜੇ ਪੰਜਾਬ ਦੇ ਇਸ਼ੂ ਬਣਦੇ ਨਜ਼ਰ ਆ ਰਹੇ ਨੇ, ਤੇ ਪੰਜਾਬ ਦੇ ਮੁੱਦਿਆਂ ਦੇ ਉੱਪਰ ਅਸੀਂ ਗੱਲਬਾਤ ਕਰਾਂਗੇ। ਗਿੱਲ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਧੰਨਵਾਦ ਢਿੱਲੋਂ ਸਾਹਿਬ, ਇੰਡੋ ਆਸਟ੍ਰੇਲੀਅਨ TV ਤੁਹਾਡਾ। ਤੁਸੀਂ ਟਾਈਮ ਕੱਢਿਆ, ਮੇਰੇ ਕੋਲ ਆਏ, ਇਹਨਾਂ ਇਸ਼ੂਜ਼ ਦੇ ਉੱਤੇ ਵਿਚਾਰ ਸਾਂਝੇ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ। ਗਿੱਲ ਸਾਹਿਬ, ਪਹਿਲਾ ਸਵਾਲ ਇਹ ਆ ਕਿ ਪੰਜਾਬ ਨੂੰ ਕਿੱਥੇ ਖੜਾ ਦੇਖਦੇ ਹੋ? ਕਿਉਂਕਿ ਤੁਸੀਂ ਸੱਤਾ ਦੇ ਵਿੱਚ ਵੀ ਆ ਗਏ ਹੋ, ਇੱਕ MLA ਵੀ ਹੋ, ਇੱਕ ਲਾਇਰ ਵੀ ਹੋ। ਪੰਜਾਬ ਨੂੰ ਕਿੱਥੇ ਖੜਾ ਦੇਖਦੇ ਹੋ? ਪੰਜਾਬ ਜਿਹੜਾ ਇਸ ਟਾਈਮ ਐਸੇ ਮੋੜ ਤੇ ਖੜਾ ਹੈ, ਜੇ ਪੰਜਾਬੀ ਮੱਥ ਲੈਣ, ਇਹ ਪੰਜਾਬ ਪੁਰਾਣੀਆਂ ਬਹਾਰਾਂ 'ਚ ਆ ਸਕਦਾ ਹੈ। ਇਹ ਅੱਜ ਉਸ ਮੋੜ ਤੇ ਵੀ ਖੜਾ ਹੈ ਜਿੱਥੇ ਪਿਛਲੇ ਸਮਿਆਂ ਦੇ ਵਿੱਚ ਜਿਹੜੀਆਂ ਵੱਡੀਆਂ ਸ਼ਕਤੀਆਂ ਪੰਜਾਬ ਨੂੰ ਖਤਮ ਕਰਨ ਵਾਸਤੇ ਕੰਮ ਕਰਦੀਆਂ ਰਹੀਆਂ ਨੇ, ਉਹ ਵੀ ਪੂਰੀ ਤਰ੍ਹਾਂ ਸਰਗਰਮ ਨੇ। ਇਸ ਕਰਕੇ ਸਰਕਾਰ ਹੈ ਜਿਹੜੀ ਬਹੁਤ ਹੀ ਬਰੀਕੀ ਦੇ ਨਾਲ ਇਹਨਾਂ ਗੱਲਾਂ ਨੂੰ ਦੇਖ ਕੇ ਪੰਜਾਬ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ। ਔਰ ਆਮ ਆਦਮੀ ਪਾਰਟੀ ਦੀ ਸਰਕਾਰ ਇਸੇ ਕਰਕੇ ਪੰਜਾਬ ਦੀ ਨੌਜਵਾਨੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਨਸ਼ਿਆਂ ਤੋਂ ਪਾਸੇ ਕਰਨ ਦੇ ਲਈ ਬਹੁਤ ਬਰੀਕੀ ਦੇ ਨਾਲ ਪੁਣਛਾਣ ਕਰਕੇ ਇਸ ਪਾਸੇ ਲੱਗੀ ਹੋਈ ਹੈ। ਗਿੱਲ ਸਾਹਿਬ, ਤੁਸੀਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਰੀਕੀ ਦੇ ਨਾਲ ਜਾਂਚ ਕਰ ਰਹੀ ਆ, ਪਰ ਕਾਫੀ ਸਵਾਲ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਉੱਪਰ ਵੀ ਖੜੇ ਕਰਦੇ ਨੇ, ਬੇਸ਼ੱਕ ਉਹ ਵਿਰੋਧੀ ਧਿਰਾਂ ਹੋਣ, ਬੇਸ਼ੱਕ ਆਪ ਦੇ ਹੋਣ। ਉਹਨਾਂ ਬਾਰੇ ਕੀ ਕਹੋਗੇ ਫਿਰ? ਉਹ ਕਿਹੜੇ ਸਵਾਲ ਹੈ, ਮੈਂ ਸਮਝ ਨਹੀਂ ਸਕਿਆ। ਜੇਕਰ ਅਸੀਂ ਗੱਲ ਕਰਦੇ, ਜਿਵੇਂ ਹੁਣ ਪੰਜਾਬ ਦੇ ਵਿੱਚ ਪਿਛਲੇ ਦਿਨੀ ਇੱਕ ਬਿਆਨ ਦਾਗਿਆ ਗਿਆ ਕਿ ਗਨ ਕਲਚਰ ਨੂੰ ਲੈ ਕੇ ਜਿਹੜਾ ਵੀ ਕਿਸੇ ਦੀ ਸੋਸ਼ਲ ਮੀਡੀਆ ਦੇ ਉੱਪਰ ਫੋਟੋ ਹੋਊਗੀ ਤਾਂ ਉਸ ਨੂੰ ਅਸੀਂ ਡਿਲੀਟ ਕੀਤਾ ਜਾਵੇ ਜਾਂ ਫਿਰ ਉਸ ਦੇ ਉੱਪਰ FIR ਦਰਜ ਹੋਊਗੀ। ਕਿਹੜਾ ਗਨ ਕਲਚਰ ਆ ਜਿਹੜਾ ਬੰਦ ਹੋਣਾ ਚਾਹੀਦਾ, ਤੇ ਕਿਹੜਾ ਗਨ ਕਲਚਰ ਆ ਜਿਹੜੇ ਗਨ ਕਲਚਰ ਦੀ ਸਰਕਾਰ ਗੱਲ ਕਰ ਰਹੀ ਆ? ਦੇਖੋ, ਪੰਜਾਬ ਦੇ ਲੋਕ ਬੇਸਿਕਲੀ ਵਾਰੀਅਰ ਨੇ, ਬਹਾਦਰ ਨੇ, ਹੀਰੋ ਵਰਸ਼ਿਪ ਇਹਨਾਂ ਦੇ ਵਿੱਚ ਹੈਗੀ, ਹਥਿਆਰਾਂ ਦੇ ਸ਼ੌਕੀਨ ਨੇ। ਜਦੋਂ ਤੋਂ ਲੈ ਕੇ ਮੁਗਲਾਂ ਦਾ ਰਾਜ ਸੀ, ਜੇ ਤਲਵਾਰ ਜ਼ੁਲਮ ਦੇ ਖਿਲਾਫ ਉਠਾਈ ਤਾਂ ਇਹ ਪੰਜਾਬੀ ਸੀ, ਜਾਂ ਉਸ ਸਮੇਂ ਦੇ ਗੁਰੂਆਂ ਦੇ ਪੈਰੋਕਾਰ ਸਿੱਖ ਯੋਧੇ ਸੀ। ਇਸ ਕਰਕੇ ਜਿਹੜਾ ਹਥਿਆਰਾਂ ਨੂੰ ਰੱਖਣਾ ਇਹਨਾਂ ਦਾ ਸ਼ੌਕ ਹੈ। ਘੋੜਾ ਤੇ ਹਥਿਆਰ ਪੰਜਾਬੀਆਂ ਦਾ ਸ਼ੌਕ ਸੀ, ਪਰ ਇਸ ਨੂੰ ਗਲਤ ਪਾਸੇ ਯੂਜ਼ ਹੋ ਜਾਣਾ, ਤੇ ਇਹ ਲਕਬ ਜਿਹੜਾ ਤੁਸੀਂ ਕਹਿੰਦੇ ਹੋ ਗੈਂਗਸਟਰ, ਇਹ ਦਿੱਤਾ ਸਾਨੂੰ ਕੀ ਨਹੀਂ? ਪੰਜਾਬ 'ਚ ਤਾਂ ਗੈਂਗਸਟਰ ਨਾਂ ਹੀ ਨਹੀਂ ਸੀ, ਸ਼ਬਦ ਹੀ ਨਹੀਂ ਸੀ ਕਿਤੇ। ਸਾਡੇ ਉੱਤੇ ਇਹ ਥੋਪਿਆ ਜਾ ਰਿਹਾ ਬਹੁਤ ਜਗ੍ਹਾ ਤੋਂ। ਤੁਸੀਂ ਦੱਸੋ, ਯੂਪੀ, ਬਿਹਾਰ, ਕਿਹੜੀਆਂ ਸਟੇਟਾਂ ਜਿੱਥੇ ਸਭ ਤੋਂ ਵੱਧ ਜਿਹੜਾ ਅਸਲਾ ਹੈ ਕਿੱਥੋਂ ਆਉਂਦਾ ਹੈ? ਕਿੰਨੇ ਇੱਥੇ ਅਸਲਾ ਫੜੇ ਗਏ ਨੇ? ਕੋਈ ਬਿਹਾਰ 'ਚੋਂ ਆ ਰਿਹਾ, ਕੋਈ ਯੂਪੀ 'ਚੋਂ ਆ ਰਿਹਾ। ਜਿੰਨੇ ਆ ਹੁਣ ਪਿੱਛੇ ਜੇ ਆ ਡੇਰਾ ਪ੍ਰੇਮੀ ਦਾ ਜਿਹੜਾ ਮਰਡਰ ਹੋਇਆ,
ਜਾਂ ਉਸ ਤੋਂ ਪਹਿਲਾਂ 2 ਮਰਡਰ ਹੋਏ ਨੇ, ਉਹ ਹੈਡ ਕੀਤੇ ਬੰਦੇ ਹਰਿਆਣੇ ਦੇ ਨਿਕਲੇ। ਉਹ ਕੀ ਸਾਬਤ ਕਰਦੇ ਨੇ? ਪੰਜਾਬ ਦੇ ਲੋਕ ਨੇ ਉਹ। ਮੈਂ ਨਹੀਂ ਮੰਨਦਾ। ਪੰਜਾਬੀ ਕਦੇ ਵੀ ਕਿਸੇ ਦਾ ਅਜ਼ਾਈਂ ਖੂਨ ਵਹਾਉਣ ਯਕੀਨ ਨਹੀਂ ਰੱਖਦੇ। ਤੁਸੀਂ ਜੇ ਸਿੱਖ ਹਿਸਟਰੀ ਨੂੰ ਅਸੀਂ ਫਰੋਲੀਏ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲੈ ਲਓ। ਜਿਹੜੀ ਸਰਕਾਰਾਂ ਯੋਧਿਆਂ ਦੀਆਂ ਕਦਰਾਂ ਕਰਨ ਲੱਗ ਜਾਂਦੀਆਂ, ਨੌਜਵਾਨੀ ਨੂੰ ਇੱਕ ਸੇਧ ਦੇਣ ਦੀ ਲੋੜ ਹੁੰਦੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ਦੇ ਵਿੱਚ ਇੱਕ ਡਾਕੂ ਹੋਇਆ ਮਾਨ ਸਿੰਘ, ਬਹੁਤ ਯੋਧਾ ਸੀ। ਉਸ ਨੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਇਹ ਐਲਾਨ ਕਰਤਾ ਵੀ ਜਿਹੜਾ ਇਹਨੂੰ ਜਿਉਂਦੇ ਨੂੰ ਫੜਾਊ ਉਹਨੂੰ ਬਹੁਤ ਵੱਡਾ ਇਨਾਮ ਦਿੱਤਾ ਜਾਊ। ਅਗਲੇ ਦਿਨ ਕਹਿੰਦੇ ਲਾਹੌਰ ਦੀਆਂ ਕੰਧਾਂ 'ਤੇ ਹੱਥ ਲਿਖਤ ਇਸ਼ਤਿਹਾਰ ਲੱਗ ਗਿਆ ਮਾਨ ਸਿੰਘ ਵੱਲੋਂ ਵੀ ਜਿਹੜਾ ਮਾਨ ਸਿੰਘ ਨੂੰ ਜਿੰਦਾ ਫੜਾ ਦੂ, ਉਹ ਜਿਹੜਾ ਲਾਹੌਰ ਦਾ ਰਾਜ ਹੈ ਮਾਨ ਸਿੰਘ ਉਹਨੂੰ ਦਵਾ ਦੂ। ਇਸ ਚੈਲੰਜ ਨੂੰ ਲੈ ਕੇ ਮਹਾਰਾਜਾ ਆਪ ਨਿਕਲਿਆ, ਚੋਣਵੇਂ ਗੱਭਰੂ ਲੈ ਕੇ। ਟਾਕਰਾ ਹੁੰਦਾ ਹੈ ਮਾਨ ਸਿੰਘ ਨਾਲ। ਮਾਨ ਸਿੰਘ ਕਦੇ ਮਹਾਰਾਜੇ 'ਤੇ ਭਾਰੂ ਹੁੰਦਾ ਸੀ, ਕਦੇ ਮਹਾਰਾਜਾ ਮਾਨ ਸਿੰਘ 'ਤੇ ਭਾਰੂ ਹੁੰਦਾ ਸੀ। ਮਹਾਰਾਜਾ ਰਣਜੀਤ ਸਿੰਘ ਬੜਾ ਤਲਵਾਰ ਦਾ ਧਨੀ ਸੀ। ਇੱਕ ਕਾਂ ਦੀ ਚਪਕ ਹੁੰਦੀ ਹੈ ਗੱਤਕੇ ਦੇ ਵਿੱਚ ਜਿਹੜੀ, ਉਸ ਨਾਲ ਉਹਨੇ ਮਾਨ ਸਿੰਘ ਦੀ ਤਲਵਾਰ ਖੋਲ੍ਹੀ ਅਤੇ ਮਾਨ ਸਿੰਘ ਨੂੰ ਕਿਹਾ, ਦੱਸ ਹੁਣ ਤੂੰ ਕਹਿੰਦਾ ਸੀ ਮੈਂ ਲਾਹੌਰ ਦਾ ਰਾਜ ਦਊਂ। ਮਾਨ ਸਿੰਘ ਪੜਾਕੀ ਮਾਰ ਕੇ ਘੋੜੇ 'ਤੇ ਚੜ੍ਹਿਆ ਅਤੇ ਅੱਗੇ ਲੱਗ ਰਿਹਾ, ਕਹਿੰਦਾ ਚੱਲ ਜਾਂ ਜਾਣ ਦਿਊਂ ਜਾਂ ਰਾਜ ਦਿਊਂ। ਬਟਾਇਆ ਭੇਜ ਸੀ, ਮਹਾਰਾਜੇ ਨੂੰ ਦੇਖ ਕੇ ਦਰਵਾਜ਼ਾ ਖੁੱਲ੍ਹ ਗਿਆ। ਮਹਾਰਾਜੇ ਨੇ ਮਾਨ ਸਿੰਘ ਨੂੰ ਪ੍ਰੇਰਿਤ ਕੀਤਾ ਵੀ ਤੂੰ ਐਡਾ ਵੱਡਾ ਯੋਧਾ ਹੈ, ਜੇ ਤੂੰ ਪੰਥ ਦੀ ਸੇਵਾ ਕਰੇ, ਇਸ ਰਾਜ ਦੀ ਸੇਵਾ ਕਰੇ, ਤੇਰਾ ਬਹੁਤ ਵੱਡਾ ਯੋਗਦਾਨ ਹੋਊ। ਅਤੇ ਉਸ ਤੋਂ ਬਾਅਦ ਮਾਨ ਸਿੰਘ ਨੇ ਹਰੀ ਸਿੰਘ ਨਲੂਏ ਦੇ ਨਾਲ ਰਲ ਕੇ ਜਮਰੋਦ ਦੀ ਜੰਗ ਵੀ ਲੜੀ। ਜੰਮੂ ਕਸ਼ਮੀਰ ਦੀਆਂ ਮਹਾਰਾਜਾ ਸ਼ੇਰ ਸਿੰਘ ਨਾਲ ਜਾ ਕੇ ਜੰਗਾਂ 'ਚ ਜਿੱਤ ਪ੍ਰਾਪਤ ਕੀਤੀ। ਇਹ ਪ੍ਰੇਰਨਾ ਦੀ ਲੋੜ ਹੈ। ਅੱਜ ਸਾਡੀ ਸਰਕਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਜੋ ਚੱਲ ਰਹੀ ਹੈ, ਨਾਲ ਨਾਲ ਪੰਜਾਬ ਦੀ ਜਵਾਨੀ ਨੂੰ ਪ੍ਰੇਰਿਤ ਕਰ ਰਹੀ ਹੈ ਕਿ ਅਸੀਂ ਪੰਜਾਬ ਨੂੰ ਅੱਗੇ ਵਧਾਉਣਾ ਹੈ, ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ। ਪੰਜਾਬ ਦੀ ਨੌਜਵਾਨੀ ਇਹਨਾਂ ਪਾਸਿਆਂ ਤੋਂ ਹਟ ਕੇ, ਭਾਵੇਂ ਉਹ ਨਸ਼ਾ ਹੈ, ਭਾਵੇਂ ਗਨ ਕਲਚਰ ਹੈ, ਭਾਵੇਂ ਉਹ ਸ਼ਕਤੀਆਂ ਜਿਹੜੀਆਂ ਉਹਨਾਂ ਨੂੰ ਕਿਸੇ ਗੁੰਮਰਾਹ ਕਰਨੀਆਂ ਚਾਹੁੰਦੀਆਂ, ਉਹਨਾਂ ਤੋਂ ਬਚ ਕੇ ਪੰਜਾਬ ਦੇ ਭਲੇ ਲਈ ਕੰਮ ਕਰਨ। ਗਿੱਲ ਸਾਹਿਬ ਦੀ ਨਿਗਾਹ 'ਚ ਕਿਹੜੀਆਂ ਸ਼ਕਤੀਆਂ ਨੇ ਜਿਹੜੀਆਂ ਪੰਜਾਬ ਦੀ ਨੌਜਵਾਨੀ ਨੂੰ ਗੁੰਮਰਾਹ ਕਰ ਰਹੀਆਂ ਨੇ? ਜੇ ਤੁਸੀਂ ਗੱਲ ਕਰ ਰਹੇ ਹੋ ਸ਼ਕਤੀਆਂ ਦੀ ਬਾਰ-ਬਾਰ, ਕਿਹੜੀਆਂ ਸ਼ਕਤੀਆਂ ਨੇ ਉਹ ਜਿਹੜੀਆਂ ਗੁੰਮਰਾਹ ਕਰ ਰਹੀਆਂ ਨੇ? ਇਹਨਾਂ ਦੇ ਉੱਤੇ, ਕਿਉਂਕਿ ਇਹ ਸ਼ਕਤੀਆਂ ਅਦਿੱਖ ਹੁੰਦੀਆਂ ਨੇ, ਕਦੇ ਤੁਹਾਨੂੰ ਦਿਸ ਨਹੀਂ ਸਕਦੀਆਂ ਜਿਨ੍ਹਾਂ ਨੇ ਕੰਮ ਕਰਨਾ ਹੁੰਦਾ ਹੈ। ਤੁਸੀਂ ਮੈਨੂੰ ਇਹ ਦੱਸੋ ਵੀ ਨਿਊਜ਼ੀਲੈਂਡ ਦੇ ਵਿੱਚ 0 FIR ਹੈ। ਪੰਜਾਬ ਦੇ ਲੋਕ ਵਾਰੀਅਰ ਹੈ। ਪੰਜਾਬ ਦੇ ਲੋਕਾਂ ਦਾ ਤੁਸੀਂ ਕਦੇ ਇਤਿਹਾਸ ਦੱਸ ਦਿਓ ਵੀ ਇਹਨਾਂ ਨੇ ਕਿਸੇ ਉਸ 'ਤੇ ਨਿਸ਼ਾਨੇ ਨਿਹੱਥੇ 'ਤੇ ਕੋਈ ਵਾਰ ਕੀਤਾ ਹੋਵੇ। ਜੇ ਕੁਛ ਪੈਦਾ ਹੋ ਰਿਹਾ ਹੈ ਪੰਜਾਬ ਦੇ ਵਿੱਚ, ਤਾਂ ਇਹਦਾ ਸਕੂਲ ਹੈ ਨਹੀਂ। ਉਹਨਾਂ ਸ਼ਕਤੀਆਂ ਨੂੰ ਸਰਕਾਰਾਂ ਪਛਾਣ ਕਰ ਸਕਦੀਆਂ, ਜਗਰੂਪ ਸਿੰਘ ਨਹੀਂ ਜਾਂ ਲੋਕ। ਸਰਕਾਰ ਦੀ ਗੱਲ ਕਰੀਏ, ਸਰਕਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਆ। ਜਗਰੂਪ ਸਿੰਘ ਗਿੱਲ ਉਹਨਾਂ ਦਾ ਇੱਕ ਹਿੱਸਾ ਗੇ ਸਰਕਾਰ ਦਾ। ਤੁਸੀਂ ਕਹਿ ਰਹੇ ਹੋ ਕਿ ਸਰਕਾਰਾਂ ਪਹਿਚਾਣ ਕਰ ਸਕਦੇ ਨੇ। ਸਰਕਾਰਾਂ ਕੋਲ ਕੁਛ ਤਾਂ ਪਾਵਰ ਹੋਊਗੀ ਨਾ ਜਿਹੜੀ ਉਹਨਾਂ ਦੀ ਪਹਿਚਾਣ ਹੋ ਸਕੇ। ਮੈਂ ਉਹ ਸਰਕਾਰਾਂ ਪੰਜਾਬ ਦੀਆਂ ਨਹੀਂ ਗੱਲ ਕਰਦਾ। ਸਰਕਾਰਾਂ ਹਰੇਕ, ਭਾਵੇਂ ਉਹ ਕੇਂਦਰ ਦੀ ਹੋਵੇ, ਭਾਵੇਂ ਸਟੇਟ ਦੀ ਹੋਵੇ, ਇਹਨਾਂ ਕੋਲੇ ਵਸੀਹ ਸਾਧਨ ਹੁੰਦੇ ਆ। ਸਮੇਂ-ਸਮੇਂ ਉਹਨਾਂ ਦਾ ਪਤਾ ਲੱਗਦਾ ਰਹਿੰਦਾ। ਮੈਂ ਤਾਂ ਖੁਲਾਸਾ ਨਹੀਂ ਕਰ ਸਕਦਾ, ਨਾ ਤਾਂ ਮੈਂ ਹੋਮ ਮਿਨਿਸਟਰ ਹਾਂ ਜਿਹਦੇ ਕੋਲੇ ਰਿਪੋਰਟ ਹੁੰਦੀ ਹੋਵੇ, ਨਾ ਹੀ ਮੇਰੇ ਕੋਲੇ ਉਹ ਸਾਧਨ ਨੇ ਜਿਹਦੇ ਬਾਰੇ ਮੈਂ ਦੱਸ ਸਕਾਂ। ਗਿੱਲ ਸਾਹਿਬ, ਇੱਕ ਕਾਫੀ ਚਰਚਾ ਦਾ ਵਿਸ਼ਾ ਬਣਿਆ, ਤੁਸੀਂ ਗਨ ਕਲਚਰ ਦੀ ਗੱਲ ਕਰ ਰਹੇ ਹੋ, ਗੈਂਗਵਾਰ ਦੀ ਗੱਲ ਕਰ ਰਹੇ ਹੋ। ਪਿਛਲੇ ਮਹੀਨਿਆਂ ਦੌਰਾਨ ਜਿਹੜਾ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਂਦਾ, ਸਿੱਧੂ ਮੂਸੇਵਾਲੇ ਦੇ ਕਤਲ ਨੂੰ ਹਲੇ ਤੱਕ ਫੜਿਆ ਨਹੀਂ ਗਿਆ, ਜਿਹੜਾ ਕਿ ਗੋਲਡੀ ਬਰਾੜਾ ਲਗਾਤਾਰ ਜ਼ਿੰਮੇਵਾਰੀਆਂ ਲੈ ਰਿਹਾ, ਉਸ ਉੱਪਰ ਕੀ ਆ ਤੁਹਾਡਾ? ਦੇਖੋ, ਮੂਸੇਵਾਲੇ ਦਾ ਕਤਲ ਹੋ ਜਾਣਾ ਬਹੁਤ ਮਾੜੀ ਗੱਲ ਹੈ। ਉਹ ਇਕੱਲਾ ਲੜਕਾ ਸੀ, ਬਹੁਤ ਵਧੀਆ ਗਾਇਕ ਸੀ, ਉਹਦੇ ਫਾਲੋਅਰ ਕਰੋੜਾਂ ਦੇ ਵਿੱਚ ਸੀਗੇ। ਸਭ ਨੂੰ ਦੁੱਖ ਹੋਇਆ, ਮੈਨੂੰ ਵੀ ਦੁੱਖ ਹੈ ਇਸ ਗੱਲ ਦਾ। ਪਰ ਜਿੱਥੋਂ ਤੱਕ ਗੋਲਡੀ ਬਰਾੜ ਦਾ, ਮੈਂ ਤਾਂ ਉਹ ਵਿਚਾਰੇ ਨੂੰ ਜਾਣਦਾ ਵੀ ਨਹੀਂ, ਮੈਂ ਉਹਦੇ ਬਾਰੇ ਕੀ ਕਹਿ ਸਕਦਾ। ਇੱਕ ਬੰਦਾ ਕਿਤੇ ਬੈਠਾ ਹੈ, ਮੈਂ ਤਾਂ ਆਪ ਤੁਹਾਡੇ ਨੂੰ ਅਖਬਾਰਾਂ 'ਚ ਪੜ੍ਹਦਾ ਜਾਂ TV 'ਤੇ ਸੁਣਦਾ। ਕੋਈ ਵੀ ਬੰਦਾ, ਤੂੰ ਬੇਸ਼ੱਕ ਤੁਸੀਂ ਬੈਠ ਕੇ ਜ਼ਿੰਮੇਵਾਰੀ ਲੈ ਲਓ, ਉਹਦੀ ਜਿਹੜੀ ਸੱਚਾਈ ਹੈ ਉਹ ਤਾਂ ਫਿਰ ਜਦੋਂ ਪੜਤਾਲ ਹੁੰਦੀ ਹੈ ਉਸ 'ਚ ਪਤਾ ਲੱਗ ਸਕਦੀ ਹੈ। ਇਹਦੇ ਬਾਰੇ ਮੈਂ ਕੁਛ ਕਹਿ ਨਹੀਂ ਸਕਦਾ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਇਹ ਜ਼ਿੰਮੇਵਾਰੀ ਕਹਿੰਦੇ ਨਜ਼ਰ ਆਉਂਦੇ ਨੇ, ਦਾਅਵਾ ਕਰਦੇ ਪੇਸ਼ ਆਉਂਦੇ ਨੇ ਗੁਜਰਾਤ ਚੋਣਾਂ ਦੇ ਦੌਰਾਨ ਕਿ ਜਿਹੜਾ ਗੋਲਡੀ ਬਰਾੜਾ ਉਸ ਨੂੰ ਫੜ ਲਿਆ ਗਿਆ ਅਤੇ ਜਲਦੀ ਹੀ ਪੰਜਾਬ ਲਿਆਂਦਾ ਜਾਊਗਾ। ਕੀ ਇਹ ਸੱਚ ਸੀਗਾ? ਮੈਨੂੰ ਇਹਦੇ ਬਾਰੇ ਨਹੀਂ ਪਤਾ। ਕਦੇ ਮਾੜੀ ਮੋਟੀ ਵਾਰਤਾਲਾਪ ਹੋਵੇ ਕਿਸੇ ਪੁਲਿਸ ਅਧਿਕਾਰੀ ਨਾਲ ਜਾਂ ਕਿਸੇ ਪੁਲਿਸ ਆਫੀਸਰ ਨਾਲ ਜਾਂ ਇੰਟੈਲੀਜੈਂਸੀ ਨਾਲ, ਕਿਸੇ ਨਾਲ? ਨਹੀਂ, ਮੈਂ ਜਿੰਨਾ ਕੁ ਮੀਡੀਆ ਦੇ ਵਿੱਚੋਂ ਜਾਂ ਜਿੰਨੀ ਕਿ ਮੇਰੀ ਆਪਦੀ ਸਮਰੱਥਾ ਸ਼ਕਤੀ ਹੈ ਉਸ ਤੋਂ ਬਾਹਰ ਗੱਲ ਨਹੀਂ ਕਰਦਾ। ਮੈਨੂੰ ਨਹੀਂ ਪਤਾ ਇਸ ਬਾਰੇ ਬਿਲਕੁਲ ਵੀ।
ਗਿੱਲ ਸਾਹਿਬ, ਜੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਜਿਵੇਂ ਤੁਸੀਂ ਗੱਲ ਕਰੀਏ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ, ਖਾਲਸਾ ਰਾਜ ਰਿਹਾ, ਖਾਲਸਾ ਰਾਜ ਤੋਂ ਬਾਅਦ ਜਿਹੜਾ ਪੰਜਾਬ ਉਸ ਨੂੰ ਦਬਾਇਆ ਗਿਆ, ਪੰਜਾਬ ਨੂੰ ਦਬਾਉਣ ਦੇ ਵਿੱਚ ਕਿਸ ਦਾ ਹੱਥ ਮੰਨ ਰਹੇ ਹੋ? ਸਾਰੀਆਂ ਸ਼ਕਤੀ ਨੇ, ਅੰਗਰੇਜ਼ਾਂ ਨੇ ਵੀ ਦਬਾਇਆ ਪੰਜਾਬ ਨੂੰ। ਕਾਫੀ ਦੇਰ ਉਹਨਾਂ ਨੇ ਇਸ ਨੂੰ ਦਬਾ ਕੇ ਰੱਖਣ ਦੀ ਕੋਸ਼ਿਸ਼ ਕੀਤੀ। ਫਿਰ ਉਹਨਾਂ ਨੇ ਦੇਖਿਆ ਵੀ ਇਹ ਬੜੇ ਤਕੜੇ ਜੁੱਸਿਆਂ ਵਾਲੇ ਅਤੇ ਜੁਰਤ ਵਾਲੇ ਇਨਸਾਨ ਨੇ ਪੰਜਾਬ ਦੇ ਲੋਕ, ਭਾਵੇਂ ਉਹ ਹਿੰਦੂ ਸੀ, ਖੱਤਰੀ ਸੀ, ਸਿੱਖ ਸੀ ਜਾਂ ਕੋਈ ਹੋਰ ਕੌਮਾਂ ਸੀ, ਜਿਹੜੇ ਪੰਜਾਬ ਦੀ ਮਿੱਟੀ ਅਤੇ ਪੰਜਾਬ ਦਾ ਪਾਣੀ ਪੀਂਦੇ ਸੀ। ਉਹਨਾਂ ਨੂੰ ਫਿਰ ਉਹਨਾਂ ਨੇ ਫੌਜ 'ਚ ਭਰਤੀ ਕਰਨਾ ਸ਼ੁਰੂ ਕਰਤਾ। ਉਹਨਾਂ ਨੂੰ ਜ਼ਮੀਨਾਂ ਦਿੱਤੀਆਂ 12 ਦੇ ਵਿੱਚ, ਲੈਲਪੁਰ ਪਾਕਿਸਤਾਨ 'ਚ, ਬਹਾਵਲਪੁਰ। ਉਹਨਾਂ ਲੋਕਾਂ ਨੇ ਉੱਥੇ ਟਿੱਬਿਆਂ ਨੂੰ ਜਰਖੇਜ਼ ਬਣਾਤਾ ਔਰ ਉਸ ਦਾ ਫਾਇਦਾ ਵੀ ਹੋਇਆ। ਇਸ ਕਰਕੇ ਉਸ ਤੋਂ ਬਾਅਦ ਵੀ ਜੇ ਹੁਣ 1948 ਦੇ ਵਿੱਚ ਇੱਕ ਸਰਕੂਲਰ ਜਾਰੀ ਹੋਇਆ ਜਿਹਦੇ 'ਚ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਲਿਖਤਾ ਗਿਆ ਸੀ, ਜਿਹਦਾ ਬੜਾ ਵਿਰੋਧ ਵੀ ਹੋਇਆ। ਜਿਹੜੀ ਕੌਮ ਨੇ 98% ਕੁਰਬਾਨੀਆਂ ਦੇ ਕੇ ਪੰਜਾਬ ਨੂੰ ਆਜ਼ਾਦ ਕਰਾਤਾ ਹੋਵੇ, ਉਹ ਗਦਾਰ ਕਿਵੇਂ ਹੋ ਸਕਦੀ ਹੈ? ਉਹਦੇ ਮੁਲਕ ਨੂੰ ਪਿਆਰ ਕਿਉਂ ਨਹੀਂ ਕਰਦੀ? ਉਸ ਤੋਂ ਬਾਅਦ ਜੰਗਾਂ ਆਈਆਂ, ਭਾਵੇਂ ਉਹ 48 ਦੇ ਵਿੱਚ ਜਿਹੜੇ ਅਫਗਾਨ ਇੰਟਰੂਡਰ ਸੀਗੇ JK ਦੇ ਵਿੱਚ, ਜਨਰਲ ਹਰਬਖਸ਼ ਸਿੰਘ ਹੋਰਾਂ ਨੇ ਜਾ ਕੇ ਖਦੇੜੇ, ਜਿਹੜੇ ਪਟਿਆਲਾ ਸਿੱਖ ਰੈਜੀਮੈਂਟ ਦੇ ਸੀ। 71 ਦੀ ਵਾਰ ਆਈ, ਕਿੰਨੀਆਂ ਜਿਹੜੀਆਂ ਕੁਰਬਾਨੀਆਂ ਸੀ। ਇੱਥੇ ਵੀ ਜਨਰਲ ਹਰਬਖਸ਼ ਸਿੰਘ ਸੀ 65 ਦੀ ਜੰਗ ਦੇ ਵਿੱਚ, 71 ਦੇ ਵਿੱਚ ਸੀ। ਉਸ ਵੇਲੇ ਵੀ ਪੰਜਾਬ ਦੇ ਜਿਹੜੇ ਬਹੁਤ ਬੰਦੇ ਸ਼ਹੀਦ ਹੋਏ। ਕਾਰਗਿਲ ਦੀ ਜੰਗ 'ਚ ਪੰਜਾਬ ਦੇ ਬੰਦੇ ਕਿੰਨੇ ਸ਼ਹੀਦ ਹੋਏ। ਹੁਣ ਚਾਈਨਾ ਦੇ ਬਾਰਡਰ ਦੇ ਉੱਤੇ ਕਿੰਨੇ ਪੰਜਾਬੀ ਮੁੰਡੇ ਸ਼ਹੀਦ ਹੋਏ। ਅਸੀਂ ਤਾਂ ਪੈਟਰੋਟ, ਸਾਡੇ ਤਾਂ ਜਰੇ ਜਰੇ ਦੇ ਵਿੱਚ ਹੈ। ਮੈਂ ਨਹੀਂ ਮੰਨਦਾ ਪੰਜਾਬ ਦੇ ਬੰਦੇ ਹਿੰਦੁਸਤਾਨ ਨਾਲ ਕਦੇ ਕੋਈ ਗਦਾਰੀ ਕਰ ਸਕਣ। ਇਹਨਾਂ ਨੂੰ ਤਾਂ ਮੌਕਾ ਅਤੇ ਪਿਆਰ ਕਰਨ ਵਾਲਾ ਚਾਹੀਦਾ। ਪਿਆਰ ਨਾਲ ਗੁਲਾਮੀ ਕਰਦੇ ਆ। ਪ੍ਰੋਫੈਸਰ ਪੂਰਨ ਸਿੰਘ ਨੇ ਇਹਨਾਂ ਬਾਰੇ ਠੀਕ ਲਿਖਿਆ ਸੀ, ਇਹ ਜਵਾਨ ਪੰਜਾਬ ਦੇ ਪਿਆਰ ਨਾਲ ਇਹ ਕਰਨ ਗੁਲਾਮੀ, ਨਹੀਂ ਵੇ ਖੜ੍ਹ ਜਾਂਦੇ ਮੋਢੇ 'ਤੇ ਡਾਂਗਾਂ ਲਾਰ ਕੇ। ਹੁਣ ਅਸੀਂ ਜਿਹੜੀ ਸਾਡੀ ਸਰਕਾਰ ਹੈ, ਇਹਨਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਪੰਜਾਬ ਦੀ ਖੁਸ਼ਹਾਲੀ ਵੱਲ ਲੈ ਕੇ ਜਾਣਾ ਚਾਹੁੰਦੀ ਹੈ, ਲੱਗੀ ਹੈ। ਕਿਉਂਕਿ ਵਿਰੋਧੀ ਧਿਰਾਂ ਤਾਂ ਕਾਫੀ ਉਂਗਲਾਂ ਖੜੀਆਂ ਕਰਦਿਆਂ ਨੇ ਕਿ ਜਿੰਨੀ ਗੈਂਗਵਾਰ ਇਸ ਸਰਕਾਰ ਦੇ ਆਉਣ ਦੇ ਨਾਲ ਸ਼ੁਰੂ ਹੋਈ ਆ, ਜਾਂ ਜਿੰਨਾ ਨਸ਼ਾ ਇਸ ਸਰਕਾਰ ਦੇ ਆਉਣ ਦੇ ਨਾਲ ਸ਼ੁਰੂ ਹੋਇਆ, ਪਹਿਲਾਂ ਕਦੇ ਨਹੀਂ ਸੀਗਾ। ਵਿਰੋਧੀ ਧਿਰਾਂ ਹਮੇਸ਼ਾ ਹੀ ਉਂਗਲਾਂ ਖੜੀਆਂ ਕਰਦੀਆਂ ਨੇ। ਨਸ਼ਾ ਤਾਂ 30,000 ਕਰੋੜ ਦਾ ਅਡਾਨੀ ਦੀ ਬੰਦਰਗਾਹ 'ਤੇ ਫੜਿਆ ਗਿਆ। ਉਹ ਗੁਜਰਾਤ 'ਚ ਪੀਤਾ ਜਾਣਾ ਸੀ ਜਾਂ ਪੰਜਾਬ ਦੇ ਲੋਕ ਲਏ ਸੀ। 20,000 ਕਰੋੜ ਦਾ ਬਾਅਦ 'ਚ ਫੜਿਆ ਗਿਆ। ਨਸ਼ੇ ਦੇ ਵਿੱਚ ਇੱਕ ਇੰਟਰਨੈਸ਼ਨਲ ਸਿਸਟਮ ਹੈ। ਤੁਸੀਂ ਦੱਸੋ, ਇੱਥੇ 5 ਗ੍ਰਾਮ ਚਿੱਟੇ ਵਾਲੇ ਦੇ ਪਰਚਾ ਹੋ ਜਾਂਦਾ ਹੈ, ਜਿਹਦਾ ਸਕੂਟਰ ਹੋਵੇ, ਲਿਖਿਆ NDPS ਐਕਟ ਦੇ ਵਿੱਚ, ਅਤੇ ਫਿਰ ਉਹ ਅਡਾਨੀ ਦੀ ਬੰਦਰਗਾਹ ਉਹਦੇ 'ਤੇ ਕਿਉਂ ਨਹੀਂ ਹੋਇਆ? ਸਾਡੇ ਨਾਲ ਕਈ ਗੱਲਾਂ ਦੇ ਵਿੱਚ ਸਾਨੂੰ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਲੋਕ ਨਸ਼ੇੜੀ, ਡਾਕੂ, ਲੁਟੇਰੇ ਹੈ। ਇਹ ਹਥਿਆਰਾਂ ਵਿੱਚ ਯਕੀਨ ਰੱਖਦੇ ਹੈ, ਜਦੋਂ ਕਿ ਪੰਜਾਬ ਦੇ ਲੋਕ ਬਹੁਤ ਮਿਹਨਤੀ ਹੈ, ਬਹੁਤ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਹੈ। ਪਿਆਰ ਨਾਲ ਇਹਨਾਂ ਨੂੰ ਚਲਾਉਣ ਵਾਲਾ ਹੋਵੇ, ਇਹ ਮੁਲਕ ਦੀ ਤਰੱਕੀ 'ਚ ਬਹੁਤ ਯੋਗਦਾਨ ਪਾਉਣਗੇ। ਕੀ ਲੱਗਦਾ ਗਾ ਜਿਹੜਾ ਪੰਜਾਬ ਦੇ ਵਿੱਚ ਗਨ ਕਲਚਰ ਆ ਉਸ ਨੂੰ ਪ੍ਰਮੋਟ ਕਰਿਆ ਜਾ ਰਿਹਾ, ਜਿਹੜੇ ਲੋਕਾਂ ਦੇ ਉੱਪਰ ਪਰਚੇ ਕੀਤੇ ਜਾ ਰਹੇ ਨੇ, ਜਿਵੇਂ ਤੁਹਾਡੀ ਸਰਕਾਰ ਦੇ ਵਿੱਚ ਹੀ ਪਿਛਲੇ ਦਿਨਾਂ ਦੇ ਦੌਰਾਨ 10 ਸਾਲਾਂ ਦਾ ਜਿਹੜਾ ਜਵਾਕ ਸੀ ਉਸ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਸੀ, ਕੀ ਤੁਹਾਡਾ ਲਾ ਕਹਿੰਦਾ ਵੀ 10 ਸਾਲਾਂ ਦੇ ਜਵਾਕ ਦੇ ਉੱਪਰ ਪਰਚਾ ਦਰਜ ਹੋਈ? ਦੇਖੋ, ਮੇਰਾ ਨਿੱਜੀ ਵਿਚਾਰ ਹੈ। ਇੱਕ ਤਾਂ ਮੈਂ ਆਪਦੀ ਜਾਤੀ ਹਿਫਾਜ਼ਤ ਵਾਸਤੇ ਹਥਿਆਰ ਰੱਖਦਾ, ਉਹ ਹੋਣਾ ਚਾਹੀਦਾ। ਇੱਕ ਹਥਿਆਰ ਹੈ ਵੀ ਜੇ ਕੋਈ ਬੰਦਾ ਕ੍ਰਾਈਮ ਕਰਦਾ ਹੈ, ਉਸ ਤੋਂ ਹਥਿਆਰ ਲੈ ਲੈਣਾ ਚਾਹੀਦਾ। ਉਹਦੇ ਕਾਨੂੰਨ ਨੂੰ ਉਹਦੇ ਖਿਲਾਫ ਕੰਮ ਕਰਨਾ ਚਾਹੀਦਾ ਹੈ। ਜੇ ਕਿਸੇ ਨਾਬਾਲਗ ਦੇ ਖਿਲਾਫ, ਦੇਖੋ ਭਗਵੰਤ ਸਿੰਘ ਮਾਨ ਨੇ ਜਾ ਕੇ ਸਾਰੇ ਹਥਿਆਰਾਂ ਦੀ ਚੈਕਿੰਗ ਨਹੀਂ ਕਰਨੀ, ਅਤੇ ਜਿਹੜੀਆਂ ਕੰਮ ਕਰਨ ਵਾਲੀਆਂ ਧਿਰਾਂ ਨੇ ਜਿਹਦੇ 'ਚ ਐਡਮਿਨਿਸਟ੍ਰੇਸ਼ਨ ਹੁੰਦੀ ਹੈ, ਇਹ ਉਹ ਕੁਤਾਹੀ ਹੈ ਉਸ ਅਫਸਰ ਦੀ ਜਿਹਨੇ ਉਸ ਨਾਬਾਲਗ ਬੱਚੇ 'ਤੇ ਪਰਚਾ ਦਰਜ ਕੀਤਾ। ਪਰ ਨਾਬਾਲਗ ਬੱਚੇ ਦੇ ਕੋਲੇ ਹਥਿਆਰ ਆਇਆ ਕਿਵੇਂ, ਇਹ ਮੈਨੂੰ ਤੁਹਾਤੋਂ ਪੁੱਛਣਾ ਚਾਹੁੰਦਾ। ਕਿਉਂਕਿ ਉਹਨਾਂ ਦੇ ਬਾਪ ਜਿਹੜੇ ਕਹਿੰਦੇ ਨਜ਼ਰ ਆਏ ਨੇ ਮੀਡੀਆ ਦੇ ਸਾਹਮਣੇ ਕਿ ਇਹ ਸਾਡੀ 5 ਸਾਲ ਪਹਿਲਾਂ ਦੀ ਫੋਟੋ ਆ, ਉਸ ਵਕਤ ਉਹ ਜਵਾਕ 5 ਸਾਲ ਦਾ ਹੀ ਹੋਣਾ ਤਕਰੀਬਨ, ਜਿਹੜੀ ਉਹਦੀ ਬੰਦੂਕ ਵਾਲੀ ਫੋਟੋ ਸੀ ਉਹਦੇ ਨਾਲੋਂ ਲੰਬੀ ਦੀਦੀ ਸੀ। ਇਹ ਉਹਨਾਂ ਨੂੰ ਮੰਨ ਲੈਣਾ ਚਾਹੀਦਾ ਸੀ, ਜਿਹੜਾ ਵੀ ਪੁਲਿਸ ਅਧਿਕਾਰੀ ਸੀ, ਅਤੇ ਉਸ 'ਤੇ ਕੋਈ ਕਾਰਵਾਈ ਨਹੀਂ ਸੀ ਕਰਨੀ ਚਾਹੀਦੀ। ਗਲਤ